साध संगत जी, वाहेगुरु जी का खालसा, वाहेगुरु जी की फतेह। ਸੋ ਇਸੇ ਹੀ ਤਰ੍ਹਾਂ ਆਪਾਂ ਸ਼ਹੀਦੀ ਕਾਨਫਰੰਸ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਸ਼ੁਰੂ ਕੀਤੀ ਸੀਗੀ, ਆਪਾਂ ਹੁਣ ਉਹਨੂੰ ਕੰਟੀਨਿਊ ਕਰਦੇ ਹੋਏ ਅਗਲੇ ਜਿਹੜੇ ਬੁਲਾਰੇ ਆ ਡਾਕਟਰ ਕਮਲਜੀਤ ਸਿੰਘ ਜੀ, ਜੋ ਕਿ ਖਡੂਰ ਸਾਹਿਬ ਤੋਂ ਸਾਡੇ ਨਾਲ ਜੁੜ ਰਹੇ ਆ। ਉਹ ਇਸ ਵੇਲੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਉਹਦੇ ਵਿੱਚ ਪੰਜਾਬੀ ਡਿਪਾਰਟਮੈਂਟ ਵਿੱਚ ਉਹ ਉੱਥੇ ਹੈੱਡ ਨੇ ਤੇ ਪੰਥਕ ਤੌਰ ਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਪੈਸ਼ਲੀ ਪੰਥਕ ਵਿਸ਼ਿਆਂ ਦੇ ਉੱਤੇ ਤੇ ਨਾਲ ਜੋ ਇਸ ਵੇਲੇ ਕਲੋਨੀਅਲਿਜ਼ਮ ਤੇ ਹੋਰ ਚੀਜ਼ਾਂ ਦਾ ਅਸਰ ਜਿਹੜਾ ਪਿਛਲੇ ਕਈ ਸਦੀਆਂ ਤੋਂ ਪਿਛਲੇ 2-3 ਸਦੀਆਂ ਤੋਂ ਸਿੱਖਾਂ ਦੇ ਉੱਤੇ ਪਿਆ ਆ, ਉਹਦੇ ਵਿੱਚ ਸਿੱਖਾਂ ਨੂੰ ਆਪਣੀ ਮੌਲਿਕਤਾ ਦੇ ਵਿੱਚ ਹਰੇਕ ਜੋ ਇਸ ਵੇਲੇ ਵੀ ਤੇ ਜੋ ਪਿਛਲੇ 2 ਸਦੀਆਂ ਦੇ ਵਿੱਚ ਘਟਨਾਵਾਂ ਵਾਪਰੀਆਂ, ਦੁਬਾਰਾ ਉਸ ਮੌਲਿਕਤਾ ਦੇ ਵਿੱਚ ਤੇ ਉਸ ਰੌਸ਼ਨੀ ਦੇ ਵਿੱਚ ਦੇਖਣ ਦਾ ਸੰਗਤਾਂ ਨੂੰ ਆਪਣਾ ਸੁਨੇਹਾ ਦੇ ਰਹੇ ਨੇ। ਤੇ ਇਸੇ ਤਰ੍ਹਾਂ ਉਹਨਾਂ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਅਜ਼ੀਮ ਸ਼ਹਾਦਤ, ਉਹਦੀਆਂ ਜੋ ਅਸਲੀਅਤਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਆਪਣੇ ਬਹੁਤ ਵੱਡੀ ਰਚਨਾ ਸਹਿਜੇ ਰਚਿਓ ਖਾਲਸਾ ਦੇ ਵਿੱਚ ਦੱਸੀਆਂ ਸੰਗਤ ਨੂੰ, ਉਹਦੇ ਬਾਰੇ ਆਪਣੇ ਵਿਚਾਰ ਤੇ ਗੁਰੂ ਸਾਹਿਬ ਦੀ ਜਿਹੜੀ ਅਜ਼ੀਮ ਸ਼ਹਾਦਤ ਤੇ ਉਹਨਾਂ ਦੀ ਜੋ ਉਸ ਸ਼ਹਾਦਤ ਦੇ ਵਿੱਚੋਂ ਵੱਡੀਆਂ ਸਿੱਖਿਆਵਾਂ ਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਿੱਚ ਜਿਹੜੀਆਂ ਚੀਜ਼ਾਂ ਸ਼ਾਇਦ ਸੰਗਤ ਵਿੱਚ ਆਪਾਂ ਉਸ ਚੀਜ਼ ਦਾ ਚਿੰਤਨ ਨਹੀਂ ਕਰਦੇ ਜਾਂ ਉਸ ਚੀਜ਼ ਨੂੰ ਯਾਦ ਨਹੀਂ ਕਰਦੇ, ਉਹਦੇ ਬਾਰੇ ਆਪਣੇ ਵਿਚਾਰ ਦੇਣਗੇ। ਤੇ ਇਸ ਸ਼ਹਾਦਤ ਵਿੱਚ ਸਿੱਖ ਪੰਥ ਦੇ ਲਈ ਕੀ ਸਿੱਖਿਆਵਾਂ ਨੇ ਤੇ ਕਿੱਦਾਂ ਅੱਗੇ ਜੋ ਸਾਡੀਆਂ ਸੇਵਾਵਾਂ ਜਾਂ ਸਿੱਖ ਸੰਘਰਸ਼ ਦੇ ਵਿੱਚ ਅਸੀਂ ਜੋ ਕੁਝ ਕਰਨਾ ਹੈ, ਇਹ ਸ਼ਹਾਦਤ ਸਾਨੂੰ ਕਿੱਦਾਂ ਇਸ ਸ਼ਹਾਦਤ ਦੀ ਰੌਸ਼ਨੀ ਵਿੱਚ ਕਿੱਦਾਂ ਆਪਾਂ ਅੱਗੇ ਵੱਧ ਸਕਦੇ ਹਾਂ। ਸੋ ਇੰਨਾ ਕਹਿੰਦਾ ਹੋਇਆ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸੰਗਤ ਅੱਗੇ ਰੂਬਰੂ ਹੋਣ ਤੇ ਆਪਣੇ ਅੱਜ ਦੇ ਵਿਚਾਰ ਅੱਜ ਦਾ ਜੋ ਸੈਸ਼ਨ ਹੈ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत ही सत्कारयोग गुरु की साजी नवाजी साध संगत जीओ, वाहिगुरु जी का खालसा, वाहिगुरु जी की फतेह। बहुत ਵੱਡੇ ਸਾਡੇ ਧੰਨ ਭਾਗ ਹਨ ਜੋ ਅਸੀਂ ਸਾਹਿਬਾਂ ਦੀ ਇਸ ਸ਼ਤਾਬਦੀ ਨੂੰ ਮਨਾ ਰਹੇ ਹਾਂ, ਉਹਨੂੰ ਯਾਦ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਆਪਣੇ ਭਵਿੱਖ ਦੇ ਲਈ ਕੋਈ ਰਾਹ ਤਲਾਸ਼ਣ ਦਾ ਯਤਨ ਕਰ ਰਹੇ ਹਾਂ। ਜਿਹੜੇ ਵੀ ਪ੍ਰਬੰਧਕ ਸੱਜਣਾ ਨੇ ਐਡਾ ਵੱਡਾ ਉਦਮ ਕੀਤਾ ਹੈ, ਉਹ ਸਾਰੇ ਧੰਨਤਾ ਦੇ ਯੋਗ ਨੇ। ਉਹ ਜਿਵੇਂ ਕਿ ਇਹ ਸਾਰਾ ਵਰਾ ਸ਼ਤਾਬਦੀ ਮਨਾਈ ਗਈ ਹੈ ਤੇ ਅੱਜ ਵੀ ਆਪ ਜੀ ਨੇ ਇੱਥੇ ਪੰਥਕ ਵਿਦਵਾਨਾਂ ਪਾਸੋਂ, ਬਾਹਰਲੇ ਮੁਲਕਾਂ ਵਿੱਚ ਪੜ੍ਹੇ ਹੋਏ ਵਿਦਵਾਨਾਂ ਪਾਸੋਂ ਇਹ ਸ਼ਹਾਦਤ ਦੇ ਸੰਬੰਧੀ ਵਿਖਿਆਨ ਸਰਵਣ ਕੀਤੇ ਨੇ। ਸੋ ਜਿਵੇਂ ਮੈਨੂੰ ਹੁਕਮ ਹੋਇਆ ਕਿ ਇੱਥੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ ਜਾਵੇ, ਕਿਉਂਕਿ ਮੇਰਾ ਸੰਬੰਧ ਥੋੜਾ ਜਿਹਾ ਇੱਥੋਂ ਦੀ ਐਕੈਡੈਮਿਕਸ ਨਾਲ ਆ ਤੇ ਇਸ ਕਰਕੇ ਜਿਹੜੀ ਮੇਰੀ ਤਿਆਰੀ ਵੀ ਹੈ ਬੋਲਣ ਦਾ, ਲਬੋ ਲਹਿਜ਼ਾ ਜੋ ਵੀ, ਉਹ ਇੱਥੋਂ ਦੀ ਐਕੈਡੈਮਿਕਸ ਦੇ ਹਿਸਾਬ ਨਾਲ ਇਹਦੀ ਬੋਲੀ ਥੋੜੀ ਜਿਹੀ ਉਸ ਤਰ੍ਹਾਂ ਦੀ ਹੈ। ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਦੇ ਪਾਸ ਜਿਹੜਾ ਖਾਸ ਇੱਕ ਮੁਹਾਵਰਾ ਹੈ, ਇੱਕ ਲਹਿਜਾ ਹੈ, ਉਹ ਮਾਲਕ ਨੇ ਸਾਨੂੰ ਉਸ ਤੋਂ ਵਿਰਵਾ ਰੱਖਿਆ। ਉਹਦੇ ਲਈ ਮੈਂ ਸੰਗਤ ਤੋਂ ਪਹਿਲਾਂ ਮਾਫੀ ਚਾਹੁੰਦਾ, ਕਿਉਂਕਿ ਜਿਹੜੀ ਸਾਡੀ ਇੱਥੇ ਪ੍ਰੈਕਟਿਸ ਹੋਈ ਜਾਂ ਕਹਿ ਲਓ ਜਿਸ ਤਰ੍ਹਾਂ ਦਾ ਅਭਿਆਸ ਹੋਇਆ, ਉਹਦੇ ਵਿੱਚ ਖਾਸ ਕਿਸਮ ਦੀ ਜਿਹੜੀ ਬੋਲੀ ਹੈ ਉਹ ਵਿਕਸਿਤ ਹੋ ਗਈ ਹੈ ਤੇ ਉਹੀ ਸਾਨੂੰ ਆਉਂਦੀ ਹੈ ਤੇ ਮੈਂ ਉਹਦੇ 'ਚ ਹੀ ਤੁਹਾਡੇ ਨਾਲ ਗੱਲਬਾਤ ਕਰਾਂਗਾ। ਉਹਦੇ ਵਿੱਚ ਕੁਝ ਲਫ਼ਜ਼ ਐਸੇ ਨੇ ਜਿਹੜੇ ਮੈਂ ਸ਼ੁਰੂ ਵਿੱਚ ਆਪ ਜੀ ਦੇ ਸਨਮੁਖ ਰੱਖਣਾ ਚਾਹੁੰਦਾ। ਪਹਿਲੀ ਤੇ ਗੱਲ ਹੈ ਕਿ 2 ਨੁਕਤਿਆਂ ਦੁਆਲੇ ਇਹ ਗੱਲਬਾਤ ਕੇਂਦਰਿਤ ਰਹੇਗੀ। ਪਹਿਲਾ ਨੁਕਤਾ ਹੈ ਕਿ ਇਹ ਜਿਹੜੀ ਸ਼ਹਾਦਤ ਹੈ, ਇਹਦੇ ਚੋਂ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਜਿਹੜੀ ਆਪਸ ਵਿੱਚ ਮੁਲਾਕਾਤ ਹੋਈ, ਇਹਦਾ ਸੰਘਰਸ਼ ਵੀ ਚੱਲਿਆ, ਟੱਕਰ ਵੀ ਹੋਈ ਤੇ ਉਹਦਾ ਇਸ ਸ਼ਹਾਦਤ ਨਾਲ ਤਾਲੁਕ ਹੈ ਤੇ ਸਾਨੂੰ ਉਹਦੀ
ਸਾਰੀ ਜਾਣਕਾਰੀ ਦੀ ਰੋਸ਼ਨੀ ਵਿੱਚ ਇਸ ਨੂੰ ਦੇਖਣਾ ਪਏਗਾ, ਕਿਉਂਕਿ ਅਸੀਂ ਗੁਰੂ ਘਰ ਦੇ ਸਿੱਧੇ ਵਾਰਸ ਹਾਂ। ਸਿੱਖੀ ਦੇ ਵਿੱਚ ਸਾਡਾ ਜਨਮ ਹੋਇਆ, ਸਾਡਾ ਸਿੱਧਾ ਸੰਬੰਧ ਗੁਰੂ ਇਤਿਹਾਸ ਨਾਲ ਹੈ। ਇਸ ਕਰਕੇ ਸਾਨੂੰ ਬਾਬੇ ਕਿਆਂ ਬਾਰੇ ਕਾਫੀ ਗੱਲਾਂ ਜਿਹੜੀਆਂ ਨੇ ਸਿੱਖ ਇਤਿਹਾਸਕਾਰਾਂ ਪਾਸੋਂ, ਵਿਦਵਾਨਾਂ, ਪ੍ਰਚਾਰਕਾਂ ਪਾਸੋਂ ਮਿਲਦੀਆਂ ਰਹਿੰਦੀਆਂ ਨੇ, ਤੇ ਜਿਹਦੇ ਕਰਕੇ ਸਾਨੂੰ ਉਹਦੀ ਕਾਫੀ ਜਾਣਕਾਰੀ ਹੈ। ਪਰ ਜਿਹੜੀ ਬਾਬਰ ਕਿਆਂ ਦੀ ਹੈ ਜਾਣਕਾਰੀ, ਉਹਦੇ ਕੁਝ ਪੱਖ ਨੇ ਜਿਹੜੇ ਸਮਝਣੇ ਬੜੇ ਜ਼ਰੂਰੀ ਨੇ, ਜਿਨ੍ਹਾਂ ਵੱਲ ਸਾਡੇ ਵਿਦਵਾਨਾਂ ਨੇ ਧਿਆਨ ਦਿਵਾਇਆ। ਤਾਂ ਜਿਵੇਂ ਜ਼ਿਕਰ ਕੀਤਾ ਸੀਗਾ ਭਾਈ ਧਰਮਾਨ ਸਿੰਘ ਹੋਰਾਂ ਨੇ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਰਚਨਾ ਦੇ ਵਿੱਚ ਇੱਕ ਥੀਸਿਸ ਇਹਦੇ ਸੰਬੰਧੀ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਨੇ ਦਰਸਾਇਆ ਹੈ ਕਿ ਜਿਹੜਾ ਬਾਬਰ ਕਿਆਂ ਦਾ ਪਰਿਵਾਰ ਹੈ, ਜਿਹੜਾ ਗੁਰੂ ਘਰ ਦੇ ਨਾਲ ਪਰਸਪਰ ਸੰਬੰਧ ਵਿੱਚ ਹੈ, ਜਿਹਦੇ ਵਿੱਚ ਕਈ ਉਤਰਾਅ ਚੜਾਅ ਆਉਂਦੇ ਨੇ, ਤਾਂ ਉਹਨਾਂ ਨੇ ਆਪਣੇ ਉਸ ਸਾਰੇ ਐਨਾਲਿਸਿਸ ਦੇ ਵਿੱਚ ਬਾਬਰ ਕਿਆਂ ਦੇ ਵੱਖ-ਵੱਖ ਪੱਧਰ ਦੇ ਉੱਤੇ ਜਿਹੜੇ ਮਨੋਵਿਗਿਆਨਕ ਜਾਂ ਰੂਹਾਨੀ ਸੰਕਟ ਨੇ, ਉਹਨਾਂ ਦਾ ਵੀ ਐਨਾਲਿਸਿਸ ਕੀਤਾ। ਤੋ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਵੇਲੇ ਸਾਡੀ ਵਿਚਾਰ ਚਰਚਾ ਚੱਲ ਰਹੀ ਆ, ਇਹਦੇ ਵਿੱਚ ਇਹ ਚੀਜ਼ਾਂ ਸਾਡੀ ਬਹੁਤ ਮਦਦ ਕਰਦੀਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉਸ ਤੋਂ ਪਹਿਲਾਂ ਪੰਚਮ ਪਾਤਸ਼ਾਹ ਦੀ ਸ਼ਹਾਦਤ, ਤੇ ਉਸ ਤੋਂ ਵੀ ਪਹਿਲਾਂ ਜਦੋਂ ਬਾਬਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪ ਖੁਦ ਮਿਲਦਾ ਹੈ, ਉੱਥੇ ਉਹਨਾਂ ਦੀਆਂ ਮੁਲਾਕਾਤ ਦੇ ਦੌਰਾਨ ਜੋ ਗੱਲਾਂ ਬਾਤਾਂ ਹੁੰਦੀਆਂ ਨੇ, ਉਹ ਜਿਸ ਤਰ੍ਹਾਂ ਸਿੱਖ ਯਾਦ ਵਿੱਚ ਵਸੀਆਂ ਹੋਈਆਂ ਨੇ ਤੇ ਗ੍ਰੰਥਾਂ ਦੇ ਵਿੱਚ ਜਿਸ ਤਰ੍ਹਾਂ ਉਹਦੇ ਹਵਾਲੇ ਆਏ ਨੇ, ਉਹਦੇ ਹਿਸਾਬ ਨਾਲ ਜਿਹੜਾ ਬਾਬਰ ਹੈ ਉਹਦਾ ਇੱਕ ਕਹਿ ਲਓ ਕਿ ਸਾਰੀ ਉਹਦੀ ਖਾਨਦਾਨ ਦੇ ਵਿੱਚ ਉਹਦਾ ਇੱਕ ਆਦਰਸ਼ ਕੰਮ ਕਰ ਰਿਹਾ, ਤੇ ਉਸ ਆਦਰਸ਼ ਦੇ ਕਈ ਪਸਾਰ ਨੇ ਜਿਹਦੀ ਸਾਨੂੰ ਜਾਣਕਾਰੀ ਹੋਵੇ ਤੇ ਸਾਡੇ ਲਈ ਬਿਹਤਰ ਹੋਏਗਾ ਕਿ ਜਿਹੜਾ ਇਹਦੇ ਅਰਥ ਕੱਢ ਸਕਾਂਗੇ। ਦੂਸਰਾ ਜਿਹੜਾ ਪੱਖ ਸੀਗਾ ਇਸ ਆਪਣੀ ਗੱਲਬਾਤ ਦਾ, ਉਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਡਾਕਟਰ ਗੁਰੂ ਭਗਤ ਸਿੰਘ ਜੀ ਨੇ ਉਦਾਤ ਸ਼ਹਾਦਤ ਕਿਹਾ, ਤੇ ਉਦਾਤ ਸ਼ਹਾਦਤ ਦੀ ਫਿਰ ਉਹ ਵਿਆਖਿਆ ਵੀ ਕਰਦੇ ਕਿ ਉਦਾਤ ਸ਼ਹਾਦਤ ਤੋਂ ਭਾਵ ਉਹ ਸ਼ਹਾਦਤ ਹੈ ਜਿਸ ਸ਼ਹਾਦਤ ਦੇ ਪਿੱਛੇ ਕੰਮ ਕਰਨ ਵਾਲੀ ਚੇਤਨਾ ਜਿਹੜੀ ਹੈ ਉਹ ਇੰਨੀ ਵਿਸ਼ਾਲ ਹੋਵੇ ਕਿ ਉਹ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ, ਉਹਨੂੰ ਉਹ ਉਦਾਤ ਸ਼ਹਾਦਤ ਜਾਂ ਸਬਲਾਈਮ ਮਾਰਟੀਰਡਮ ਜਿਹੜਾ ਉਹਨਾਂ ਨੇ ਇਹਨੂੰ ਨਾਂ ਦਿੱਤਾ। ਕਿਉਂਕਿ ਗੁਰੂ ਘਰ ਦੇ ਵਿੱਚ ਦੋ ਕਿਸਮ ਦੀਆਂ ਸ਼ਹਾਦਤਾਂ ਹੋਈਆਂ ਨੇ, ਇੱਕ ਜੰਗ ਦੇ ਵਿੱਚ ਜੂਝਦੀਆਂ ਹੋਈਆਂ ਸ਼ਹਾਦਤਾਂ ਹੋਈਆਂ ਨੇ, ਇੱਕ ਗੁਰੂ ਅਰਜਨ ਪਾਤਸ਼ਾਹ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ, ਭਾਈ ਮਤੀ ਦਾਸ, ਭਾਈ ਛੱਤੀ ਦਾਸ ਜੀ, ਭਾਈ ਦਿਆਲਾ ਜੀ ਦੀ, ਇਹਨਾਂ ਦੀਆਂ ਸ਼ਾਂਤਮਈ ਸ਼ਹਾਦਤਾਂ ਹੋਈਆਂ ਨੇ। ਸੋ ਇਹ ਜਿਹੜੀਆਂ ਸ਼ਹਾਦਤਾਂ ਨੇ, ਦੋਵੇਂ ਤਰ੍ਹਾਂ ਦੀਆਂ ਸ਼ਹਾਦਤਾਂ ਹੀ, ਇਹਨਾਂ ਦੇ ਪਿੱਛੇ ਜਦੋਂ ਜਿਹੜੀ ਆਪਾਂ ਚੇਤਨਾ ਦੀ ਜਦੋਂ ਆਪਾਂ ਸਮਝ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੋਂ ਸਾਨੂੰ ਪਤਾ ਲੱਗਦਾ ਕਿ ਇਹਨਾਂ ਸ਼ਹਾਦਤਾਂ ਦੇ ਪਿੱਛੇ ਬਹੁਤ ਵੱਡੀ ਚੇਤਨਾ ਕੰਮ ਕਰ ਰਹੀ ਹੈ। ਇਹ ਸ਼ਹਾਦਤਾਂ ਜਿਹੜੇ ਗੁਰਮਤ ਦਾ ਮਾਰਗ ਹੈ, ਗੁਰਮਤ ਦਾ ਗਿਆਨ ਹੈ, ਉਸ ਗਿਆਨ ਦੇ ਨਾਲ ਪ੍ਰਚੰਡ ਜੋਤ ਰੂਪ ਜਿਹੜੇ ਸਰੀਰ ਨੇ ਉਹ ਆਪਣੀ ਸ਼ਹਾਦਤ ਦੇ ਰਹੇ ਨੇ, ਉਹ ਗਵਾਹੀ ਦੇ ਰਹੇ ਨੇ, ਕਿਸੇ ਸੱਚ ਦੀ ਗਵਾਹੀ ਦੇ ਰਹੇ ਨੇ। ਸੋ ਇਹਨਾਂ ਦੋ ਗੱਲਾਂ ਦੇ ਸੰਬੰਧ ਦੇ ਵਿੱਚ ਜਾਂ ਇਹਨਾਂ ਦੇ ਆਲੇ ਦੁਆਲੇ ਆਪਾਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਾਂਗੇ। ਇੱਕ ਬੇਨਤੀ ਮੈਂ ਆਪ ਜੀ ਨੂੰ ਕਰਾਂ ਕਿ ਜਿਹੜੀਆਂ ਅਗਲੇ ਟਰਮ ਨੇ ਕੁਝ ਵਰਤੀਆਂ ਹੋਈਆਂ, ਇਹਦੇ ਵਿੱਚ ਥੋੜੀ ਜਿਹੀ ਆਧੁਨਿਕਤਾ ਦਾ ਅਸਰ ਹੈ, ਕਿਉਂਕਿ ਜਿਹੜੇ ਸਾਡੇ ਇੱਥੇ ਵਿਦਵਾਨ ਸਨ ਉਹਨਾਂ ਨੇ ਜ਼ਿਆਦਾਤਰ ਪੱਛਮੀ ਵਿਦਵਾਨਾਂ ਦੇ ਦਿੱਤੇ ਹੋਏ ਟਰਮਸ ਦੇ ਨਾਲ ਹੀ ਉਹ ਜੂਝਦੇ ਰਹੇ, ਜਿਸ ਕਰਕੇ ਉਹਨਾਂ ਨੇ ਬਹੁਤ ਸਾਰੀ ਟਰਮੀਨੋਲੋਜੀ ਜਿਹੜੀ ਹੈ ਉਹ ਅੰਗਰੇਜ਼ੀ ਤੋਂ ਪੰਜਾਬੀ ਉਲਥਾ ਕੀਤੀ ਹੋਈ ਹੈ, ਤੇ ਉਹਦੇ ਨਾਲ ਹੀ ਆਪਾਂ ਨੂੰ ਕੁਝ ਚੀਜ਼ਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਸੋ ਜਿਹੜੀ ਅਗਲੀ ਗੱਲਬਾਤ ਹੈ ਉਹ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ, ਉਹਦੀ ਵਿਰਾਸਤ ਤੇ ਉਹਦੀ ਸੇਧ ਦੇ ਸੰਬੰਧੀ ਜਦੋਂ ਆਪਾਂ ਗੱਲਬਾਤ ਕਰਨੀ ਹੋਵੇ ਐਨਾਲਿਸਿਸ ਦੇ ਪੱਧਰ ਤੇ, ਤਾਂ ਜਿਵੇਂ ਔਰੰਗਜ਼ੇਬ ਇੱਕ ਆਪਣਾ ਪਰਿਪੇਖ ਜਾਂ ਕਹਿ ਲਓ ਕਿ ਉਹ ਆਪਣਾ ਇੱਕ ਪਰਸਪੈਕਟਿਵ ਦੁਨੀਆ ਦੇ ਉੱਤੇ ਲਾਗੂ ਕਰਨਾ ਚਾਹੁੰਦਾ ਸੀਗਾ, ਉਹਦੀ ਔਰੰਗਜ਼ੇਬ ਦੀ ਇਹਦੇ ਪਿੱਛੇ ਜਿਹੜੀ ਧਾਰਨਾ ਹੈ ਉਹਦੇ ਸੰਬੰਧੀ ਬਹੁਤ ਵਿਖਿਆਨ ਹੋਏ ਨੇ ਕਿ ਉਹ ਕਿਉਂ ਕਰਨਾ ਚਾਹੁੰਦਾ ਸੀਗਾ। ਹੁਣੇ ਵੀ ਵਿਦਵਾਨ ਸੱਜਣ ਉਹਦੇ ਬਾਰੇ ਗੱਲ ਕਰਕੇ ਗਏ ਨੇ,
ਕਿ ਉਹਨੂੰ ਇਹ ਲੱਗਦਾ ਸੀਗਾ ਕਿ ਇਹਦੇ ਨਾਲ ਸਵਾਬ ਮਿਲੇਗਾ, ਇਹਦੇ ਨਾਲ ਮੈਨੂੰ ਆਪਣੇ ਧਰਮ ਨੂੰ ਫੈਲਾਉਣ ਦਾ ਜੋ ਵੀ ਦਰਜਾ ਹੈ, ਜੋ ਵੀ ਮਾਨਤਾ ਹੈ, ਜੋ ਇੱਜ਼ਤ ਰਸੂਖ ਹੈ ਇਸਲਾਮੀ ਜਗਤ ਵਿੱਚ, ਉਹ ਮਿਲੇਗੀ। ਤਾਂ ਜਿਹੜੀ ਸਾਡੀ ਮਾਡਰਨ ਲੈਂਗੁਏਜ ਹੈ ਉਹ ਇਹਨੂੰ ਕਹਿੰਦੀ ਕਿ ਇਹ ਇਕਾਂਗੀ ਪਰਿਪੇਖ ਹੈ। ਇਕਾਂਗੀ ਪਰਿਪੇਖ ਤੋਂ ਭਾਵ ਇਹ ਹੈ ਕਿ ਇਹਦੇ ਵਿੱਚ ਦੂਸਰੇ ਦੀ ਥਾਂ ਨਹੀਂ ਹੈਗੀ, ਇੱਕ ਭਰਤੀ ਹੈ ਇਹ ਗੱਲ। ਤੇ ਇੱਕ ਭਰਤੀ ਨੂੰ ਕਹਿ ਲਓ, ਉਹਨੂੰ ਅੰਗਰੇਜ਼ੀ ਨਾਲ ਯੂਨਿਟਰੀ ਕਹਿ ਲਓ। ਤੇ ਉਹ ਇੱਕ ਭਰਤੀ ਹੋਣ ਕਰਕੇ ਉਹ ਜਿਹੜੀਆਂ ਵਿਭਿੰਨਤਾਵਾਂ ਨੇ ਜ਼ਿੰਦਗੀ ਦੀਆਂ, ਜਿਹੜੀਆਂ ਜ਼ਿੰਦਗੀ ਦੇ ਵਿੱਚ ਅਨੁਭਵ ਨੇ ਵੱਖ-ਵੱਖ ਤਰ੍ਹਾਂ ਨਾਲ ਅਕਾਲ ਪੁਰਖ ਨੂੰ ਮਹਿਸੂਸ ਕੀਤਾ, ਅਕਾਲ ਪੁਰਖ ਨੂੰ ਆਪਣੀ ਪ੍ਰਤੀਤੀ ਦੇ ਵਿੱਚ ਉਤਾਰਿਆ, ਉਹਨੂੰ ਥਾਂ ਨਹੀਂ ਦਿੰਦਾ। ਇਸ ਕਰਕੇ ਜਿਹੜਾ ਇਹ ਇੱਕ ਭਰਤੀ ਨਜ਼ਰੀਆ ਆ, ਇੱਕ ਡਿਮੈਂਸ਼ਨ ਜਿਹੜੀ ਆ, ਉਹ ਉਹਨੂੰ ਨਿਰੰਕੁਸ਼ ਕਹਿ ਲਓ, ਕਿ ਉਹਨੂੰ ਅਲਟੀਮੇਟ ਕਹਿ ਲਓ, ਜਾਂ ਜਿਵੇਂ ਹੀਗਲ ਦੇ ਸ਼ਬਦਾਂ ਨੂੰ ਐਬਸੋਲੂਟ ਬਣਾਉਂਦਾ ਹੈ ਉਹਨੂੰ, ਕਿ ਜੋ ਹਕੂਮਤ ਕਹਿ ਰਹੀ ਆ ਧਰਮ ਦੀ, ਰੱਬ ਦੀ ਜੋ ਵਿਆਖਿਆ ਹਕੂਮਤ ਦੇ ਰਹੀ ਆ, ਉਹਨੂੰ ਮੰਨਿਆ ਜਾਵੇ, ਬਾਕੀ ਸਾਰੀ ਰਿਆ ਜਿਹੜੀ ਉਹਨੂੰ ਮੰਨੇ। ਤੇ ਗੁਰੂ ਸਾਹਿਬ ਉਹਦੇ ਅੱਗੇ ਕੋਈ ਹੋਰ ਖਿਆਲ ਰੱਖਦੇ ਨੇ, ਕੋਈ ਹੋਰ ਨਜ਼ਰੀਆ ਰੱਖਦੇ ਨੇ ਜ਼ਿੰਦਗੀ ਦਾ, ਕਿ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਭਰਤੀ ਚੀਜ਼ਾਂ ਨਹੀਂ ਹੈਗੀਆਂ, ਸਾਡੇ ਕੋਲ ਅਨੁਭਵ ਦੀ ਬਹੁਤ ਵੈਰਾਈਟੀ ਹੈ ਜ਼ਿੰਦਗੀ ਦੇ ਵਿੱਚ, ਤੇ ਉਹਨੂੰ ਉਹ ਸਾਰਿਆਂ ਨੂੰ ਥਾਂ ਦੇਣਾ ਚਾਹੀਦਾ, ਉਹਨਾਂ ਨੂੰ ਬਚਣਾ ਚਾਹੀਦਾ। ਹੁਣ ਇਹ ਜਿਹੜਾ ਔਰੰਗਜ਼ੇਬ ਜਿਹੜਾ ਇੱਕ ਭਰਤੀ ਨਜ਼ਰੀਆ ਫੈਲਾ ਰਿਹਾ, ਉਹਦੇ ਪਿੱਛੇ ਵੀ ਧਾਰਮਿਕ ਮਾਨਤਾ ਤੇ ਵਿਦਵਾਨਾਂ ਦਾ ਇੱਕ ਸਿਲਸਿਲਾ ਖੜਾ ਹੈ, ਜਿਹੜਾ ਉਹਨੂੰ ਕਹਿ ਰਿਹਾ ਕਿ ਤੂੰ ਠੀਕ ਕਰ ਰਿਹਾ। ਤੇ ਦੂਜੇ ਪਾਸੇ ਜਿਹੜਾ ਗੁਰੂ ਘਰ ਵਾਲਾ ਪੱਖ ਹੈ, ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਗਿਆਨ ਦਾ ਪ੍ਰਬੰਧ ਹੈ, ਜਿਹੜਾ ਇਹ ਦੱਸ ਰਿਹਾ ਕਿ ਜੋ ਔਰੰਗਜ਼ੇਬ ਕਰ ਰਿਹਾ ਉਹ ਠੀਕ ਨਹੀਂ ਕਰ ਰਿਹਾ। ਤੋ ਅਸੀਂ ਜਦੋਂ ਹੁਣ ਦੇ ਜ਼ਮਾਨੇ ਦੇ ਵਿੱਚ ਇਸ ਸ਼ਹਾਦਤ ਨੂੰ ਦੇਖਣਾ ਹੈ, ਤੇ ਇਹਦੇ ਉੱਤੇ ਕੋਈ ਗਿਆਨ ਚਰਚਾ ਜਾਂ ਜੋ ਕੋਈ ਗਿਆਨ ਪ੍ਰਬੰਧ ਸਿਰਜਣਾ ਆ, ਤਾਂ ਆਪਣੇ ਜਿਹੜੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆ, ਉਹਨਾਂ ਦੇ ਕਰਨ ਲਈ ਕੋਈ ਗੱਲ ਲੱਭਣੀ ਹੈ, ਤਾਂ ਫਿਰ ਸਾਨੂੰ ਇਹਦੀ ਇਸ ਪੱਖ ਤੋਂ ਵਿਆਖਿਆ ਕਰਨੀ ਪਏਗੀ ਕਿ ਪਹਿਲਾਂ ਗੁਰੂ ਸਾਹਿਬ ਨੇ ਉਹ ਜਿਹੜੀ ਬੌਲਤਾ ਆ, ਉਹਨੂੰ ਇੱਕ ਥਾਂ ਤੇ ਸਮਾਉਣ ਲਈ ਆਪਣਾ ਇੱਕ ਗਿਆਨ ਸ਼ਾਸਤਰ ਸਿਰਜਿਆ, ਉਹਦੀ ਇੱਕ ਵਿਆਖਿਆ ਦਿੱਤੀ, ਉਹਦਾ ਇੱਕ ਢੰਗ ਤਰੀਕਾ ਦੱਸਿਆ, ਤੇ ਉਹਦੇ ਨਾਲ ਹੀ ਫਿਰ ਉਹਨਾਂ ਨੇ ਜਿਹੜੀ ਬਹੁ ਵਿਧਤਾ ਆ, ਵੰਨ ਸੁਵੰਨਤਾ ਆ, ਉਹਨੂੰ ਏਕਤਾ ਵਿੱਚ ਲੈ ਕੇ ਆਉਣ ਦੀ ਜਿਹੜੀ ਸਮਰੱਥਾ ਮਨੁੱਖ ਦੇ ਵਿੱਚ ਪੈਦਾ ਕੀਤੀ। ਉਹ ਉਹਨਾਂ ਨੇ ਕਿਵੇਂ ਕੀਤੀ ਹੈ ਕਿ ਜਿਵੇਂ ਗੁਰਮਤਿ ਫਲਸਫਾ ਸਾਨੂੰ ਦੱਸਦਾ ਵੀ ਸੰਜੋਗ ਵਿਜੋਗ ਦੋ ਕਾਰ ਚਲਾ। ਇੱਥੋਂ ਆਪਾਂ ਗੱਲ ਆਪਣੀ ਸ਼ੁਰੂ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਸੰਜੋਗ ਔਰ ਵਿਜੋਗ ਨਾਲ ਹੀ ਸਾਰਾ ਕੁਝ ਚੱਲਣਾ ਹੈ। ਵਿਗਿਆਨ ਵੀ ਇਹਦਾ ਅਧਿਐਨ ਕਰਦਾ ਆਪਣੇ ਤਰੀਕੇ ਨਾਲ, ਜਦੋਂ ਐਟਮਸ ਟੁੱਟਦੇ ਆ ਉਹ ਤੋਂ ਅੱਗੇ ਕਿਵੇਂ ਜਿਹੜਾ ਉਹ ਹੋਰ ਪਦਾਰਥ ਦੀ ਸਿਰਜਣਾ ਹੁੰਦੀ ਹੈ। ਤੋ ਜਿਹੜਾ ਵਿਜੋਗ ਆ, ਉਹ ਫਿਰ ਜਦੋਂ ਆਪਾਂ ਸਮਾਜ ਸ਼ਾਸਤਰੀ ਨੁਕਤੇ ਤੋਂ ਦੇਖਦੇ ਹਾਂ ਤੇ ਬਹੁਤ ਸਾਰਾ ਵਿਜੋਗ ਜ਼ਿੰਦਗੀ ਵਿੱਚ ਵਾਪਰੀ ਜਾ ਰਿਹਾ। ਜਿਵੇਂ ਡਾਇਸਪੋਰਾ ਆ, ਉਹ ਜੇ ਡਾਇਸਪੋਰਾ ਵਿੱਚ ਸਿੱਖ ਨੇ, ਉਹ ਆਪਣੀ ਇਸ ਧਰਤੀ ਤੋਂ ਵਿਜੋਗੇ ਗਏ, ਇਹ ਵੀ ਇੱਕ ਵਿਜੋਗ ਹੈ। ਜਿਵੇਂ ਕਿਸੇ ਦੀ ਬੋਲੀ ਹੈ, ਉਹਦੇ ਵਿੱਚ ਵਿਜੋਗ ਹੈ। ਜਿਵੇਂ ਇੱਥੇ ਪੰਜਾਬ ਵਿੱਚ ਰਹਿਣ ਵਾਲੇ ਬੱਚੇ ਜਿਵੇਂ ਪੰਜਾਬੀ ਬੋਲਦੇ ਆ, ਇਸ ਤਰ੍ਹਾਂ ਦੀ ਬੋਲੀ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਨਹੀਂ ਮਿਲ ਰਹੀ, ਇਹ ਵੀ ਇੱਕ ਉਹਨਾਂ ਦਾ ਵਿਜੋਗ ਹੈ। ਇਸੇ ਤਰ੍ਹਾਂ ਰਿਸ਼ਤੇ ਨਾਤਿਆਂ ਦੇ ਵਿੱਚ ਹਰ ਇੱਕ ਥਾਂ ਤੇ ਵਿਜੋਗ ਵਾਪਰ ਰਿਹਾ। ਇਹ ਵਿਜੋਗ ਦੀ ਬਹੁਤ ਵੱਡੀ ਵਿਆਖਿਆ ਆ, ਤੇ ਡਾਇਸਪੋਰਾ ਇਹਨੂੰ ਜ਼ਿਆਦਾ ਨੇੜੇ ਤੋਂ ਸਮਝ ਸਕਦਾ ਕਿ ਇਹ ਵਿਜੋਗੇ ਜਿਹੜਾ ਹੁੰਦਾ ਕੀ। ਤੋ ਇਹ ਇਸੇ ਤਰ੍ਹਾਂ ਦਾ ਹੀ ਕੁਛ ਉਸ ਵੇਲੇ ਔਰੰਗਜ਼ੇਬ ਦੇ ਵੇਲੇ ਵਾਪਰਿਆ। ਤਾਂ ਵਿਜੋਗ ਤਾਂ ਹਰ ਜਗ੍ਹਾ ਤੇ ਹੈ, ਪਰ ਸੰਜੋਗ ਕਰਨ ਦੀ ਤਾਕਤ ਉਹ ਹਰ ਜਗ੍ਹਾ ਤੇ ਨਹੀਂ ਹੁੰਦੀ। ਤੋ ਇਸਲਾਮ ਨੇ ਜਿਹੜਾ ਇਹ ਸੰਜੋਗ ਸੀਗਾ, ਉਹਦੇ ਵਿੱਚ ਸੰਜੋਗ ਜਿਹੜਾ ਹੁੰਦਾ, ਉਹਦੇ ਵਿੱਚ ਸੰਵਾਦ ਹੋਵੇ, ਉਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਅਨੁਭਵ ਦੀਆਂ ਪਰਤਾਂ ਨੇ ਉਹ ਆਪਸ ਵਿੱਚ ਸਹਿ ਹੋਂਦ ਵਿੱਚ ਰਹਿਣ। ਇਹਦੀ ਕਹਿ ਲਓ ਕਿ ਉਹਦੀ ਫਿਲੋਸੋਫੀਕਲ ਪੋਸੀਬਿਲਿਟੀ ਨਹੀਂ ਸੀ ਛੱਡੀ ਹੋਈ, ਜਿਹੜੀ ਇਸਲਾਮ ਦੀ ਵਿਆਖਿਆ ਹਿੰਦੁਸਤਾਨ ਵਿੱਚ ਉਸ ਵੇਲੇ ਕੀਤੀ ਜਾ ਰਹੀ ਸੀਗੀ। ਉਹਦੇ ਵੀ ਸਕੂਲ ਆਫ ਥਾਟ ਹੈਗੇ ਨੇ, ਉਹ ਥੋੜੀ ਚਰਚਾ ਡਾਇਵਰਟ ਹੋ ਜਾਏਗੀ ਫਿਰ ਜੇ ਆਪਾਂ ਉਹਨਾਂ ਸਕੂਲ ਆਫ ਥਾਟ ਦੀ ਗੱਲ ਕਰੀਏ। ਤਾਂ ਮੈਂ ਸਿਰਫ ਇਸ਼ਾਰਾ ਮਾਤਰ ਵਿਦਿਆਰਥੀਆਂ ਦੇ ਪੜ੍ਹਨ ਲਈ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਉਹਦਾ ਜਿਹੜਾ ਸਕੂਲ ਆਫ ਥਾਟ ਹੈ, ਉਹਨੂੰ ਸਾਰੇ ਨੂੰ ਪੜ੍ਹਨਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਇਸਲਾਮ ਦੀ ਵਿਆਖਿਆ ਨੂੰ ਲੈ ਕੇ ਇੱਕ ਸਟੈਂਡ ਹੈ। ਉਸ ਤੋਂ ਬਾਅਦ ਜਿਹੜਾ ਮੌਜੂਦਾ ਦੌਰ ਦੇ ਵਿੱਚ ਦਿਓਬੰਦੀ ਸਿਲਸਿਲਾ ਹੈ, ਜਿਹੜਾ ਉਹਨਾਂ ਦੀ ਜਿਹੜੀ ਵਿਆਖਿਆ ਆ, ਬਰੇਲਵੀ ਇਸਲਾਮ ਹੈ, ਇਸਲਾਮ ਦੀ ਜਿਹੜੀ ਬਰੇਲਵੀ ਸਕਾਲਰਸ ਨੇ ਜਿਹੜੀ ਇਸਲਾਮ ਦੀ ਵਿਆਖਿਆ ਕੀਤੀ ਹੈ, ਇਹ ਹੁਣ ਦੇ ਸਮੇਂ ਵੀ ਸਾਨੂੰ ਦੇਖਣੀ ਪਵੇਗੀ, ਕਿਉਂਕਿ
ਜਿਹੜਾ ਦਿਓਬੰਦੀ ਸਿਲਸਿਲਾ ਆ ਉਹਦਾ ਪਸਾਰ ਏਸ਼ੀਆ ਦੇ ਵਿੱਚ ਬਹੁਤ ਵੱਡੇ ਖੇਤਰ ਦੇ ਵਿੱਚ ਆ। ਪਾਕਿਸਤਾਨ ਦੇ ਵਿੱਚ ਵੀ ਦਿਓਬੰਦੀਆਂ ਦਾ ਦਬਦਬਾ ਹੈ, ਤੇ ਅਫਗਾਨਿਸਤਾਨ ਦੇ ਵਿੱਚ ਵੀ ਦਿਓਬੰਦੀ ਫਿਲਾਸਫੀ ਦਾ ਜਿਹੜਾ ਉਹ ਦਬਦਬਾ ਹੈ। ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਇਹਦੇ ਨਾਲ ਬਹੁਤ ਨੇੜਲੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਸਾਡਾ ਜਿਹੜਾ ਡਾਇਲਾਗ ਆ ਉਹ ਖੁੱਲ ਜਾਣਾ ਹੈ। ਤੇ ਇਹਦੇ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਵਿਆਖਿਆ ਪਹਿਲਾਂ ਕਰ ਲੈਣੀ ਚਾਹੀਦੀ, ਜਾਂ ਇਹਦੇ ਬਾਰੇ ਸਮਝ ਪੈਦਾ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਾਰੇ ਸਕੂਲ ਆਫ ਥਾਟ ਪੁਰਾਣੇ ਨੇ। ਚਲੋ ਦਿਓਬੰਦੀਆਂ ਨੂੰ ਬੜਾ ਪੁਰਾਣਾ ਨਾ ਗਿਣੀਏ ਤਾਂ ਜਿਹੜਾ ਸਹਿਕਾ ਸਰਹੰਦੀ ਵਾਲਾ ਸਕੂਲ ਹੈ ਉਹ ਬਹੁਤ ਪੁਰਾਣਾ ਹੈ। ਤੇ ਇਹ ਔਰੰਗਜ਼ੇਬ ਹੋਰਾਂ ਦੀ ਜਿਹੜੀ ਵਿਆਖਿਆ ਆ ਉਹਦੇ ਪਿੱਛੇ ਇਹੋ ਜਿਹੇ ਬੰਦਿਆਂ ਦਾ ਕੰਮ ਖੜਾ ਆ ਜਿਹੜੇ ਉਹਨੂੰ ਸਪੋਰਟ ਕਰ ਰਹੇ ਇੰਟੈਲੈਕਚੁਅਲੀ। ਤਾਂ ਫਿਰ ਉਹਨਾਂ ਦੇ ਵਿੱਚ ਤੇ ਸੰਯੋਗ ਨਹੀਂ ਹੈਗਾ, ਉਹਨਾਂ ਦੇ ਵਿੱਚ ਦੂਸਰੇ ਨੂੰ ਥਾਂ ਦੇਣ ਦੀ ਪੋਸੀਬਿਲਿਟੀ ਨਹੀਂ ਹੈਗੀ। ਤਾਂ ਇੱਕ ਪਰਤੀ ਗੱਲ ਕਰ ਰਹੇ ਨੇ, ਇਹੀ ਉਹਨਾਂ ਦੀ ਐਬਸੋਲਿਊਟਨੈਸ ਹੈ ਜਿਹੜੀ ਉਹ ਕਹਿੰਦੇ ਵੀ ਇੱਕ ਪਰਤੀ ਜਿਹੜਾ ਉਹਨਾਂ ਨੇ ਬ੍ਰਾਹਮਣ ਨੇ ਜਦੋਂ ਆਪਣਾ ਬ੍ਰਹਮ ਦਿੱਤਾ ਉਹਨੇ ਵੀ ਇੱਕ ਪਰਤੀ ਦਿੱਤਾ, ਤੇ ਉਹਦੀ ਵੀ ਇੱਕ ਬੜੀ ਸਟਰੋਂਗ ਵਿਆਖਿਆ ਦਿੱਤੀ, ਤੇ ਜਿਹੜਾ ਉਹਨੂੰ ਨਹੀਂ ਮੰਨਦਾ ਸੀ ਉਹਨੂੰ ਐਕਸਕਲੂਡ ਕਰਦੇ ਸੀਗੇ। ਇਸੇ ਤਰ੍ਹਾਂ ਹੀ ਜਿਹੜਾ ਇੱਥੋਂ ਤੁਰਕਾਂ ਵੱਲੋਂ ਆਇਆ ਇੱਥੇ ਹਿੰਦੁਸਤਾਨ ਦੇ ਵਿੱਚ ਅੱਲਾ ਦਾ ਰੂਪ, ਤੇ ਉਹਦੇ ਨਾਲ ਜਿਹੜੇ ਇੱਥੇ ਸੂਫੀ ਤੇ ਵਿਦਵਾਨਾਂ ਦੇ ਸਿਲਸਿਲਿਆਂ ਨੇ ਉਹਨੂੰ ਸਪੋਰਟ ਕੀਤੀ, ਉਹ ਵੀ ਇਹਨੂੰ ਇੱਕ ਐਬਸੋਲਿਊਟ ਵਿਆਖਿਆ ਅੱਲਾ ਦੀ ਕਹਿ ਰਿਹਾ ਕਿ ਅੱਲਾ ਦੇ ਨਾਲ ਗੱਲ ਕਰਨ ਲਈ ਤੁਹਾਨੂੰ ਅਰਬੀ ਪੜ੍ਹਨੀ ਪਏਗੀ, ਅਰਬੀ ਦੇ ਵਿੱਚ ਹੀ ਨਮਾਜ਼ ਹੋ ਸਕਦੀ ਹੈ, ਅੱਲਾ ਦੇ ਨਾਲ ਅਰਬੀ 'ਚ ਹੀ ਗੱਲ ਹੋ ਸਕਦੀ ਹੈ। ਇਹੀ ਇੱਕ ਧਾਰਮਿਕ ਤਰੀਕਾ ਹੈ ਜ਼ਿੰਦਗੀ ਜੀਣ ਦਾ। ਇਸੇ ਤਰ੍ਹਾਂ ਹੀ ਤੁਸੀਂ ਰੱਬ ਦੇ ਨਾਲ ਰਿਸ਼ਤਾ ਬਣਾ ਸਕਦੇ ਹੋ। ਤਾਂ ਜੋ ਵੀ ਇਸਲਾਮ ਦੀ ਉਸ ਵੇਲੇ ਦੀ ਵਿਆਖਿਆ ਹੈ ਕਿ ਤੁਹਾਨੂੰ ਇਸਲਾਮ ਧਾਰਨ ਹੀ ਕਰਨਾ ਪਏਗਾ, ਹੋਰ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ। ਤੋ ਇਹਦੇ ਵਿੱਚੋਂ ਅੱਗੇ ਤਿੰਨ ਗੱਲਾਂ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਵੇਲੇ ਵਾਪਰੀਆਂ, ਇੱਕ ਉਹਨਾਂ ਨੇ ਕਿਹਾ ਵੀ ਤੁਸੀਂ ਕਰਾਮਾਤ ਦਿਖਾਓ, ਤੇ ਇੱਕ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਨਹੀਂ ਦਿਖਾਉਣੀ ਤੇ ਫਿਰ ਤੁਸੀਂ ਦੀਨ ਕਬੂਲ ਕਰੋ, ਤੇ ਤੀਸਰਾ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਦੋਵੇਂ ਕੰਮ ਨਹੀਂ ਕਰਨੇ ਫਿਰ ਤੁਸੀਂ ਸ਼ਹੀਦ ਹੋ ਜਾਓ। ਇਹ ਤਿੰਨ ਗੱਲਾਂ ਨੇ, ਇਹ ਸਾਡੇ ਗੱਲਬਾਤ ਦੇ ਵਿੱਚ ਥੋੜਾ ਜਿੰਨਾ ਹੋਇਆ ਤਾਂ ਆਪਾਂ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੋ ਮੈਂ ਬੇਨਤੀ ਇਹ ਕਰ ਰਿਹਾ ਸੀਗਾ ਕਿ ਵਿਜੋਗ ਤਾਂ ਜ਼ਿੰਦਗੀ ਵਿੱਚ ਹਰ ਜਗ੍ਹਾ ਤੇ ਵਾਪਰ ਰਿਹਾ ਹੈ, ਕਈ ਕਾਰਨਾਂ ਕਰਕੇ ਵਾਪਰ ਰਿਹਾ ਹੈ। ਜ਼ਿੰਦਗੀ ਵਿਜੋਗੀ ਜਾ ਰਹੀ ਵੱਖ-ਵੱਖ ਥਾਵਾਂ ਤੇ, ਰਿਸ਼ਤੇ ਨਾਤੇ ਦੇ ਤੌਰ ਤੇ, ਬੋਲੀ ਦੇ ਤੌਰ ਤੇ, ਧਰਮ ਦੇ ਤੌਰ ਤੇ, ਅਧਿਆਤਮਿਕ ਬਹੁਤ ਪੱਖ ਨੇ ਇਹਦੇ ਜਿੱਥੋਂ ਵਿਜੋਗ ਮਿਲ ਰਿਹਾ। ਪਰ ਸੰਯੋਗ ਕਰਨ ਦੀ ਤਾਕਤ ਨਾ ਆਧੁਨਿਕ ਫਲਸਫੇ ਵਿੱਚ ਹੈ, ਨਾ ਹੀ ਪੱਛਮੀ ਜਿੰਨੀ ਵੀ ਤਰ੍ਹਾਂ ਦੀ ਉਹਨਾਂ ਦੀ ਉੱਚਤਾ ਆ ਉਸ ਦੇ ਬਾਵਜੂਦ ਵੀ ਉਹਨਾਂ ਦੇ ਕੋਲ ਸੰਯੋਗ ਕਰਨ ਦੀ ਤਾਕਤ ਨਹੀਂ। ਤਜਰਬੇ ਬਹੁਤ ਹੋਏ ਨੇ, ਅਮਰੀਕਾ 'ਚ ਬਹੁਤ ਵੱਡਾ ਤਜਰਬਾ ਹੋਇਆ ਜਿਸ 'ਚ ਬਹੁਤ ਸਾਰੇ ਕਲਚਰ ਜਿਹੜੇ ਨੇ ਉਹ ਇਕੱਠੇ ਰਹਿ ਸਕਦੇ ਨੇ, ਉਹਨਾਂ ਨੂੰ ਆਪਣੇ ਵਿਕਾਸ ਕਰਨ ਦੀ ਉੱਥੇ ਇੱਕ ਹੈਗੀ ਆ ਪੋਸੀਬਿਲਿਟੀ। ਪਰ ਉਹ ਕਦੋਂ ਉਹਨਾਂ ਨੇ ਉਹਨੂੰ ਸਾਰੀਆਂ ਸੰਭਾਵਨਾਵਾਂ ਨੂੰ ਸੰਗੇੜ ਦੇਣਾ ਹੈ, ਤੇ ਫਿਰ ਉੱਥੇ ਵੀ ਜਿਹੜਾ ਵਾ ਉਹ ਐਬਸੋਲਿਊਟ ਵਾਲੀਆਂ ਚੀਜ਼ਾਂ ਆ ਜਾਣੀਆਂ ਨੇ। ਇਹਦੀਆਂ ਪੋਸੀਬਿਲਿਟੀਜ਼ ਵੀ ਚੱਲ ਰਹੀਆਂ ਨੇ, ਜਿਵੇਂ ਦੇ ਉੱਥੇ ਅਥੋਰੀਟੇਰੀਅਨ ਰਜੀਮ ਜਿਹੜੇ ਨੇ ਹੌਲੀ ਹੌਲੀ ਵੈਸਟ ਦੇ ਵਿੱਚ ਬਾਕੀ ਥਾਵਾਂ ਤੇ ਆਉਣੇ ਸ਼ੁਰੂ ਹੋ ਗਏ ਨੇ। ਤੋ ਉਹਦੀਆਂ ਪੋਸੀਬਿਲਿਟੀਜ਼ ਪਈਆਂ ਨੇ ਜਿਹਦੇ ਨਾਲ ਆਪਾਂ ਨੂੰ ਅੱਗੇ ਆਉਣ ਵਾਲੇ ਸਮੇਂ 2-4 ਹੋਣਾ ਪੈ ਸਕਦਾ। ਸੋ ਗੁਰੂ ਸਾਹਿਬ ਨੇ ਉਹ ਸੰਯੋਗ ਕਰਨ ਦੀ ਇੱਥੇ ਪਹਿਲ ਕੀਤੀ। ਉਹ ਸੰਯੋਗ ਜਿਹੜਾ ਆ ਉਹ ਪਹਿਲਾਂ ਦ੍ਰਿਸ਼ਟੀ ਦੇ ਪੱਧਰ ਤੇ ਆਉਂਦਾ, ਜਿਹਦੇ ਵਿੱਚ ਵੱਖ-ਵੱਖ ਚਿਹਨ ਸਿਰਜੇ ਜਾਂਦੇ ਆ। ਭਾਸ਼ਾ ਦੇ ਵਿੱਚ ਉਹ ਜਿਹੜਾ ਸੰਯੋਗ ਆਉਂਦਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਹੈ ਅਸੀਂ ਉਹਦੇ ਵਿੱਚ ਜਿਹੜਾ ਸੰਯੋਗ ਹੋਇਆ ਉਹਦੇ ਵਿੱਚ ਅਰਬੀ ਲਫ਼ਜ਼ ਵੀ ਨੇ, ਅਰਬੀ ਸ਼ਬਦਾਵਲੀ ਵੀ ਉਹਦੇ ਵਿੱਚ ਹੈਗੀ ਆ, ਸੰਸਕ੍ਰਿਤ ਸ਼ਬਦਾਵਲੀ ਵੀ ਉਹਦੇ ਵਿੱਚ ਹੈਗੀ ਆ, ਤੇ ਪੰਜਾਬੀ ਦਾ ਜਿਹੜਾ ਆਪਣਾ ਜਿਹੜਾ ਉਸ ਵੇਲੇ ਦਾ ਮੁਹਾਵਰਾ ਜਿਹੜਾ ਬਹੁਤ ਵੱਡਾ ਜਿਹੜਾ ਸੱਭਿਆਚਾਰ ਸੀਗਾ ਨਾਥ ਜੋਗੀਆਂ ਦਾ, ਸਾਧੂਆਂ ਦਾ, ਜਿਹਨਾਂ ਦੀ ਬੋਲੀ ਸਧੂਕੜੀ ਸੀਗੀ, ਉਹਦਾ ਇੱਕ ਬਹੁਤ ਵੱਡਾ ਪਸਾਰ ਸੀਗਾ। ਤੇ ਉਹਦਾ ਵੀ ਇੱਕ ਮੌਲਿਕ ਰੂਪ ਜਿਹੜਾ ਉਹ ਇਹਦੇ ਵਿੱਚ ਪਿਆ ਹੋਇਆ। ਹੋਰ ਬਾਕੀ ਬੋਲੀਆਂ ਜਿਹੜੀਆਂ ਨੇ ਵੱਡੀਆਂ 14 ਬੋਲੀਆਂ ਉਸ ਵੇਲੇ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਪ੍ਰਾਪਤ ਕਰਦੀਆਂ ਨੇ, ਤਾਂ ਬੋਲੀ ਦਾ ਇੱਕ ਸੰਯੋਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆ ਹੋਇਆ। ਇਸ ਤੋਂ ਇਲਾਵਾ ਜਿਹੜਾ ਅਨੁਭਵ ਹੈ, ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਜਦੋਂ ਬਾਣੀ ਦੇ ਵਿੱਚ ਭਗਤ ਸਾਹਿਬਾਨ ਨੂੰ ਥਾਂ ਦਿੱਤਾ, ਤਾਂ ਉਹ ਇੱਕ ਬੜਾ ਵੱਡਾ ਸੰਯੋਗ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਨਹੀਂ ਹੋ ਸਕਿਆ। ਨਾ ਹੀ ਉਹ ਇਸਲਾਮ ਵਿੱਚ ਹੋ ਸਕਿਆ, ਨਾ ਹੀ ਉਹ ਜਿਹੜੇ ਬਾਕੀ ਸਨਾਤਨ, ਜਿਹਨੂੰ ਸਨਾਤਨ ਹਿੰਦੂ ਜਾਂ ਜੋ ਵੀ ਉਹਦਾ ਨਾਂ ਆ, ਉਹਨਾਂ ਵੱਲੋਂ ਕੋਈ ਇਹੋ ਜਿਹਾ ਉਦਮ ਹੋ ਸਕਿਆ, ਕਿਉਂਕਿ ਉਹਦੇ ਵਿੱਚ ਸੰਭਾਵਨਾਵਾਂ ਨਹੀਂ ਸੀ ਹੈਗੀਆਂ ਸੰਯੋਗ ਕਰਨ ਦੀਆਂ। ਤੇ ਗੁਰੂ ਸਾਹਿਬ ਨੇ ਉਹ ਸਾਰਾ ਸੰਯੋਗ ਇਸ ਦੀ ਕਹਿ ਲਓ ਕਿ ਪਹਿਲਾਂ ਉਹਦੇ ਪੈਟਰਨ ਸਿਰਜੇ ਨੇ। ਔਰ ਗੁਰੂ ਘਰ ਦੇ ਵਿੱਚ ਇੱਕ ਬਹੁਤ ਵੱਡੀ ਬਰਕਤ ਹੈ, ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇੱਕ ਜੋਤ ਹੈ, ਤੇ ਇਹ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਇੱਕ ਜੋਤ ਹੈ। ਤੇ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਤੇ ਖਾਲਸਾ ਜੀ ਇਹ ਇੱਕ ਜੋਤ ਹੋ ਜਾਂਦੇ ਆ। ਤੋ ਜਿਹੜਾ ਸਿੱਖ ਹੈ ਉਹ ਬਾਣੀ ਰੂਪ ਹੋ ਸਕਦਾ ਹੈ, ਬਾਣੀ ਗੁਰੂ ਰੂਪ ਹੈ। ਤੋ ਇਹਦੇ 'ਚ ਏਕਤਾ ਹੈ ਬਹੁਤ ਵੱਡੀ। ਤੋ ਜੋ ਗੁਰਬਾਣੀ ਦੇ ਵਿੱਚ ਜਿਹੜਾ ਤਜਰਬਾ ਹੋਇਆ, ਗੁਰਬਾਣੀ ਦੇ ਜਿਹੜੇ ਸੰਯੋਗ ਹੋਏ, ਜਿਹੜੇ ਇਸ ਤਰ੍ਹਾਂ ਦੀਆਂ ਵੱਖ-ਵੱਖ ਅਨੁਭਵ, ਬੋਲੀਆਂ, ਤਜਰਬੇ, ਰੱਬ ਬਾਰੇ ਬਣੀਆਂ ਹੋਈਆਂ ਧਾਰਨਾਵਾਂ, ਉਹ ਸਾਰੀਆਂ ਇੱਕ ਜਗ੍ਹਾ ਤੇ ਸੰਜੋਈਆਂ ਜਾ ਰਹੀਆਂ ਨੇ, ਸੰਯੋਗ ਕੀਤਾ ਜਾ ਰਿਹਾ। ਤੋ ਉੱਥੇ ਪੋਸੀਬਿਲਿਟੀ ਹੈ ਕਿ ਜਿਹੜੇ ਸਾਰੇ ਜਿਹੜੇ ਨੇ ਉਹ ਵਿਕਾਸ ਦੇ ਵਿੱਚ ਸਾਰੇ
ਇੱਕ ਜਗ੍ਹਾ ਤੇ ਇਕੱਠੇ ਰਹਿ ਕੇ ਖਿੜ ਸਕਦੇ ਨੇ, ਮੋੜ ਸਕਦੇ ਨੇ। ਤੇ ਇਹ ਜਿਹੜੀਆਂ ਐਬਸੋਲਿਊਟ ਚੀਜ਼ਾਂ ਸੀਗੀਆਂ, ਜਿਹੜੀਆਂ ਇੱਕ ਪਾਸੇ ਬ੍ਰਾਹਮਣ ਵੱਲੋਂ ਆ ਰਹੀਆਂ ਸੀਗੀਆਂ, ਇੱਕ ਪਾਸੇ ਜਿਹੜਾ ਤੁਰਕੀ ਦਾ ਤਖਤ ਹੈ ਉਹ ਉਹਦੇ ਵੱਲੋਂ ਆ ਰਹੀਆਂ ਸੀਗੀਆਂ। ਤਾਂ ਗੁਰੂ ਸਾਹਿਬ ਨੇ ਇਹਦੇ ਸਾਹਮਣੇ ਜਿਹੜਾ ਸਿੱਖਾਂ ਨੂੰ ਸਿਖਾਇਆ ਵੀ ਕਿਸੇ ਕਿਸਮ ਦਾ ਬੁੱਤ ਨਹੀਂ ਮੰਨਣਾ, ਦ੍ਰਿਸ਼ਟੀ ਦਾ ਕਿਸੇ ਕਿਸਮ ਦਾ ਬੁੱਤ ਨਹੀਂ ਮੰਨਣਾ। ਤਾਂ ਦ੍ਰਿਸ਼ਟੀ ਦਾ ਬੁੱਤ ਨਾ ਮੰਨਣ ਤੋਂ ਭਾਵ ਇਹ ਆ ਕਿ ਅਕਾਲ ਪੁਰਖ ਨੂੰ ਨੀਤ ਨਵਾਂ ਮੰਨਣਾ, ਸਾਹਿਬ ਮੇਰਾ ਨੀਤ ਨਵਾਂ। ਤੋ ਇਸ ਕਰਕੇ ਰੱਬ ਦਾ ਕੋਈ ਇੱਕ ਬੁੱਤ ਨਹੀਂ ਬਣ ਸਕਦਾ ਕਿ ਜਿਵੇਂ ਇੱਥੇ ਉਹਦੀ ਇੱਕ ਕਹਿ ਲਓ ਕਿ ਸਟੈਟਿਕ ਵਿਆਖਿਆ ਸੀਗੀ ਕਿ ਜਿਵੇਂ ਬੁੱਤ ਪ੍ਰਸਤੀ ਹਿੰਦੂ ਧਰਮ ਵੱਲੋਂ ਇੱਥੇ ਪ੍ਰਚਾਰੀ ਜਾ ਰਹੀ ਸੀਗੀ, ਜਾਂ ਫਿਰ ਜਿਹੜੀ ਉਹਦੀ ਨਿਰਗੁਣਤਾ ਆ, ਉਹਦਾ ਜਦੋਂ ਖਿਆਲ ਆਇਆ ਤਾਂ ਉਹ ਨਿਰਗੁਣ ਖਿਆਲ ਨੇ ਵੀ ਇੱਕ ਖਾਸ ਕਿਸਮ ਦੀ ਸਟੈਗਨੇਸ਼ਨ ਲਿਆਂਦੀ ਹੈ। ਉਹ ਬਹੁਤ ਬਰੀਕ ਉਹਦੇ ਬਾਰੇ ਆਪਾਂ ਨੂੰ ਚਰਚਾ ਕਰਨੀ ਪਏਗੀ, ਪਰ ਮੈਂ ਇਸ ਗੱਲ ਨੂੰ ਇੱਥੇ ਰੋਕ ਕੇ ਸਿਰਫ ਇੰਨਾ ਕਹਿ ਰਿਹਾ ਕਿ ਗੁਰੂ ਸਾਹਿਬ ਨੇ ਬੁੱਤ ਪ੍ਰਸਤੀ ਨੂੰ ਤੋੜਿਆ ਸੀਗਾ। ਉਹ ਬੁੱਤ ਪ੍ਰਸਤੀ ਕੀ ਹੁੰਦੀ ਹੈ ਕਿ ਜਦੋਂ ਬੰਦਾ ਕਿਸੇ ਅਕਾਲ ਪੁਰਖ ਦੇ ਮਾਰਗ ਤੇ ਤੁਰ ਰਿਹਾ ਤਾਂ ਉਹਨੂੰ ਕਿਸੇ ਨਾ ਕਿਤੇ ਜਾ ਕੇ ਲੱਗਣਾ ਸ਼ੁਰੂ ਹੋ ਜਾਂਦਾ ਕਿ ਜਿੱਥੇ ਜਾ ਕੇ ਉਹਦੀ ਪ੍ਰਤੀਤੀ ਸੱਤਿਆ ਰੁਕ ਜਾਂਦੀ ਹੈ, ਜਿਹੜੀ ਉਹਦੀ ਰੀਅਲਾਈਜੇਸ਼ਨ ਕਰਨ ਦੀ ਸਮਰੱਥਾ ਹੈ ਉਹ ਰੁਕ ਜਾਂਦੀ ਹੈ ਕਿਤੇ ਨਾ ਕਿਤੇ ਜਾ ਕੇ। ਜਿੱਥੇ ਜਾ ਕੇ ਰੁਕ ਜਾਂਦੀ ਹੈ ਉੱਥੇ ਫਿਰ ਉਹ ਆਪਣੀ ਉਸ ਸੁਰਤ ਨੂੰ ਜਦੋਂ ਬੋਲੀ 'ਚ ਪ੍ਰੋਜੈਕਟ ਕਰੇ, ਮਟੀਰੀਅਲ 'ਚ ਪ੍ਰੋਜੈਕਟ ਕਰੇ, ਕਿਸੇ ਰੂਪ ਵਿੱਚ ਦੱਸੇ ਕਿ ਹਾਂ ਜਿੱਥੇ ਜਾ ਕੇ ਮੇਰੀ ਸੁਰਤ ਰੁਕੀ ਹੈ ਉੱਥੇ ਮੈਨੂੰ ਅਕਾਲ ਪੁਰਖ ਇਸ ਤਰ੍ਹਾਂ ਨਜ਼ਰ ਆ ਰਿਹਾ। ਜਦੋਂ ਉਹਦਾ ਕੋਈ ਰੂਪ ਬਣਾਉਂਦਾ ਹੈ, ਭਾਵੇਂ ਉਹ ਭਾਸ਼ਾ 'ਚ ਬਣਾਵੇ, ਭਾਵੇਂ ਉਹ ਕਿਸੇ ਪਦਾਰਥ ਵਿੱਚ ਬਣਾਵੇ, ਉਹਨੂੰ ਬੁੱਤ ਕਿਹਾ ਜਾਂਦਾ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਕਿਸਮ ਦਾ ਬੁੱਤ ਨਹੀਂ ਮੰਨਣਾ। ਸੋ ਜੋ ਕਿਸੇ ਕਿਸਮ ਦਾ ਬੁੱਤ ਨਹੀਂ ਮੰਨਣਾ, ਇਹਦਾ ਮਤਲਬ ਹੈ ਕਿ ਲਗਾਤਾਰ ਸੁਰਤ ਨੇ ਕਿਰਿਆਸ਼ੀਲ ਰਹਿਣਾ, ਸਾਹਿਬ ਮੇਰਾ ਨੀਤ ਨਵਾਂ। ਅਕਾਲ ਪੁਰਖ ਨੇ ਹਰ ਘੜੀ ਬੰਦੇ ਦੀ ਸੁਰਤ ਨੂੰ ਬਦਲਣਾ ਹੈ। ਤਾਂ ਇਹ ਜਿਹੜੀਆਂ ਫਿਰ ਇਹ ਐਬਸੋਲਿਊਟ ਵਿਆਖਿਆਵਾਂ ਸੀਗੀਆਂ ਵੀ ਅੱਲਾ ਇਹ ਆ, ਅੱਲਾ ਨਾਲ ਸਿਰਫ ਅਰਬੀ 'ਚ ਹੀ ਗੱਲ ਹੋ ਸਕਦੀ ਹੈ। ਤੇ ਉਹਦੇ ਸੰਬੰਧ ਸਾਹਮਣੇ ਇਹ ਇੱਕ ਵਿਆਖਿਆ ਦਾ ਇੱਕ ਨਵਾਂ ਰੂਪ ਸੀਗਾ। ਪਹਿਲਾਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਰੂਪ ਵਿੱਚ ਉਸ ਨੂੰ ਸਟਰਕਚਰ ਦੇ ਰੂਪ 'ਚ ਬੰਨਿਆ, ਦੂਸਰੇ ਉਹਨੂੰ ਹੌਲੀ ਹੌਲੀ ਸਿੱਖਾਂ ਦੇ ਜੀਵਨ ਵਿੱਚ ਇਤਿਹਾਸ ਦਾ ਇੱਕ ਪ੍ਰਵਾਹ ਬਣਾਇਆ। ਤਾਂ ਇੱਥੇ ਖੂਬਸੂਰਤੀ ਇਹ ਆ ਕਿ ਇੱਥੇ ਗੱਲਾਂ ਸਿਰਫ ਗ੍ਰੰਥ ਵਿੱਚ ਦਰਜ ਨਹੀਂ ਹਨ, ਉਹ ਗੱਲਾਂ ਇਨਸਾਨੀ ਜੀਵਨ ਵਿੱਚ ਉਤਰ ਕੇ ਇੱਕ ਪ੍ਰਵਾਹ ਦਾ ਰੂਪ ਲੈ ਰਹੀਆਂ ਹਨ। ਤੋ ਇਹ ਬੜੇ ਵੱਡੇ ਫਰਕ ਨੇ। ਹਿੰਦੁਸਤਾਨ ਵਿੱਚ ਹੋਰ ਵੀ ਲਹਿਰਾਂ ਉੱਠੀਆਂ ਸਨ ਇਸ ਤਰ੍ਹਾਂ ਦੀਆਂ ਐਬਸੋਲਿਊਟ ਚੀਜ਼ਾਂ ਦਾ ਵਿਰੋਧ ਕਰਨ ਲਈ, ਖਾਸ ਤੌਰ ਤੇ ਜਿਹੜੀ ਭਗਤ ਸਾਹਿਬਾਨ ਦੀ ਜਦੋਂ ਇੱਕ ਸਮੁੱਚੇ ਲਹਿਰ ਦੇ ਰੂਪ ਵਿੱਚ ਸਟੱਡੀ ਹੁੰਦੀ ਆ ਤਾਂ ਉੱਥੇ ਇਹ ਚੀਜ਼ਾਂ ਦਰਸਾਈਆਂ ਜਾਂਦੀਆਂ। ਤੇ ਜਿਹੜੀ ਭਗਤੀ ਪਰੰਪਰਾ ਆ ਉਹ ਵੀ ਇੱਕ ਲਹਿਰ ਦੇ ਰੂਪ ਵਿੱਚ ਹੈ, ਤੇ ਪਰ ਉਹਦੇ ਵਿੱਚ ਜਿਹੜੀ ਕਹਿ ਲਓ ਕਿ ਗੁਰੂ ਸਾਹਿਬ ਨੇ ਆ ਕੇ ਉਹਨੂੰ ਅਗਲੇ ਰਾਹ ਤੇ ਪਹੁੰਚਾਇਆ। ਉਹਦੇ ਵਿੱਚ ਇਹ ਵਾਅਦਾ ਕੀਤਾ ਗੁਰੂ ਸਾਹਿਬ ਨੇ ਕਿ ਉੱਥੇ ਜਿਹੜੀ ਪ੍ਰਤੀਤੀ ਆ ਉਸ ਪ੍ਰਤੀਤੀ ਦਾ ਫਿਰ ਇਤਿਹਾਸਕ ਵਹਿਣ ਦਿੱਤਾ ਕਿ ਉਹ ਆਮ ਬੰਦੇ ਦੀ ਸੁਰਤ ਵਿੱਚ ਉਹਨੂੰ ਆਮ ਸੌਖੀ ਬੋਲੀ ਦੇ ਵਿੱਚ ਉਹਨੂੰ ਉਤਾਰਿਆ, ਔਰ ਹਰ ਬੰਦੇ ਨੂੰ ਲੱਗਣ ਲੱਗ ਗਿਆ ਕਿ ਕਿਸੇ ਕਿਸਮ ਦਾ ਬੁੱਤ ਅਸੀਂ ਨਹੀਂ ਮੰਨਣਾ। ਤੇ ਉਹ ਅਗਲੇ ਪੱਧਰ ਤੇ ਜਿਹੜੇ ਆ ਉਹ ਕਹਿ ਲਓ ਕਿ ਆਜ਼ਾਦ ਹੋ ਗਏ ਬੁੱਤਾਂ ਤੋਂ। ਤੋ ਇਹ ਦ੍ਰਿਸ਼ਟੀ ਦੇ ਬੁੱਤ ਟੁੱਟ ਗਏ, ਦ੍ਰਿਸ਼ਟੀ ਕਿਰਿਆਸ਼ੀਲ ਹੋ ਗਈ। ਹਰ ਘੜੀ ਦ੍ਰਿਸ਼ਟੀ ਜਿਹੜੀ ਆ ਉਹ ਅਕਾਲ ਪੁਰਖ ਨੂੰ ਮਹਿਸੂਸ ਕਰਨ ਦੀ ਸਮਰੱਥਾ ਨੂੰ ਵਧਾ ਰਹੀ ਹੈ। ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਵੱਡੇ ਚਿਹਨ ਬਣੇ, ਜਿਵੇਂ ਇੱਕ ਓਂਕਾਰ ਆ, ਇੱਕ ਓਂਕਾਰ ਦੀ ਵਿਆਖਿਆ ਜਿਹੜੀ ਆ ਉਹਦੇ ਵਿੱਚ ਅੱਲਾ ਦੀਆਂ ਇੱਕ ਵਾਲੀਆਂ ਸਿਫਤਾਂ ਆ। ਅੱਲਾ ਇੱਕ ਹੈ, ਲਾ ਇਲਾਹਾ ਇਲlallah ਮੁਹੰਮਦ ਰਸੂਲullah, ਜਿਹੜਾ ਉਹਨਾਂ ਦਾ ਕਲਮਾ ਹੈ ਉਹਦੇ ਵਿੱਚ ਜਿਹੜਾ ਅੱਲਾ ਦਾ ਇੱਕ ਰੂਪ ਹੈ ਉਹ ਇੱਕ ਦੇ ਵਿੱਚ ਸਮਾਇਆ ਹੋਇਆ। ਜਿਹੜਾ ਓਂਕਾਰ ਆ ਉਹਦੇ ਵਿੱਚ ਜਿਹੜਾ ਇਹ ਦੂਸਰਾ ਪੱਖ ਸੀਗਾ, ਜਿਹੜੇ ਦੋ ਕੁੱਜੇ ਸੈਯਦ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਰੱਖੇ ਸੀਗੇ ਜਦੋਂ, ਤੇ ਗੁਰੂ ਸਾਹਿਬ ਨੇ ਦੋਵਾਂ ਕੁੱਜਿਆਂ ਦੇ ਉੱਤੇ ਇਸ ਤਰ੍ਹਾਂ ਹੱਥ ਰੱਖੇ ਸੀਗੇ। ਤੋਂ ਦੂਸਰੇ ਕੁੱਜੇ ਦੇ ਵਿੱਚ ਇੱਕ ਤੇ ਜਿਹੜਾ ਇਸਲਾਮੀ ਜਾਂ ਕਹਿ ਲਓ ਕਿ ਸੈਮਿਟਿਕ ਅਨੁਭਵ ਦਾ ਸੱਚ ਸੀਗਾ, ਦੂਸਰੇ ਦੇ ਵਿੱਚ ਜਿਹੜਾ ਆ ਉਹ ਇੱਥੋਂ ਦੀਆਂ ਬਾਕੀ ਪਰੰਪਰਾਵਾਂ ਜਿਹੜੀਆਂ ਆਰੀਅਨ ਦਰਾਵਿੜੀਅਨ ਪਰੰਪਰਾਵਾਂ ਨੇ, ਜਿਹੜੀਆਂ ਵੈਦਿਕ ਪਰੰਪਰਾਵਾਂ ਨੇ, ਜਿਹੜੀਆਂ ਇੱਥੋਂ ਦੀ ਬਾਕੀ ਸਨਾਤਨ ਪਰੰਪਰਾਵਾਂ ਨੇ, ਉਹਨਾਂ ਦਾ ਸੱਚ ਸੀਗਾ। ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀਗਾ ਕਿ ਤੁਸੀਂ ਕਿਸ ਰਾਹ ਦੇ ਉੱਤੇ ਚੱਲੋਗੇ, ਤੁਸੀਂ ਕਿਸ ਰਾਹ ਨੂੰ ਅਗਵਾਈ ਦਿਓਗੇ, ਤੁਸੀਂ ਇਸਲਾਮ ਵਾਲੇ ਜਾਂ ਸੈਮਿਟਿਕ ਪਰੰਪਰਾ ਵਾਲੇ ਤੇ ਰਸਤੇ ਚੱਲੋਗੇ ਜਾਂ ਜਿਹੜਾ ਆਰੀਅਨ ਦਰਾਵਿੜੀ ਉੱਤੇ ਚੱਲੋਗੇ। ਤਾਂ ਉਸ ਵੇਲੇ ਗੁਰੂ ਸਾਹਿਬ ਨੇ ਦੋਵਾਂ ਕੁੱਜਿਆਂ ਦੇ ਹੱਥ ਰੱਖਿਆ ਸੀਗਾ। ਇਹੀ ਸਾਖੀ ਦੁਬਾਰਾ ਜਦੋਂ ਦੁਹਰਾਈ ਗਈ ਤਾਂ ਉੱਥੇ ਗੁਰੂ ਸਾਹਿਬ ਨੇ ਕਿਹਾ ਕਿ ਤੀਜਾ ਕੁੱਜਾ ਲਿਆਓ। ਤਾਂ ਆਪਣੀ ਗੱਲ ਦੇ ਵਿੱਚ ਆਪਾਂ ਮਗਰਲੇ ਹਿੱਸੇ 'ਚ ਜਿੰਨਾ ਸਮਾਂ ਬਚਿਆ ਉਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸੰਯੋਗ ਚੱਲ ਰਿਹਾ, ਇੱਕ ਸੰਵਾਦ ਚੱਲ ਰਿਹਾ, ਜਿਹਦੇ 'ਚ ਭਾਸ਼ਾਈ ਪੱਧਰ ਤੇ, ਅਨੁਭਵ ਦੀ ਪੱਧਰ ਤੇ ਔਰ ਚਿਹਨਾਂ ਦੀ ਪੱਧਰ ਤੇ ਵੀ ਸੰਯੋਗ ਹੈ। ਤੇ ਜਿਹੜਾ ਇੱਕ ਓਂਕਾਰ ਹੈ ਉਹਦੇ ਵਿੱਚ ਇੱਕ ਦੇ ਵਿੱਚ ਅੱਲਾ ਦਾ ਇੱਕ ਰੂਪ ਸਮਾ ਜਾਂਦਾ ਹੈ, ਤੇ ਜਿਹੜਾ ਓਂਕਾਰ ਹੈ ਉਹਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਬਾਕੀ ਪਰੰਪਰਾਵਾਂ ਦੇ ਵਿੱਚ ਅਕਾਲ ਪੁਰਖ ਨੂੰ ਮਹਿਸੂਸ ਕਰਕੇ ਜੋ ਉਹਦੇ ਬਾਰੇ ਧਾਰਨਾਵਾਂ ਬਣੀਆਂ ਗਈਆਂ ਨੇ ਉਹ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਤੇ ਉਹ ਇੱਕ ਓਂਕਾਰ ਦਾ ਚਿਹਨ। ਦੂਸਰਾ ਚਿਹਨ ਜਿਹੜਾ ਵੱਡਾ, ਜਿਹੜਾ ਸਾਰੇ ਸਿੱਖ ਅਹਿਸਾਸ ਵਿੱਚ ਫੈਲਿਆ ਹੋਇਆ, ਜਿਹੜਾ ਸਿੱਖ ਜੰਗ ਤੱਕ ਵੀ ਆਉਂਦਾ ਹੈ, ਤੇ ਜਿਹੜਾ ਉਹ ਹਰ ਸਿੱਖ ਦੇ ਉੱਤੇ ਬਖਸ਼ਿਸ਼ ਮਹਾਰਾਜ ਨੇ ਕੀਤੀ ਹੋਗਾ, ਵਾਹਿਗੁਰੂ ਦਾ ਚਿੰਨ੍ਹ ਹੈ ਜਿਹੜਾ। ਤੇ ਵਾਹਿਗੁਰੂ ਬਿਸਮਾਦ ਹੈ,
ਉਹ ਵੀ ਉਸ ਸਮਾਜ ਦੇ ਜਦੋਂ ਆਪਾਂ ਹੋਰ ਉਹਦੀਆਂ ਪਰਤਾਂ ਫਰੋਲਾਂਗੇ ਤਾਂ ਫਿਰ ਆਪਾਂ ਨੂੰ ਉੱਥੇ ਹੀ ਲੈ ਜਾਏਗਾ ਕਿ ਜਿੱਥੇ ਸਾਹਿਬ ਮੇਰਾ ਨੀਤਨਾਮਾ, ਤੇ ਉਹਦੇ ਵਿੱਚ ਜਿਹੜੀ ਕਹਿ ਲਓ ਕਿ ਇੱਕ ਅਸਚਰਜਤਾ ਪੈਦਾ ਹੁੰਦੀ ਹੈ। ਉਸ ਅਸਚਰਜਤਾ ਨੂੰ ਫਿਰ ਜਦੋਂ ਸ਼ਬਦਾਂ ਦੇ ਵਿੱਚ ਚਿੰਨ੍ਹ ਰੂਪ ਵਿੱਚ ਬੰਨ੍ਹਦੇ ਆ ਮਹਾਰਾਜ, ਤਾਂ ਉਸ ਅਸਚਰਜਤਾ ਨੂੰ ਫਿਰ ਉਹ ਵਾਹਿਗੁਰੂ ਬੰਨ ਦਿੰਦੇ ਆ। ਤਾਂ ਵਾਹਿਗੁਰੂ ਜਿਹੜਾ ਆ ਉਹ ਖੜੋਤਮਈ ਕੋਈ ਵਿਆਖਿਆ ਨਹੀਂ ਹੈ। ਵਾਹਿਗੁਰੂ ਜਿਹੜਾ ਆ ਉਹ ਬਹੁਤ ਹਰ ਸਮੇਂ ਦੇ ਉੱਤੇ ਉਹ ਸਮੇਂ ਦੀਆਂ ਵੱਖ-ਵੱਖ ਪਰਤਾਂ ਵਿੱਚ ਵੱਖ-ਵੱਖ ਵਿਆਖਿਆਵਾਂ ਦੇ ਸਕਦਾ। ਭਾਵ ਕਿ ਵਿੱਚੋਂ ਕਈ ਕਿਸਮ ਦੇ ਇਲਹਾਮ ਨਿਕਲਦੇ ਆ, ਉਹ ਕੋਈ ਸਟੈਟਿਕ ਚੀਜ਼ ਨਹੀਂ ਹੈ ਵਾਹਿਗੁਰੂ। ਤੋ ਇਹਦੀ ਜਿਹੜੀ ਅਨੁਭਵ ਦੇ ਪੱਧਰ ਤੇ ਮਹਿਸੂਸ ਕਰਨ ਦੀ ਜਿਹੜੀ ਸਮਰੱਥਾ ਨੂੰ ਵਧਾ ਕੇ, ਤੇ ਨਾਲ ਜਿਹੜੀਆਂ ਹੁਣ ਦੀਆਂ ਮਨੋਵਿਗਿਆਨ ਦੀਆਂ ਲੱਭਤਾਂ ਨੇ, ਜਿਹੜੇ ਸਮਾਜ ਵਿਗਿਆਨਾਂ ਦੀਆਂ, ਭਾਸ਼ਾ ਵਿਗਿਆਨ ਦੀਆਂ ਜਿਹੜੀਆਂ ਲੱਭਤਾਂ ਨੇ, ਉਹਨਾਂ ਨੂੰ ਜੋੜ ਕੇ ਸਾਡੇ ਵਿਦਿਆਰਥੀ ਜਦੋਂ ਪੜ੍ਹਨਗੇ ਤਾਂ ਖਾਸ ਤੌਰ ਤੇ ਡਾਕਟਰ ਗੁਰਭਗਤ ਸਿੰਘ ਦੇ ਵਿੱਚੋਂ ਇਹਦੇ ਸੰਬੰਧੀ ਬਹੁਤ ਸਾਨੂੰ ਅਗਵਾਈ ਮਿਲਦੀ ਹੈ। ਤਾਂ ਉੱਥੇ ਇਹ ਸਾਰਾ ਕੁਝ ਸਾਨੂੰ ਜਿਹੜਾ ਕਹਿ ਲਓ ਕਿ ਪੱਛਮ ਦੇ ਨਾਲ ਡਾਇਲਾਗ ਲਈ ਇਹ ਚਾਹੀਦਾ ਹੋਏਗਾ। ਇਸ ਕਰਕੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਜਿਹੜੇ ਨਵੀਂ ਪਨੀਰੀ ਅੱਗੇ ਤਿਆਰ ਹੋ ਰਹੀ ਹੈ, ਉਹਨਾਂ ਨੂੰ ਇਕੁਇਪਡ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਨਾਲ, ਕਿ ਇਹ ਜਿਹੜੀ ਸੰਯੋਗਾਤਮਕਤਾ ਇਸ ਤਰ੍ਹਾਂ ਦੀ ਗੁਰੂ ਸਾਹਿਬ ਨੇ ਪੈਦਾ ਕੀਤੀ ਹੈ, ਉਹ ਫਿਰ ਅੱਗੇ ਉਹਨੂੰ ਜਿਹੜੀ ਚੀਜ਼ ਰੋਕ ਰਹੀ ਆ, ਉਹ ਫਿਰ ਔਰੰਗਜ਼ੇਬ ਦਾ ਐਕਸਪੀਰੀਅੰਸ ਜਿਹੜਾ ਉਹਨੂੰ ਉਹ ਰੋਕ ਰਿਹਾ। ਤੋ ਇਹਦੇ ਵਿੱਚ ਜਿਹੜੀਆਂ ਵੱਡੀਆਂ ਰਮਦਾਂ ਨੇ, ਜਿਵੇਂ ਭਗਤ ਸਾਹਿਬਾਨ ਦੀ ਬਾਣੀ ਨੂੰ ਦਰਜ ਕਰਨਾ, ਬੋਲੀ ਦੇ ਪੱਧਰ ਤੇ ਜਿਹੜਾ ਤਜਰਬਾ ਕੀਤਾ, ਤੇ ਜਿਹੜੇ ਚਿਹਨ ਬਣਾਏ ਨੇ। ਮੈਂ ਮੁੱਖ ਤੌਰ ਤੇ ਸੰਖੇਪ ਰੂਪ ਵਿੱਚ ਗੱਲ ਕਰਨੀ, ਇਸ ਲਈ ਮੈਂ 3 ਨੁਕਤੇ ਤੁਹਾਡੇ ਸਾਹਮਣੇ ਰੱਖੇ ਨੇ। ਤੋ ਵਾਹਿਗੁਰੂ ਜਿਹੜਾ ਹੈ ਉਹਦੀ ਅਨੇਕ ਪਰਤਾਂ ਆ, ਉਹ ਇੱਕ ਪਰਤੀ ਨਹੀਂ ਆ, ਉਹ ਚੋਂ ਕਈ ਇਲਹਾਮ ਪੈਦਾ ਹੋ ਸਕਦੇ ਆ। ਇੱਕ ਹੁਕਮ ਲੱਗਿਆ ਸੀਗਾ ਇਹਦੇ ਵਿੱਚੋਂ ਕਿ ਕਿਉਂਕਿ ਜਿਹੜਾ ਔਰੰਗਜ਼ੇਬ ਆ ਉਹ ਪਾਤਸ਼ਾਹ ਵੀ ਆ, ਉਹ ਉਸ ਵੇਲੇ ਦਾ ਬਾਦਸ਼ਾਹ ਆ ਹਿੰਦੁਸਤਾਨ ਦਾ, ਔਰ ਉਹ ਬਾਬਰ ਕਿਆਂ ਦਾ ਉਸ ਵੇਲੇ ਕਹਿ ਲਓ ਕਿ ਸਭ ਤੋਂ ਵੱਡਾ ਨੁਮਾਇੰਦਾ ਬੰਦਾ ਆ, ਉਸ ਗੱਦੀ ਦਾ ਵਾਰਸ ਵੀ ਹੈ, ਔਰ ਉਸ ਖਾਨਦਾਨ ਦਾ, ਉਹਦਾ ਖੂਨ ਦਾ ਵੀ ਉਸ ਬਾਬਰ ਨਾਲ ਸੰਬੰਧ ਹੈ। ਤੋ ਇਹ ਜਿਹੜੀ ਬਾਬਰ ਕਿਆਂ ਦੇ ਸਾਹਮਣੇ ਗੁਰੂ ਸਾਹਿਬ ਪਾਤਸ਼ਾਹੀ ਦਾ ਜਿਹੜਾ ਰੂਪ ਰੱਖ ਰਹੇ ਆ, ਇਹ ਜਿਹੜੀ ਮੇਰੀ ਜ਼ਿੰਮੇਵਾਰੀ ਲੱਗੀ ਸੀ, ਉਹਦੇ ਵਿੱਚ ਇੱਕ ਪੱਖ ਇਹ ਵੀ ਸੀਗਾ ਕਿ ਜਿਹੜੀ ਖਾਲਸਾ ਜੀ ਦੀ ਪਾਤਸ਼ਾਹੀ ਆ, ਉਹਦੇ ਸੰਬੰਧੀ ਆਪਾਂ ਇਸ ਸ਼ਹਾਦਤ ਨਾਲ ਜੋੜ ਕੇ ਗੱਲ ਕਰਨੀ। ਤੇ ਉਹਦੇ ਸੰਬੰਧੀ ਕੁਝ ਬੇਨਤੀਆਂ ਨਹੀਂ ਕਿ ਜਿਹੜਾ ਬਾਬਰ ਹੈ, ਜਦੋਂ ਉਹ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਉਂਦਾ, ਤਾਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਦੁਨਿਆਵੀ ਪਾਤਸ਼ਾਹੀ ਦੀ ਬਖਸ਼ਿਸ਼ ਮੰਗਦਾ ਹੈ, ਤੇ ਗੁਰੂ ਸਾਹਿਬ ਉਹਨੂੰ ਦੁਨਿਆਵੀ ਪਾਤਸ਼ਾਹੀ ਦੀ ਬਖਸ਼ਿਸ਼ ਕਰ ਵੀ ਦਿੰਦੇ। ਜਿਵੇਂ ਵੱਖ-ਵੱਖ ਹਵਾਲੇ ਆਉਂਦੇ ਆ ਕਿ ਉਹਨੂੰ 7 ਪੁਸ਼ਤਾਂ ਦਾ ਪਾਤਸ਼ਾਹੀ ਦਾ ਵਰ ਜਿਹੜਾ ਉਹ ਦਿੱਤਾ, ਮਹਾਰਾਜ ਨੇ ਬਖਸ਼ਿਸ਼ ਕੀਤੀ ਉਹਦੇ ਉੱਤੇ। ਤਾਂ ਨਾਲ ਗੱਲ ਇਹ ਵੀ ਹੈ ਕਿ ਉਸ ਵੇਲੇ ਜਿਹੜਾ ਬਾਬਰ ਆ, ਉਹਦੀ ਸ਼ਖਸੀਅਤ ਕਿਹੋ ਜਿਹੀ ਆ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਬਾਬੇ ਕਿਆਂ ਬਾਰੇ ਤਾਂ ਸਾਨੂੰ ਕਾਫੀ ਕੁਝ ਬਹੁਤ ਡਿਟੇਲਸ ਪਤਾ ਨੇ, ਤੇ ਸਾਨੂੰ ਬਾਬਰ ਕਿਆਂ ਬਾਰੇ ਵੀ ਥੋੜ੍ਹੀਆਂ ਡਿਟੇਲਸ ਪੜ੍ਹਨੀਆਂ ਚਾਹੀਦੀਆਂ। ਫਿਰ ਹੀ ਪਤਾ ਲੱਗੇਗਾ ਕਿ ਔਰੰਗਜ਼ੇਬ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਮਾਇਨੇ ਕੀ। ਤੋ ਬਾਬਰ ਦੀ ਖਾਸ ਕਿਸਮ ਦੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੇ ਸੰਬੰਧੀ ਅਕੀਦਤ ਵੀ ਹੈ। ਉਹ ਫਕੀਰੀ ਦੀ ਪਛਾਣ ਰੱਖਣ ਵਾਲਾ ਬੰਦਾ ਆ, ਉਹ ਰੂਹਾਨੀ ਚੀਜ਼ਾਂ ਦੀ ਪਛਾਣ ਰੱਖਣ ਵਾਲਾ ਬੰਦਾ ਆ। ਤੇ ਜਿਹੜੇ ਬਾਬਰ ਦੇ ਉੱਤੇ ਲਿਖੇ ਗਏ, ਜਿਸ ਤਰ੍ਹਾਂ ਉਹਦੀ ਜੀਵਨੀ ਨੂੰ ਦਰਸਾਉਣ ਵਾਲੇ 2 ਨਾਵਲ ਹੈਗੇ ਆ, ਜਿਸ 'ਚ ਨਾਵਲ ਦਰਸਾਉਂਦੇ ਆ ਕਿ ਬਾਬਰ ਦੀ ਸਮਰੱਥਾ ਕੀ, ਉਹਦੀ ਪ੍ਰਤਿਭਾ ਕੀ ਹੈ। ਤੇ ਜਿਹੜਾ ਬਾਬਰ ਆ, ਉਹੀ ਸਾਰੇ ਮੁਗਲ ਬਾਦਸ਼ਾਹ ਜਿਹੜੇ ਹਿੰਦੁਸਤਾਨ ਦੇ ਹੋਏ ਆ, ਉਹਨਾਂ ਦੇ ਲਈ ਉਹ ਬੈਂਚਮਾਰਕ ਹੈ, ਇੱਕ ਲਈ ਉਹਨਾਂ ਦੇ ਲਈ ਕਹਿ ਲਓ ਕਿ ਇੱਕ ਮਾਪਦੰਡ ਹੈ। ਤੇ ਉਹਦਾ ਹੀ ਇੱਕ ਸੰਕਟ ਚੱਲ ਰਿਹਾ ਆ, ਜੋ ਬਾਬਰ ਦੀ ਪਰਸਨੈਲਿਟੀ ਸੀਗੀ ਗੁਰੂ ਘਰ ਨੂੰ ਸਮਝਣ ਦੀ, ਜਾਂ ਉਹਦੀ ਸਮਰੱਥਾ ਸੀਗੀ, ਉਹ ਬਾਕੀ ਬਾਦਸ਼ਾਹਾਂ ਦੇ ਵਿੱਚ ਹੌਲੀ-ਹੌਲੀ ਘਟਦੀ ਗਈ, ਤੇ ਔਰੰਗਜ਼ੇਬ ਤੇ ਆ ਕੇ ਬਿਲਕੁਲ ਧੁੰਦਲੀ ਪੈ। ਇਸ ਕਰਕੇ ਗੁਰੂ ਘਰ ਦਾ ਜਿਹੜੀ ਉਸ ਵੇਲੇ ਹਿੰਦੁਸਤਾਨ ਦੀ ਬਾਦਸ਼ਾਹੀ ਆ, ਉਹਦੇ ਨਾਲ ਜਿਹੜਾ ਤਲਕ ਹੈ, ਤੇ ਉਹਦੇ ਸਾਹਮਣੇ ਗੁਰੂ ਸਾਹਿਬ ਬਾਦਸ਼ਾਹ ਕਿਹੋ ਜਿਹਾ ਹੋਵੇ, ਉਹਦੇ ਜਿਹੜੇ ਆਦਰਸ਼ ਸਥਾਪਿਤ ਕਰ ਰਹੇ ਨੇ, ਜਿਹਦੇ ਤੋਂ ਖਾਲਸਾ ਜੀ ਦੀ ਬਾਦਸ਼ਾਹੀ ਬਾਅਦ ਚੋਂ ਨਿਕਲਦੀ ਹੈ, ਤੇ ਉਹ ਸਾਡੇ ਧਿਆਨ ਦੀ ਮੰਗ ਕਰਦੇ ਆ। ਤੇ ਇੱਥੇ ਜਿਹੜੀ ਆਪਾਂ ਆਪਣੀ ਇਸ ਗੱਲਬਾਤ ਦੇ ਵਿੱਚ ਉਹਦਾ ਜ਼ਿਕਰ ਕਰਨਾ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਨੇ ਪਹਿਲਾਂ ਤੇ ਰੂਹਾਨੀ ਪਾਤਸ਼ਾਹੀ ਜਿਹੜੀ ਹੈ ਉਹ ਸਿੱਖਾਂ ਨੂੰ ਦਿੱਤੀ। ਸੋ ਸਿੱਖਾਂ ਦਾ ਸੱਚ, ਜਿਹੜਾ ਗੁਰਮਤਿ ਦਾ ਸੱਚ ਹੈ, ਉਹ ਇਸ ਖਿੱਤੇ ਦਾ ਰੂਹਾਨੀ ਤੌਰ ਤੇ ਜੇਤੂ ਸੱਚ ਹੈ। ਇਹ ਇੱਕ ਛੋਟਾ ਜਿਹਾ ਨੁਕਤਾ ਆ, ਇਹਦੇ ਸੰਬੰਧੀ ਮੈਂ ਥੋੜੀ ਜਿਹੀ ਹੋਰ ਵਿਆਖਿਆ ਕਰਨੀ ਚਾਹੁੰਦਾ। ਤੇ ਦੂਸਰੇ ਪਾਸੇ ਇਹ ਸੀਗਾ ਕਿ ਜਿਹੜਾ ਔਰੰਗਜ਼ੇਬ ਹੈ, ਉਹਦੇ ਵਿੱਚ ਜਿਹੜੀਆਂ ਬਾਬਰ ਵੱਲੋਂ ਆਈਆਂ ਹੋਈਆਂ ਵੱਖ-ਵੱਖ ਬਾਦਸ਼ਾਹਾਂ ਦੇ ਵਿੱਚ ਵੱਖ-ਵੱਖ ਮਿਕਦਾਰ ਵਿੱਚ ਉਹ ਬਰਕਤਾਂ ਸੀਗੀਆਂ, ਉਹ ਹਮਾਯੂੰ ਦੇ ਵਿੱਚ ਵੱਖਰੀ ਮਿਕਦਾਰ ਵਿੱਚ ਹੈ। ਇਸ ਕਰਕੇ ਹਮਾਯੂੰ ਦਾ ਗੁਰੂ ਘਰ ਨਾਲ ਰਿਸ਼ਤਾ ਵੱਖਰੀ ਤਰ੍ਹਾਂ ਦਾ ਹੈ।
ਉਸ ਤੋਂ ਅੱਗੇ ਅਕਬਰ ਦੇ ਵਿੱਚ ਵੱਖਰੀ ਮਿਕਦਾਰ ਦੇ ਵਿੱਚ ਆ, ਅਕਬਰ ਦਾ ਗੁਰੂ ਘਰ ਨਾਲ ਵੱਖਰੀ ਤਰ੍ਹਾਂ ਦਾ ਰਿਸ਼ਤਾ ਹੁੰਦਾ। ਇਸੇ ਤਰ੍ਹਾਂ ਹੀ ਫਿਰ ਅੱਗੇ ਸ਼ਾਹਜਹਾਂ ਜਹਾਂਗੀਰ ਦਾ ਉਹਨਾਂ ਦੇ ਵਿੱਚ ਆਉਂਦਿਆਂ ਫਿਰ ਜਦੋਂ ਇੱਥੇ ਆ ਜਾਂਦਾ ਆ ਔਰੰਗਜ਼ੇਬ, ਤਾਂ ਉਹਦੇ ਵਿੱਚ ਉਹਦੀ ਕਿੰਨੀ ਕੁ ਜਿਹੜੀ ਅਨੁਪਾਤ ਹੈ ਉਹ ਬਾਕੀ ਬਚਦੀ ਹੈ, ਕਿੰਨੀ ਕੁ ਕਹਿ ਲਓ ਕਿ ਉਹਦੇ ਵਿੱਚ ਉਹਦੀ ਸਮਰੱਥਾ ਹੈ ਗੁਰੂ ਘਰ ਨੂੰ ਪਛਾਣਨ ਦੀ, ਉਹਦਾ ਵੀ ਇੱਕ ਬੜਾ ਵੱਡਾ ਇੱਕ ਉਹਦਾ ਕਿਰਦਾਰ ਹੈ ਇਸ ਸਾਰੇ ਐਪੀਸੋਡ ਦੇ। ਸੋ ਗੁਰੂ ਸਾਹਿਬ ਨੇ ਦਰਸਾਇਆ ਕਿ ਜਿਹੜਾ ਔਰੰਗਜ਼ੇਬ ਹੈ ਉਹ ਰੂਹਾਨੀ ਤੌਰ ਤੇ ਸੱਖਣਾ ਹੋ ਚੁੱਕਾ। ਉਹਦਾ ਜਿਹੜਾ ਕਹਿ ਲਓ ਇਤਿਹਾਸਕ ਪ੍ਰਮਾਣ ਜੇ ਦੇਣਾ ਹੋਵੇ ਤਾਂ ਆਪਾਂ ਔਰੰਗਜ਼ੇਬ ਵੱਲੋਂ ਗੁਰੂ ਸਾਹਿਬ ਨੂੰ ਬਾਰ-ਬਾਰ ਜਿਹੜਾ ਕਰਾਮਾਤ ਵਿਖਾਉਣ ਲਈ ਕਿਹਾ ਜਾ ਰਿਹਾ, ਇਹਦੀ ਵਿਆਖਿਆ ਦੇ ਵਿੱਚੋਂ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਔਰੰਗਜ਼ੇਬ ਗੁਰੂ ਸਾਹਿਬ ਦੇ ਕੋਲੋਂ ਇਲਹਾਮ ਦੀ ਜਾਂ ਕਿਸੇ ਰੱਬੀ ਰਮਜ਼ ਦੀ ਉਸ ਤਰ੍ਹਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਅਰਜ਼ ਨਹੀਂ ਕਰ ਰਿਹਾ। ਉਹ ਗੁਰੂ ਸਾਹਿਬ ਦੇ ਸਾਹਮਣੇ 3 ਸ਼ਰਤਾਂ ਰੱਖ ਰਿਹਾ, ਜਾਂ ਤੇ ਕਰਾਮਾਤ ਦਿਖਾਓ, ਕਰਾਮਾਤ ਦਿਖਾਉਣ ਦੀ ਉਹਦੀ ਜਿਹੜੀ ਇੱਛਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਰਾਮ ਰਾਏ ਔਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਵੇਲੇ ਵੀ ਉਹ ਜ਼ਾਹਰ ਕਰ ਚੁੱਕਿਆ ਹੈ। ਉਹ ਵਾਰ-ਵਾਰ ਉਹਨੂੰ ਕਰਾਮਾਤ ਵਾਲਾ ਕਿਹੜੀ ਚੀਜ਼ ਲੈ ਕੇ ਜਾ ਰਹੀ ਹੈ, ਇਹ ਇੱਕ ਬੜਾ ਵੱਡਾ ਸਵਾਲ ਹੈ, ਜਿਹਦੀ ਕਹਿ ਲਓ ਪੜਤਾਲ ਕਰਨ ਦੇ ਨਾਲ ਸਾਨੂੰ ਕਈ ਚੀਜ਼ਾਂ ਦੀ ਜਾਣਕਾਰੀ ਮਿਲੇਗੀ ਕਿ ਔਰੰਗਜ਼ੇਬ ਦਾ ਸੰਕਟ ਕੀ ਚੱਲ ਰਿਹਾ ਸੀਗਾ, ਜਿਹਦਾ ਕਰਕੇ ਉਹ ਬਾਰ-ਬਾਰ ਕਰਾਮਾਤ ਜਿਹੜਾ ਉਹ ਗੁਰੂ ਸਾਹਿਬ ਦੇ ਸਾਹਮਣੇ ਪੁਕਾਰਦਾ ਹੈ ਕਿ ਮੈਨੂੰ ਕਰਾਮਾਤ ਦਿਖਾਓ। ਉਹਦਾ ਇੱਕ ਸਿੰਪਲ ਜਿਹਾ ਜੇ ਆਪਾਂ ਲੌਜਿਕ ਦੱਸਣਾ ਉਦੋਂ ਇੰਨਾ ਕੁ ਦੱਸ ਸਕਦੇ ਹਾਂ ਕਿ ਜੇ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਂਦੇ ਹਨ, ਆਪਾਂ ਉਹਦਾ ਇਨਸਾਨੀ ਤੌਰ ਤੇ ਗੱਲ ਕਰਨੀ ਹੋਵੇ, ਤਾਂ ਉਹਨੇ ਗੁਰੂ ਸਾਹਿਬ ਦੀ ਉੱਚਤਾ ਨੂੰ ਮੰਨਣਾ ਸੀਗਾ। ਪਰ ਗੁਰੂ ਸਾਹਿਬ ਕਹਿ ਰਹੇ ਕਿ ਗੁਰੂ ਸਾਹਿਬ ਉੱਥੇ ਕਰਾਮਾਤ ਦੇ ਸੰਬੰਧੀ ਵੀ ਆਪਣਾ ਇੱਕ ਸਟੈਂਡ ਪੁਆਇੰਟ ਰੱਖ ਰਹੇ ਆ ਕਿ ਇਹ ਦੁਨਿਆਵੀ ਜਿਹੜੀਆਂ ਲੋੜਾਂ ਨੇ ਇਹਦੇ ਲਈ ਕਰਾਮਾਤ ਦਿਖਾਉਣਾ ਜਿਹੜਾ ਉਹ ਗੁਰਮਤ ਦੇ ਵਿੱਚ ਵਰਜਿਤ ਹੈ। ਉਂਝ ਇਹ ਨਹੀਂ ਕਿ ਗੁਰੂ ਘਰ 'ਚ ਕਰਾਮਾਤ ਹੈ ਨਹੀਂ, ਪੰਜਾ ਲੱਗਾ ਹੀ ਹੈ, ਪੰਜਾ ਸਾਹਿਬ ਦੇ ਵਿੱਚ ਘੋੜਿਆਂ ਦੇ ਪੌੜਾਂ ਦਾ ਪਾਣੀ ਨਿਕਲਿਆ, ਗੁਰੂ ਸਾਹਿਬ ਦੇ ਨੇਜਿਆਂ ਨਾਲ ਪਾਣੀ ਨਿਕਲਿਆ, ਕਿੰਨੀਆਂ ਕਰਾਮਾਤਾਂ ਨੇ, ਬਹੁਤ ਬੰਦੇ ਬਦਲ ਗਏ ਨੇ, ਉਹ ਬੁਜ਼ਦਿਲ ਬੰਦੇ ਬਹਾਦਰ ਬਣ ਕੇ ਨੇ, ਇਹ ਵੀ ਕਰਾਮਾਤ ਹੈ। ਤਾਂ ਕਰਾਮਾਤ ਗੁਰੂ ਘਰ ਵਿੱਚ ਹੈ, ਪਰ ਉੱਥੇ ਗੁਰੂ ਸਾਹਿਬ ਨੂੰ ਕਰਾਮਾਤ ਦੀ ਕੋਈ ਹੋਰ ਨਵੀਂ ਵਿਆਖਿਆ, ਨਵੀਂ ਸ਼ੇਡ ਜਿਹੜੇ ਸਾਹਮਣੇ ਰੱਖਣਾ ਚਾਹੀਦੀ। ਉਹਦਾ ਜਿਹੜਾ ਸੰਕਟ ਆ ਉਸ ਵੇਲੇ ਉਹ ਕੋਈ ਇਸ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਜਿਹੜੀ ਮੁਜਜ਼ਾ ਰੂਪ, ਜਿਹੜੀ ਅਕਲ ਨੂੰ ਹੈਰਾਨ ਕਰ ਦੇਵੇ, ਇਹੋ ਜਿਹੀ ਕੋਈ ਸ਼ਕਤੀ ਦੇਖ ਕੇ ਉਹ ਗੁਰੂ ਸਾਹਿਬ ਨੂੰ ਉੱਚਤਾ ਨੂੰ ਉਹਨਾਂ ਦੀ ਮੰਨਣਾ ਚਾਹੁੰਦਾ ਵੀ ਮੈਂ ਮੰਨ ਲਵਾਂ। ਤੇ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ, ਕਿਉਂਕਿ ਜਿਹੜਾ ਸਾਨੂੰ ਔਰੰਗਜ਼ੇਬ ਨੂੰ ਦੇਖਣ ਲਈ 2 ਨਜ਼ਰੀਏ ਮਿਲਦੇ ਨੇ। ਇੱਕ ਨਜ਼ਰੀਆ ਹੈ ਜਿਹੜਾ ਪ੍ਰਚਲਿਤ ਹੋ ਜਾਂਦਾ ਹੈ ਕਿ ਕਿਉਂਕਿ ਜਿਹੜੀ ਹੁਣ ਦਾ ਰਜੀਮ ਹੈ ਉਹਦੇ ਵਿੱਚ ਬੜੇ ਲੰਮੇ ਅਰਸੇ ਤੋਂ ਇਹ ਕੋਸ਼ਿਸ਼ਾਂ ਚੱਲ ਰਹੀਆਂ ਨੇ ਜਿਸ 'ਚ ਐਂਟੀ ਮੁਸਲਿਮ ਨੈਰੇਟਿਵ ਬਹੁਤ ਭਾਰੂ ਹੈ, ਔਰ ਹਿੰਦੁਸਤਾਨ ਦੀਆਂ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਤਕਰੀਬਨ ਕਹਿ ਲਓ ਕਿ 100% ਕਿਤਾਬਾਂ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਇਸ ਤਰ੍ਹਾਂ ਦੇ ਐਟੀਟਿਊਡ ਦੀ ਹੋ ਚੁੱਕੀ ਹੈ। ਤੋ ਸਾਡੇ ਬੰਦੇ ਜਦੋਂ ਜ਼ਿਆਦਾ ਸਰੋਤਾਂ ਦੀ ਵੀ ਵਰਤੋਂ ਕਰਦੇ ਨੇ ਉਹਨਾਂ ਵਿੱਚ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਕਿ ਔਰੰਗਜ਼ੇਬ ਨੂੰ ਇੱਕ ਜ਼ਾਲਮ ਤੇ ਇਸ ਤਰ੍ਹਾਂ ਦਾ ਦਰਸਾਇਆ ਜਾਵੇ। ਪਰ ਜਿਹੜਾ ਸਿੱਖਾਂ ਦੇ ਲਈ ਦੂਜਾ ਪੱਖ ਹੈ ਕਿ ਸਿੱਖਾਂ ਨੇ ਕਿੱਥੋਂ ਦੇਖਣਾ ਹੈ, ਸਿੱਖਾਂ ਦੇ ਦੇਖਣ ਵਾਲਾ ਦੂਸਰਾ ਸਭ ਤੋਂ ਵੱਡਾ ਸਰੋਤ ਹੈਗਾ ਜ਼ਫਰਨਾਮਾ। ਤੇ ਜ਼ਫਰਨਾਮਾ ਦੇ ਵਿੱਚ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨੂੰ ਕੀ ਕਹਿ ਰਹੇ ਨੇ, ਕਿਵੇਂ ਉਹਦੀਆਂ ਜਿਹੜੀਆਂ ਊਣਤਾਈਆਂ ਨੇ ਉਹ ਵੀ ਦਰਸਾਈਆਂ ਜਾ ਰਹੀਆਂ ਨੇ, ਜਿਹੜੀਆਂ ਸਿਫਤਾਂ ਨੇ ਉਹ ਵੀ ਦਰਸਾਈਆਂ ਜਾ ਰਹੀਆਂ, ਜਿਵੇਂ ਉਹਨੂੰ ਰੋਸ਼ਨ ਜ਼ਮੀਰ ਕਿਹਾ, ਜਿਵੇਂ ਉਹਨੂੰ ਹੋਰ ਬੜੀਆਂ ਉਹਦੀਆਂ ਤਾਰੀਫਾਂ ਜਿਹੜੀਆਂ ਜ਼ਫਰਨਾਮੇ 'ਚ ਕੀਤੀਆਂ ਗਈਆਂ। ਸੋ ਇਹ ਜਿਹੜਾ ਉਹਦਾ ਰੂਹਾਨੀ ਤੌਰ ਤੇ ਉਹਦਾ ਸੰਕਟ ਹੈ, ਉਹ ਜ਼ਫਰਨਾਮਾ ਵੀ ਸਾਨੂੰ ਦਰਸਾਉਂਦਾ ਕਿ ਔਰੰਗਜ਼ੇਬ ਰੂਹਾਨੀ ਸੰਕਟ ਵਿੱਚ ਫਸ ਗਿਆ। ਇਹ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਹੈਲਸੇ ਵੀ ਸਾਨੂੰ ਦਿਖਾਉਂਦਾ, ਔਰ ਇਤਿਹਾਸ ਦੇ ਬਾਕੀ ਗ੍ਰੰਥਾਂ ਦੇ ਹਵਾਲਿਆਂ ਨਾਲ ਵੀ ਸਾਨੂੰ ਪਤਾ ਲੱਗਦਾ ਕਿ ਉਹ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਲਈ ਕਹਿ ਰਿਹਾ। ਤੋ ਮੇਰੀ ਬੇਨਤੀ ਸਿਰਫ ਇੰਨੀ ਆ ਕਿ ਜਦੋਂ ਅਸੀਂ ਇਹਨੂੰ ਪੜ੍ਹਨਾ ਹੈ ਇਸ ਚੀਜ਼ ਨੂੰ, ਤਾਂ ਇਹਦੇ ਸਾਹਮਣੇ ਰੱਖ ਕੇ ਦੇਖਣਾ ਪਏਗਾ ਕਿ ਔਰੰਗਜ਼ੇਬ ਦਾ ਆਪਣਾ ਇੱਕ ਮਨੋਵਿਗਿਆਨਕ ਸੰਕਟ ਹੈ, ਆਪਣਾ ਰੂਹਾਨੀ ਸੰਕਟ ਹੈ। ਉਹਦੇ ਕੋਲ ਦੁਨਿਆਵੀ ਪਾਤਸ਼ਾਹੀ ਹੈ ਪਰ ਉਹਦੇ ਕੋਲ ਰੂਹਾਨੀ ਪਾਤਸ਼ਾਹੀ ਨਹੀਂ। ਤਾਂ ਗੁਰੂ ਸਾਹਿਬ ਨੇ ਉਹਦੇ ਇਸ ਸਾਰੇ ਸੰਕਟ ਦੇ ਉੱਪਰ ਆਪਣੀ ਰੂਹਾਨੀ ਪਾਤਸ਼ਾਹੀ ਸਥਾਪਿਤ ਕੀਤੀ ਹੈ, ਉਹਦੇ ਤੇ ਰੂਹਾਨੀ ਜਿੱਤ ਸਥਾਪਿਤ ਕੀਤੀ ਹੈ, ਜਿਸ ਕਰਕੇ ਇੱਕ ਬੜਾ ਵੱਡਾ ਅਸਰ ਜਿਹੜਾ ਆ ਉਹ ਦੁਨੀਆ ਦੇ ਉੱਤੇ ਇਹਦਾ ਪਸਾਰ ਰੱਖਦਾ ਆ, ਉਹਦਾ ਅਸਰ ਹੁੰਦਾ ਆ ਦੁਨੀਆ ਦੇ ਉੱਤੇ। ਤੇ ਉਹਦੇ ਨਾਲ ਜਿੱਥੇ ਕਹਿ ਲਓ ਕਿ ਨੈਤਿਕ ਤੌਰ ਤੇ ਔਰੰਗਜ਼ੇਬ ਦੀ ਹਾਰ ਹੋ ਜਾਂਦੀ ਹੈ ਗੁਰੂ ਨਾਨਕ ਦੇ ਘਰ ਦੇ ਸਾਹਮਣੇ, ਔਰ ਉਹਦੇ ਨਾਲ ਜਿਹੜੇ ਗੁਰੂ ਨਾਨਕ ਦੇ ਘਰ ਵੱਲ ਆਸ ਦੀ ਉਮੀਦ ਲੈ ਕੇ ਆਉਣ ਵਾਲੇ ਪੰਡਿਤ ਆ ਜਾਂ ਕਹਿ ਲਓ ਕਿ ਹਿੰਦੂ ਧਰਮ ਦੇ ਉਸ ਵੇਲੇ ਦੇ ਆਗੂ ਆ, ਉਹਨਾਂ ਨੂੰ ਰਾਹਤ ਮਿਲਦੀ ਹੈ। ਤੇ ਉਹਦਾ ਅਗਲਾ ਪੱਖ ਇਹ ਹੁੰਦਾ ਹੈ ਕਿ ਜਿਹੜੀ ਉਹਦੀ ਲੈਜੀਟੀਮੇਸੀ ਹੈ ਔਰੰਗਜ਼ੇਬ ਦੀ ਦੁਨਿਆਵੀ ਪਾਤਸ਼ਾਹੀ ਦੀ, ਉਹ ਲੈਜੀਟੀਮੇਸੀ ਵੀ ਦੁਨੀਆ ਦੇ ਮਨਾਂ ਵਿੱਚੋਂ ਖਤਮ ਹੋ ਜਾਂਦੀ ਹੈ
ਤੇ ਜਿਸ ਕਰਕੇ ਉਹ ਕਮਜ਼ੋਰ ਹੋ ਜਾਂਦੇ ਆ ਤੇ ਹੌਲੀ ਹੌਲੀ ਫਿਰ ਜਿਹੜਾ ਖਾਲਸਾ ਆ ਉਹਦੀਆਂ ਜੜ੍ਹਾਂ ਪੁੱਟ ਦਿੰਦਾ ਹੈ। ਤਾਂ ਇਹ ਇੱਕ, ਮੈਂ ਇਹਨੂੰ ਕਹਿ ਲਓ ਕਿ ਓਵਰ ਸਿੰਪਲੀਫਾਈ ਕਰਕੇ ਥੋੜੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਹੈ। ਜੇ ਇਹ ਮੇਰੀ ਗਲਤੀ ਹੈ ਤਾਂ ਮੈਂ ਇਹਦੀ ਮਾਫੀ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਵੱਧ ਤੋਂ ਵੱਧ ਗੱਲ ਨੂੰ ਸਰਲ ਕਰਦੇ ਹਾਂ ਕਿ ਇਹਨੂੰ ਜਿੰਨਾ ਹੋ ਸਕੇ ਸੌਖੇ ਲਫ਼ਜ਼ਾਂ ਵਿੱਚ ਸਮਝਿਆ ਜਾਵੇ ਕਿ ਇਹ ਰੂਹਾਨੀ ਪਾਤਸ਼ਾਹੀ ਤੇ ਦੁਨਿਆਵੀ ਪਾਤਸ਼ਾਹੀ ਇਹ ਦੋਵੇਂ ਗੁਰੂ ਘਰ ਵਿੱਚ ਇੱਕੋ ਲਫ਼ਜ਼ ਨਾਲ ਹੀ ਪ੍ਰਾਪਤ ਹੋ ਜਾਂਦੀਆਂ ਨੇ, ਇੱਕੋ ਥਾਂ ਤੇ ਹੀ ਨੇ। ਖਾਲਸਾ ਰੂਹਾਨੀ ਪਾਤਸ਼ਾਹ ਵੀ ਹੈ ਤੇ ਖਾਲਸਾ ਦੁਨਿਆਵੀ ਪਾਤਸ਼ਾਹ ਵੀ। ਤੇ ਔਰੰਗਜ਼ੇਬ ਉਸ ਵੇਲੇ ਰੂਹਾਨੀ ਪੱਖ ਗਵਾ ਚੁੱਕਿਆ ਆ ਤੇ ਉਹ ਕੇਵਲ ਦੁਨਿਆਵੀ ਪਾਤਸ਼ਾਹ ਆ। ਉਹਨੂੰ ਰੂਹਾਨੀ ਜਿਹੜੀ ਉਹਦੀ ਭੁੱਖ ਆ ਉਹ ਕੇਵਲ ਕਰਾਮਾਤ ਤੇ ਆ ਕੇ ਰੁਕ ਗਈ ਆ। ਹਾਲਾਂਕਿ ਉਹ ਗੁਰੂ ਘਰ ਉਹਨੂੰ ਸਾਰੀਆਂ ਬਖਸ਼ਿਸ਼ਾਂ, ਗੁਰੂ ਘਰ ਤੇ ਬਖਸ਼ਿਸ਼ ਕਬੀਰ ਹੈ, ਉਹ ਜੋ ਮਰਜ਼ੀ ਉਹਨੂੰ ਬਖਸ਼ਿਸ਼ ਕਰ ਸਕਦੇ ਸੀਗਾ, ਜੋ ਮੰਗਦਾ ਉਹਨੂੰ ਮਿਲ ਸਕਦਾ ਸੀਗਾ, ਪਰ ਉਹ ਮੰਗੀ ਕਰਾਮਾਤ ਰਿਹਾ, ਹੋਰ ਕੁਝ ਮੰਗੀ ਨਹੀਂ। ਕਹਿੰਦਾ ਜਾਂ ਦੀਨ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਜਾਂ ਸ਼ਹੀਦ ਹੋ ਜਾਓ। ਤਾਂ ਗੁਰੂ ਸਾਹਿਬ ਫਿਰ ਸ਼ਹਾਦਤ ਚੁਣਦੇ ਆ। ਤਾਂ ਉਹਨਾਂ ਦੀ ਸ਼ਹਾਦਤ ਦੀ ਚੋਣ ਉਸ ਵੇਲੇ ਜਿਹੜੀ ਉਹਦੇ ਵਿੱਚ ਸ਼ਰਤਾਂ ਨੇ, ਇਹ ਜਿਹੜੀਆਂ ਦੋ ਸ਼ਰਤਾਂ ਹੋਰ ਨੇ ਉਹ ਵੀ ਸਾਡੇ ਜਿਹੜੀ ਆ ਉਹ ਮੰਗ ਕਰਦੀਆਂ ਨੇ ਧਿਆਨ ਦੀ, ਜਿਹਦੇ ਵੱਲ ਅਸੀਂ ਦੇਖੀਏ। ਤਾਂ ਇੱਥੇ ਬਾਬਰ ਕੇ ਤੇ ਬਾਬੇ ਕੇ ਜਿਹੜਾ ਇੱਕ ਸੰਘਰਸ਼ ਦੇ ਵਿੱਚ ਨੇ ਪਰਸਪਰ, ਤੇ ਬਾਬਰ ਕਿਆਂ ਦੀ ਦੁਨਿਆਵੀ ਪਾਤਸ਼ਾਹੀ ਜਿਹੜੀ ਹੈ ਉਹ ਰੂਹਾਨੀ ਤੌਰ ਤੇ ਉੱਜੜ ਚੁੱਕੀ ਹੈ। ਜਦੋਂ ਜਿਹੜਾ ਬਾਬਰ ਹੈ ਉਹਦਾ ਜਲਾਲ, ਜਿਹੜੀ ਉਹਦੀ ਫਕੀਰੀ ਸੀਗੀ ਬਾਬਰ ਦੀ, ਉਹ ਮੁਗਲ ਹਕੂਮਤਾਂ ਦੇ ਵਿੱਚੋਂ ਚਲੀ ਗਈ, ਤਾਂ ਜਿਹੜੇ ਮੁਗਲ ਬਾਦਸ਼ਾਹ ਨੇ ਉਹ ਰੂਹਾਨੀ ਤੌਰ ਤੇ ਫਕੀਰਾਂ ਦੀ, ਰੂਹਾਨੀ ਲੋਕਾਂ ਦੀ ਪਛਾਣ ਕਰਨ ਦੇ ਸਮਰੱਥ ਨਾ ਰਹੇ। ਤਾਂ ਉਹਨਾਂ ਨੂੰ ਗੁਰੂ ਨਾਨਕ ਸੱਚ ਦੀ ਪਛਾਣ ਵੀ ਜਿਹੜੀ ਆ ਉਹ ਧੁੰਦਲੀ ਪੈ ਗਈ ਤੇ ਉਹਨਾਂ ਨੂੰ ਬੇਪਛਾਣ ਹੋ ਗਿਆ ਗੁਰੂ ਨਾਨਕ ਦਾ ਘਰ ਉਹਨਾਂ ਦੇ ਲਈ। ਤਾਂ ਇਸ ਕਰਕੇ ਗੁਰੂ ਸਾਹਿਬ ਨੇ ਉੱਥੇ ਆ ਕੇ ਉਹਦਾ ਖੰਡਨ ਕਰਨਾ ਸੀ, ਤੇ ਇਹ ਖੰਡਨ ਕਰਨ ਲਈ ਹੀ ਸਭ ਤੋਂ ਵੱਡੀ ਜਿਹੜੀ ਸ਼ਹਾਦਤ, ਇਹ ਗਵਾਹੀ ਹੈ ਕਿ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਆ ਉਹ ਇਸ ਤਰ੍ਹਾਂ ਬਿਲਕੁਲ ਸੁੰਨ ਹੋ ਚੁੱਕਾ ਹੈ, ਬਿਲਕੁਲ ਖਾਲੀ ਹੋ ਚੁੱਕਾ ਹੈ। ਇੱਕ ਉਹਦੇ ਵਿੱਚ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਔਰੰਗਜ਼ੇਬ ਹੈ ਉਹਨੂੰ ਸਮਝਣ ਦੇ ਲਈ ਇੱਕ ਨੁਕਤਾ ਸਾਡੇ ਕਹਿ ਲਓ ਅਨੁਭਵ ਦੇ ਵਿੱਚੋਂ ਨਿਕਲਦਾ ਹੈ, ਜਿਹੜਾ ਮੇਰੇ ਜਿੰਮੇ ਲਾਇਆ ਸੀਗਾ ਥਿਰਮਾਨ ਸਿੰਘ ਨੇ, ਕਿ ਲਿਵ ਦੇ ਬਾਰੇ ਵਿੱਚ ਥੋੜੀ ਗੱਲ ਕਰਨੀ। ਤਾਂ ਕਹਿ ਲਓ ਕਿ ਮੇਰੇ ਕੋਲ ਥੋੜਾ ਹੀ ਸਮਾਂ ਹੈ, 5-7 ਮਿੰਟ ਹੀ ਨੇ, ਜਿਹਦੇ ਵਿੱਚ ਮੈਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗਾ। ਔਰੰਗਜ਼ੇਬ ਰੂਹਾਨੀ ਤੌਰ ਤੇ ਸਖਣਾ ਆ, ਇਹ ਗੱਲ ਦੀ ਵਿਆਖਿਆ ਹੋਰ ਬਰੀਕੀ ਵਿੱਚ ਜਾ ਕੇ ਕੀਤੀ ਜਾ ਸਕਦੀ ਹੈ। ਔਰੰਗਜ਼ੇਬ ਬਾਰ-ਬਾਰ ਕਰਾਮਾਤ ਦੀ ਮੰਗ ਕਰਦਾ, ਇਹਦੀ ਵੀ ਵਿਆਖਿਆ ਕਰਨ ਦੀ ਲੋੜ ਹੈ। ਪਰ ਇੱਕ ਨੁਕਤਾ ਇਹਦੇ ਵਿੱਚ ਇਹ ਹੈ ਕਿ ਔਰੰਗਜ਼ੇਬ ਦੇ ਅੰਦਰੋਂ ਅੱਲਾ ਦਾ ਨਾਮ ਹੈ ਉਹ ਲਿਵ ਦੀ ਪੱਧਰ ਤੇ ਨਹੀਂ ਚੱਲ ਰਿਹਾ। ਉਹਦੀ ਲਿਵ ਦੇ ਉੱਤੇ ਦੁਨਿਆਵੀ ਪਾਤਸ਼ਾਹੀ, ਇਤਿਹਾਸ ਵਿੱਚ ਅਮਰ ਹੋਣਾ, ਇਹਨਾਂ ਚੀਜ਼, ਇਹ ਦੁਨਿਆਵੀ ਜਿਹੜੀ ਤ੍ਰਿਸ਼ਨਾ ਹੈ, ਜਿਵੇਂ ਗੁਰਬਾਣੀ ਦਾ ਵਾਕ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤਾਂ ਉਹਨੂੰ ਤ੍ਰਿਸ਼ਨਾ ਕਿਹੜੀ ਗੱਲ ਦੀ ਲੱਗੀ ਹੈ? ਔਰੰਗਜ਼ੇਬ ਨੂੰ ਇੱਕ ਤ੍ਰਿਸ਼ਨਾ ਇਹ ਹੈ ਕਿ ਉਹ ਉਸ ਵੇਲੇ ਜਿਹੜੀ ਉਸਮਾਨੀ ਹਕੂਮਤ ਹੈ, ਉਸਮਾਨੀਆਂ ਸਲਤਨਤ ਹੈ ਤੁਰਕੀ ਦੀ, ਉਹ ਉਹਦੇ ਵੱਲ ਦੇਖ ਰਿਹਾ ਕਿ ਜਿਹੜਾ ਉਹਨਾਂ ਦਾ ਦਰਜਾ ਹੈ, ਕਿਉਂਕਿ ਉਸਮਾਨੀਆਂ ਸਲਤਨਤ ਦਾ ਇਸਲਾਮੀ ਜਗਤ ਦੇ ਵਿੱਚ ਬਹੁਤ ਵੱਡਾ ਸਥਾਨ ਸੀਗਾ। ਉਹ ਹੱਜ ਦਾ ਪ੍ਰਬੰਧ ਇਸਲਾਮੀਆਂ ਸਲਤਨਤ ਦੇ ਜਿਹੜਾ ਕਹਿ ਲਓ ਕਿ ਦਿੱਤੇ ਹੋਏ ਪੈਸਿਆਂ ਨਾਲ ਹੋ ਰਿਹਾ ਸੀਗਾ। ਸੋ ਉਸਮਾਨੀਆਂ ਸਲਤਨਤ ਦਾ ਇਸਲਾਮੀ ਜਗਤ ਵਿੱਚ ਵੱਡਾ ਥਾਂ ਸੀ, ਤੇ ਉਹਨਾਂ ਨੂੰ ਜੋ ਦਰਜਾ ਸੀਗਾ, ਕਿਉਂਕਿ ਉਹਨਾਂ ਦੇ ਕੋਲ ਖਲੀਫਿਆਂ ਤੋਂ ਬਾਅਦ ਵੱਡਾ ਆਪਣਾ ਕਹਿ ਲਓ ਕਿ ਜਿਹੜਾ ਉਹਨਾਂ ਦਾ ਫਤਵਾ ਹੁੰਦਾ ਆ ਉਹ ਜਾਰੀ ਕਰਨ ਦੀ ਤਾਕਤ ਸੀਗੀ ਤੁਰਕੀ ਦੇ ਬਾਦਸ਼ਾਹ ਦੇ ਕੋਲ। ਇੱਕ ਤੇ ਉਹ ਖਤੀਬ ਸਨ, ਉਹ ਖੁਤਬਾ ਜਾਰੀ ਕਰ ਸਕਦੇ ਸਨ। ਖੁਤਬਾ ਚਲੋ ਬਹੁਤ ਹੋਰ ਪੱਧਰਾਂ ਤੇ ਛੋਟੇ ਪੱਧਰ ਦੇ ਅਹੁਦੇਦਾਰ ਹੁੰਦੇ ਨੇ, ਮੌਲਵੀ ਜਾਂ ਇਸ ਤਰ੍ਹਾਂ ਦੇ ਬੰਦੇ ਜਿਹੜੇ, ਉਹ ਵੀ ਖਤੀਬ ਹੁੰਦੇ ਨੇ। ਪਰ ਜਿਹੜਾ ਸਮੁੱਚੇ ਇਸਲਾਮੀ ਜਗਤ ਲਈ ਵੱਡਾ ਕੋਈ ਐਲਾਨ ਹੈ ਜਾਂ ਵੱਡਾ ਕੋਈ ਹੁਕਮ ਹੈ, ਉਹ ਜਾਰੀ ਕਰਨ ਦੀ ਤਾਕਤ ਜਿਹੜੀ ਉਸ ਵੇਲੇ ਉਸਮਾਨੀਆਂ ਹਕੂਮਤ ਦੇ ਬਾਦਸ਼ਾਹ, ਤੁਰਕੀ ਦੇ ਬਾਦਸ਼ਾਹ ਕੋਲ ਸੀਗੀ। ਤੇ ਇਹ ਔਰੰਗਜ਼ੇਬ ਦੀ ਇੱਕ ਮਹੱਤਵਾਕਾਂਸ਼ਾ ਇਹ ਸੀ ਕਿ ਮੈਨੂੰ ਵੀ ਉਹ ਚੀਜ਼ ਪ੍ਰਾਪਤ ਹੋਵੇ। ਇਸ ਲਈ ਉਹਨੇ ਇਹ ਜਿਹੜਾ ਜ਼ੁਲਮੋ ਤਸ਼ੱਦਦ ਦੇ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸਲਾਮ ਵਿੱਚ ਲਿਆਉਣ ਦੀ ਲਹਿਰ ਚਲਾਈ ਸੀਗੀ। ਉਹ ਇਹ ਸਮਝਦਾ ਸੀਗਾ ਕਿ ਜੇ ਮੈਂ ਇਸ ਤਰ੍ਹਾਂ ਇਸਲਾਮ ਦਾ ਗਿਣਤੀ ਵਧਾ ਦਿਆਂਗਾ ਤਾਂ ਇਹਦੇ ਨਾਲ ਵੀ ਜਿਹੜੇ ਇਸਲਾਮੀ ਸਕਾਲਰਸ ਨੇ ਉਹਨਾਂ ਦੇ ਵਿੱਚ ਤੇ ਇਸਲਾਮੀ ਜਗਤ ਦੇ ਵਿੱਚ ਮੈਨੂੰ ਪੋਲੀਟੀਕਲੀ ਮਾਈਲੇਜ ਮਿਲੇਗੀ ਤੇ ਮੇਰਾ ਦਰਜਾ ਜਿਹੜਾ ਆ ਉਹ ਉਸਮਾਨੀਆ ਸਲਤਨਤ ਦੇ ਮੁਕਾਬਲੇ ਬੁਲੰਦ ਹੋਵੇਗਾ। ਇੱਕ ਮਹੱਤਵਾਕਾਂਸ਼ਾ ਹੈ, ਇੱਕ ਪੱਖ ਹੈਗਾ ਹੈ ਜਿਹੜਾ ਦੱਸਦਾ ਹੈ ਕਿ ਉਹ ਇਸਲਾਮ ਦਾ ਪ੍ਰਚਾਰ ਪ੍ਰਸਾਰ ਇੱਕ ਇਸਲਾਮ ਨੂੰ, ਅੱਲਾਹ ਨੂੰ ਮੰਨਣ ਵਾਲੇ ਕਿਸੇ ਸੂਫੀ ਫਕੀਰ ਵਾਂਗ ਨਹੀਂ ਕਰ ਰਿਹਾ। ਉੱਥੇ ਉਹ ਅੱਲਾਹ ਦੇ
ਰੰਗ ਵਿੱਚ ਰੰਗਿਆ ਹੋਇਆ, ਅੱਲਾ ਦੇ ਜਿਹੜੇ ਨਾਮ ਦੀ ਮਸਤੀ ਵਿੱਚ ਨਹੀਂ ਉਹ ਇਸਲਾਮ ਨੂੰ ਲੈ ਕੇ ਜਾ ਰਿਹਾ। ਉਹ ਉਸ ਵੇਲੇ ਇਸਲਾਮ ਦੀ ਕੋਈ ਪੋਲੀਟੀਕਲ ਵਿਆਖਿਆ ਬਣਾਈ ਹੋਈ ਆ ਉਹਨੇ, ਜਿਹਦੇ ਨਾਲ ਉਹਨੂੰ ਕੋਈ ਦੁਨਿਆਵੀ ਲਾਭ ਹੁੰਦਾ ਦਿਸਦਾ ਆ। ਤੋ ਇਹ ਇੱਥੇ ਆਪਾਂ ਦੇਖਦੇ ਹਾਂ ਕਿ ਉਹਦੀ ਲਿਵ ਦੇਖੋ, ਉਹਦੀ ਲਿਵ ਦੇ ਵਿੱਚ ਜਿਹੜਾ ਇੱਕ ਕਹਿ ਲਓ ਕਿ ਵਿਗਾੜ ਆ ਗਿਆ, ਲਿਵ ਟੁੱਟ ਗਈ, ਲਿਵ ਛੁੜਕ ਗਈ ਉਹਦੀ, ਤਾਂ ਫਿਰ ਉਹਨੂੰ ਮਾਇਆ ਨੇ ਘੇਰ ਲਿਆ, ਮਾਇਆ ਨੇ ਉਹਨੂੰ ਢਾਲਿਆ। ਤਾਂ ਇਹਦੇ ਸਾਹਮਣੇ ਫਿਰ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਜਿਹੜੀ ਖਾਲਸਾ ਜੀ ਨੇ ਹੁਣ ਆਪਣੀ ਪਾਤਸ਼ਾਹੀ ਸਥਾਪਿਤ ਕਰਨੀ ਆ, ਉਹ ਜਦੋਂ ਖਾਲਸਾ ਜੀ ਕੋਲ ਇੱਕ ਰੂਹਾਨੀ ਸੱਚ ਹੈਗਾ ਆ, ਤੇ ਉਸ ਸੱਚ ਦੇ ਨਾਲ ਹੀ ਇਹਦੇ ਸਾਹਮਣੇ ਖੜੇ ਹੋਇਆ ਜਾ ਸਕਦਾ। ਜਿਸ ਤਰ੍ਹਾਂ ਦੀਆਂ ਰਜੀਮ ਜਿਹੜੇ ਨੇ ਉਹ ਚੱਲ ਰਹੇ ਨੇ, ਮੈਂ ਸਿਰਫ ਅੱਗੇ ਲੈਣੀ ਚਾਹੁੰਦਾ ਕਿ 5-7 ਮਿੰਟ ਜੇ ਆਪਣੀ ਗੱਲ ਕਰਨ ਲਈ ਮੈਨੂੰ ਹੋਰ ਮਿਲ ਜਾਣ ਤੇ ਮੈਂ ਆਪਣੀ ਗੱਲ ਕੰਪਲੀਟ ਕਰ ਲਵਾਂਗਾ। ਤੇ ਜਿਹੜੀ ਸੇਧ ਦੀ ਗੱਲ ਸੀਗੀ, ਉਹ ਸੇਧ ਹੁਣ ਜੇ ਆਪਾਂ ਕੁਝ ਗੱਲਾਂ ਕੀਤੀਆਂ ਨੇ, ਮੈਂ ਅਖੀਰ ਤੋਂ ਦੁਹਰਾ ਵੀ ਦਿਆਂਗਾ। ਤੇ ਤਿਰਮਾਨ ਸਿੰਘ ਜੀ ਮੈਨੂੰ ਮਾੜਾ ਇੱਕ ਲਿਖਤੀ ਮੈਸੇਜ ਭੇਜ ਦਿਓ, ਜਾਂਦਾ ਪਤਾ ਲੱਗ ਜੇ ਕਿ ਮੈਂ ਕਿੰਨੇ ਕੁ ਮਿੰਟ ਹੋਰ ਲਾਉਣੇ ਨੇ। ਤੋ ਮੇਰੀ ਬੇਨਤੀ ਇੰਨੀ ਕਿ ਮੈਨੂੰ ਮਾੜਾ ਇਸ਼ਾਰਾ ਕਰ ਦਿਓ ਜਿੱਥੋਂ ਆਪਾਂ ਸਮਾਪਤੀ ਕਰਨੀ ਹੈ ਉੱਥੇ ਕਰਦੇ ਹਾਂ। ਤੋ ਹਾਂਜੀ, ਤੋ ਗੁਰੂ ਸਾਹਿਬ ਨੇ ਇਹ ਜਿਹੜੀ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਗੁਰੂ ਸਾਹਿਬ ਦਾ ਹਰੇਕ ਅਦਾ ਹੈ ਜਿਹੜੀ, ਚਾਹੇ ਗੁਰੂ ਸਾਹਿਬ ਦੀ ਸ਼ਹਾਦਤ ਹੈ, ਗੁਰੂ ਸਾਹਿਬ ਦਾ ਕਿਹਾ ਹੋਇਆ ਇੱਕ ਵੀ ਬਚਨ ਹੈ, ਉਹ ਸਾਡੇ ਲਈ ਗਿਆਨ ਦੀਆਂ ਲੱਖਾਂ ਕਿਤਾਬਾਂ ਦੇ ਬਰਾਬਰ ਹੈ। ਉਹ ਚੋਂ ਅਸੀਂ ਬਹੁਤ ਤਰ੍ਹਾਂ ਦੀਆਂ ਵਿਆਖਿਆਵਾਂ ਉਹ ਚੋਂ ਕੱਢ ਸਕਦੇ ਹਾਂ। ਗੁਰੂ ਸਾਹਿਬ ਦੀ ਸ਼ਹਾਦਤ ਚੋਂ ਵੀ ਅਸੀਂ ਵਿਆਖਿਆਵਾਂ ਕੱਢ ਸਕਦੇ ਹਾਂ। ਤੋ ਇੱਕ ਜਿਹੜੀ ਸਾਡੀ ਵੱਡੀ ਜ਼ਿੰਮੇਵਾਰੀ ਹੈ ਇਹਦੇ ਵਿੱਚੋਂ, ਜਿਹੜੀ ਸੇਧ ਦੀ ਗੱਲ ਸੀਗੀ, ਉਹ ਇਹ ਸੀਗੀ ਕਿ ਜਿੱਦਾਂ ਹੁਣ ਆਪਾਂ ਕਹਿ ਰਹੇ ਹਾਂ ਕਿ ਇਕਾਂਗੀ ਨਹੀਂ ਹੈਗਾ ਕੋਈ ਵੀ ਪਰਿਪੇਖ, ਕੋਈ ਵੀ ਨਜ਼ਰੀਆ ਜਿਹੜਾ ਇਕਾਂਗਿਤਾ ਹੈ ਉਹਦੀ ਨੂੰ ਖਤਮ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ ਕਿ ਔਰੰਗਜ਼ੇਬ ਕਿਸੇ ਇੱਕ ਪ੍ਰਤੀ ਖਿਆਲ ਦੀ ਐਬਸੋਲਿਊਟ ਹਾਲਤ ਨੂੰ ਲਾਗੂ ਕਰਨਾ ਚਾਹੁੰਦਾ ਹੈ, ਤੇ ਗੁਰੂ ਸਾਹਿਬ ਉਹਦੇ ਸਾਹਮਣੇ ਦੱਸ ਰਹੇ ਆ ਕਿ ਹੋਰ ਵੀ ਅਨੁਭਵ ਹੁੰਦੇ ਆ, ਹੋਰ ਵੀ ਅਨੁਭਵ ਹੈਗੇ ਜਿਹੜੇ ਸੱਚ ਹੈ, ਜਿਹੜੇ ਪੂਰਨਤਾ ਤੱਕ ਜਾਂਦੇ ਆ। ਸੋ ਜਿਹੜੀਆਂ 4 ਅਸਲੀਅਤਾਂ ਦੱਸੀਆਂ ਸੀਗੀਆਂ ਵੀਰ ਨੇ, ਇਸ ਤੋਂ ਪਹਿਲਾਂ ਆਪਣੀ ਗੱਲਬਾਤ ਜਦੋਂ ਸ਼ੁਰੂ ਹੋ ਰਹੀ ਸੀ ਤਾਂ ਦੱਸਿਆ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ 4 ਅਸਲੀਅਤਾਂ ਉਜਾਗਰ ਕੀਤੀਆਂ ਨੇ। ਮੈਂ ਲਾਸਟ 3-4 ਮਿੰਟ ਦੇ ਵਿੱਚ ਉਹ ਗੱਲ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗਾ। ਤਾਂ ਉਹਨਾਂ ਨੇ ਇਹ ਦਰਸਾਇਆ ਕਿ ਉਹਨਾਂ ਰਾਹਾਂ ਨੂੰ ਬਚਾਉਣਾ ਜੋ ਕਿ ਪੂਰਨ ਸਨ। ਸੋ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਹਿਲਾਂ ਤੋਂ ਤੁਰੇ ਆਉਂਦੇ ਉਹ ਸਾਰੇ ਰਾਹ ਜਿਹੜੇ ਪੂਰਨਤਾ ਤੱਕ ਬੰਦਿਆਂ ਨੂੰ ਲੈ ਕੇ ਗਏ, ਜਿਵੇਂ ਭਗਤ ਬਾਣੀ ਦੀ ਗੱਲ ਕੀਤੀ ਹੈ, ਜਿਵੇਂ ਫਰੀਦ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਆ। ਤੇ ਇਹਦਾ ਮਤਲਬ ਇਸਲਾਮ ਦੇ ਵਿੱਚ ਵੀ ਇੱਕ ਰਸਤਾ ਹੈਗਾ ਜਿਹੜਾ ਬੰਦੇ ਨੂੰ ਪੂਰਨਤਾ ਤੱਕ ਲੈ ਕੇ ਜਾਂਦਾ। ਇਹਦਾ ਮਤਲਬ ਜਿਹੜੇ ਹਿੰਦੁਸਤਾਨ ਦੇ ਬਾਕੀ ਮਾਰਗ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ ਭਗਤ ਸਾਹਿਬਾਨ ਨੇ, ਕਈ ਬ੍ਰਾਹਮਣ ਨੇ, ਕਈ ਹੋਰ ਬਰਾਦਰੀਆਂ ਨਾਲ ਤਲਕ ਰੱਖਣ ਵਾਲੇ ਨੇ, ਕਈ ਜਿਹੜੇ ਨੇ ਉਹ ਨਿਰਗੁਣ ਧਾਰਾ ਦੇ ਨੇ, ਕਈ ਸਰਗੁਣ ਧਾਰਾ ਦੇ ਨੇ। ਤੋ ਕਈ ਵੱਖ-ਵੱਖ ਤਰ੍ਹਾਂ ਦੇ ਰੂਹਾਨੀ ਅਨੁਭਵ ਇੱਥੇ ਚੱਲ ਰਹੇ ਨੇ, ਤੇ ਉਹ ਸਾਰੇ ਅਨੁਭਵ ਵੀ ਮਨੁੱਖ ਨੂੰ ਪੂਰਨਤਾ ਤੱਕ ਲੈ ਕੇ ਜਾਂਦੇ ਨੇ। ਉਹ ਪੂਰਨ ਦੇ ਲਈ ਨਾਂ ਵੱਖਰੇ ਵੱਖਰੇ ਨੇ। ਗੁਰਮਤ ਦੇ ਵਿੱਚ ਉਹ ਪੂਰਨ ਜਿਹੜਾ ਉਹ ਪਹਿਲਾਂ ਗੁਰਮੁਖ ਹੈ, ਤੇ ਉਸ ਤੋਂ ਅੱਗੇ ਫਿਰ ਉਹ ਗੁਰਮੁਖ ਤੋਂ ਬਾਅਦ ਵਿੱਚ ਖਾਲਸਾ ਜੀ ਦੇ ਰੂਪ ਵਿੱਚ ਪਰਿਵਰਤਿਤ ਹੁੰਦਾ। ਉਹ ਪੂਰਨ ਦੀ ਵਿਆਖਿਆ ਆਪਣੇ ਤੌਰ ਤੇ ਆਪਾਂ ਨੂੰ ਕਰਨੀ ਚਾਹੀਦੀ ਹੈ ਲੰਬੀ ਚੌੜੀ, ਪਰ ਇਹ ਮੁਕੰਮਲ ਗੱਲ ਜਿਹੜੀ ਉਹ ਇੰਨੀ ਗਿਆ ਕਿ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦੀ ਪਹਿਲੀ ਅਸਲੀਅਤ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਉਭਾਰਦੇ ਆ, ਉਹ ਇਹ ਕਹਿੰਦੇ ਆ ਕਿ ਉਹਨਾਂ ਰਾਹਾਂ ਨੂੰ ਬਚਾਉਣਾ ਜੋ ਕਿ ਪੂਰਨ ਸਨ। ਤਾਂ ਇਹਦੀ ਸਾਨੂੰ ਮਿਸਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਮਿਲਦੀ ਹੈ, ਇਤਿਹਾਸ ਤੋਂ ਮਿਲਦੀ ਹੈ, ਔਰ ਵੱਖ-ਵੱਖ ਸਮਿਆਂ ਤੇ ਖਾਲਸਾ ਜੀ ਨੇ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਉਹਦੇ ਤੋਂ ਮਿਲਦੀ ਹੈ। ਤੇ ਇਹ ਪਹਿਲੀ ਜਿਹੜੀ ਦਿਖਾਉਂਦੇ ਨੇ ਅਸਲੀਅਤ। ਦੂਸਰੀ ਉਹ ਦਿਖਾਉਂਦੇ ਕਿ ਔਰੰਗਜ਼ੇਬ ਜਿਸ ਮਜ਼ਹਬੀ ਜਨੂਨ ਦਾ ਪੁਜਾਰੀ ਸੀ, ਉਸ ਨਾਲ ਆਖਰੀ ਮਰਦ ਦੇ ਸੁਪਨੇ ਨੂੰ ਜਰਬ ਪਹੁੰਚਦੀ ਸੀ, ਤੇ ਗੁਰੂ ਸਾਹਿਬ ਨੇ ਇਸ ਨੂੰ ਰੋਕਣਾ ਸੀ। ਉਹ ਆਖਰੀ ਮਰਦ ਜਿਹੜਾ ਇਸਲਾਮ ਵਿੱਚ ਵੀ ਹੈਗਾ, ਮੁਹੰਮਦ ਸਾਹਿਬ ਦੀ ਜਿਹੜੀ ਉਸਤਤ ਕੀਤੀ ਜਾਂਦੀ ਹੈ ਉਹਦੇ ਵਿੱਚ ਉਹਨਾਂ ਨੂੰ ਆਖਰੀ ਮਰਦ ਮੰਨਿਆ ਗਿਆ। ਉਸ ਤੋਂ ਬਾਅਦ ਮੌਲਾਨਾ ਇਕਬਾਲ ਨੇ ਮਰਦੇ ਕਾਮਿਲ ਦੀ ਗੱਲ ਗੁਰੂ ਨਾਨਕ ਸਾਹਿਬ ਨਾਲ ਜੋੜੀ ਹੈ, ਉਹ ਉੱਥੇ ਵੀ ਆਪਾਂ ਉਹ ਕਵਿਤਾ ਪੜ੍ਹਦੇ। ਤੇ ਹੋਰ ਥਾਵਾਂ ਦੇ ਉੱਤੇ ਵੀ ਇਸਲਾਮ ਦੇ ਵਿੱਚ ਵੱਡੇ ਵੱਡੇ ਸਕਾਲਰ ਜਿਹੜੇ ਨੇ ਉਹਨੇ ਇਨਸਾਨਲ ਕਾਮਲ ਦਾ ਕਨਸੈਪਟ ਦਿੱਤਾ। ਉੱਥੇ ਇੱਕ ਮੁਕੰਮਲ ਜਾਂ ਆਖਰੀ ਮਰਦ ਦੀ ਗੱਲ ਉੱਥੇ ਪਈ ਹੋਈ ਹੈ, ਇਸੇ ਤਰ੍ਹਾਂ ਬਾਕੀ ਧਰਮਾਂ 'ਚ ਵੀ ਪਈ ਹੋਈ ਹੈ। ਪਰ ਗੁਰੂ ਸਾਹਿਬ ਜਿਹੜਾ ਉਹ ਆਖਰੀ ਮਰਦ ਹੈ, ਉਹ ਗੁਰਮੁਖ ਦੇ ਰੂਪ ਵਿੱਚ, ਖਾਲਸਾ ਜੀ ਦੇ ਰੂਪ ਵਿੱਚ ਚਿਤਵਿਆ ਸੀਗਾ, ਜਿਸ ਦੇ ਪ੍ਰਗਟ ਹੋਣ ਦੇ ਵਿੱਚ ਔਰੰਗਜ਼ੇਬ ਦਾ ਇਹ ਨਜ਼ਰੀਆ, ਔਰੰਗਜ਼ੇਬ ਦੀ ਇਹ ਪਹੁੰਚ ਹੈ ਜੋ ਜ਼ਿੰਦਗੀ ਬਾਰੇ, ਜਿਹੜੀ ਬਾਕੀ ਵੰਨ ਸੁਵੰਨਤਾ ਨੂੰ ਥਾਂ ਨਹੀਂ ਦਿੰਦੀ,
ਉਹ ਰੁਕਾਵਟ ਬਣਦੀ ਸੀ। ਗੁਰੂ ਸਾਹਿਬ ਨੇ ਇਹਨੂੰ ਤੋੜਨਾ ਸੀ, ਇਹਨੂੰ ਰੋਕਣਾ ਸੀਗਾ। ਇਸ ਕਰਕੇ ਇਹ ਦੂਜੀ ਅਸਲੀਅਤ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਮੰਨਦੇ ਆ ਕਿ ਔਰੰਗਜ਼ੇਬ ਦੇ ਇਸ ਰਸਤੇ ਨਾਲ, ਇਸ ਤਰੀਕੇ ਦੇ ਨਾਲ ਆਖਰੀ ਮਰਦ ਦੇ ਸੁਪਨੇ ਨੂੰ ਜ਼ਰਬ ਪਹੁੰਚਦੀ ਸੀਗੀ। ਤੀਸਰੀ ਉਹ ਮੰਨਦੇ ਆ ਕਿ ਜਿਹੜਾ ਤੀਸਰਾ ਰਾਹ ਆ, ਤੀਸਰਾ ਮਜ਼ਹਬ ਖਾਲਸਾ, ਭਾਈ ਗੁਰਦਾਸ ਦੂਜੇ ਦੀ ਵਾਰ ਵਿੱਚ ਆਉਂਦਾ ਹੈ, ਤਾਂ ਇਹ ਜਿਹੜਾ ਤੀਸਰਾ ਮਜ਼ਹਬ ਖਾਲਸਾ ਆ, ਇਹਦੇ ਪ੍ਰਗਟ ਹੋਣ ਦਾ ਸਪਸ਼ਟ ਐਲਾਨ ਗੁਰੂ ਤੇਗ ਬਹਾਦਰ ਸਾਹਿਬ ਕਰਨਾ ਚਾਹੁੰਦੇ ਸੀਗੇ। ਉਹ ਵੀ ਉਹਨਾਂ ਦੀ ਸ਼ਹਾਦਤ ਦੇ ਵਿੱਚ ਇੱਕ ਪਿਆ ਹੋਇਆ ਆ, ਜਿਹਦੇ ਵਿੱਚੋਂ ਸਾਨੂੰ ਹੁਣ ਦੇ ਬੱਚਿਆਂ ਨੂੰ ਜਿਹੜਾ ਆ ਉਹ ਦੱਸਣਾ ਪਏਗਾ ਕਿ ਇਹਦੇ ਦੋ ਵੱਡੇ ਮਾਰਗ ਇਸ ਦੁਨੀਆ ਤੇ ਪਏ ਹੋਏ ਨੇ। ਜਿਹੜੀ ਕੁੱਜਿਆਂ ਵਾਲੀ ਸਾਖੀ ਸੁਣਾਈ ਜਾਂਦੀ ਹੈ ਕਿ ਸੈਯਦ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਦੋ ਕੁੱਜੇ ਜਿਹੜੇ ਨੇ ਉਹ ਰੱਖੇ, ਤਾਂ ਇੱਕ ਜਵਾਰ ਜਿਹੜਾ ਜਦੋਂ ਪਟਨਾ ਸਾਹਿਬ ਰੱਖੇ ਸੀਗੇ ਉਸ ਵੇਲੇ ਦੋ ਕੁੱਜੇ ਸੀਗੇ। ਜਦੋਂ ਇੱਥੇ ਅੰਬਾਲੇ ਦੇ ਨੇੜੇ ਜਦੋਂ ਦੁਬਾਰਾ ਉਹ ਰੱਖਦੇ ਨੇ ਤਾਂ ਉੱਥੇ ਗੁਰੂ ਸਾਹਿਬ ਤੀਜਾ ਕੁੱਜਾ ਮੰਗਵਾਉਂਦੇ ਨੇ। ਉਹ ਤੀਸਰਾ ਜਿਹੜਾ ਕੁੱਜਾ ਹੈ ਉਹਦੇ ਵਿੱਚ ਖਾਲਸਾ ਜੀ ਦੇ ਪ੍ਰਗਟ ਹੋਣ ਦੀ ਜਿਹੜੀ ਪੇਸ਼ੀਨ ਗੋਈ ਸੀ, ਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਦਾ ਸਪਸ਼ਟ ਐਲਾਨ ਹੁੰਦਾ। ਕਿਉਂਕਿ ਅਸੀਂ ਪ੍ਰਚਾਰਕਾਂ ਪਾਸੋਂ ਇਹ ਸੁਣਿਆ ਕਿ ਗੁਰੂ ਸਾਹਿਬ ਨੇ ਉਸ ਵੇਲੇ ਪੁੱਛਿਆ ਕਿ ਉੱਥੇ ਕੋਈ ਸਿੱਖ ਵੀ ਹੈ ਸਨ, ਤਾਂ ਇਹਦੀ ਬਹੁਤ ਓਵਰ ਸਿੰਪਲੀਫਾਈਡ ਵਿਆਖਿਆ ਵੀ ਹੈਗੀ ਹੈ, ਤੇ ਇਹਦੀ ਬਹੁਤ ਗਹਿਨ ਗੂੜੀ ਵਿਆਖਿਆ ਵੀ ਹੈਗੀ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਉਹਦੇ ਨਾਲ ਤੀਸਰੇ ਰਾਹ ਦੇ ਪ੍ਰਗਟ ਹੋਣ ਦੀਆਂ ਜਿਹੜੀਆਂ ਰਮਜ਼ਾਂ ਨੇ ਉਹ ਜੁੜੀਆਂ ਹੋਈਆਂ ਨੇ। ਤੇ ਆਖਰੀ ਜਿਹੜਾ ਚੌਥੀ ਅਸਲੀਅਤ ਉਹਨਾਂ ਨੇ ਦਰਸਾਈ ਸੀਗੀ ਉਹ ਇਹ ਸੀਗੀ ਕਿ ਸਿੱਖ ਸ਼ਹੀਦੀ ਨੂੰ ਨਵੇਂ ਅਰਥਾਂ ਨਾਲ ਭਰਪੂਰ ਕਰਨਾ ਤੇ ਮੌਤ ਦੇ ਅਧਿਆਤਮਿਕ ਸਰੂਪ ਵਿੱਚ ਇੱਕ ਨਵੀਂ ਤਸਵੀਰ ਪੈਦਾ ਕਰਨੀ। ਸੋ ਜਿਹੜਾ ਸ਼ਹੀਦ ਹੈ, ਜਿਹੜੀਆਂ ਹਿੰਦੁਸਤਾਨੀ ਪਰੰਪਰਾਵਾਂ ਨੇ ਇਹਨਾਂ ਵਿੱਚ ਸ਼ਹੀਦ ਦਾ ਕੋਈ ਕਨਸੈਪਟ ਨਹੀਂ ਹੈਗਾ। ਇਸ ਕਰਕੇ ਇੱਥੇ ਜਿਹੜਾ ਸ਼ਹੀਦ ਆਇਆ ਉਹ ਸੈਮਿਟਿਕ ਪਰੰਪਰਾ ਚੋਂ ਹੀ ਆਇਆ। ਇਸ ਕਰਕੇ ਇਹ ਸ਼ਬਦ ਵੀ ਜਿਹੜਾ ਆ ਉਹ ਅਰਬੀ ਫਾਰਸੀ ਪਰੰਪਰਾ ਦਾ, ਜਿੱਥੇ ਇਹਦਾ ਗਵਾਹ ਦੇ ਅਰਥਾਂ ਦੇ ਵਿੱਚ ਅਰਥ ਲੈ ਜਾਂਦਾ, ਤੇ ਭਾਰਤੀ ਕਾਨੂੰਨ ਦੇ ਜਾਂ ਪੰਜਾਬੀ ਜਿਹੜੀ ਇੱਥੋਂ ਦੀ ਪੁਲਿਸ ਹੈ ਉਹਦੀ ਬੋਲੀ ਦੇ ਵਿੱਚ ਵੀ ਸ਼ਹੀਦ ਜਿਹੜਾ ਸ਼ਾਹਿਦ ਜਿਹੜਾ ਉਹ ਗਵਾਹੀ ਦੇ ਅਰਥਾਂ 'ਚ, ਜਿਹਨੂੰ ਸ਼ਾਹਦੀ ਕਹਿੰਦੇ ਆਪਾਂ ਆਮ ਪੰਜਾਬੀ। ਤੋ ਜਿਹੜਾ ਗੁਰੂ ਸਾਹਿਬ ਨੇ ਸਿੱਖ ਸ਼ਹੀਦ ਹੈ, ਤੋ ਭਾਵੇਂ ਕਿ ਸਰਬ ਸਾਂਝੀ ਗੱਲ ਹੈ, ਪਰ ਫਿਰ ਵੀ ਸਿੱਖਾਂ ਦਾ ਇੱਕ ਵਿਲੱਖਣਤਾ ਵਾਲਾ ਪੱਖ ਵੀ ਹੈ। ਤੋ ਸਿੱਖ ਸ਼ਹੀਦ ਕਿਵੇਂ ਦੇ ਹੁੰਦੇ ਨੇ, ਸਿੱਖ ਸ਼ਹੀਦ ਦੇ ਪਿੱਛੇ ਕਿਸ ਤਰ੍ਹਾਂ ਦੀ ਚੇਤਨਾ ਕੰਮ ਕਰਦੀ ਹੈ, ਸਿੱਖ ਕਿਉਂ ਸ਼ਹੀਦ ਹੁੰਦਾ ਹੈ, ਸਿੱਖ ਕਿਸ ਤਰ੍ਹਾਂ ਸ਼ਹੀਦ ਹੁੰਦਾ ਹੈ, ਇਹਦੀ ਜਿਹੜੀ ਵੱਖਰੀ ਤਾਸੀਰ ਹੈ ਇਹਨੂੰ ਪ੍ਰਗਟ ਕਰਨਾ ਸੀਗਾ। ਤੇ ਇਹਦੇ ਵਿੱਚ ਕੋਈ ਮੌਲਿਕਤਾ ਭਰਨੀ ਸੀਗੀ ਜਿੱਥੋਂ ਪਤਾ ਲੱਗੇ ਕਿ ਇਹ ਸਿੱਖ ਸ਼ਹੀਦ ਹੈ। ਤੋ ਸਿੱਖਾਂ ਦੀ ਸ਼ਹਾਦਤ ਨੂੰ ਇੱਕ ਮੌਲਿਕ ਰੂਪ ਦੇਣ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਵਿੱਚ ਜਿਹੜੀ ਆ ਉਹ ਸਮਰੱਥਾ ਪਈ ਹੋਈ ਹੈ। ਉਹ ਜੋਤ ਜਿਹੜੀ ਆ ਉਹ ਸਿੱਖ ਸ਼ਹੀਦਾਂ ਨੂੰ ਪ੍ਰਜਵਲਿਤ ਕਰਦੀ ਹੈ, ਸਿੱਖ ਸ਼ਹਾਦਤ ਦੇ ਰੰਗਾਂ ਨੂੰ ਉਭਾਰਦੀ ਹੈ। ਤੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੰਬੰਧੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਜਿਹੜੀਆਂ 4 ਅਸਲੀਅਤਾਂ ਦੱਸੀਆਂ ਨੇ, ਇਹ ਉਹਦੀ ਚੌਥੀ ਅਸਲੀਅਤ ਹੈ। ਤੋ ਇਹਦੇ ਵਿੱਚੋਂ ਦੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਇਤਿਹਾਸ ਹੈ ਇਹ ਕਈ ਵਾਰ ਆਪਣਾ ਗੌਰਵ ਗਵਾ ਲੈਂਦਾ ਹੈ। ਉਸ ਵੇਲੇ ਔਰੰਗਜ਼ੇਬ ਦੇ ਟਾਈਮ ਤੇ ਇੱਕ ਜਿਹੜੀ ਬਹੁਤ ਵੱਡੀ ਊਣ ਉਸ ਵੇਲੇ ਦੇ ਬਾਦਸ਼ਾਹ ਵਿੱਚ ਆ ਰਹੀ ਸੀ, ਜਦੋਂ ਇਤਿਹਾਸ ਆਪਣਾ ਗੌਰਵ ਗਵਾ ਰਿਹਾ ਸੀਗਾ, ਔਰ ਉਹਦੇ ਵਿੱਚ ਜਿਹੜਾ ਇਨਸਾਨ ਹੈ ਉਹਦਾ ਹਰ ਤਰ੍ਹਾਂ ਦਾ ਗੌਰਵ ਖਤਮ ਹੋ ਚੁੱਕਾ ਸੀ। ਇਸਲਾਮ ਦੀ ਵਿਆਖਿਆ ਵੀ ਆਪਣਾ ਗੌਰਵ ਗਵਾ ਰਹੀ ਸੀ। ਇਹ ਇਸਲਾਮ ਦੀ ਕੋਈ ਸ਼ੋਭਾ ਨਹੀਂ ਹੈ ਜਿਸ ਤਰ੍ਹਾਂ ਦੀ ਵਿਆਖਿਆ ਔਰੰਗਜ਼ੇਬ ਦੇ ਰਿਹਾ ਹੈ। ਉਹ ਇਸਲਾਮ ਦੀ ਵਿਆਖਿਆ ਫਰੀਦ ਸਾਹਿਬ ਦੇ ਇਸਲਾਮ ਦੇ ਸਾਹਮਣੇ ਨਹੀਂ ਖੜ ਸਕਦੀ, ਉਹ ਇੱਕ ਬਹੁਤ ਛੋਟੀ ਵਿਆਖਿਆ ਹੈ। ਤੋ ਮੈਂ ਆਖਰ ਦੇ ਵਿੱਚ 2 ਸ਼ਲੋਕ ਜਿਹੜੇ ਨੇ, ਇੱਕ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਮਹਾਰਾਜ ਦਾ ਸ਼ਲੋਕ ਹੈ, ਪਤਿਤ ਉਦਾਹਰਨ ਪੈ ਹਰਨ ਹਰ ਅਨਾਥ ਕੇ ਨਾਥ, ਕਹੁ ਨਾਨਕ ਤੇ ਜਾਨੀਏ ਸਦਾ ਬਸਤ ਤੁਮ ਸਾਥ। ਤੋ ਪਤਿਤ ਉਦਾਹਰਨਾ ਸੀਗਾ। ਔਰੰਗਜ਼ੇਬ ਵੀ ਉਸ ਵੇਲੇ ਇੱਕ ਕਿਸਮ ਦਾ ਇਸਲਾਮ ਦੇ ਮਾਰਗ ਤੋਂ ਪਤਿਤ ਸੀ। ਉਹ ਇਸਲਾਮ ਦੀ ਉਸ ਜਿਹੜੀ ਮੌਲਿਕ ਵਿਆਖਿਆ ਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲਦੀ ਹੈ, ਉਹ ਉਸ ਦਾ ਧਾਰਨੀ ਨਹੀਂ ਸੀਗਾ। ਇਸ ਕਰਕੇ ਉਹ ਇਸਲਾਮ ਤੋਂ ਪਤਿਤ ਸੀਗਾ। ਉਸ ਦਾ ਵੀ ਉਦਾਹਰ ਕਰਨਾ। ਸੋ ਇਹ 'ਚ ਵਿਆਖਿਆ ਦਾ ਇੱਕ ਹੋਰ ਪਸਾਰ ਖੁੱਲਦਾ ਹੈ ਕਿ ਜਿਹੜਾ ਗੁਰੂ ਘਰ ਦੇ ਉੱਤੇ ਵਾਰ ਕਰ ਰਿਹਾ ਆ, ਗੁਰੂ ਘਰ ਉਹਦੇ ਉੱਤੇ ਕਿਸ ਤਰ੍ਹਾਂ ਬਖਸ਼ਿਸ਼ ਕਰਦਾ ਹੈ। ਤੋ ਇਹਦੀਆਂ ਵਿਆਖਿਆਵਾਂ ਸਾਡੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਕਰਨੀ ਚਾਹੀਦੀਆਂ ਨੇ। ਭੈ ਹਰਨ, ਹੁਣ ਔਰੰਗਜ਼ੇਬ ਤੇ ਸਾਰਾ ਭੈ ਹੀ ਫੈਲਾ ਰਿਹਾ ਸੀਗਾ, ਸਾਰੀਆਂ ਹਕੂਮਤਾਂ ਭੈ ਫੈਲਾਉਂਦੀਆਂ ਨੇ। ਇੱਕ ਕਹਿ ਲਓ ਕਿ ਭੈ ਜਿਹੜਾ ਉਹ ਮੁੱਖ ਕਰੰਸੀ ਆ ਸੱਤਾ ਦੀ। ਸੱਤਾ ਜਦੋਂ ਆਪਣਾ ਲੋਕਾਂ ਦੇ ਮਨਾਂ ਦੇ ਵਿੱਚ ਸਿੱਕਾ ਜਮਾਉਂਦੀ ਹੈ ਤਾਂ ਉਹ ਭੈ ਦੇ ਰਾਹੀਂ ਜਮਾਉਂਦੀ ਹੈ, ਤੇ ਗੁਰੂ ਸਾਹਿਬ ਉਹ ਭੈ ਤੋਂ ਮੁਕਤ ਕਰ ਰਹੇ ਨੇ। ਭੈ ਕਾਹੂ ਕੋ ਦੇਤੇ ਨਹਿ ਭੈ ਮਾਨਤਾਨ। ਤੋ ਗੁਰੂ ਸਾਹਿਬ ਨੇ ਦਾ ਜਿਹੜਾ ਇਹ ਐਕਸ਼ਨ ਹੈ ਜਾਂ ਗੁਰੂ ਸਾਹਿਬ ਦੀ ਇਹ ਸ਼ਹਾਦਤ ਹੈ, ਇਹ ਇੱਕ ਗਵਾਹੀ ਹੈ ਕਿ ਨਾ ਭੈ ਮੰਨਣਾ ਤੇ ਨਾ ਹੀ ਭੈ ਦੇਣਾ। ਤੇ ਗਿਆਨੀ ਇਸੇ ਨੂੰ ਕਿਹਾ ਜਾਂਦਾ। ਤੋ ਗਿਆਨੀ ਇਸਲਾਮ ਦੇ ਵੀ ਨੇ, ਗਿਆਨੀ ਹਿੰਦੂ ਧਰਮ ਦੇ ਵੀ ਨੇ। ਜਿਹੜੇ ਪੰਡਤ ਨੇ, ਪੰਡਤ ਤਾਂ ਹੈ ਹੀ ਗਿਆਨ ਦਾ ਘਰ, ਤਾਂ ਪੰਡਤ ਕਿਹਾ ਹੀ ਨਹੀਂ ਹੁੰਦਾ ਜਿਹੜਾ ਗਿਆਨਵਾਨ ਹੋਵੇ, ਪਰ ਉਹ ਭੈ ਮੰਨ ਰਹੇ ਨੇ।
ਕਿਉਂਕਿ ਜਿਹੜਾ ਪੰਡਤਾਂ ਦਾ ਗਿਆਨ ਹੈ ਜਾਂ ਉਹਦੇ ਪਿੱਛੇ ਖੜੇ ਹੋਏ ਧਾਰਮਿਕ ਗ੍ਰੰਥ ਨੇ ਜਾਂ ਉਹਦਾ ਅਨੁਭਵ ਹੈ, ਉਹ ਉਹਨੂੰ ਭੈ ਮੁਕਤ ਨਹੀਂ ਕਰ ਰਿਹਾ। ਤੇ ਜਿਹੜਾ ਗੁਰਮਤਿ ਹੈ ਉਹ ਕਿਸ ਤਰ੍ਹਾਂ ਬੰਦੇ ਨੂੰ ਭੈ ਮੁਕਤ ਕਰਦੀ ਹੈ। ਜਿਹੜੀ ਸੇਧ ਵਾਲੀ ਗੱਲ ਸੀਗੀ, ਪਾਤਸ਼ਾਹੀ ਵਾਲੀ ਗੱਲ ਸੀਗੀ, ਮੈਂ ਅਖੀਰ ਤੇ ਸਿਰਫ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਚੰਦ ਲਫ਼ਜ਼ਾਂ ਵਿੱਚ ਇਹ ਗੱਲ ਬੇਨਤੀ ਕਰਦਾ ਕਿ ਗੁਰਮਤਿ ਦੇ ਮਾਰਗ ਤੇ ਚੱਲਣ ਦੇ ਨਾਲ ਜਿਹੜੀ ਪਾਤਸ਼ਾਹੀ ਸਾਨੂੰ ਪ੍ਰਾਪਤ ਹੋਣੀ ਹੈ, ਉਹ ਮਨੁੱਖਾਂ ਨੂੰ ਕਿਸ ਤਰ੍ਹਾਂ ਭੈ ਰਹਿਤ ਬਣਾਏਗੀ, ਔਰ ਭੈ ਤੋਂ ਬਗੈਰ ਇਹ ਜਿਹੜਾ ਸਮਾਜ ਸਿਰਜਿਆ ਜਾਏਗਾ, ਉਹਦੇ ਵਿੱਚ ਸਾਡੀ ਰੂਹਾਨੀ ਪਾਤਸ਼ਾਹੀ, ਸਾਡੀ ਦੁਨਿਆਵੀ ਪਾਤਸ਼ਾਹੀ ਉਹ ਕਿਸ ਤਰ੍ਹਾਂ ਖੜੀ ਹੋਵੇਗੀ। ਇਹਦੇ ਲਈ ਹੋਰ ਜ਼ਿਆਦਾ ਕਹਿ ਲਓ ਕਿ ਸਪਸ਼ਟਤਾ ਲਿਆਉਣ ਦੇ ਲਈ ਸਾਨੂੰ ਇਕਜੁੱਟ ਹੋ ਕੇ ਵੱਖ-ਵੱਖ ਥਾਵਾਂ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ, ਵਿਦਵਾਨਾਂ ਨੂੰ ਇਕੱਠੇ ਹੋ ਕੇ ਕੋਈ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ ਜਿਸ ਵਿੱਚ ਦਰਸਾਇਆ ਜਾ ਸਕੇ। ਸੋ ਮੈਂ ਇਹਨਾਂ ਬੇਨਤੀਆਂ ਦੇ ਨਾਲ ਆਪ ਜੀ ਪਾਸੋਂ ਖਿਮਾ ਜਾਚਨਾ ਕਰਦਾ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਕਾਨਫਰੰਸ ਲਈ ਜਿਨ੍ਹਾਂ ਨੇ ਔਰੰਗਜ਼ੇਬ ਤੇ ਗੁਰੂ ਸਾਹਿਬ ਦੀ ਜਿਹੜੀ ਰੂਹਾਨੀ ਪਾਤਸ਼ਾਹੀ ਸੀਗੀ, ਉਹਦੇ ਵਿੱਚ ਜਿਹੜਾ ਸਿੱਖਾਂ ਨੂੰ ਸੰਦੇਸ਼ ਆ, ਜਿਹੜਾ ਪੰਥ ਨੂੰ ਇਸ ਵੇਲੇ ਉਸ ਚੀਜ਼ ਬਾਰੇ ਸੋਚਣ ਵਿੱਚ ਸਾਨੂੰ ਇੱਕ ਰਿਫਲੈਕਟਿਵ ਤੇ ਇੰਟਰੋਸਪੈਕਟਿਵ ਸਾਡੇ ਅੱਗੇ ਵਿਚਾਰ ਰੱਖੇ ਆ। ਆਸ ਆ, ਉਮੀਦ ਆ ਕਿ ਸੰਗਤ ਉਸ ਚੀਜ਼ ਤੋਂ ਕੋਈ ਲਾਭ, ਭਾਈ ਸਾਹਿਬ ਦੀ ਵਿਚਾਰਾਂ ਤੋਂ ਕੋਈ ਲਾਭ ਲੈ ਸਕੀ ਆ। ਅਤੇ ਭਾਈ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੇ ਆਪਣਾ ਸਮਾਂ, ਜੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਲੇਟ ਟਾਈਮ ਹੋ ਗਿਆ, ਉਹਨਾਂ ਨੇ ਸਮਾਂ ਕੱਢਿਆ। ਅਤੇ ਇਸ ਦੇ ਨਾਲ ਇੱਕ ਹੋਰ ਅਨਾਊਂਸਮੈਂਟ ਕਰਨੀ ਸੀਗੀ ਕਿ ਬਾਹਰ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਨਹੀਂ, ਇੱਥੇ ਨਾਲ ਹੀ ਪਾਰਕਿੰਗ ਲੋਟ ਆ, ਜਿਹੜਾ ਪਾਰਕਿੰਗ ਲੋਟ ਸਟਰਕਚਰ ਆ, ਉਹਦੇ ਵਿੱਚ ਫ੍ਰੀ ਪਾਰਕਿੰਗ ਹੈ ਇਸ ਵੇਲੇ। ਜਿਹੜਾ ਆਪਣਾ ਇੱਕ ਬਾਰ ਖੜ੍ਹਾ ਹੋਇਆ ਆ, ਅਤੇ ਜਿਨ੍ਹਾਂ ਨੇ ਵੀ ਸਟਰੀਟ ਪਾਰਕਿੰਗ ਜੇ ਲਾਈ ਹੋਈ ਆ, ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਨਾਲ ਦੀ ਬਿਲਡਿੰਗ ਦੇ ਵਿੱਚ ਪਾਰਕ ਕਰ ਲਓ, ਨੇੜੇ ਵੀ ਆ, ਅਤੇ ਉਹ ਬਿਹਤਰ ਰਹੂਗਾ। ਅਤੇ ਇਸ ਦੇ ਨਾਲ ਹੀ ਜੋ ਅਗਲੇ ਬੁਲਾਰੇ ਭਾਈ ਬਲਪ੍ਰੀਤ ਸਿੰਘ, ਜੋ ਕਿ WSO ਦੇ ਇਸ ਵੇਲੇ ਲੀਗਲ ਕਾਊਂਸਲ ਨੇ, ਪੰਥ ਵਿੱਚ ਵੱਖ-ਵੱਖ ਤਰ੍ਹਾਂ ਦੀ, ਸਪੈਸ਼ਲੀ ਡਾਇਸਪੋਰਾ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੀ ਸਿੱਖ ਸੰਗਤ ਆ, ਉਹਨਾਂ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਲੀਗਲ ਤੌਰ 'ਤੇ ਜੋ ਇਸ ਵੇਲੇ ਪੰਥ ਸੰਗਤਾਂ ਇੱਥੇ ਕੈਨੇਡਾ ਦੀ ਧਰਤੀ ਦੇ ਵਿੱਚ ਫੇਸ ਕਰ ਰਿਹਾ, ਉਹਨਾਂ ਪ੍ਰਤੀ ਇੱਕ ਡੈਫੀਨੇਸ਼ਨ ਦੇ ਪੱਖੋਂ ਵੀ ਸੇਵਾ ਕਰ ਰਹੇ ਨੇ, ਅਤੇ ਉਸ ਚੀਜ਼ ਨੂੰ ਐਡਰੈਸ ਕਰਨ ਲਈ ਲੀਗਲ ਤੌਰ 'ਤੇ ਵੀ ਸੇਵਾ ਕਰ ਰਹੇ ਨੇ। ਉਹਨਾਂ ਨੂੰ ਇਸ ਕਾਨਫਰੰਸ ਦੇ ਵਿੱਚ ਟੌਪਿਕ ਭੈ ਦਾ ਹੀ ਦਿੱਤਾ ਗਿਆ। ਜਿਸ ਤਰ੍ਹਾਂ ਡਾਕਟਰ ਕਮਲਜੀਤ ਸਿੰਘ ਹੋਣਾ ਨੇ ਬਹੁਤ ਸਹੀ ਤਰੀਕੇ ਨਾਲ ਇੱਕ ਟ੍ਰਾਂਜੀਸ਼ਨ ਹੋ ਰਹੀ ਆ, ਅਤੇ ਕਿਵੇਂ ਰਾਜ ਦਾ ਭੈ, ਅਤੇ ਕਿਵੇਂ ਜਿੱਦਾਂ ਡਾਕਟਰ ਸਾਹਿਬ ਹੋਣਾ ਨੇ ਦੱਸਿਆ ਕਿ ਭੈ ਇੱਕ ਟੈਕਨੋਲੋਜੀ ਜਾਂ ਟੂਲ ਬਣਦਾ ਆ ਸਰਕਾਰਾਂ ਲਈ, ਕਰੰਟਲੀ ਵੀ ਅਤੇ ਸਦਾ ਲਈ ਹੀ ਇਹ ਪੱਕੀ ਚੀਜ਼ ਰਹੀ ਆ ਕਿ ਸਤਾ ਲਈ ਉਹ ਇੱਕ ਸਤਾ ਦੇ ਐਕਸਪੈਂਸ ਲਈ ਭੈ ਜਿਹੜਾ ਇੱਕ ਟੂਲ ਬਣਦਾ ਆ। ਅਤੇ ਉਸ ਭੈ ਨੂੰ ਨਾਸ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸਿਧਾਂਤ ਆ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਉਹ ਟੌਪਿਕ ਦੀਆਂ ਵੱਖ-ਵੱਖ ਪਰਤਾਂ ਭਾਈ ਬਲਪ੍ਰੀਤ ਸਿੰਘ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਅੱਗੇ ਖੋਲ੍ਹਣਗੇ। ਸੋ ਇਸ ਤੋਂ ਬਾਅਦ ਹੀ ਲੰਚ ਬ੍ਰੇਕ ਸੰਗਤਾਂ ਨੂੰ ਮਿਲੇਗਾ। ਉਸ ਤੋਂ ਬਾਅਦ ਫਿਰ ਹੋਰ ਉੱਘੇ ਬੁਲਾਰੇ ਡਾਕਟਰ ਅਮਰਜੀਤ ਸਿੰਘ, ਉਹ ਵੀ ਆਏ ਨੇ, ਉਚੇਚੇ ਤੌਰ 'ਤੇ ਇੱਥੇ ਆਏ ਨੇ। ਸੋ ਇਸੇ ਤਰ੍ਹਾਂ ਸੰਗਤਾਂ ਨੇ ਜੁੜੇ ਰਹਿਣਾ। ਸੋ ਭਾਈ ਬਲਪ੍ਰੀਤ ਸਿੰਘ ਤੋਂ ਬਾਅਦ ਇੱਕ ਛੋਟੀ ਜਿਹੀ ਲੰਚ ਬ੍ਰੇਕ ਹੋਵੇਗੀ, ਉਸ ਤੋਂ ਬਾਅਦ ਫਿਰ ਸੰਗਤ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਭਾਈ ਬਲਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਆ ਕਿ ਉਹ ਹੁਣ ਸੰਗਤ ਅੱਗੇ ਆਪਣੇ ਵਿਚਾਰ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਸੋ ਜਿਹੜਾ ਟੌਪਿਕ ਮੈਨੂੰ ਦਿੱਤਾ ਗਿਆ ਸੀ ਉਹ ਡਰ, ਭੈ ਦੇ ਨਾਲ ਰਿਲੇਟਡ ਸੀ। ਤੇ ਭੈ ਤੇ ਡਰ ਦਾ ਗੁਲਾਮੀ ਦੇ ਨਾਲ ਇੱਕ ਬੜਾ ਬੁਨਿਆਦੀ ਇੱਕ ਰਿਸ਼ਤਾ ਹੈ। ਸੋ ਜਦੋਂ ਆਪ ਗੁਰੂ ਤੇਗ ਬਹਾਦਰ ਸਾਹਿਬ ਵਿਚਾਰ ਕਰਦੇ ਹਾਂ, ਰਿਫਲੈਕਟ ਕਰਦੇ ਹਾਂ ਕਿ ਇਹਦੀ ਸਿਗਨੀਫਿਕੈਂਸ ਕੀ ਹੈ, ਤਾਂ ਉਹ ਇੱਕ ਮੁੱਢਲੀ ਤੌਰ ਦੇ ਉੱਤੇ ਗੁਲਾਮੀ ਦੀ ਰਿਜੈਕਸ਼ਨ ਜਿਹੜੀ ਹੈ ਅਤੇ ਆਪਣੀ ਜਿਹੜੀ ਪਾਤਸ਼ਾਹੀ ਆ, ਆਪਣੀ ਜਿਹੜੀ ਸੋਵਰਨਟੀ ਆ, ਉਹਨੂੰ ਅਸਰਟ ਕਰਨ ਦਾ ਇੱਕ ਐਕਟ ਸੀਗਾ। ਸੋ ਉਸ ਬਾਰੇ ਆਪਾਂ ਵਿਚਾਰ ਕਰਨੇ ਆ ਕਿ ਗੁਲਾਮੀ ਕੀ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਵੀ
ਸਿੱਖ ਸਿਧਾਂਤ ਬਾਰੇ ਵੀ, ਤੇ ਜੋ ਅੱਜ ਕੱਲ੍ਹ ਚੱਲ ਰਿਹਾ ਕੈਨੇਡਾ ਦੇ ਵਿੱਚ ਉਸ ਬਾਰੇ ਵੀ, ਕਿ ਇਸ ਸਾਰੇ ਸੰਦਰਭ ਦੇ ਵਿੱਚ ਸਾਨੂੰ ਕੀ ਇੱਕ ਸਿੱਖਿਆ ਮਿਲਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ। ਸੋ ਗੁਲਾਮੀ ਜਿਹੜੀ ਆ ਉਹ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਸਲੇਵਰੀ ਕਹਿ ਸਕਦੇ ਹਾਂ, ਬਟ ਗੁਲਾਮੀ ਦੇ ਜਿਹੜੇ ਚਿੰਨ੍ਹ ਨੇ, ਜੇ ਆਪਾਂ ਕਹਿ ਸਕਦੇ ਹਾਂ ਫਾਰਮਸ ਨੇ, ਉਹ ਬਹੁਤ ਨੇ। ਸੋ ਸਲੇਵਰੀ ਅਪਰੈਸ਼ਨ, ਜੇ ਆਪਾਂ ਹੱਥ ਜਕੜ ਲੈਣੇ, ਕਿਸ ਨੂੰ ਬੰਨ੍ਹ ਲੈਣਾ, ਚਲੋ ਉਹ ਇੱਕ ਫਿਜ਼ੀਕਲ ਗੁਲਾਮੀ ਆਪਾਂ ਕਹਿ ਸਕਦੇ ਹਾਂ, ਪਰ ਅਸਲ ਗੁਲਾਮੀ ਜਿਹੜੀ ਆ ਉਹ ਮਨ ਕਰਕੇ ਵੀ ਆ, ਤਨ ਕਰਕੇ ਵੀ ਆ, ਕਲਚਰਲ ਵੀ ਆ, ਇਕਨੋਮਿਕ ਵੀ ਆ, ਬਹੁਤ ਉਹਦੇ ਫਾਰਮਸ ਨੇ। ਤੇ ਉਹਦੇ ਥੱਲੇ ਮੇਨਲੀ ਇਹ ਆ ਕਿ ਬੰਦਾ ਜਿਹੜਾ ਗੁਲਾਮ ਹੋ ਜਾਂਦਾ ਆ, ਉਹ ਆਪਣੀ ਇੰਡੀਪੈਂਡੈਂਸ, ਜਿਹੜੀ ਆਪਣੀ ਸਵੈ ਇੱਛਾ ਹੈਗੀ ਆ, ਉਹ ਗਵਾ ਲੈਂਦਾ ਆ ਤੇ ਕਿਸੇ ਦੇ ਹੋਰ ਦੇ ਉੱਤੇ ਨਿਰਭਰ ਹੋ ਜਾਂਦਾ ਹੈ। ਜਿਹੜੀ ਸੈਲਫ ਰਿਲਾਇੰਸ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ। ਤੇ ਆਪਾਂ ਦੇਖਦੇ ਹਾਂ ਕਿਸੇ ਨੂੰ ਵਾਂਸ ਅਗੇਨ ਕਿਸੇ ਦੇ ਹੱਥ ਬੰਨ੍ਹ ਲੈਣੇ, ਚਲੋ ਫਿਜ਼ੀਕਲੀ ਕਿਸੇ ਨੂੰ ਗੁਲਾਮ ਕਰ ਲੈਣਾ ਹੁੰਦਾ ਹੈ, ਪਰ ਉਸ ਤੋਂ ਭਿਆਨਕ ਜਿਹੜੀ ਗੁਲਾਮੀ ਹੁੰਦੀ ਆ ਉਹ ਆ ਜਦੋਂ ਤੁਹਾਡੇ ਅਰਥ ਜਿਹੜੇ ਨੇ, ਜਿਹੜੀ ਤੁਹਾਡਾ ਇਤਿਹਾਸ ਹੈਗਾ ਆ, ਉਹ ਕੋਈ ਹੋਰ ਉਸ ਦੀ ਪਰਿਭਾਸ਼ਾ ਜਿਹੜੀ ਆ ਉਹ ਕੋਈ ਦਵੇ। ਆਪਾਂ ਸਕੂਲ 'ਚ ਜਿਹੜੇ ਆਪਾਂ ਇੱਥੇ ਪੜ੍ਹੇ ਆ, ਇੱਕ ਬੁੱਕ ਆ ਜਿਹੜੇ ਇੱਥੇ ਪੜ੍ਹਿਆ, ਸਾਡੇ ਕਰਿਕੂਲਮ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਉਦੋਂ ਤਾਂ ਲਾਜ਼ਮੀ ਹੁੰਦੀ ਸੀ, ਉਹਦਾ ਨਾਂ ਸੀ 1984। ਸੁਭਾਵਿਕ ਕਿ 1984 ਸਾਡੇ ਨਾਲ ਉਹ ਉਸ ਤਰ੍ਹਾਂ ਦਾ ਲਿੰਕ ਹੈਗਾ ਆ, ਬਟ ਉਹ ਸਾਡੇ ਬਾਰੇ, ਸਿੱਖਾਂ ਬਾਰੇ ਨਹੀਂ ਹੈਗਾ। ਜਾਰਜ ਔਰਵੈਲ ਨੇ ਉਹ ਕਿਤਾਬ ਲਿਖੀ ਸੀ, ਹਾਲਾਂਕਿ ਉਹ ਇੰਡੀਆ ਦਾ ਉਹ ਬੋਰਨ ਸੀਗਾ, ਗੋਰਾ। ਉਹ ਕਿਤਾਬ ਜਿਹੜੀ ਆ ਉਹ ਇੱਕ ਸੁਸਾਇਟੀ ਬਾਰੇ ਆ ਜਿੱਥੇ ਸਾਰੇ ਮਾਨਸਿਕ ਤੌਰ ਤੇ ਗੁਲਾਮ ਨੇ। ਹਾਂ, ਉਹਨਾਂ ਦੇ ਹੱਥ ਨਹੀਂ ਬੰਨੇ ਹੋਏ, ਪਰ ਇੱਥੇ ਤੱਕ ਕਿ ਉਹ ਆਪਣਾ ਕੋਈ ਫੈਸਲਾ ਨਹੀਂ ਲੈ ਸਕਦੇ, ਤੇ ਉਹ ਆਪਣੇ ਖੁਸ਼ੀ ਜੋ ਸਰਕਾਰ ਕਹਿੰਦੀ ਹੈ, ਉਹਨੂੰ ਬਿਗ ਬ੍ਰਦਰ ਕਹਿੰਦੇ ਨੇ, ਕਿ ਜੋ ਬਿਗ ਬ੍ਰਦਰ ਕਹਿੰਦਾ ਆ ਉਸ ਨੂੰ ਖੁਸ਼ੀ ਉਹ ਸਵੀਕਾਰ ਕਰ ਲੈਂਦੇ, ਉਸ ਦੀ ਕੋਈ ਤਰਕ ਨਹੀਂ ਕਰਦੇ। ਤੇ ਜਿਹੜਾ ਮੇਨ ਕੈਰੈਕਟਰ ਆ ਉਹ ਉਸ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰਦਾ। ਬੜੀ ਲੰਮੀ ਸਟੋਰੀ ਆ, ਪਰ ਚਲੋ ਐਂਡ ਦੇ ਵਿੱਚ ਜਦੋਂ ਉਹਨੂੰ ਫੜ ਲਿਆ ਜਾਂਦਾ ਆ ਤਾਂ ਉਹਨੂੰ ਕਹਿੰਦੇ ਨੇ ਕਿ ਤੈਨੂੰ ਮਾਰਨ ਦਾ ਸਾਨੂੰ ਕੋਈ ਫਾਇਦਾ ਨਹੀਂ, ਕਿ ਤੈਨੂੰ ਅਸੀਂ ਹੁਣ ਫੜ ਲਿਆ, ਤੈਨੂੰ ਮਾਰਨਾ ਨਹੀਂ ਹੈਗਾ। ਕਹਿੰਦੇ ਪਹਿਲਾਂ ਤੂੰ ਮੰਨ ਕਿ 2 + 2 = 5, ਤੇ ਉਹਦੇ ਤਸ਼ੱਦਦ ਕਰਨਾ ਸ਼ੁਰੂ ਕਰਦੇ ਨੇ। ਤੇ ਉਹ ਬੜਾ ਕਹਿੰਦਾ ਕਿ ਮੈਂ 2 + 2 = 5 ਕਿਸ ਤਰ੍ਹਾਂ ਮੰਨ ਜਾਵਾਂ, ਮੈਨੂੰ ਪਤਾ ਹੈ ਕਿ ਨਹੀਂ ਹੈਗਾ। ਕਹਿੰਦੇ ਫਿਰ ਤੂੰ ਤਿਆਰ ਨਹੀਂ ਹੈਗਾ, ਤੈਨੂੰ ਅਸੀਂ ਮਾਰਨਾ ਨਹੀਂ ਚਾਹੁੰਦੇ। ਉਸ ਦੇ ਉੱਤੇ ਲਗਾਤਾਰ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਤਸ਼ੱਦਦ ਹੁੰਦਾ ਹੈ, ਤੇ ਜਦੋਂ ਬਿਲਕੁਲ ਟੁੱਟ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਆ, ਕਿ ਖੁਸ਼ੀ ਕਿ ਬਿਲਕੁਲ 2 + 2 = 5 ਆ, ਕਿ ਮੈਂ ਬਿਗ ਬ੍ਰਦਰ ਨੂੰ ਮੈਂ ਲਵ ਕਰਦਾ, ਮੈਂ ਤਾਂ ਪਿਆਰ ਕਰਦਾ ਉਹਦੇ ਨਾਲ। ਇਹ ਕਹਿੰਦੇ ਹਾਂ ਹੁਣ ਤੈਨੂੰ ਮਾਰ ਸਕਦੇ। ਇਹ ਸਾਡੇ ਤੇ ਬਿਲਕੁਲ ਗੱਲ ਢੁਕਦੀ ਹੈ ਕਿ ਸਾਡੀ ਰੈਜ਼ਿਸਟੈਂਸ ਜਿਹੜੀ ਆ ਸਾਰੇ ਸਿੱਖ ਇਤਿਹਾਸ ਦੇ ਵਿੱਚ, ਉਹ ਇਹ ਨਹੀਂ ਕਿ ਸਾਨੂੰ ਫੜ ਲਿਆ ਜਾਂ ਮਾਰਤਾ। ਉਹ ਰੈਜ਼ਿਸਟੈਂਸ ਸੀ ਕਿ ਆਪਾਂ 2 + 2 = 5 ਮੰਨੇ ਨਹੀਂ, ਕਿ ਭਾਵੇਂ ਪੰਡਤ ਆ ਕੇ ਕਹੇ ਕਿ ਮੈਂ ਬ੍ਰਾਹਮਣ ਆ, ਕਿ ਮੇਰੀ ਤੂੰ ਸਲਤਨਤ ਐਕਸੈਪਟ ਕਰ, ਮੇਰੀ ਪ੍ਰਧਾਨਗੀ ਐਕਸੈਪਟ ਕਰ, ਜਾਂ ਕੋਈ ਕਾਜ਼ੀ ਕਹੇ ਕਿ ਨਹੀਂ ਤੂੰ ਇਸ ਤਰ੍ਹਾਂ ਕਰ, ਕਿ ਜੋ ਸੱਚ ਆ ਅਸੀਂ ਉਹਦੇ ਉੱਤੇ ਖੜੇ ਹਾਂ। ਹਾਂ, ਜਾਨ ਜਾਂਦੀ ਹੋਵੇ ਉਹ ਕੋਈ ਗੱਲ ਨਹੀਂ, ਬਟ ਜਿਹੜਾ ਦੁਸ਼ਮਣ ਆ ਉਹ ਇਹੀ ਚਾਹੁੰਦਾ ਆ ਕਿ ਭਾਵੇਂ ਮਰੇ ਭਾਵੇਂ ਨਾ ਮਰੇ, ਪਰ ਇਹ ਐਕਸੈਪਟ ਕਰ ਲਵੇ 2 + 2 = 5। ਤੇ ਜੇ ਉਹ ਨਾ ਮੰਨਿਆ ਤਾਂ ਫਿਰ ਤਾਂ ਸ਼ਹੀਦ ਬਣ ਗਿਆ, ਹਨਾ। ਸ਼ਹੀਦੀ ਦੀ ਵੀ ਕੋਈ ਸਿਗਨੀਫੀਕੈਂਸ, ਬਹੁਤ ਵੱਡੀ ਸਿਗਨੀਫੀਕੈਂਸ। ਸਾਡੀ ਜਿੱਤ ਸ਼ਹੀਦੀ ਵਿੱਚ ਹੁੰਦੀ ਆ, ਉਹ ਸਾਡੀ ਜਿੱਤ ਆ। ਪਰ ਜਿਹੜਾ ਭਾਵੇਂ ਜਿੰਦਾ ਵੀ ਰਹਿ ਜਾਵੇ ਤੇ ਉਹ ਮੰਨ ਜਾਵੇ ਕਿ ਨਹੀਂ 2 + 2 = 5, ਉਹ ਵਾਕਈ ਉਹ ਹਾਰ ਗਿਆ। ਸੋ ਉਹ ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਜਿਹੜੀ ਮਾਨਸਿਕ ਗੁਲਾਮੀ ਜਿਹੜੀ ਆ ਉਹ ਸਰੀਰਕ ਗੁਲਾਮੀ ਨਾਲੋਂ ਵੀ ਕਿਤੇ ਜ਼ਿਆਦਾ ਡੇਂਜਰਸ ਹੁੰਦੀ ਹੈ। ਸੋ ਇਹਦੇ ਨਾਲ ਹੀ ਓਨਰਸ਼ਿਪ ਤੇ ਡੋਮੀਨੇਸ਼ਨ ਬਾਈ ਅ ਮਾਸਟਰ, ਕਿਸੇ ਤੋਂ ਤੁਹਾਡਾ ਜਿਹੜਾ ਉਹ ਵੱਡਾ ਲੱਗੇ ਤੁਹਾਡੇ ਤੋਂ, ਕਿ ਉਹ ਤੁਹਾਡੇ ਉੱਤੇ ਉਹ ਟਾਵਰ ਕਰੇ, ਉਹਦਾ ਡਰ ਲੱਗੇ, ਉਹਦਾ ਭੈ ਹੋਵੇ, ਤੇ ਉਹ ਕਿਸ ਤਰ੍ਹਾਂ ਤੁਹਾਨੂੰ ਜਕੜ ਕੇ ਰੱਖਦਾ ਹੈ, ਇਰੈਸ਼ਨਲ ਵਾਇਲੈਂਸ, ਕਿ ਇਹ ਨਹੀਂ ਪਤਾ ਕਿ ਮੈਨੂੰ ਕਦੋਂ ਕੁੱਟਣਾ ਆ, ਕਦੋਂ ਮਾਰਨਾ ਆ,
ਕਦੋਂ ਮੇਰੀ ਜਾਨ ਲੈ ਲੈਣੀ ਹੈ, ਤੇ ਉਹਦੀ ਕੋਈ ਜਸਟੀਫਿਕੇਸ਼ਨ ਦੇਣ ਦੀ ਲੋੜ ਹੀ ਨਹੀਂ ਹੈਗੀ ਕਿ ਉਹਦਾ ਕੋਈ ਰੀਜ਼ਨ ਦੇ ਦੇਵੇ, ਭਾਵੇਂ ਸੱਚ ਝੂਠ, ਉਹ ਇਰੈਲੇਵੈਂਟ ਹੈ। ਪਰ ਇਰੈਸ਼ਨਲ ਵਾਇਲੈਂਸ ਜਿਹੜਾ ਆ ਉਹ ਇੱਕ ਗੁਲਾਮ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸੋ ਗੁਲਾਮੀ ਦੇ ਕਿਹੜੇ ਆਪਾਂ ਸਿੰਪਟਮਸ ਕਹਿ ਸਕਦੇ ਹਾਂ, ਕਿਹੜੇ ਫਾਰਮਸ ਨੇ? ਮੈਂ 3 ਮੇਨ ਆਊਟਲਾਈਨ ਕੀਤੇ ਨੇ। ਸਭ ਤੋਂ ਪਹਿਲਾਂ ਡਰ, ਭੈ, ਦੂਸਰਾ ਸਾਇਲੈਂਸ, ਚੁੱਪ, ਤੇ ਤੀਸਰਾ ਸ਼ੇਮ, ਸ਼ਰਮ। ਸੋ ਸਭ ਤੋਂ ਪਹਿਲਾਂ ਉਹ ਡਰਦਾ ਹੈ ਜਿਹੜਾ ਗੁਲਾਮ ਹੁੰਦਾ ਹੈ, ਤੇ ਉਹ ਚੁੱਪ ਕਰ ਜਾਂਦਾ ਹੈ। ਉਸ ਚੁੱਪ ਦੇ ਵਿੱਚ ਉਹ ਬਹੁਤ ਕੁਝ ਛੁਪਿਆ ਹੁੰਦਾ, ਉਹ ਬੋਲਣਾ ਚਾਹੁੰਦਾ ਵੀ ਨਹੀਂ ਸ਼ੁਰੂ ਦੇ ਵਿੱਚ, ਕਿਉਂਕਿ ਮੇਰੇ ਵਾਇਲੈਂਸ ਹੋ ਸਕਦੀ ਹੈ, ਬਟ ਐਂਡ ਦੇ ਵਿੱਚ ਉਹ ਕੁਝ ਬੋਲਣ ਜੋਗਾ ਰਹਿੰਦਾ ਹੀ ਨਹੀਂ। ਤੇ ਸ਼ੇਮ, ਉਹਨੂੰ ਆਪ ਸ਼ਰਮ ਹੁੰਦੀ ਹੈ ਆਪਣੇ ਆਪ ਤੋਂ ਕਿ ਮੈਂ ਕੀ ਹਾਂ। ਉਹਨੂੰ ਆਪਣੇ ਆਪ ਤੇ ਘਿਰਨਾ ਹੁੰਦੀ ਹੈ ਕਿ ਮੈਂ ਕਿੱਡਾ ਭੈੜਾ ਹਾਂ, ਕਿ ਮੈਂ ਆਪਣੇ ਆਪ ਤੇ ਇਹ ਚੀਜ਼ ਮੈਂ ਡਿਜ਼ਰਵ ਕਰਦਾ ਹਾਂ। ਮੈਂ ਇੱਕ ਸਲੇਵ ਹੋਣਾ, ਮਤਲਬ ਵੱਧ ਤੋਂ ਵੱਧ ਕਿ ਮੈਂ ਚੰਗਾ ਸਲੇਵ ਬਣਾ, ਸ਼ਾਇਦ ਮੈਨੂੰ ਕੋਈ ਚੰਗਾ ਕਹਿ ਦੇਵੇ, ਬਟ ਸ਼ਰਮ ਹੁੰਦੀ ਆ, ਇੰਟ੍ਰਿੰਸਿਕ ਤੌਰ ਤੇ ਉਹ ਸ਼ਰਮ ਆ। ਸੋ ਇਹਦੇ ਨਾਲ ਹੀ ਲਾਸ ਆਫ ਡਿਗਨਿਟੀ, ਸੈਲਫ ਵਰਥ, ਮੀਨਿੰਗ, ਵੈਲਿਊ, ਤੇ ਤੁਹਾਡੀ ਜਿਹੜੀ ਡੈਫੀਨੇਸ਼ਨ ਹੈ ਕਿ ਤੂੰ ਕੀ ਆ, ਤੂੰ ਕੀ ਰੋਲ ਪਲੇ ਕਰ ਸਕਦਾ ਹੈ, ਉਹ ਕੋਈ ਹੋਰ ਤੁਹਾਨੂੰ ਦੱਸਦਾ ਹੈ। ਇਹ ਗੁਲਾਮੀ ਹੈ ਕਿ ਤੂੰ ਇਹ ਚੀਜ਼ ਆ, ਤੂੰ ਆਪ ਨਹੀਂ ਮੈਨੂੰ ਦੱਸਦਾ ਸਰ ਤੂੰ ਕੀ ਕਰਨਾ ਚਾਹੁੰਦਾ, ਤੂੰ ਕੀ ਆ, ਮੈਂ ਤੈਨੂੰ ਦੱਸੂਗਾ ਤੇ ਉਹ ਤੈਨੂੰ ਸਵੀਕਾਰ ਕਰਨਾ ਪਊਗਾ। ਸੋ ਜਿਹੜੀ ਗੁਲਾਮੀ ਆ ਉਹ ਸਿੱਖੀ ਦੇ ਵਿੱਚ, ਇਹ ਆਪਾਂ ਸਮਝੀਏ ਕਿ ਸਿੱਖੀ ਬੜੀ ਯੂਨੀਕ ਆ। ਕਿਸ ਤਰ੍ਹਾਂ ਯੂਨੀਕ ਆ ਕਿ ਸਾਡੇ ਵਿੱਚ ਮੁੱਢਲੇ ਤੌਰ ਤੇ ਗੁਲਾਮੀ ਨੂੰ ਰਿਜੈਕਟ ਕੀਤਾ ਗਿਆ ਹੈ। ਬਾਕੀ ਜਿਹੜੇ ਧਰਮ ਨੇ ਉਹ ਅੱਜ ਭਾਵੇਂ ਜੋ ਮਰਜ਼ੀ ਕਹਿਣ, ਪਰ ਉਹਨਾਂ ਦੇ ਜਿਹੜੇ ਸਕ੍ਰਿਪਚਰ ਨੇ, ਹਿਸਟਰੀ ਆ, ਉਹ ਕੁਝ ਹੋਰ ਕਹਿੰਦੀ ਹੈ। ਤੇ ਮੈਂ ਉਹਨਾਂ ਨੂੰ ਕੋਈ ਮਾੜਾ ਕਹਿਣ ਵਾਸਤੇ ਨਹੀਂ ਮੈਂ ਕਹਿ ਰਿਹਾ, ਪਰ ਜਿਹੜਾ ਸੱਚ ਆ ਉਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਸੋ ਆਪਾਂ ਕ੍ਰਿਸਚੀਅਨਿਟੀ ਲੈ ਲਈਏ, ਭਾਵੇਂ ਤੁਸੀਂ ਓਲਡ ਟੈਸਟਮੈਂਟ ਲੈ ਲਓ, ਭਾਵੇਂ ਤੁਸੀਂ ਨਿਊ ਟੈਸਟਮੈਂਟ ਲੈ ਲਓ, ਉਹਦੇ ਵਿੱਚ ਸਲੇਵਰੀ ਨੂੰ ਐਕਸੈਪਟ ਕੀਤਾ ਗਿਆ ਹੈ। ਪੌਲ ਨੇ ਨਿਊ ਟੈਸਟਮੈਂਟ ਵਿੱਚ ਕਿਹਾ ਆ ਕਿ ਜਿਹੜੇ ਸਲੇਵ ਨੇ ਆਪਣੇ ਮਾਸਟਰ ਦੀ ਗੱਲ ਮੰਨੋ, ਕਿ ਇਹ ਧਰਮ ਹੈ। ਇਸਲਾਮ ਦੇ ਵਿੱਚ ਹੁਣ ਜਿਹੜੇ ਇਸਲਾਮ ਬਾਰੇ ਜਾਣਦੇ ਨੇ, ਉਹ ਜਿਸ ਤਰ੍ਹਾਂ ਮਰਜ਼ੀ ਆ, ਉਹ 4 ਬੇਗਮਾਂ ਹੋ ਸਕਦੀਆਂ ਨੇ, ਪਰ ਜਿਹੜੀਆਂ ਦਾਸੀਆਂ ਨੇ, ਸਲੇਵਸ ਨੇ, ਜਿਹੜੇ ਤੁਸੀਂ ਵੋਰ ਦੇ ਵਿੱਚ ਸੀਜ਼ ਕਰਦੇ ਹੋ, ਉਹ ਬੇਅੰਤ ਹੋ ਸਕਦੇ ਨੇ। ਉਹਦੇ 'ਚ ਤੁਹਾਡਾ ਹੱਕ ਬਣਦਾ, ਉਹਨਾਂ ਨਾਲ ਸੈਕਸ਼ੂਅਲ ਰਿਲੇਸ਼ਨਸ ਬਣਾਓ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ। 4 ਵਾਈਵਸ, 4 ਬੇਗਮਾਂ, ਉਹਨਾਂ ਦੇ ਐਕਸੈਪਟਡ ਹੈ, ਤੇ ਅਣਗਿਣਤ ਉਹ ਤੁਸੀਂ ਸਲੇਵਸ ਤੁਸੀਂ ਰੱਖ ਸਕਦੇ ਹੋ। ਤੇ ਉਹਦੇ ਵਿੱਚ ਇਹ ਵੀ ਆ ਕਿ ਜਿਹੜਾ ਤੁਸੀਂ ਕਾਫਰ ਮੰਨਦੇ ਹੋ, ਉਹਦੇ ਤੋਂ ਤੁਸੀਂ ਜਿਜ਼ੀਆ ਲੈਣਾ, ਪਰ ਸਿਰਫ ਜਿਜ਼ੀਆ ਲੈਣਾ ਨਹੀਂ, ਟੈਕਸ ਜਿਹੜਾ ਹੈ ਉਹਨੂੰ ਸ਼ਰਮਸਾਰ ਕਰਕੇ ਲੈਣਾ ਹੈ, ਉਹਨੂੰ ਅੰਬੈਰਸ ਕਰਕੇ। ਤੇ ਇਹ ਉਹਨਾਂ ਦੇ ਕਾਫੀ ਇਹਨਾਂ ਦੇ ਟੈਕਸ ਨੇ, ਉਹਦੇ 'ਚ ਲਿਖਿਆ ਹੋਇਆ ਕਿ ਤੁਹਾਡੇ ਕੰਮ ਵੀ ਕਰਨਾ ਆਵੇ, ਕਿ ਤੁਸੀਂ ਉਹ ਤੋਂ ਕੰਮ ਲੈਣਾ ਹੈ, ਭਾਵੇਂ ਉਹ ਸਲੇਵ ਨਾ ਹੋਵੇ, ਪਰ ਉਹਨੂੰ ਮਤਲਬ ਡਿਗਨਿਟੀ ਨਹੀਂ ਦੇਣੀ। ਤੇ ਜਿਹੜਾ ਸਨਾਤਨ ਧਰਮ ਆ, ਉਹਦੇ 'ਚ ਸਾਨੂੰ ਜਾਤ ਪਾਤ ਬਾਰੇ ਪਤਾ ਹੀ ਹੈ ਕਿ ਜਿਹੜਾ ਕੋਈ ਨੀਵੀਂ ਜਾਤ ਦਾ ਆ, ਉਹਦੇ ਸ਼ਾਸਤਰ ਵੀ ਸੁਣਨ ਦੇ ਕੰਨ 'ਚ ਲੁੱਕ ਪਾ ਦਿਓ, ਉਹਦੇ ਮੂੰਹ ਤੇ ਥੁੱਕ ਦਿਓ, ਕੋਈ ਉਹਦੀ ਇੱਜ਼ਤ ਨਹੀਂ ਹੈਗੀ ਜਿਹੜਾ ਨੀਵੀਂ ਜਾਤ ਦਾ ਹੈ। ਉਹ ਇੱਕ ਸਲੇਵਰੀ ਉਹਦੇ ਵਿੱਚ ਬਿਲਟ ਇਨ ਨੇ। ਤੇ ਸਾਰੇ ਸਿਸਟਮਸ ਜਿਹੜੇ ਨੇ, ਜਿਹੜੀ ਗੁਲਾਮੀ ਆ, ਮੁੱਢਲੇ ਤੌਰ ਦੇ ਉੱਤੇ ਸਿੱਖੀ ਨੇ ਉਹਨਾਂ ਨੂੰ ਰਿਜੈਕਟ ਕੀਤਾ ਹੈ। ਸੋ ਨੈਕਸਟ ਸਲਾਈਡ ਹੈ ਜੀ। ਜਦੋਂ ਆਪਾਂ ਡਰ ਦੀ ਗੱਲ ਕਰਦੇ ਹਾਂ ਸਿੱਖੀ ਦੇ ਵਿੱਚ, ਹੁਣ ਇਹ ਸਾਰਾ ਸੰਖੇਪ 'ਚ ਹੀ ਮੈਂ ਗੱਲ ਕਰ ਸਕਦਾ, ਕਿਉਂਕਿ ਨਹੀਂ ਤਾਂ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਹੈ। ਸਿੱਖੀ ਫੰਡਾਮੈਂਟਲੀ ਤੁਹਾਨੂੰ ਫ੍ਰੀ ਕਰਨ ਵਾਸਤੇ ਹੈ। ਮਾਨਸਿਕ ਤੌਰ ਤੇ ਜਿਹੜਾ ਬੰਦਾ ਆਜ਼ਾਦ ਹੁੰਦਾ, ਉਹ ਤਨ ਕਰਕੇ ਆਜ਼ਾਦ ਹੋ ਹੀ ਜਾਂਦਾ ਹੈ। ਪਰ ਮੁੱਢਲਾ ਸਾਡਾ ਅਸੂਲ ਆ, ਨਿਰਭਉ ਜਪੈ ਸਗਲ ਭਉ ਮਿਟੈ, ਕਿ ਜਿਹਨੇ ਅਕਾਲ ਪੁਰਖ ਦਾ ਧਿਆਨ ਕੀਤਾ ਹੈ, ਉਹਦੇ ਸਾਰੇ ਡਰ ਖਤਮ ਹੋ ਜਾਂਦੇ ਨੇ। ਰਹਿਰਾਸ ਸਾਹਿਬ 'ਚ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸੋ ਜਿਹਨੇ ਅਕਾਲ ਪੁਰਖ ਦਾ ਸਿਮਰਨ ਕੀਤਾ ਆ, ਉਹਦਾ ਇਹ ਆਟੋਮੈਟਿਕਲੀ ਉਹਦਾ ਜਿਹੜਾ ਡਰ ਆ ਉਹ ਖਤਮ ਹੋ ਜਾਂਦਾ ਹੈ। ਤੇ ਗੁਰਬਾਣੀ ਦੇ ਵਿੱਚ ਥੋੜੇ ਜਿਹੜੇ ਇਨਸਾਈਟ ਨੇ ਉਹ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਦਾ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ, ਕਿ ਤਾਦੀ ਆਪਾਂ ਡਰੀਏ ਜੇ ਕੋਈ ਹੋਰ ਡਰ ਦੇਣ ਵਾਲਾ ਹੋਵੇ। ਜੇ ਆਪਾਂ ਸਭ ਕੁਝ ਸਮਝ ਲਿਆ ਕਿ ਸਭ ਕੁਝ ਚਲਾਉਣ ਵਾਲਾ ਉਹੀ ਅਕਾਲ ਪੁਰਖ ਆ, ਤੇ ਫਿਰ ਡਰ ਕਾਹਦਾ ਹੈ? ਤੇ ਜਿਹੜਾ ਡਰ ਦੇ ਵਿੱਚ ਰਹਿੰਦਾ ਹੈ
ਉਹਦਾ ਮਨ ਕਾ ਸ਼ੋਰ ਆ, ਕਿ ਮਨ ਦੇ ਵਿੱਚ ਉਹਦੇ 'ਚ ਕੇਓਸ ਆ, ਉਹ ਸਥਿਰ ਨਹੀਂ ਹੋ ਸਕਦਾ, ਉਹ ਸਟੇਬਲ ਨਹੀਂ ਹੋ ਸਕਦਾ, ਉਹ ਆਪਣੇ ਸਹੀ ਤਰੀਕੇ ਨਾਲ ਫੈਸਲੇ ਨਹੀਂ ਲੈ ਸਕਦਾ ਜਿਹੜਾ ਡਰਿਆ ਹੋਵੇ। ਸੋ ਇੱਕ ਹੋਰ ਦੋ ਤੁਕਾਂ ਜਿਹੜੀ ਤਕਰੀਬਨ ਉਹ ਅਰਥ ਤਾਂ ਸੇਮ ਹੀ ਨਿਕਲਦੇ ਨੇ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ, ਕਿ ਜਿਹੜਾ ਸੁਖ ਸਹਿਜ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਸਮਾ ਗਿਆ, ਨਾ ਉਹ ਕਿਸ ਨੂੰ ਡਰਾਉਂਦਾ ਆ, ਨਾ ਉਹ ਆਪ ਡਰਦਾ ਹੈ। ਤੇ ਬਿਲਕੁਲ ਹੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਪਹਿ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਸੋ ਇਹ ਜਿਹੜੇ ਫੌਂਟ ਨੇ ਇਹ ਆਈ ਥਿੰਕ ਖਰਾਬ ਹੋ ਗਏ ਨੇ, ਬਟ ਇਹ ਸਮਝ ਲੈਣਾ ਚਾਹੀਦਾ ਕਿ ਗੁਰਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਗਿਆਨੀ ਹੈ, ਮਤਲਬ ਜਿਹੜਾ ਸਿੱਖੀ ਦੇ ਉੱਤੇ ਤੁਰਦਾ ਆ, ਭਗਤੀ ਕਰ ਰਿਹਾ ਆ, ਕਿ ਉਹਦੇ 'ਚ ਕੋਈ ਡਰ ਨਹੀਂ ਹੈਗਾ, ਉਹਦਾ ਡਰ ਖਤਮ ਹੋ ਗਿਆ। ਨੈਕਸਟ ਸਲਾਈਡ। ਸੋ ਸਿੱਖੀ ਦਾ ਕੀ ਸਿਸਟਮ ਸੀ? ਸਿੱਖੀ ਸਿਰਫ ਇੱਕ ਥਿਓਰੈਟੀਕਲ ਨਹੀਂ ਹੈਗਾ, ਇਹ ਬਿਲਕੁਲ ਇਸ ਤਰ੍ਹਾਂ ਆ ਕਿ ਪ੍ਰੈਕਟੀਕਲ ਕਿਸ ਤਰ੍ਹਾਂ ਕਰਨਾ ਹੈ। ਸੋ ਪ੍ਰੈਕਟੀਕਲ ਇਹ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਣਾ, ਜਿਹੜੇ ਐਗਜ਼ਿਸਟਿੰਗ ਸਿਸਟਮ ਸੀਗੇ, ਜਿਹੜੇ ਸਲੇਵਰੀ ਉਹਨਾਂ ਦੇ ਵਿੱਚ ਬਿਲਟ ਇਨ ਸੀ, ਉਹਨਾਂ ਦੇ ਰਿਜੈਕਸ਼ਨ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਸਿਸਟਮ ਖਤਮ ਨੇ। ਤੇ ਇਹ ਗੁਰਬਾਣੀ ਵਿੱਚੋਂ ਹੀ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇੱਕ ਨਵਾਂ ਰਾਜ ਚਲਾਇਆ। ਤੇ ਕਿਹੋ ਜਿਹਾ ਰਾਜ ਆ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇੱਕ ਰਾਜ ਚਲਾਇਆ ਤੇ ਉਹਦੀ ਜਿਹੜੀ ਫਾਊਂਡੇਸ਼ਨ ਆ, ਜਿਹੜੀ ਉਹਦੀ ਬੁਨਿਆਦ ਆ, ਉਹ ਸੱਚ ਦੇ ਉੱਤੇ ਟਿਕੀ ਹੋਈ ਹੈ। ਜਿਹੜੀ ਚੀਜ਼ ਸੱਚ ਹੋਵੇ ਉਹ ਨਾ ਕਦੇ ਖਤਮ ਹੁੰਦੀ ਆ, ਨਾ ਕਿਤੇ ਜਾਂਦੀ ਆ, ਨਾ ਹਿਲਦੀ ਹੈ। ਸੋ ਗੁਰੂ ਨਾਨਕ ਦੇਵ ਜੀ ਦਾ ਇੱਥੇ ਆਣਾ ਇੱਕ ਰੈਵੋਲੂਸ਼ਨ ਆਪਾਂ ਕਹਿ ਸਕਦੇ ਹਾਂ, ਇੱਕ ਇਨਕਲਾਬ ਸੀ ਕਿ ਜਿਹੜੇ ਔਨਗੋਇੰਗ ਸਿਸਟਮਸ ਆਫ ਆਪਰੈਸ਼ਨ ਨੇ ਉਹ ਹੁਣ ਖਤਮ ਹੋਣੇ ਨੇ। ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਰਾਜ ਆ, ਭਾਵੇਂ ਤੁਸੀਂ ਹਲੇਮੀ ਰਾਜ ਕਹਿ ਲਓ, ਭਾਵੇਂ ਤੁਸੀਂ ਬੇਗਮਪੁਰਾ ਕਹਿ ਲਓ, ਭਾਵੇਂ ਖਾਲਸਾ ਰਾਜ ਕਹਿ ਲਓ, ਭਾਵੇਂ ਖਾਲਿਸਤਾਨ ਕਹਿ ਲਓ, ਉਹਦੇ ਵਰਡਸ ਡਿਫਰੈਂਟ ਹੋ ਸਕਦੇ ਨੇ, ਮੀਨਿੰਗ ਇੱਕ ਹੀ ਆ। ਤੇ ਇਹ ਕਿਹੋ ਜਿਹਾ ਰਾਜ ਆ? ਇਹ ਭੱਟਾਂ ਦੇ ਸਵਈਏ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਕਿ ਆਦਿ ਪੁਰਖ ਜਿਹੜਾ ਅਕਾਲ ਪੁਰਖ ਆ, ਉਹਨੇ ਇਹ ਕਹਿ ਦਿੱਤਾ ਆ ਕਿ ਸ੍ਰੀ ਗੁਰੂ ਰਾਜ ਅਬਚਲ ਅਟਲ। ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਰਾਜ ਆ, ਨਾ ਹਿੱਲਣ ਵਾਲਾ ਆ, ਅਟਲ ਹੈ। ਇਹ ਅਕਾਲ ਪੁਰਖ ਦੇ ਆਪਣੇ ਬਚਨ ਨੇ। ਸੋ ਆਪਾਂ ਹਲੇਮੀ ਰਾਜ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਹਲੇਮੀ ਰਾਜ ਕਿਹੋ ਜਿਹਾ ਆ? ਆਪਾਂ ਬਰੀਫਲੀ ਇਹ ਗੱਲ ਕਰਨੀ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਨੇ ਜਾਣਦਾ। ਇਹਦਾ ਇਹ ਮਤਲਬ ਆ ਕਿ ਕੋਈ ਕਿਸੇ ਹੋਰ ਦੇ ਉੱਤੇ ਅਪਰੈਸ਼ਨ ਦਬਾ ਨਹੀਂ ਪਾਊਗਾ। ਸਭ ਸੁਖਾਲੀ ਬੁੱਠੀ ਆ, ਇਹ ਹੋਆ ਹਲੇਮੀ ਰਾਜ ਕਿ ਸਾਰੇ ਸੁਖੀ ਵਸਣਗੇ। ਇਹ ਨਹੀਂ ਕਿ ਸਿੱਖ ਸੁਖੀ ਵਸਣਗੇ, ਇਹ ਨਹੀਂ ਕਿ ਹਿੰਦੂ ਸੁਖੀ ਵਸਣਗੇ, ਸਾਰੇ ਸਭ ਸੁਖਾਲੀ ਬੁੱਠੀ ਆ, ਇਹ ਹੋਆ ਹਲੇਮੀ ਰਾਜ ਜੀ। ਇਹ ਫਰੀडम ਹੈ ਕਿ ਕੋਈ ਕਿਸੇ ਨੂੰ ਪ੍ਰੈਸ ਨਹੀਂ ਕਰ ਸਕਦਾ। ਇਹ ਨਵਾਂ ਰਾਜ ਚਲਾ ਦਿੱਤਾ ਗਿਆ ਹੈ। ਆਪਾਂ ਬੇਗਮਪੁਰਾ ਦੀ ਗੱਲ ਜਦੋਂ ਕਰਦੇ ਆ ਤਾਂ ਬੇਗਮਪੁਰਾ ਜਿਹੜਾ ਸ਼ਬਦ ਭਗਤ ਰਵਿਦਾਸ ਜੀ ਦਾ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹਦੇ 'ਚ ਹੁਣ ਵਾਂਸ ਅਗੇਨ ਇਹ ਫੌਂਟ ਨਾ ਹੋਣ ਕਰਕੇ ਤੁਸੀਂ ਪੜ੍ਹ ਨਹੀਂ ਸਕਦੇ, ਬਟ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਦੋ ਨਹੀਂ ਤੈ ਠਾਉ, ਨਾ ਤਸਵੀਜ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜਵਾਲ। ਖੌਫ ਨਾ ਖਦਾ ਨਾ ਤਰਸ ਜਵਾਲ, ਇਹ ਬੜਾ ਇੰਪੋਰਟੈਂਟ ਹੈ ਕਿ ਉੱਥੇ ਕੋਈ ਡਰ ਨਹੀਂ ਹੈਗਾ, ਕਿ ਉੱਥੇ ਓਪਰੇਸ਼ਨ ਦੀ ਗੱਲ ਜਿਹੜੀ ਹੈ, ਜਿਹੜਾ ਆਮ ਸਿਟੀਜ਼ਨ ਆ ਉਹ ਡਰ ਕੇ ਰਹਿੰਦਾ ਹੈ। ਗੁਲਾਮੀ ਦੀ ਗੱਲ ਹੀ ਖਤਮ, ਉੱਥੇ ਕੋਈ ਖੌਫ ਹੈ ਹੀ ਨਹੀਂ। ਤੇ ਉੱਥੇ ਫਿਰ ਕਹਿੰਦੇ ਨੇ ਅਬ ਮੋਹੇ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਿ ਮੈਂ ਇੰਨਾ ਸੋਹਣਾ ਮੁਲਕ ਮੈਂ ਪਾ ਲਿਆ ਹੈ। ਹੁਣ ਉਹ ਅਧਿਆਤਮਿਕ ਗੱਲ ਆ, ਪਰ ਅਧਿਆਤਮਿਕ ਗੱਲ ਜਿਹੜੀ ਹੈ ਸਿੱਖੀ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਖੂਬ ਵਤਨ ਆ, ਜਿੱਥੇ ਕਿਸੇ ਤੇ ਕੋਈ ਡਰ ਨਹੀਂ ਹੈਗਾ, ਕੋਈ ਉਹ ਤੇ ਦਬਾਅ ਨਹੀਂ ਹੈਗਾ। ਤੇ ਇਹ ਸਾਡਾ ਕਨਸੈਪਟ ਹੈ, ਬੜਾ ਯੂਨੀਕ ਕਨਸੈਪਟ ਹੈ। ਸਾਨੂੰ ਇਹਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਜਿੱਥੇ ਗੁਲਾਮੀ ਖਤਮ ਹੋਵੇ, ਜਿਹੜਾ ਨੀਚਾ ਅੰਦਰ ਨੀਚ ਜਾ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼, ਕਿ ਜਿੱਥੇ ਨੀਚਾ ਤੋਂ ਨੀਚ ਰਹਿੰਦੇ ਨੇ
ਕਿ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮੈਂ ਉੱਥੇ ਉਹਨਾਂ ਦੇ ਨਾਲ ਆ, ਤੇ ਜਿੱਥੇ ਉਹਨਾਂ ਦੇ ਉੱਤੇ ਕੋਈ ਕਿਰਪਾ ਕਰ ਕਿ ਉਹ ਤੇ ਮੇਰੀ ਕਿਰਪਾ ਆ ਉਹਦੇ ਤੇ। ਇਹ ਬੜਾ ਡੂੰਘਾ ਕਨਸੈਪਟ ਹੈ। ਨੈਕਸਟ ਸਲਾਈਡ। ਸੋ ਇਹ ਜਿਹੜੀ ਪਾਤਸ਼ਾਹੀ ਹੈ, ਇਹ ਜਿਹੜਾ ਰਾਜ ਆ, ਇਹ ਹੁਣ ਕੋਈ ਕਹਿੰਦਾ ਹੈ ਨਾ ਤੁਸੀਂ ਹੁਣ ਰਾਜ ਦੀ ਗੱਲ ਕਰਦੇ ਹੋ, ਨਵੀਂ ਗੱਲ ਆ, ਤੁਹਾਨੂੰ ਰਾਜ ਦੀ ਕੀ ਲੋੜ ਆ। ਇਹ ਰਾਜ ਸਾਡੇ DNA, ਸਿੱਖ ਦੇ DNA ਦੇ ਵਿੱਚ ਪੱਕਾ ਕਰਕੇ ਸ੍ਰੀ ਗੁਰੂ ਸਾਹਿਬ ਜੀ ਨੇ ਸਦਾ ਵਾਸਤੇ ਬਿਠਾ ਦਿੱਤਾ ਹੈ। ਉਹ ਕਿਸ ਤਰ੍ਹਾਂ ਕਿ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਸਾਰੇ ਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ ਹਾਂ। ਸ੍ਰੀ ਗੁਰੂ ਜੀ ਤਾਂ ਚਲੋ ਕਹਿੰਦੇ ਹੀ ਕਹਿੰਦੇ ਆ, ਪਰ ਸਾਡੇ ਸੱਚੇ ਪਾਤਸ਼ਾਹ ਨੇ। ਜਿਹੜਾ ਪਾਤਸ਼ਾਹ ਆ ਇੱਕ ਸੋਵਰਨ ਹੈ। ਇਹ ਬੜਾ ਡਿਲੀਬਰੇਟ ਇੱਕ ਚੋਇਸ ਸੀ। ਹੁਣ ਜੇ ਆਪਾਂ ਦਸਤਾਰ ਦੀ ਗੱਲ ਕਰਦੇ ਆ, ਦਸਤਾਰ ਭਾਵੇਂ ਜਿਹੜਾ ਮਰਜ਼ੀ ਹਿੰਦੂਤਵਾ ਦਾ ਭਗਤ ਹੋਵੇ, ਭਾਵੇਂ ਜਿੰਨਾ ਮਰਜ਼ੀ ਉਹ ਡਰਿਆ ਹੋਵੇ, ਜਿਹੜਾ ਉਹ ਦਸਤਾਰ ਸਜਾਉਂਦਾ ਆ, ਇੱਕ ਸੋਵਰਨਟੀ ਦੀ ਨਿਸ਼ਾਨੀ ਹੈ, ਇੱਕ ਆਨਰ ਦੀ ਨਿਸ਼ਾਨੀ ਹੈ ਕਿ ਮੈਂ ਤੈਨੂੰ ਇੱਜ਼ਤ ਦੇ ਰਿਹਾ ਆ। ਦਸਤਾਰ ਇੱਕ ਇੱਜ਼ਤ ਦੀ ਨਿਸ਼ਾਨੀ ਹੈ। ਜਦੋਂ ਗੁਰਦੁਆਰਾ ਸਾਹਿਬ 'ਚ ਜਾਂਦੇ ਆ, ਗੁਰਦੁਆਰਾ ਸਾਹਿਬ ਦੇ ਵਿੱਚ ਨਗਾਰਾ, ਨਿਸ਼ਾਨ ਸਾਹਿਬ, ਉਹ ਵੀ ਸੋਵਰਨਟੀ ਦੀਆਂ ਨਿਸ਼ਾਨੀਆਂ ਨੇ। ਭਾਵੇਂ ਜਿੰਨੇ ਮਰਜ਼ੀ ਦੇਸ਼ ਦੇ ਝੰਡੇ ਝੂਲ ਰਹੇ ਹੋਣ, ਆਪਾਂ ਗੁਰਦੁਆਰਾ ਸਾਹਿਬ ਜਾ ਕੇ ਦੇਖਾਂਗੇ ਉੱਥੇ ਕਿਸੇ ਹੋਰ ਦੇਸ਼ ਦਾ ਝੰਡਾ ਨਹੀਂ ਝੁੱਲ ਸਕਦਾ, ਸਿਰਫ ਤੇ ਸਿਰਫ ਨਿਸ਼ਾਨ ਸਾਹਿਬ ਝੁੱਲੂਗਾ। ਇਹ ਸਾਡੀ ਸੋਵਰਨਟੀ ਦੀ ਹੀ ਇੱਕ ਨਿਸ਼ਾਨੀ ਹੈ, ਬੇਕਡ ਇਨ। ਭਾਵੇਂ ਕੋਈ ਸੋਚੇ ਭਾਵੇਂ ਨਾ ਸੋਚੇ, ਭਾਵੇਂ ਇਸ ਦੀ ਡੈਫੀਨੇਸ਼ਨ ਕੋਈ ਚੇਂਜ ਕਰਨ ਦੀ ਕੋਸ਼ਿਸ਼ ਕਰੇ, ਪਰ ਉਹ ਕਿਤੇ ਜਾ ਨਹੀਂ ਸਕਦਾ। ਸੱਚੇ ਪਾਤਸ਼ਾਹ ਨੇ ਤੁਹਾਡੇ ਵਿੱਚ ਇਹ ਚੀਜ਼ਾਂ ਬਿਠਾ ਦਿੱਤੀਆਂ ਨੇ। ਤੇ ਵਾਂਸ ਅਗੇਨ, ਜਿੰਨਾ ਮਰਜ਼ੀ ਕੋਈ ਇੰਡੀਆ ਦਾ ਕੋਈ ਭਗਤ ਹੋਵੇ ਜਾਂ ਕੋਈ ਮਰਜ਼ੀ ਹੋਵੇ, ਅਰਦਾਸ ਤੋਂ ਬਾਅਦ ਜਦੋਂ ਦੋਹਰਾ ਪੜਿਆ ਜਾਊਗਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਉਹ ਭਾਵੇਂ ਉਸ ਨੂੰ ਡਿਫਾਈਨ ਕਰਨ ਦੀਆਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ, ਉਹਦਾ ਜਿਹੜਾ ਔਨ ਇਟਸ ਫੇਸ ਵੈਲਿਊ ਆ ਉਹ ਕਿਤੇ ਨਹੀਂ ਜਾ ਸਕਦਾ। ਇਹ ਸਾਡੇ ਵਿੱਚ ਪਾਤਸ਼ਾਹੀ ਜਿਹੜੀ ਆ ਉਹ ਪਹਿਲਾਂ ਗੁਰੂ ਸਾਹਿਬ ਨੇ ਬਿਠਾ ਦਿੱਤੀ ਆ, ਕਿਤੇ ਨਹੀਂ ਜਾ ਸਕਦੀ। ਭਾਵੇਂ ਇਹ ਰਾਜੇ ਹੋਣ, ਭਾਵੇਂ ਕੋਈ ਹੋਰ ਇਹਨਾਂ ਤੇ ਰਾਜ ਕਰ ਰਿਹਾ ਹੋਵੇ, ਬਾਗੀ ਜਾਂ ਬਾਦਸ਼ਾਹ ਵਾਲਾ ਕੰਮ ਚੱਲ ਰਿਹਾ ਹੋਵੇ, ਬਟ ਆਲਵੇਜ਼ ਇਹ ਚੀਜ਼ਾਂ ਸਾਡੇ 'ਚ ਰਹਿਣਗੀਆਂ, ਕਿਉਂਕਿ ਸਾਡਾ ਰਾਜ ਜਿਹੜਾ ਆ ਉਹ ਸ੍ਰੀ ਗੁਰੂ ਸਾਹਿਬ ਜੀ ਨੇ ਇੱਥੇ ਸਥਾਪਿਤ ਕੀਤਾ ਹੈ ਤੇ ਅਟਲ ਤੇ ਸਦਾ ਵਾਸਤੇ। ਹਾਂਜੀ, ਸੋ ਜਿਸ ਤਰ੍ਹਾਂ ਮੈਂ ਕਿਹਾ, ਗੁਰਮਤਿ ਦੇ ਵਿੱਚ ਬਾਣੀ ਵੀ ਹੈ, ਸ਼ਬਦ ਵੀ ਹੈ, ਪਰ ਜਿਹੜੇ 10 ਗੁਰੂਆਂ ਨੇ ਆਪਣੇ ਜਾਮਿਆਂ ਦੇ ਵਿੱਚ ਕੌਤਕ ਦਿਖਾਏ ਨੇ, ਕੰਮ ਕੀਤੇ ਨੇ, ਉਹ ਸਾਡੇ ਵਾਸਤੇ ਸਾਰੇ ਬੜੇ ਇੰਪੋਰਟੈਂਟ ਨੇ। ਉਹ ਕਿਸ ਤਰ੍ਹਾਂ ਕਿ ਹਰੇਕ ਗੁਰੂ ਸਾਹਿਬ ਨੇ ਜਿਹੜੀ ਓਪਰੈਸ਼ਨ ਸੀ ਉਸ ਨੂੰ ਰੈਜ਼ਿਸਟ ਕੀਤਾ, ਤੇ ਜਿਹੜੀ ਇਹ ਹਲੇਮੀ ਰਾਜ ਦੀ ਗੱਲ ਹੈਗੀ ਆ, ਖਾਲਸਾ ਰਾਜ ਦੀ ਗੱਲ ਹੈਗੀ ਆ, ਉਹ ਆਪਣੇ ਰੂਪ ਦੇ ਵਿੱਚ ਉਸ ਨੂੰ ਇਵੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਦੇਵ ਜੀ ਤੇ ਬਾਬਰ ਦੀ ਸਾਰੇ ਸਾਖੀ ਜਾਣਦੇ ਆ ਕਿ ਉਹ ਚੈਲੰਜ ਕਰਨਾ ਕਿ ਜੋ ਹਾਕਮ ਕਰ ਰਿਹਾ ਆ, ਜੋ ਗਲਤ ਕਰ ਰਿਹਾ ਆ, ਉਸ ਨੂੰ ਜਾਬਰ ਕਹਿਣਾ, ਇਹ ਜੁਰਤ ਰੱਖਣੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਹੈ, ਉਹ ਵੀ ਇਸੇ ਲੜੀ ਦੇ ਵਿੱਚ। ਹੁਣ ਹਰੇਕ ਸ਼ਹੀਦੀ ਬਾਰੇ ਆਪਾਂ ਡਿਟੇਲ 'ਚ ਗੱਲ ਤਾਂ ਨਹੀਂ ਕਰ ਸਕਦੇ, ਪਰ ਉਹ ਰੈਜ਼ਿਸਟੈਂਸ ਆ ਕਿ ਜੋ ਉਸ ਟਾਈਮ ਦੀ ਸਰਕਾਰ ਆ ਉਹ ਕਹਿ ਰਹੀ ਆ, ਉਸ ਚੀਜ਼ ਨੂੰ ਆਪਾਂ ਮੰਨਣਾ ਨਹੀਂ ਹੈਗਾ, ਭਾਵੇਂ ਜਾਨ ਜਾਂਦੀ ਲੱਗੇ ਕੋਈ ਗੱਲ ਨਹੀਂ। ਪਰ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਲਗੀ ਸਜਾਉਂਦੇ ਨੇ, 2 ਕਿਰਪਾਨਾਂ ਪਹਿਨਦੇ ਨੇ, ਜਿਹੜੀ ਅਕਾਲ ਸੈਨਾ ਆ ਉਹ ਸਜਦੀ ਆ। ਤੇ ਸਰਕਾਰਾਂ ਜਿਹੜੀਆਂ ਨੇ ਨਾ, ਕੋਈ ਵੀ ਜਿਹੜੀ ਸਰਕਾਰ ਹੁੰਦੀ ਆ, ਉਹ ਆਪਣੀ ਸਰਕਾਰ ਨੂੰ ਚੈਲੰਜ ਜਿਹੜਾ ਆ ਉਹ ਐਕਸੈਪਟ ਨਹੀਂ ਕਰਦੇ, ਉਸ ਚੈਲੰਜ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਨੇ। ਇਹ ਸਾਡੇ ਨਾਲ ਥਰੂ ਹਿਸਟਰੀ ਹੁੰਦਾ ਆ ਰਿਹਾ ਹੈ ਤੇ ਹੁੰਦਾ ਆ ਰਿਹਾ ਹੈ, ਹੁਣ ਵੀ ਹੈ ਇਸ ਤਰ੍ਹਾਂ ਹੀ। ਜਿਹੜੇ ਉਸ ਟਾਈਮ ਦੇ ਉੱਤੇ ਮੁਗਲ ਸੀ, ਉਹਨਾਂ ਨੂੰ ਭਗਤੀ ਦੇ ਕਰਨ ਦੇ ਨਾਲ ਕੋਈ ਏਡਾ ਕੋਈ ਵੱਡਾ ਕੋਈ ਮਤਲਬ ਪ੍ਰੋਬਲਮ ਨਹੀਂ ਸੀ। ਉਸ ਟਾਈਮ ਦੇ ਉੱਤੇ ਜਿਹੜੇ ਪ੍ਰਿਥੀ ਚੰਦ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾਤਾ, ਵੱਡੇ ਭਰਾਤਾ, ਉਹਨਾਂ ਦਾ ਜਿਹੜਾ ਬੇਟਾ ਸੀ ਮਿਹਰਬਾਨ, ਉਹਨੇ ਆਪਣੀ ਗੱਦੀ ਚਲਾਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਬਰ। ਉਹਨੂੰ ਮੀਣੇ ਕਹਿੰਦੇ ਨੇ। ਮਿਹਰਬਾਨ ਦਾ ਇਹ ਕਹਿਣਾ ਸੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕੱਪੜੇ ਪਾਉਂਦੇ ਸੀ ਨਾ, ਮੈਂ ਉਸੇ ਤਰ੍ਹਾਂ ਕੱਪੜੇ ਪਾਉਂਗਾ। ਜਿਸ ਤਰ੍ਹਾਂ ਉਹ ਕੀਰਤਨ ਕਰਦੇ ਸੀ ਤੇ ਪਾਠ ਕਰਦੇ ਸੀ, ਹਰ ਰੋਜ਼ ਮੈਂ ਇੰਨੇ ਜਪਜੀ ਸਾਹਿਬ ਮੈਂ ਕਰਦਾ ਹਾਂ, ਕਿ ਮੈਂ ਇਹ ਕੰਮ ਕਰੂੰਗਾ ਤੇ ਜਿਹਨੇ ਭਗਤੀ ਕਰਨੀ ਆ ਉਹ ਮੇਰੇ ਕੋਲ ਆ ਜਾਵੇ।
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਫੌਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਕਲਗੀਆ, ਇਹ ਕੰਮ ਸਾਡੇ ਨਹੀਂ ਹੈਗੇ, ਅਸੀਂ ਤਾਂ ਭਗਤੀ ਵਾਲਾ ਰਸਤਾ ਚੁਣਿਆ। ਤੇ ਇਹ ਜਿਹੜੀ ਧਿਰ ਆ ਇਸ ਨੂੰ ਸਟੇਟ ਦੀ ਸਪੋਰਟ ਵੀ ਮਿਲਦੀ ਹੈ, ਇੱਥੇ ਤੱਕ ਕਿ ਜਿਹੜੀ ਜਨਮ ਸਾਖੀ ਮਿਹਰਬਾਨ ਦੀ ਆ, ਤੁਸੀਂ ਅੱਜ ਵੀ ਜਾ ਕੇ ਬੁੱਕ ਸਟਾਲ ਤੋਂ ਪੜ੍ਹ ਸਕਦੇ ਆ, ਉਹ 'ਚ ਬਾਬਰ ਵਾਲੀ ਜਿਹੜੀ ਸਾਖੀ ਆ ਉਹ ਕੱਢ ਦਿੱਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਚੈਲੰਜ ਕੀਤਾ ਨਹੀਂ, ਬਾਬਰ ਨੂੰ ਕਦੇ ਮਿਲੇ ਹੀ ਨਹੀਂ ਹੈਗੇ। ਹਾਲਾਂਕਿ ਆਪਾਂ ਹੋਰ ਜਨਮ ਸਾਖੀਆਂ 'ਚ ਆਪਾਂ ਪੜ੍ਹਦੇ ਆ ਕਿ ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਮਿਲੇ ਨੇ, ਸਾਰਾ ਵਾਰਤਾਲਾਪ ਹੋਇਆ, ਪਰ ਉਹਦੇ 'ਚੋਂ ਕੱਢ ਹੀ ਦਿੱਤਾ ਕਿ ਸਟੇਟ ਨੂੰ ਕੋਈ ਚੈਲੰਜ ਨਹੀਂ ਹੈਗਾ। ਉਸ ਤੋਂ ਬਾਅਦ ਗੁਰੂ ਪਰਿਵਾਰ ਵਿੱਚੋਂ ਹੀ ਲੱਭ ਕੇ ਉਹਨਾਂ ਨੂੰ ਪੇਟਰਨੇਜ ਦਿੱਤੀ ਜਾਂਦੀ, ਭਾਵੇਂ ਉਹ ਧੀਰਮਲ ਹੋਵੇ, ਭਾਵੇਂ ਰਾਮ ਰਾਏ ਹੋਵੇ, ਭਾਵੇਂ ਜਿਸ ਤਰ੍ਹਾਂ ਮੈਂ ਕਿਹਾ ਮਿਹਰਬਾਨ ਹੋਵੇ, ਇਹ ਗੁਰੂ ਪਰਿਵਾਰ ਵਿੱਚੋਂ ਹੀ ਲੱਭ ਕੇ ਉਹਨਾਂ ਨੂੰ ਸਟੇਟ ਦਾ ਇਹ ਆ ਕਿ ਇਹਨਾਂ ਦੀ ਸਪੋਰਟ ਕੀਤੀ ਜਾਏ, ਇਹ ਜਿਹੜੀ ਸਿੱਖੀ ਵਾਲੀ ਗੱਲਬਾਤ ਹੈ ਇਹ ਕਮਜ਼ੋਰ ਹੋਵੇ। ਕਿਉਂਕਿ ਔਰੰਗਜ਼ੇਬ ਨੇ ਵੀ ਇਤਿਹਾਸ 'ਚ ਲਿਖਿਆ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਕਿ ਜਿਹੜੇ ਤੁਸੀਂ 2200 ਘੋੜਸਵਾਰ ਰੱਖੇ ਨੇ ਇਹ ਤੁਸੀਂ ਖਤਮ ਕਰ ਦਿਓ ਤੇ ਤੁਸੀਂ ਫਕੀਰੀ ਕਰੋ, ਮੈਨੂੰ ਕੋਈ ਫਕੀਰੀ ਨਾਲ ਤੁਹਾਡੀ ਪ੍ਰੋਬਲਮ ਨਹੀਂ ਹੈਗੀ। ਪਰ ਸਟੇਟ ਨੂੰ ਚੈਲੰਜ ਕਰਨਾ, ਜਿਹੜੀ ਗੁਲਾਮੀ ਨੂੰ ਚੈਲੰਜ ਕਰਨਾ, ਇਹ ਸਿੱਖੀ ਦਾ ਹੀ ਇੱਕ ਪਾਰਟ ਹੈ। ਸੋ ਚੱਲਦਿਆਂ ਹੋਇਆਂ ਭਾਵੇਂ ਮੁਗਲ ਹੋਣ ਭਾਵੇਂ ਅਫਗਾਨ ਹੋਣ, ਸਿੱਖਾਂ ਨੂੰ ਅਨਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਖਤਮ ਹੋ ਜਾਣ, ਖਤਮ ਨਹੀਂ ਹੁੰਦੇ, ਸਾਡਾ ਰਾਜ ਬਣਦਾ ਹੈ। ਉਹ ਰਾਜ ਇਹੋ ਜਿਹਾ ਸੀ ਜਿਹੜੇ ਅੱਜ ਤੱਕ ਇਤਿਹਾਸਕਾਰ ਮਿਸਾਲਾਂ ਦਿੰਦੇ ਨੇ ਕਿ ਤੁਹਾਡਾ ਐਜੂਕੇਸ਼ਨ ਸਿਸਟਮ ਇਹੋ ਜਿਹਾ ਸੀ, ਕਿ ਕਾਮਰਸ ਇਹੋ ਜਿਹਾ ਸੀ, ਕਿ ਖੁਸ਼ਹਾਲੀ ਕਿੱਦਾਂ ਦੀ ਸੀ। ਤੇ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਕਿ ਮੇਰੀ ਡਾਟਰ ਘਰ ਆਈ, ਉਹ ਹਾਈ ਸਕੂਲ 'ਚ ਪੜ੍ਹਦੀ ਆ, ਉਹਨੇ ਇੱਕ ਸਵੈਟਸ਼ਰਟ ਪਾਈ ਹੋਈ ਸੀ, ਉਹਦੇ ਹਾਈ ਸਕੂਲ ਦਾ ਨਾਂ ਲਿਖਿਆ ਹੋਇਆ ਸੀ ਤੇ ਥੱਲੇ ਡੇਟ ਲਿਖੀ ਹੋਈ ਸੀ 1830 ਕੁਛ, ਕਿ ਉਸ ਸਾਲ ਦੇ ਵਿੱਚ ਇਹ ਹਾਈ ਸਕੂਲ ਸਥਾਪਿਤ ਹੋਇਆ। ਤੇ ਮੇਰੇ ਮਨ 'ਚ ਇਹ ਆਇਆ ਕਿ ਇਹ ਤਾਂ ਜਦੋਂ ਸਕੂਲ ਸਥਾਪਿਤ ਹੋਇਆ ਸਾਡਾ ਰਾਜ ਹੁੰਦਾ ਸੀ, ਕਿ ਇਹ ਕੋਈ ਐਡੀ ਕੋਈ ਐਂਸ਼ੀਅੰਟ ਹਿਸਟਰੀ ਨਹੀਂ ਹੈਗੀ ਸਾਡੀ, ਕਿ ਸਾਡਾ ਰਾਜ ਹਲੇ 200 ਸਾਲ ਨਹੀਂ ਹੋਏ। ਤੇ ਵਾਂਸ ਅਗੇਨ ਉਹ ਤੁਹਾਨੂੰ ਆਪਾਂ ਇਹ ਗੱਲ ਕਰਾਂਗੇ, ਉਹ ਤੁਹਾਨੂੰ ਇਹ ਚੀਜ਼ ਦੇ ਉੱਤੇ ਡਾਊਟ ਕਰਾਉਣਾ ਚਾਹੁੰਦੇ ਕਿ ਤੁਸੀਂ ਰਾਜ ਕਰ ਵੀ ਸਕਦੇ ਹੋ, ਕਦੇ ਰਾਜ ਤੁਹਾਡਾ ਹੋਇਆ ਵੀ ਹੈ, ਮਾਈਨਰ ਸੀਗਾ, ਕਿਹੋ ਜਿਹਾ ਰਾਜ ਸੀ ਤੁਹਾਡਾ। ਸੋ 1849 ਵਾਂਸ ਅਗੇਨ ਆਪਾਂ ਬਹੁਤ ਛੇਤੀ ਇਹ ਸਾਰਾ ਕਵਰ ਕਰਨਾ ਕਿਉਂਕਿ ਹਾਲੇ ਵੀ ਬਹੁਤ ਕੁਝ ਆਪਾਂ ਕਵਰ ਕਰਨਾ, ਕਿ ਸਾਡੀ ਇੱਕ ਵੱਡੀ ਪੱਧਰ ਦੇ ਉੱਤੇ ਗੁਲਾਮੀ ਨੂੰ ਕਬੂਲ ਕਰਨਾ 1849 ਤੋਂ ਸ਼ੁਰੂ ਹੋਇਆ ਜਦੋਂ ਅੰਗਰੇਜ਼ ਆਏ ਨੇ। ਤੇ ਇੱਕ ਸਿਸਟਮ ਕੀ ਕਰਦਾ ਹੈ, ਜਦੋਂ ਸਿਸਟਮ ਚਾਹੁੰਦਾ ਆ ਕਿ ਇੱਕ ਥ੍ਰੈਟ ਨੂੰ ਖਤਮ ਕੀਤਾ ਜਾਏ, ਕਈ ਵਾਰ ਸਭ ਤੋਂ ਬੈਸਟ ਅਪਰੋਚ ਇਹ ਹੁੰਦੀ ਹੈ ਕਿ ਥ੍ਰੈਟ ਨੂੰ ਖਤਮ ਜੇ ਨਹੀਂ ਹੁੰਦੀ ਤਾਂ ਆਪਣੇ ਸਿਸਟਮ ਦੇ ਵਿੱਚ ਉਸ ਨੂੰ ਅਸਿਮੀਲੇਟ ਕਰ ਲਓ, ਕਿ ਆਪਣੇ ਵਿੱਚ ਸਮਾ ਲਓ। ਸੋ ਸਿੱਖ ਨੂੰ ਕਹਿਣਾ ਕਿ ਤੂੰ ਹੁਣ ਫੌਜ ਦਾ ਹਿੱਸਾ ਬਣ ਜਾ, ਆਰਮੀ ਦੇ ਵਿੱਚ ਤੂੰ ਸੇਵਾ ਕਰ, ਤੈਨੂੰ ਸਿਵਲ ਸਰਵਿਸ ਦੇ ਵਿੱਚ ਕਿ ਤੂੰ ਸਾਡਾ ਇੱਕ ਚਹੇਤਾ ਹੋਏਗਾ, ਇਹ ਇੱਕ ਵਧੀਆ ਆਪਸ਼ਨ ਹੈ। ਕਿਉਂਕਿ ਜਦੋਂ ਆਪਾਂ ਗੱਲ ਕੀਤੀ ਹੈ ਨਾ ਮਿਹਰਬਾਨ ਦੀ, ਉਹਦੇ ਕੋਲ ਕੌਣ ਆਏ ਸੀ? ਮਿਹਰਬਾਨ ਕੋਲ ਦੁਕਾਨਦਾਰ ਆਏ ਸੀਗੇ, ਵਪਾਰੀ ਆਏ ਸੀਗੇ, ਜਿਹੜੇ ਚਾਹੁੰਦੇ ਨਹੀਂ ਸੀ ਕਿ ਮੁਗਲ ਰਾਜ ਸਾਡੇ ਉੱਤੇ ਕੋਈ ਅਤਿਆਚਾਰ ਕਰੇ, ਅਸੀਂ ਟੱਕਰ ਨਹੀਂ ਲੈਣੀ, ਸਾਡਾ ਜਿੱਦਾਂ ਚੱਲਦਾ ਹੈ ਚੱਲਣ ਦੇ। ਤੇ ਜਿਹੜਾ ਇੱਕ ਸਿਸਟਮ ਦੇ ਵਿੱਚ ਕੰਫਰਟੇਬਲ ਹੋ ਜਾਵੇ, ਉਹ ਇਹੀ ਚਾਹੁੰਦਾ ਕਿ ਜਿਸ ਤਰ੍ਹਾਂ ਸਿਸਟਮ ਚੱਲਦਾ, ਮੇਰੀ ਰੋਜ਼ੀ ਰੋਟੀ ਮਿਲ ਰਹੀ ਆ, ਕਿ ਚੱਲਣ ਦੇ। ਸੋ ਬੈਸਟ ਇਹ ਹੈ ਕਿ ਉਸ ਨੂੰ ਵਿੱਚ ਸਮਾ ਲਿਆ ਜਾਏ। ਹਾਂਜੀ, ਨੈਕਸਟ ਸਲਾਈਡ। ਹੁਣ ਆਪਾਂ ਆਈਏ ਇੰਡੀਆ ਦੇ ਉੱਤੇ। ਇੰਡੀਆ ਇੱਕ ਆਰਟੀਫੀਸ਼ੀਅਲ ਕ੍ਰੀਏਸ਼ਨ ਆਪਾਂ ਕਹਿ ਸਕਦੇ ਹਾਂ, ਜੋ ਬ੍ਰਿਟਿਸ਼ ਸਾਡੇ ਮਤਲਬ ਪੱਲੇ ਛੱਡ ਗਈ। ਤੇ ਇੰਡੀਆ ਇੱਕ ਇਹੋ ਜਿਹੀ ਕ੍ਰੀਏਸ਼ਨ ਆ ਕਿ ਤੁਸੀਂ ਹਿੰਦੀ, ਹਿੰਦੂ, ਹਿੰਦੁਸਤਾਨ ਨੂੰ ਐਕਸੈਪਟ ਕਰਦੇ ਹੋ ਤਾਂ ਤੁਹਾਡੀ ਉਹਦੇ ਵਿੱਚ ਜਗ੍ਹਾ ਬਣ ਸਕਦੀ ਹੈ, ਅਸਿਮੀਲੇਸ਼ਨ। ਤੇ ਜੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਤਾਂ ਫਿਰ ਅਨਾਇਲੇਸ਼ਨ। ਸੋ ਔਨਗੋਇੰਗ ਜਿਹੜੀ ਸਾਡੀ ਆਈਡੈਂਟੀਟੀ ਆ, ਉਸ ਦੇ ਉੱਤੇ ਅਟੈਕ ਇਸ ਤਰ੍ਹਾਂ ਆ ਕਿ ਉਹ ਜਿਹੜਾ ਹੁਕਮਰਾਨ ਆ ਉਹ ਹੁਣ ਡਿਫਾਈਨ ਕਰੂਗਾ ਕਿ ਤੁਸੀਂ ਕੀ ਹੋ। ਹੁਣ ਆਪਾਂ ਮਾਈਨੋਰਿਟੀ ਕੀ ਹੈ ਕਿ ਮਾਈਨੋਰਿਟੀ ਹੋ ਕੇ ਵੀ ਆਪਾਂ ਰਾਜ ਕੀਤਾ ਹੈ, ਪਰ ਤੁਹਾਡੇ ਮਨਾਂ 'ਚ ਬਿਠਾ ਦੇਣਾ ਕਿ ਤੁਸੀਂ ਇੰਨੇ ਥੋੜੇ ਹੋ, ਇੰਨੀ ਛੋਟੀ ਮਾਈਨੋਰਿਟੀ ਹੋ ਕਿ ਤੁਹਾਡਾ ਕਿਸੇ ਚੀਜ਼ ਦੇ ਉੱਤੇ ਦਾਅਵਾ ਹੋਣਾ ਹੀ ਬਹੁਤ ਮਤਲਬ ਮੂਰਖਤਾ ਹੈ। ਕਿ ਤੁਹਾਨੂੰ ਜੇ ਅਸੀਂ ਅਹੁਦਿਆਂ ਤੇ ਬਿਠਾਇਆ, ਫੌਜ ਦੇ ਵਿੱਚ ਦੇਖੋ ਤੁਹਾਨੂੰ ਕਿੰਨੀ ਭਰਤੀ ਦਿੱਤੀ ਹੈ,
ਕਿ ਤੁਹਾਨੂੰ ਇਸ ਵਾਸਤੇ ਥੈਂਕਫੁਲ ਹੋਣਾ ਚਾਹੀਦਾ ਹੈ, ਤੁਸੀਂ ਮਾਈਨੋਰਿਟੀ ਹੋ। ਪਰ ਨੰਬਰ ਦਾ ਸਾਡੇ ਸਿੱਖ ਸਿਧਾਂਤ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਕਿ ਸਿੱਖ ਤਾਂ 1.25 ਲੱਖ ਹੈ, ਨੰਬਰ ਤਾਂ ਕੁਝ ਵੀ ਨਹੀਂ ਹੈਗਾ। ਕੁਆਂਟਿਟੀ ਨਹੀਂ, ਕੁਆਲਿਟੀ ਆਪਾਂ ਦੇਖ ਰਹੇ ਹਾਂ। ਤੇ ਆਪਾਂ ਜੇ ਰਾਜ ਪਹਿਲਾਂ ਕੀਤਾ ਆ ਤਾਂ ਹੁਣ ਕਿਉਂ ਨਹੀਂ ਕਰ ਸਕਦੇ? ਸੋ ਉਹਨਾਂ ਨੇ ਤੁਹਾਨੂੰ ਐਜ਼ ਅ ਸੋਰਡ ਆਰਮ ਆਫ ਇੰਡੀਆ ਡਿਫਾਈਨ ਕੀਤਾ ਆ ਕਿ ਜੇ ਤੁਸੀਂ ਇੰਡੀਆ ਦਾ ਹਿੱਸਾ ਬਣਨਾ ਤਾਂ ਤੁਸੀਂ ਐਕਸੈਪਟ ਕਰੋ ਕਿ ਤੁਸੀਂ ਸਾਡੀ ਸੋਰਡ ਆਰਮ। ਤੇ ਕਈ ਸਿੱਖ ਇਸ ਚੀਜ਼ ਨੂੰ ਮਾਣ ਮਹਿਸੂਸ ਕਰਦੇ ਨੇ, ਹਾਂ ਬਿਲਕੁਲ ਅਸੀਂ ਇੰਡੀਆ ਦੇ ਡਿਫੈਂਡਰ ਹਾਂ, ਤੇ ਤੁਸੀਂ ਹਿੰਦੂਆਂ ਦੇ ਡਿਫੈਂਡਰ ਹੋ। ਤੇ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਆ, ਉਹਦੀ ਜਿਹੜੀ ਡੈਫੀਨੇਸ਼ਨ ਆ, ਉਹਦੀ ਜਿਹੜੀ ਸਿਗਨੀਫੀਕੈਂਸ ਆ, ਉਹ ਵੀ ਤੁਹਾਡੇ ਵਾਸਤੇ ਚੇਂਜ ਕੀਤੀ ਜਾ ਰਹੀ ਹੈ ਕਿ ਹਿੰਦ ਦੀ ਚਾਦਰ ਨੇ, ਕਿ ਇਹਨਾਂ ਦੀ ਕੁਰਬਾਨੀ ਜਿਹੜੀ ਕੀਤੀ ਆ ਇਹ ਹਿੰਦੁਸਤਾਨ ਵਾਸਤੇ ਕੀਤੀ ਹੈ। ਜਿਹੜੀਆਂ ਜੰਗਾਂ ਲੜੀਆਂ ਗਈਆਂ ਨੇ ਉਹ ਹਿੰਦੁਸਤਾਨ ਵਾਸਤੇ ਲੜੀਆਂ ਗਈ। ਭਾਵੇਂ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਹੋਈ ਆ, ਕਿ ਇਹ ਤਾਂ ਇੰਡੀਆਜ਼ ਫਰਸਟ ਬੈਟਲਸ ਆਫ ਇੰਡੀਪੈਂਡੈਂਸ ਸੀਗੇ। ਕਿ ਡੈਫੀਨੇਸ਼ਨ ਤੁਹਾਡੀ ਚੇਂਜ ਕਰਨੀ, 2 + 2 = 5, ਕਿ ਤੁਹਾਡੇ ਮਨਾਂ ਦੇ ਵਿੱਚ ਜੋ ਸੱਚ ਨਹੀਂ ਆ ਉਹ ਬਿਠਾ ਦਿੱਤਾ ਜਾਏ। ਛੋਟੇ ਹੁੰਦੇ ਉਹ ਸਕੂਲਾਂ 'ਚ ਪੜ੍ਹਾਇਆ ਜਾਏ ਕਿ ਇਹ ਨੇ, ਤੇ ਤੁਸੀਂ ਬ੍ਰੈਡ ਬਾਸਕਟ ਆਫ ਇੰਡੀਆ ਹੈ, ਕਿ ਤੁਸੀਂ ਅਨਾਜ ਸਾਰੇ ਹਿੰਦੁਸਤਾਨ ਵਾਸਤੇ ਤੁਸੀਂ ਪੈਦਾ ਕਰ ਸਕਦੇ ਹੋ। ਹਾਂ, ਜੇ ਤੁਸੀਂ ਆਪਣਾ ਅਲੱਗ ਦੇਸ਼ ਤੁਸੀਂ ਚਾਹੁੰਦੇ ਹੋ, ਫਿਰ ਤੁਸੀਂ ਕਿੱਦਾਂ ਸਰਵਾਈਵ ਕਰੋਗੇ? ਹਾਂ, ਨਹੀਂ ਤਾਂ ਫਿਰ ਤੁਹਾਡੀ ਬ੍ਰੈਡ ਬਾਸਕਟ ਸਾਰੀ ਇੰਡੀਆ ਨੂੰ ਫੀਡ ਕਰ ਸਕਦੀ ਆ, ਪਰ ਜੇ ਤੁਹਾਡੀ ਇੰਡੀਪੈਂਡੈਂਟ ਸਟੇਟ ਹੋ ਜਾਵੇ ਫਿਰ ਤੁਸੀਂ ਕਿਸੇ ਨੂੰ ਨਹੀਂ ਫੀਡ ਕਰ ਸਕਦੇ, ਸਭ ਕੁਝ ਖਤਮ ਤੁਹਾਡਾ। ਕੋਈ ਲੌਜੀਕਲੀ ਕੋਈ ਸੈਂਸ ਨਹੀਂ ਬਣਦੀ ਕਿ ਅਸੀਂ ਕਿਉਂ ਨਹੀਂ ਰਾਜ ਕਰ ਸਕਦੇ, ਪਰ ਉਹ ਤੁਹਾਨੂੰ ਕਹਿ ਰਹੇ ਨੇ ਕਿ ਨਹੀਂ, 2 + 2 = 5, ਤੁਸੀਂ ਕਰ ਹੀ ਨਹੀਂ ਸਕਦੇ। ਤੇ ਇਹਦਾ ਇਹ ਮਤਲਬ ਨਿਕਲਦਾ ਪਰਫਾਰਮੇਟਿਵ ਸਿਟੀਜ਼ਨਸ਼ਿਪ, ਕਿ ਡਰ ਹੈ ਕਿ ਮੈਜੋਰਿਟੀ ਜਿਹੜੀ ਆ ਉਹ ਸਾਨੂੰ ਖਤਮ ਕਰ ਦੂ, ਸਟੇਟ ਸਾਨੂੰ ਖਤਮ ਕਰ ਦੂ। ਸੋ ਆਪਾਂ ਕੀ ਕਰਨਾ ਹੈ? ਆਪਾਂ ਪਰਫਾਰਮੇਟਿਵ ਸਿਟੀਜ਼ਨਸ਼ਿਪ ਕਰਨੀ ਹੈ। ਆਪਾਂ ਦਿਖਾ ਕੇ ਆਪਾਂ ਦੇਸ਼ ਭਗਤ ਬਣਨਾ ਹੈ। ਉਹ ਚਾਹੁੰਦੇ ਨੇ ਇਹ ਚੀਜ਼। ਪਰਫਾਰਮੇਟਿਵ ਸਿਟੀਜ਼ਨਸ਼ਿਪ ਕੀ ਹੁੰਦੀ ਹੈ? ਕਿ ਰਿਪਬਲਿਕ ਡੇ ਦੇ ਉੱਤੇ ਸਾਰਿਆਂ ਨੂੰ ਦਿਖਾ ਕੇ ਝੰਡੇ ਚਲਾਣੇ। ਉਹ ਡਰ ਵਿੱਚੋਂ ਪੈਦਾ ਹੋ ਰਿਹਾ ਹੈ। ਇਹ ਇੰਡੀਆ ਵਿੱਚ ਵੀ ਹੁੰਦਾ ਹੈ, ਪਰ ਤੁਸੀਂ ਪਾਕਿਸਤਾਨ 'ਚ ਦੇਖੋ ਨਾ, ਉੱਥੇ ਸਗੋਂ ਜ਼ਿਆਦਾ ਹੁੰਦਾ ਹੈ। ਉਹ ਤਾਂ ਗੁਰਦੁਆਰੇ ਦੇ ਉੱਤੇ ਵੀ ਮਤਲਬ ਪਾਕਿਸਤਾਨ ਦੇ ਝੰਡੇ ਟੰਗ ਦਿੰਦੇ ਨੇ। ਕਿਉਂ? ਕਿਉਂਕਿ ਡਰ ਹੈ। ਸੋ ਪਰਫਾਰਮੇਟਿਵ ਸਿਟੀਜ਼ਨਸ਼ਿਪ, ਤੁਸੀਂ ਦਿਖਾ ਕੇ ਆਪਣੀ ਲੋਇਲਟੀ ਜਿਹੜੀ ਆ ਉਹ ਤੁਸੀਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਉਹ ਡਰ ਆ ਜੇ ਅਸਾਂ ਇੱਦਾਂ ਨਹੀਂ ਕੀਤਾ ਤਾਂ ਸਾਡੀ ਜਾਨ ਨੂੰ ਖਤਰਾ ਹੈ। ਤੇ ਇੱਕ ਹੋਰ ਚੀਜ਼ ਜਿਹੜੀ ਤੁਹਾਡੇ ਮਨਾਂ 'ਚ ਬਿਠਾਈ ਆ ਬੜੇ ਤਰੀਕੇ ਦੇ ਨਾਲ, ਕਿ ਸਾਰੇ ਧਰਮ ਜਿਹੜੇ ਨੇ ਉਹ ਬਰਾਬਰ ਨੇ, ਸਾਰੇ ਇੱਕ ਫੁਲਵਾੜੀ ਆ, ਬਹੁਤ ਸੋਹਣੇ, ਸਾਰੇ ਰੱਬ ਨੂੰ ਪਹੁੰਚਣ ਦੇ ਸਾਰੇ ਬਰਾਬਰ ਦੇ ਰਾਹ ਨੇ। ਇਹ ਸਿੱਖੀ 'ਚ ਤਾਂ ਕਿਤੇ ਨਹੀਂ ਹੈਗਾ। ਸਾਰੇ ਇਨਸਾਨ ਜ਼ਰੂਰ ਬਰਾਬਰ ਨੇ, ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ, ਪਰ ਜੇ ਆਪਾਂ ਕਹੀਏ ਕਿ ਇਸਲਾਮ ਦੀ ਟੀਚਿੰਗਸ ਵੀ ਤੇ ਹਿੰਦੂਇਜ਼ਮ ਦੀ ਟੀਚਿੰਗਸ ਵੀ ਤੇ ਸਾਰੀਆਂ ਟੀਚਿੰਗਸ ਇੱਕ ਬਰਾਬਰ ਨੇ, ਜਿਹੜਾ ਮਰਜ਼ੀ, ਇਹ ਤਾਂ ਤੁਸੀਂ ਆਪਣੇ ਸਿੱਖੀ ਦੇ ਨਾਲ ਹੀ ਤੁਸੀਂ ਧੋਖਾ ਕਰ ਰਹੇ ਹੋ। ਕਿ ਸਿੱਖ ਬਣਨ ਦਾ ਫਾਇਦਾ ਕੀ ਹੈ? ਗੁਰੂ ਸਾਹਿਬ ਨੇ ਸਿੱਖੀ ਕਾਹਦੇ ਚਲਾਈ ਫਿਰ? ਤੇ ਇਹ ਆਰਗੂਮੈਂਟਸ ਆਪਾਂ ਆਮ ਹੀ ਸੁਣਨਾ ਸ਼ੁਰੂ ਕਰਨ ਲੱਗ ਪਏ ਆ ਕਿ ਹਾਂ, ਸਿੱਖੀ, ਸਾਰੇ ਧਰਮ ਬਰਾਬਰ, ਸਾਰੇ ਇੱਕ, ਸਾਡਾ ਚਲੋ ਵਧੀਆ ਰਸਤਾ ਹੋਊਗਾ, ਸਭ ਤੋਂ ਸ਼ੋਰਟੈਸਟ, ਪਰ ਸਾਰੇ ਰਸਤੇ ਇੱਕੋ ਜਿਹੇ ਨੇ। ਇਹ ਬੜਾ ਡੇਂਜਰਸ ਹੈ। ਹੁਣ ਭਗਤਾਂ ਬਾਰੇ ਵੀ, ਕਿ ਭਗਤ ਡਿਫਰੈਂਟ ਬੈਕਗਰਾਊਂਡਸ ਦੇ ਸੀਗੇ, ਕੋਈ ਮੁਸਲਿਮ ਸੀ, ਕੋਈ ਬ੍ਰਾਹਮਣ ਸੀ, ਕੋਈ, ਸਾਰੇ ਡਿਫਰੈਂਟ ਬੈਕਗਰਾਊਂਡਸ ਦੇ, ਸਾਰੇ ਰਿਲੀਜਨਸ ਦੀ ਜਿਹੜੀ ਬਾਣੀ ਆ ਉਹ ਆਪਾਂ ਇਕੱਠੇ ਕੀਤੀ ਹੈ। ਕਿੱਡੀ ਹਾਸੋ ਵੀ ਨਹੀਂ ਗੱਲ ਹੈ ਕਿ ਫਿਰ ਸਾਰੇ ਰਿਲੀਜਨਸ ਦੇ ਤੁਸੀਂ ਫਿਰ ਮਤਲਬ ਸੰਗਠਨ ਕੀਤਾ ਹੈ। ਉਹ ਸਾਰੇ ਭਗਤਾਂ ਦੀ ਬਾਣੀ ਤੁਸੀਂ ਪੜ੍ਹੋ ਤਾਂ ਸਿਧਾਂਤ ਤਾਂ ਇੱਕ ਹੀ ਨਿਕਲਦਾ ਹੈ, ਅਲੱਗ-ਅਲੱਗ ਸਿਧਾਂਤ ਨਹੀਂ ਨਿਕਲਦੇ। ਉਹ ਗੁਰਮਤ ਹੀ ਉਸ ਦੇ ਵਿੱਚੋਂ ਨਿਕਲਦੀ ਹੈ। ਜੇ ਆਪਾਂ ਫਰੀਦ ਜੀ ਦੀ ਵੀ ਬਾਣੀ ਪੜ੍ਹੀਏ, ਜੇ ਉਹ ਫਰੀਦ ਜੀ ਦੀ ਬਾਣੀ ਕੋਈ ਮੁਸਲਮਾਨ, ਫੰਡਾਮੈਂਟਲਿਸਟ ਮੁਸਲਮਾਨ ਪੜ੍ਹਦਾ ਆ, ਉਹ ਇਹ ਤਾਂ ਪੜ੍ਹ ਕੇ ਨਹੀਂ ਕਹਿ ਸਕਦਾ ਕਿ ਇਹ ਇਸਲਾਮ ਆ। ਉਹ ਕੁਫਰ ਹੀ ਕਹੂਗਾ ਉਸ ਚੀਜ਼ ਨੂੰ। ਬਟ ਐਨੀਵੇਜ਼, ਇਸ ਬਾਰੇ ਵੀ ਇੱਕ ਸੈਪਰੇਟ ਪ੍ਰੈਜੈਂਟੇਸ਼ਨ ਹੋ ਸਕਦੀ ਕਿ ਸਿੱਖੀ ਵਿਲੱਖਣ ਸੀ, ਸਿੱਖੀ ਨਿਰਾਲੀ ਸੀ, ਤੇ ਇਹ ਤੁਹਾਡੇ ਮਨਾਂ 'ਚ ਬਿਠਾਤਾ ਹੈ ਕਿ ਨਹੀਂ, ਇਹ ਬਸ ਆਮ ਬਾਕੀ ਰਸਤਿਆਂ ਵਰਗਾ ਇੱਕ ਰਸਤਾ ਹੈ। ਨੈਕਸਟ ਸਲਾਈਡ। ਸੋ ਹਿੰਦੁਸਤਾਨ ਦੇ ਵਿੱਚ ਜਿਹੜੀ ਗੁਲਾਮੀ ਆ ਉਹ ਬੜੀ ਇਨਸੀਡੀਅਸ ਆ,
ਕਿ ਪਹਿਲਾਂ ਤਾਂ ਤੁਹਾਡੇ ਮਨ 'ਚ ਸਮਾਂ ਕਿ ਅਸਿਮੀਲੇਟ ਕਰਨ ਦੀ ਕੋਸ਼ਿਸ਼ ਕਰਨੀ, ਤੇ ਜੇ ਅਸਿਮੀਲੇਟ ਨਾ ਹੋਏ ਤਾਂ ਫਿਰ ਤੇ 1984 ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਅਸਿਮੀਲੇਟ ਨਾ ਹੋਣ ਦਾ ਨਤੀਜਾ ਹੋਊਗਾ ਅਨਾਇਲੇਟ। ਸੋ ਮਾਨਸਿਕ ਤੌਰ ਦੇ ਉੱਤੇ ਕਿਸੇ ਦੇ ਉੱਤੇ ਹਮਲਾ ਕਰਨਾ, ਮਾਨਸਿਕ ਤੌਰ ਦੇ ਉੱਤੇ ਉਸ ਨੂੰ ਕੰਟਰੋਲ ਕਰਨਾ, ਇਹ ਫਿਜ਼ੀਕਲ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਇੱਕ ਨੈਰੇਟਿਵ, ਔਨਗੋਇੰਗ ਨੈਰੇਟਿਵ ਮੀਡੀਆ ਦੇ ਵਿੱਚ ਚੱਲਦਾ ਆ ਰਿਹਾ ਆ 70s ਤੋਂ, ਕਿ ਸਿੱਖ ਜਿਹੜੇ ਨੇ ਉਹ ਜ਼ਿਆਦਾ ਡਿਮੈਂਡਿੰਗ ਨੇ, ਇਹ ਐਵੇਂ ਰੌਲਾ ਪਾਉਣ ਵਾਲੇ ਨੇ, ਅਨਰੀਜ਼ਨੇਬਲ ਨੇ, ਕਿ ਇਹ ਦੇਸ਼ ਦੀ ਵੰਡ ਫੇਰ ਕਰਾਉਣਗੇ, ਤੇ ਇੱਕ ਸਟਿਗਮੇਟਾਈਜੇਸ਼ਨ ਬਣ ਗਈ ਹੈ। ਤੇ ਇਹ ਸਟਿਗਮੇਟਾਈਜੇਸ਼ਨ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ 1984 ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਕਿ ਸਿੱਖਾਂ ਦਾ ਬਹੁਤ ਵੱਡਾ ਵਰਗ ਜਿਹੜਾ ਸੀ ਉਹ ਇਹ ਚੀਜ਼ ਮੰਨ ਗਿਆ ਕਿ ਇਹ ਸਟੇਟ ਨੇ ਸਾਡੇ ਤੇ ਨਹੀਂ ਕੀਤਾ, ਕਿ ਅਸੀਂ ਆਪਣੇ ਆਪ ਤੇ ਇਹ ਸਿਚੁਏਸ਼ਨ ਬਣਾ ਕੇ ਆਪ ਹੀ ਛਿੱਤਰ ਖਾਣ ਵਾਲੇ ਕੰਮ ਕੀਤੇ। ਕਿ ਸਰ ਜਰਨੈਲ ਸਿੰਘ ਉੱਥੇ ਕੀ ਕਰਨ ਗਏ ਸੀਗੇ? ਜੇ ਲੜਨਾ ਸੀ ਤਾਂ ਕਿਤੇ ਮੈਦਾਨ 'ਚ ਜਾ ਕੇ ਲੜਦੇ, ਕਿ ਉੱਥੇ ਕਿਉਂ ਵੈਪਨਸ, ਕਿ SGPC ਨੇ ਕਿਉਂ ਇਸ ਤਰ੍ਹਾਂ ਦੀ ਸਥਿਤੀ ਬਣਾਤੀ? ਫੌਜ ਨੇ ਆ ਕੇ ਤਾਂ ਸਗੋਂ ਭਲਾ ਕੀਤਾ ਸਾਡਾ। ਕਦੇ ਪਹਿਲਾਂ ਨਹੀਂ ਸੀ ਹੋਇਆ ਕਿ ਆਪਾਂ ਕਹੀਏ ਕਿ ਜਸਪਤ ਰਾਏ, ਲਖਪਤ ਰਾਏ ਨਾਲ ਪੰਗਾ ਲੈਣ ਦੀ ਕੀ ਲੋੜ ਪਈ ਸੀ, ਕਿ ਉੱਥੇ ਘੱਲੂਘਾਰਾ ਆਪਾਂ ਕਰਾਤਾ। ਕਦੇ ਇਹ ਨਹੀਂ ਸੀ ਸੋਚਿਆ ਕਿ ਗੁਰੂ ਸਾਹਿਬ ਨੇ ਮਤਲਬ ਬਾਜ ਦੇ ਪਿੱਛੇ ਜੰਗ ਕਾਹਤੇ ਲੜੀ ਮੁਗਲਾਂ ਦੇ ਨਾਲ। ਪਰ ਇਸ ਸੈਲਫ ਡਾਊਟ ਜਿਹੜੀ ਸੀ ਇੱਕ ਨੈਰੇਟਿਵ ਦੇ ਤਹਿਤ ਸੀ ਕਿ ਤੁਸੀਂ ਆਪਣੇ ਆਪ ਤੇ ਡਾਊਟ ਕਰੋ ਤੇ ਸ਼ਰਮਸਾਰ ਹੋਵੋ ਕਿ ਅਸੀਂ ਕੀ ਹਾਂ। ਤੇ ਐਕਸਟ੍ਰੀਮ ਤੇ ਅਨਇਮੈਜਨੇਬਲ ਵਾਇਲੈਂਸ, ਕਿ ਜਿਹੜੀ ਵਾਇਲੈਂਸ ਆ, ਇਰੈਸ਼ਨਲ ਵਾਇਲੈਂਸ, ਜਿਹਦਾ ਕੋਈ ਸੈਂਸ ਨਹੀਂ ਬਣਦੀ ਕਿ ਤੁਸੀਂ ਕਰ ਕੀ ਰਹੇ ਹੋ, ਉਹ ਕਿਸੇ ਦੇ ਉੱਤੇ ਕਰਨੀ, ਤੇ ਉਹ ਬੰਦੇ ਨੂੰ ਕਹਿਣਾ ਤੂੰ ਸਵੀਕਾਰ ਕਰ। ਚਲੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜਿਹੜੇ 40 ਤੋਂ ਵੱਧ ਹੋਰ ਗੁਰਦੁਆਰੇ ਸੀ ਉਹ ਇਰੈਸ਼ਨਲ ਹੈ, ਪਰ ਨਹੀਂ, ਸਵੀਕਾਰ ਕਰੋ। ਜੇ ਕੋਈ ਰੀਜ਼ਨ ਨਹੀਂ ਹੈਗਾ ਤੁਸੀਂ ਆਪਣੇ ਆਪ ਹੀ ਐਕਸੈਪਟ ਕਰ ਲਓ, ਇਗਨੋਰ ਕਰ ਦਿਓ। ਤੇ ਜਿਹੜੀ ਰੈਜ਼ਿਸਟੈਂਸ ਆ, ਜੇ ਕੋਈ ਰੈਜ਼ਿਸਟ ਕਰਦਾ ਉਹਨੂੰ ਬਣਾ ਦਿਓ ਦੁਸ਼ਮਣ, ਵਿਲਨ, ਕਿ ਇਹ ਪੌੜੇ ਦੀ ਜੜ ਆ, ਤੂੰ ਚੁੱਪ ਕਰ ਜਾ, ਜੇ ਤੂੰ ਬੋਲੇਗਾ ਤਾਂ ਸਾਨੂੰ ਮਰਵਾਏਗਾ। ਆਪਣੇ ਆਪ ਦੇ ਵਿੱਚ ਇੱਕ ਧਿਰ ਪੈਦਾ ਕਰ ਲੈਣੀ ਜਿਹੜੀ ਆਪਣੇ ਆਪ ਨੂੰ ਹੀ ਕੋਸਦੀ ਹੈ ਕਿ ਤੁਸੀਂ ਚੁੱਪ ਕਰ ਜਾਓ। ਤੇ ਜਿਹੜਾ ਨੈਰੇਟਿਵ ਆ ਨਾ ਕਿ ਬੀ ਅ ਗੁੱਡ ਇੰਡੀਅਨ, ਗੁੱਡ ਇੰਡੀਅਨ ਕੌਣ ਸੀਗੇ? ਜਨਰਲ ਜਗਜੀਤ ਸਿੰਘ ਅਰੋੜਾ ਹੋ ਸਕਦੇ ਆ, ਜੈਲ ਸਿੰਘ ਹੋ ਸਕਦਾ ਆ, ਉਹਨਾਂ ਤੋਂ ਦੇਸ਼ ਭਗਤ ਹੋਰ ਕੌਣ ਹੋ ਸਕਦੇ ਨੇ, ਹਨਾ। ਪਰ ਜਦੋਂ 1984 ਨਵੰਬਰ ਦੇ ਵਿੱਚ ਕਤਲੇਆਮ ਹੋਇਆ, ਉਹ ਬਚੇ। ਜਿਹੜੇ ਇੰਦਰਾ ਗਾਂਧੀ ਦੇ ਸਪੋਰਟਰ ਸੀਗੇ, ਕਾਂਗਰਸ ਦੇ ਸਪੋਰਟਰ, ਉਹ ਬਚੇ। ਤੁਹਾਡੇ ਐਕਸ਼ਨ ਦੇ ਵਿੱਚ ਕੋਈ ਨੁਕਸ ਨਹੀਂ, ਤੁਹਾਡੀ ਐਗਜ਼ਿਸਟੈਂਸ ਦੇ ਵਿੱਚ ਨੁਕਸ ਹੈ। ਕਿ ਤੁਹਾਡੀ ਗਲਤੀ ਇਹ ਨਹੀਂ ਕਿ ਤੁਸੀਂ ਕੋਈ ਕੰਮ ਪੁੱਠਾ ਕੀਤਾ, ਤੁਹਾਡੀ ਗਲਤੀ ਇਹ ਆ ਕਿ ਤੁਹਾਡੀ ਹੋਂਦ ਇਹੋ ਜਿਹੀ ਹੈ। ਜਿੰਨਾ ਮਰਜ਼ੀ ਜੇ ਇਸ ਦੇਸ਼ ਭਗਤ ਬਣ ਜਾਓ, ਤੁਹਾਡੀ ਸਿੱਖ ਹੋਂਦ ਦੇ ਨਾਲ ਹੀ ਇਹ ਵਾਇਲੈਂਸ ਹੋਣਾ ਹੈ। ਜਦੋਂ ਪੁਸ਼ ਕਮਸ ਟੂ ਸ਼ਵ ਜਦੋਂ ਕਹਿੰਦੇ ਨੇ ਕੋਈ ਨਹੀਂ ਬਚ ਸਕਦਾ, ਤੇ ਇਹ 1984 ਦੇ ਵਿੱਚ ਸਾਡੇ ਨਾਲ ਹੋਇਆ। ਨੈਕਸਟ ਸਲਾਈਡ। ਸੋ ਆਪਾਂ 80s and 90s ਤੇ ਆ ਜੰਨੇ ਆ। ਰੈਜ਼ਿਸਟੈਂਸ, ਜਿਸ ਤਰ੍ਹਾਂ ਮੈਂ ਕਿਹਾ, ਸਾਡੇ DNA 'ਚ, ਸਾਡੀ ਹੋਂਦ ਵਿੱਚ ਆ ਕਿ ਆਪਾਂ ਰੈਜ਼ਿਸਟ ਕਰਨਾ ਗੁਲਾਮੀ ਨੂੰ। ਪਰ ਜਿਹੜਾ ਸਿਸਟਮ ਆ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਕੰਬੈਟ ਕਰਦਾ ਹੈ ਕਿ ਰੈਜ਼ਿਸਟੈਂਸ ਨੂੰ ਇੰਨਾ ਮਹਿੰਗਾ ਕਰ ਦਿਓ ਕਿ ਕੋਈ ਰੈਜ਼ਿਸਟ ਕਰਨ ਦੇ ਕਾਬਲ ਰਹਿ ਹੀ ਨਾ ਜਾਵੇ ਮਾਨਸਿਕ ਤੌਰ ਤੇ। ਤੇ ਇੰਨੀ ਐਕਸਟ੍ਰੀਮ ਵਾਇਲੈਂਸ ਹੋਣੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇਹ ਇੱਕ ਆਮ ਜੀ ਗੱਲ ਨਹੀਂ ਸੀ। ਆਪਾਂ ਮੁਗਲਾਂ ਦੀ ਗੱਲ ਕਰਦੇ ਹਾਂ ਕਿ ਭਾਈ ਮਤੀ ਦਾਸ ਜੀ ਨੂੰ ਅੱਧ ਵਿੱਚ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਜਿੰਦੇ ਜੀ ਤੇਲ ਪਾ ਕੇ ਅੱਗ ਲਾਈ ਗਈ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਤੇ ਮੋਦੀ ਵੀ ਆ ਕੇ ਕਹਿੰਦਾ ਉਹ ਦੇਖੋ ਜੀ ਇਹ ਕੁਰਬਾਨੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਇਸ ਸਰਕਾਰ ਨੇ ਸਾਡੇ ਨਾਲ ਕੀਤਾ, ਕੋਈ ਘੱਟ ਕੀਤਾ ਹੈ? ਭਾਈ ਸਤੀ ਦਾਸ ਜੀ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਇਸ ਤਰ੍ਹਾਂ ਅੱਗ ਲਾ ਕੇ ਸਾੜੇ ਗਏ। ਇਹ ਤਾਂ ਗਲੀ ਦੇ ਵਿੱਚ ਹੋਇਆ ਉੱਥੇ। ਭਾਈ ਮਤੀ ਦਾਸ ਜੀ ਨੂੰ ਅੱਧ ਵਿੱਚ ਚੀਰਿਆ ਗਿਆ, ਪਰ ਬਾਬਾ ਚਰਨ ਸਿੰਘ ਨੂੰ ਵੀ ਅੱਧ 'ਚ ਪਾੜਿਆ ਗਿਆ।
ਭਾਈ ਦਿਆਲਾ ਜੀ ਨੂੰ ਦੇਗ 'ਚ ਪਾ ਕੇ ਉਬਾਲਿਆ ਗਿਆ, ਭਾਈ ਗੁਰਦੇਵ ਸਿੰਘ ਦੇਬੂ ਨੂੰ ਵੀ ਦੇਗ 'ਚ ਪਾ ਕੇ ਉਬਾਲਿਆ ਗਿਆ। ਇਹ ਸਰਕਾਰ ਤੇ ਉਸ ਸਰਕਾਰ ਦੇ ਵਿੱਚ ਫਰਕ ਕੀ ਆ? ਸਗੋਂ ਇਹ ਤਾਂ ਹੋਰ ਵੀ ਘਿਨਾਉਣੀਆਂ ਹਰਕਤਾਂ ਕਰ ਗਏ ਆ ਤੇ ਲਗਾਤਾਰ ਕਰ ਰਹੇ ਨੇ। ਸੋ ਜਿਹੜਾ ਆਪਾਂ ਮੁਗਲਾਂ ਦੇ ਵਾਇਲੈਂਸ ਨੂੰ ਆਪਾਂ ਕਹਿੰਦੇ ਆ ਕਿ ਦੇਖੋ ਜੀ ਕਿੰਨਾ ਭੈੜਾ ਸੀ, ਕਿੰਨੇ ਜ਼ਾਲਮ ਸੀ, ਉਹ ਸਾਡੀਆਂ ਅੱਖਾਂ ਬੰਦ ਕੀਤੀਆਂ ਜਾਂਦੀਆਂ ਨੇ ਕਿ ਉਸ ਤੋਂ ਤਾਂ ਵਰਸ ਤਾਂ ਇਹ ਸਰਕਾਰ ਹੈ ਤੇ ਸ਼ਰਮ ਮਹਿਸੂਸ ਹੋਣੀ। ਸੋ ਮੈਂ ਪੰਜਾਬ ਦੇ ਵਿੱਚ 1994 ਦੇ ਵਿੱਚ ਗਿਆ ਹਾਂ ਤੇ ਤੁਹਾਨੂੰ ਕਈਆਂ ਨੂੰ ਪਤਾ ਹੋਵੇ ਜਗਮੀਤ ਸਿੰਘ ਮੇਰਾ ਕਜ਼ਨ ਹੈ ਤੇ ਅਸੀਂ ਉੱਥੇ ਇਕੱਠੇ ਗਏ ਸੀ ਤੇ ਉਹਨੇ ਉਸ ਟਾਈਮ ਤੇ ਅੰਮ੍ਰਿਤ ਛਕਿਆ ਸੀ ਤੇ ਉਸ ਟਾਈਮ ਤੇ ਮੇਰੇ ਕੋਲ ਫੋਟੋਆਂ ਵੀ ਪਈਆਂ ਨੇ। ਉਹਨੇ ਚਿੱਟਾ ਕੁੜਤਾ ਪਜਾਮਾ, ਗਾਤਰਾ ਉੱਤੋਂ ਦੀ ਕੇਸਕੀ ਤੇ ਉੱਤੇ ਨੀਲੀ ਦਸਤਾਰ ਤੇ ਉਹ ਮਤਲਬ ਉਹ 15 ਸਾਲਾਂ ਦਾ ਸੀ ਤੇ ਦਾੜੀ ਥੋੜੀ ਤੇ ਅਸੀਂ ਇਕੱਠਿਆਂ ਨੇ ਜਾਣਾ ਸੀ ਦਮਦਮਾ ਸਾਹਿਬ ਤੇ ਉਹਨਾਂ ਦਿਨਾਂ 'ਚ ਨਾਕੇ ਬਹੁਤ ਹੁੰਦੇ ਸੀ, ਜਗ੍ਹਾ ਤੇ ਨਾਕੇ, ਤੇ ਮੈਂ ਪਟਕਾ ਟੀ-ਸ਼ਰਟ ਪੈਂਟ ਤੇ ਮੈਨੂੰ ਅੱਜ ਤੱਕ ਮੈਨੂੰ ਯਾਦ ਆ, ਮੈਂ ਲਿਖਿਆ ਵੀ ਸੀ ਉਦੋਂ ਆਪਣੀ ਡਾਇਰੀ 'ਚ ਕਿ ਜਿੱਥੇ ਵੀ ਨਾਕਾ ਹੁੰਦਾ ਸੀ ਉਹਨੂੰ ਰੋਕ ਕੇ ਕਹਿਣਾ ਹਾਂਜੀ ਗਿਆਨੀ ਜੀ ਕਿੱਦਾਂ, ਟਿਚਰਾਂ ਦੀਆਂ ਕਰਨੀਆਂ, ਮਤਲਬ ਸੀਰੀਅਸਲੀ ਨਹੀਂ ਲੈਣਾ। ਤੇ ਉਸ ਦਿਨ ਉਹਨਾਂ ਦਿਨਾਂ 'ਚ ਮੈਂ ਗੱਲਾਂ ਵੀ ਕੀਤੀਆਂ ਸੀ। ਜਿਹੜੇ ਸਾਡੇ ਡਰਾਈਵਰ ਸੀ ਉਹ ਮੋਨੇ ਸੀ, ਕਹਿੰਦੇ ਅਸੀਂ ਵੀ ਅੰਮ੍ਰਿਤਧਾਰੀ ਹੁੰਦੇ ਸੀ, ਕਹਿੰਦੇ ਪਰ ਹੁਣ ਬਹੁਤ ਔਖਾ ਆ ਕਿ ਜਿੰਨਾ ਸਾਨੂੰ ਟਾਰਗੇਟ ਕਰਦੇ ਨੇ ਨਹੀਂ ਆਪਾਂ ਹੁਣ ਰਹਿ ਸਕਦੇ। ਜਿਹੜੀ ਸਿੱਖ ਆਈਡੈਂਟੀਟੀ ਸੀ ਨਾ, ਇੱਕ ਤਾਂ ਉਹਨਾਂ ਨੇ ਖਤਮ ਕੀਤਾ, ਜਿਹੜੇ ਕੋਈ ਰਜਿਸਟ ਕਰਦੇ ਸੀ, ਰਜਿਸਟ ਕਰਨ ਬਾਰੇ ਸੋਚਦੇ ਵੀ ਸੀ, ਉਹਨਾਂ ਨੂੰ ਕੀ ਖਤਮ ਕੀਤਾ, ਉਹਨਾਂ ਦੇ ਪਰਿਵਾਰ ਵੀ ਖਤਮ ਕਰਤੇ। ਪਰ ਜਿਹੜੀ ਸਿੱਖ ਆਈਡੈਂਟੀਟੀ ਸੀ ਉਹਦੇ ਨਾਲ ਇਹ ਕੀਤਾ ਕਿ ਉਸ ਨੂੰ ਹੀ ਇੰਨਾ ਮਹਿੰਗਾ ਕਰ ਦਿਓ ਕਿ ਰਜਿਸਟ ਕਰਨਾ, ਇਹ ਆਈਡੈਂਟੀਟੀ ਰੱਖਣੀ ਇੰਪੋਸੀਬਲ ਹੋ ਜਾਵੇ। ਕੋਈ ਜੁਰਤ ਵਾਲਾ ਹੀ ਕਰੂਗਾ। ਮੀਡੀਆ ਦੇ ਵਿੱਚ ਜਦੋਂ ਉਹਨਾਂ ਨੇ ਕੋਈ ਸਿੱਖ ਦਿਖਾਣਾ ਹੈ, ਉਹ ਜੋਕਰ ਹੈ, ਉਹ ਬੇਵਕੂਫ ਹੈ। ਜਦੋਂ ਮੀਡੀਆ ਵਿੱਚ ਗੱਲ ਕਰਨੀ ਹੈ, ਸਿੱਖ ਰੈਸ਼ਨਲ ਨੇ, ਐਕਸਟ੍ਰੀਮਿਸਟ ਨੇ, ਇਹਨਾਂ ਦੀ ਇੰਸਟੀਟਿਊਸ਼ਨਸ ਗੰਦੀਆਂ ਨੇ। ਸੋ ਜਿਹੜੀ ਸੈਲਫ ਸ਼ੇਮ ਹੈ, ਸੈਲਫ ਘਿਰਨਾ, ਉਹ ਸਰਕਾਰ ਨੇ ਕੁੱਟ ਕੇ ਸਾਡੇ 'ਚ ਭਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦਾ ਨਤੀਜਾ ਕੀ ਨਿਕਲਿਆ? ਇੱਕ ਤਾਂ ਡਰ, ਦੂਸਰਾ ਸ਼ਰਮ ਤੇ ਤੀਸਰਾ ਸਾਇਲੈਂਸ, ਚੁੱਪ। ਤੇ ਤਿੰਨੇ ਮੈਂ ਕਿਹਾ ਸੀ ਕਿ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਉੱਥੇ ਬੋਲਣ ਜੋਗਾ ਕੋਈ ਨਹੀਂ ਰਿਹਾ। ਉਹ ਚਾਹੁੰਦੇ ਸੀ ਕਿ ਉਹ ਜਿਹੜੀ ਜਨਰੇਸ਼ਨ ਆ ਉਹ ਇੰਨੀ ਡਰਾਈ ਜਾਏ ਕਿ ਉਹ ਬੋਲ ਨਾ ਸਕਣ। ਨੈਕਸਟ ਸਲਾਈਡ। ਹੁਣ ਆਪਾਂ ਥੋੜਾ ਜਿਹਾ ਟੌਪਿਕ ਸਵਿਚ ਕਰਨਾ ਹੈ, ਕੈਨੇਡਾ ਦੇ ਬਾਰੇ ਆਪਾਂ ਗੱਲ ਕਰਨੀ ਹੈ। ਕੈਨੇਡਾ 'ਚ ਕੀ ਹੋਇਆ? ਕੈਨੇਡਾ ਦੇ ਵਿੱਚ ਵੀ ਜਿਹੜਾ ਨਕਸ਼ਾ ਉਹਨਾਂ ਨੇ ਬਣਾਇਆ ਉਹ ਤਕਰੀਬਨ ਸੇਮ ਹੀ ਉਹਨਾਂ ਨੇ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਸਟ੍ਰੈਟਜੀ ਤਕਰੀਬਨ ਉਹੀ ਚੱਲਦੀ ਹੈ। ਸੋ ਇਹ ਕੀ ਨੇ? ਇਹ 1986 ਤੇ 1984 ਦੇ ਮੌਂਟਰੀਅਲ ਗਜ਼ੈਟ ਦੇ ਐਡੀਟੋਰੀਅਲ ਕਾਰਟੂਨ ਨੇ। ਇਹ ਮੇਨ ਸਟ੍ਰੀਮ ਦੇ ਵਿੱਚ ਛਪੇ ਨੇ। ਪਹਿਲਾ ਜਿਹੜਾ ਆਪਾਂ ਬਾਂਦਰ ਵਾਲਾ ਆਇਆ, ਇਹ 1984 ਦਾ ਆਇਆ। ਇੱਕ ਦਸਤਾਰ ਵਾਲਾ, ਇੱਕ ਬੰਦੂਕ ਫੜ ਕੇ ਥੱਲੇ ਲਿਖਿਆ ਰੈਡੀਕਲ ਸਿੱਖ ਡੋਂਟ ਫੀਡ, ਕਿ ਜਿਹੜੇ ਸਿੱਖ ਨੇ ਇਹ ਬਾਂਦਰ ਨੇ, ਇਹ ਵਾਇਲੈਂਟ ਨੇ ਤੇ ਜ਼ੂ 'ਚ ਬਿਲੋਂਗ ਕਰਦੇ ਨੇ। ਮੈਸੇਜ ਤਾਂ ਇਹੀ ਹੈ ਨਾ। ਇਹ ਮੇਨ ਸਟ੍ਰੀਮ ਦੇ ਵਿੱਚ ਛਪੇ ਆ। ਦੂਸਰੇ ਪਾਸੇ ਇੱਕ ਖਾਲਿਸਤਾਨ ਦਾ ਸਾਈਨ ਫੜ ਕੇ ਇੱਕ ਸਿੰਘ ਖੜਾ ਆ ਤੇ ਉਹਨੂੰ ਪੁੱਛ ਰਿਹਾ ਗੋਰਾ, ਲੈਟਸ ਸੀ ਖਾਲਿਸਤਾਨ ਐਨੀਮਲ, ਵੈਜੀਟੇਬਲ ਔਰ ਮਿਨਰਲ, ਕਿ ਮੈਨੂੰ ਤਾਂ ਪਤਾ ਨਹੀਂ ਤੂੰ ਕੀ ਕਹਿ ਰਿਹਾ ਹੈ, ਤੂੰ ਏਡਾ ਐਗਜ਼ੋਟਿਕ ਦੀ ਡਰੈਸ ਪਾ ਕੇ ਤੂੰ ਇੱਥੇ ਖੜਾ ਆ ਕਿ ਮੈਨੂੰ ਨਾ ਕੋਈ ਲੈਣ ਆ ਨਾ ਦੇਣ, ਕਿ ਤੂੰ ਕੀ ਆ, ਤੂੰ ਇੱਥੇ ਕਿਉਂ ਆ। ਇਸ ਆਈਡੈਂਟੀਟੀ ਜਿਹੜੀ ਸਿੱਖ ਦੀ ਆਈਡੈਂਟੀਟੀ ਆ ਉਹ ਸ਼ਰਮਸਾਰ ਕਰਨ ਦੀ ਕੋਸ਼ਿਸ਼। ਤੇ ਕਿਉਂ ਹੋਇਆ? ਇਹ ਅਚਾਨਕ ਤਾਂ ਨਹੀਂ ਹੋ ਗਿਆ। ਇਹ ਇੰਡੀਅਨ ਸਰਕਾਰ ਦੀ ਔਨਗੋਇੰਗ ਕੋਸ਼ਿਸ਼ ਇਹ ਆ ਕਿ ਜਿਹੜੇ ਇੰਡੀਅਨ ਦੀ ਲੁੱਕ ਵਾਲੇ, ਕਲੀਨ ਸ਼ੇਵਨ, ਚੰਗਾ ਸੂਟ ਬੂਟ ਵਾਲਾ ਡਿਪਲੋਮੈਟ ਆ, ਉਹ ਕਹੇ ਕਿ ਜਿਹੜੇ ਚੋਲੇ ਵਾਲੇ ਨੇ, ਇਹ ਅਨਕਟ ਬੀਅਰਡ ਵਾਲੇ, ਵੱਡੀਆਂ ਦਸਤਾਰਾਂ ਵਾਲੇ, ਇਹ ਬੜੇ ਡੇਂਜਰਸ ਨੇ, ਇਹਨਾਂ ਕਰਕੇ ਉਹ ਵਾਇਲੈਂਸ ਹੋ ਰਿਹਾ ਆ। ਇਹ ਪਹਿਲਾਂ ਤੋਂ ਹੀ ਚੱਲ ਰਿਹਾ ਹੈ, 40 ਸਾਲ ਹੋ ਗਏ ਨੇ। ਨੈਕਸਟ ਸਲਾਈਡ। ਸੋ ਕੈਨੇਡਾ ਦੇ ਵਿੱਚ ਕੀ ਟੈਕਟਿਕਸ ਰਹੇ ਨੇ? ਸਭ ਤੋਂ ਵੱਡਾ ਟੈਕਟਿਕ ਇਹ ਰਿਹਾ ਆ ਕਿ ਖਾਲਿਸਤਾਨੀ ਜਾਂ ਖਾਲਿਸਤਾਨ ਦੀ ਜਿਹੜੀ ਡੈਫੀਨੇਸ਼ਨ ਆ ਉਹ ਇੰਡੀਆ ਬਣਾਊਗਾ। ਇੰਡੀਆ ਡਿਫਾਈਨ ਕਰੂਗਾ ਕਿ ਖਾਲਿਸਤਾਨ ਵਾਇਲੈਂਟ ਆ,
ਐਕਸਟ੍ਰੀਮਿਸਟ ਆ, ਇਨਟੋਲਰੈਂਟ ਆ, ਕ੍ਰਿਮੀਨਲ ਆ। ਇਹ ਇੱਕ ਮੈਂ ਉੱਦਾਂ ਹੀ ਗ੍ਰਾਫਿਕ ਮੈਂ ਇੰਟਰਨੈਟ ਤੋਂ ਪੁੱਲ ਕੀਤਾ, ਖਾਲਿਸਤਾਨ ਫੰਡਿੰਗ ਐਕਸਪੋਜ਼ਡ, ਇੰਡੀਆ ਦੇ ਕਿਸੇ ਨਿਊਜ਼ ਵਿੱਚੋਂ ਆਇਆ ਕਿ ਗੈਂਗਸ, ਡਰੱਗਸ, ਮਨੀ ਲਾਂਡਰਿੰਗ। ਇਹ ਨਫ਼ਰਤ ਜਿਹੜੀ ਆ ਇਹ ਪੈਦਾ ਕਰਨੀ ਖਾਲਿਸਤਾਨ ਲਫ਼ਜ਼ ਨਾਲ। ਮੈਂ ਤੁਹਾਨੂੰ ਐਗਜ਼ਾਮਪਲ ਆਪਣੀ ਪਰਸਨਲ ਦੇ ਦਿੰਦਾ, ਮੈਂ ਕਈ ਵਾਰ ਦਿੰਦਾ ਹੁਣ ਮੈਨੂੰ ਕਈ ਵਾਰ ਮੈਸੇਜ ਜਿਹੜੇ ਨੇ ਇੰਡੀਆ ਤੋਂ ਆਉਂਦੇ ਨੇ, ਮੇਰਾ ਨੰਬਰ ਪਬਲਿਕ ਆ, ਸੋ WhatsApp ਦੇ ਉੱਤੇ ਮੈਨੂੰ ਮੈਸੇਜ ਆਉਂਦੇ ਨੇ, ਤੇ ਇੱਕ ਨੰਬਰ ਨੇ ਮੈਨੂੰ ਵਧੀਆ ਭੱਦੀਆਂ ਗਾਲਾਂ ਕੱਢੀਆਂ ਤੇ ਮੈਂ ਬਲੌਕ ਕਰਤਾ। ਉਸੇ ਬੰਦੇ ਨੇ ਇੱਕ ਹੋਰ ਨੰਬਰ 2-3 ਵਾਰ, ਤੇ ਤੀਸਰੀ ਵਾਰ ਉਹਨੇ ਪਤਾ ਨਹੀਂ ਮੈਸੇਜ ਪਾਇਆ ਸੀ ਕਿ ਹੁਣ ਇੰਡੀਆ ਕੈਨੇਡਾ ਤੋਂ ਅੱਗੇ ਵੱਧ ਚੁੱਕਾ ਆ, ਕਿ ਤੁਸੀਂ ਹੁਣ ਕੁਝ ਨਹੀਂ ਕਰ ਸਕਦੇ ਇੰਡੀਆ ਨੂੰ ਕਾਊਂਟਰ ਕਰਨ ਵਾਸਤੇ। ਤੇ ਮੈਂ ਵੀ ਖਿੱਚ ਕੇ ਇੱਕ ਮੈਸੇਜ ਇੰਨਾ ਹੀ ਪਾ ਦਿੱਤਾ, ਟੂ ਮਚ ਗਊਮੂਤਰ, ਤੇ ਮੈਂ ਬਲੌਕ ਫਿਰ ਕਰਤਾ। ਉਹਦਾ ਫਿਰ ਚੌਥੇ ਨੰਬਰ ਤੋਂ ਉਹੀ ਮੈਸੇਜ ਆਇਆ, ਕਹਿੰਦਾ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰ ਸਕਦਾ, ਤੇਰੇ 'ਚ ਜ਼ਰੂਰਤ ਹੀ ਨਹੀਂ ਹੈਗੀ ਗੱਲ ਕਰਨ ਦੀ, ਕਿ ਤੂੰ ਰੈਸ਼ਨਲੀ ਗੱਲ ਕਰ ਹੀ ਨਹੀਂ ਸਕਦਾ। ਮੈਂ ਕਿਹਾ ਜੇ ਰੈਸ਼ਨਲੀ ਗੱਲ ਕਰਨੀ ਸੀ ਤਾਂ ਗਾਲਾਂ ਤੋਂ ਕਿਉਂ ਸ਼ੁਰੂ ਕੀਤਾ? ਉਹਦੇ ਨਾਲ ਡਾਇਲੌਗ ਮੇਰਾ ਸ਼ੁਰੂ ਹੋ ਗਿਆ। ਉਹ ਮੇਰੇ ਫੋਨ ਤੇ ਅੱਜ ਵੀ ਹੈਗਾ ਹੈ, ਤੁਸੀਂ ਦੇਖ ਸਕਦੇ ਹੋ ਜੇ ਕਿਸ ਨੇ ਪੜ੍ਹਨਾ ਹੋਵੇ। ਉਹਨਾਂ ਨਾਲ ਗੱਲਬਾਤ ਸ਼ੁਰੂ ਹੋਈ ਕਿ ਖਾਲਿਸਤਾਨ ਕੀ ਆ, ਉਹਨਾਂ ਸਰਬੱਤ ਦਾ ਭਲਾ, ਸੇਵਾ। ਉਹ ਕਹਿੰਦਾ ਕਿ ਮੈਂ ਨੰਦੇੜ ਗਿਆ ਆ ਤੁਹਾਡੇ ਲੰਗਰ ਦੇ ਵਿੱਚ। ਉਹ ਸਾਰੀ ਗੱਲਬਾਤ ਕੀਤੀ ਕਿ ਤੇਰੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਉੱਥੇ, ਕਿ ਤੂੰ ਜਿੰਨਾ ਤੂੰ ਖਾਣਾ ਸੀ ਤੂੰ ਖਾਧਾ, ਉਸ ਤੋਂ ਬਾਅਦ ਲੋਕਾਂ ਨੇ ਆ ਕੇ ਮਤਲਬ ਉਹ ਥਾਲੀ ਚੱਕੀ, ਸੇਵਾ ਕੀਤੀ, ਕਿ ਤੇਰਾ ਕੋਈ ਨੁਕਸਾਨ ਤਾਂ ਨਹੀਂ ਹੋਇਆ। ਤੇ ਉਹ ਜਿਹੜਾ ਸੰਕਲਪ ਸੀ ਖਾਲਿਸਤਾਨ ਦਾ, ਹਲੇਮੀ ਰਾਜ ਦਾ, ਉਹ ਮੈਂ ਜਦੋਂ ਸ਼ੇਅਰ ਕੀਤਾ, ਉਹਦਾ ਨਜ਼ਰੀਆ ਜਿਹੜਾ ਸੀ ਉਹ ਕਾਫੀ ਬਦਲਣਾ ਸ਼ੁਰੂ ਹੋ ਗਿਆ, ਤੇ ਲਗਾਤਾਰ ਇਹ ਡਾਇਲੌਗ ਚੱਲੇ। ਤੇ ਉਹ ਕਹਿੰਦਾ ਕਿ ਮੈਂ ਹੈਦਰਾਬਾਦ ਦਾ ਆ, ਹੈਦਰਾਬਾਦ ਵੀ ਧੱਕੇ ਨਾਲ ਇੰਡੀਆ ਨੇ ਜ਼ਬਤ ਕੀਤਾ ਹੈ। ਤੇ ਉਹਦੇ ਨਾਲ ਡਾਇਲੌਗ ਚੱਲਦਾ ਅਖੀਰ ਦੇ ਵਿੱਚ ਉਹਨੇ ਇਹ ਮੈਸੇਜ ਮੈਨੂੰ ਪਾਇਆ, ਆਜ਼ਾਦ ਹੈਦਰਾਬਾਦ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਤੇ ਫਿਰ ਉਹਨੇ ਮੈਸੇਜ ਪਾਇਆ ਕਿ ਹੁਣ ਮੈਂ ਕੀ ਤੇਰੀ ਮਦਦ ਕਰ ਸਕਦਾ। ਮੈਂ ਕਿਹਾ ਮਦਦ ਤਾਂ ਉਹੀ ਕਰ ਸਕਦਾ ਕਿ ਤੂੰ ਹੁਣ ਮੇਰੇ ਨਾਲ ਅੱਗੇ ਦਾ ਮੈਸੇਜ ਨਾ ਕਰੀ ਮੈਨੂੰ, ਕਿ ਤੈਨੂੰ ਹੀ ਪੰਗਾ ਪਊਗਾ। ਪਰ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਸਾਡਾ ਕਨਸੈਪਟ ਆ ਨਾ ਖਾਲਸਾ ਰਾਜ ਦਾ, ਹਲੇਮੀ ਰਾਜ ਦਾ, ਖਾਲਿਸਤਾਨ ਦਾ, ਉਹ ਤਾਂ ਆਮ ਬੰਦਾ ਵੀ ਸਮਝ ਸਕਦਾ ਹੈ। ਜਿਹੜਾ ਇਹਨਾਂ ਦਾ ਸਿਸਟਮ ਆ, ਬ੍ਰਾਹਮਣਵਾਦੀ ਸਿਸਟਮ, ਹਿੰਦੂਤਵਾ ਵਾਲਾ ਸਿਸਟਮ, ਉਹਦੇ 'ਚ ਕੌਣ ਖੁਸ਼ ਆ? ਬਹੁਤ ਥੋੜੇ ਲੋਕ। ਜੇ ਤੁਸੀਂ ਉਹਨਾਂ ਨੂੰ ਠੀਕ ਪੇਸ਼ ਕਰੋਗੇ, ਆਪਣੀ ਗੱਲ ਰੱਖੋਗੇ, ਤਾਂ ਤੁਸੀਂ ਸਰਪ੍ਰਾਈਜ਼ਡ ਹੋਵੋਗੇ, ਤਾਂ ਉਹ ਆਪ ਇਸ ਚੀਜ਼ ਨੂੰ ਅਪਰੀਸ਼ੀਏਟ ਕਰਨਗੇ। ਪਰ ਉਹ ਇਸ ਚੀਜ਼ ਨੂੰ ਇਹ ਚਾਹੁੰਦੇ ਨਹੀਂ। ਉਹ ਚਾਹੁੰਦੇ ਨੇ ਕਿ ਖਾਲਿਸਤਾਨ ਇਹੋ ਜਿਹਾ ਇੱਕ ਲਫ਼ਜ਼ ਬਣਾ ਦਈਏ ਕਿ ਸਿੱਖ ਵੀ ਇਸ ਨੂੰ ਵਰਤਣ ਤੋਂ ਸੰਕੋਚ ਕਰਨ। ਤੇ ਉਹ ਕਾਫੀ ਹੱਦ ਤੱਕ ਉਹ ਸਕਸੈਸਫੁਲ ਵੀ ਰਹੇ ਨੇ ਕਿ ਅਸੀਂ ਖਾਲਿਸਤਾਨ ਜਿਹੜਾ ਲਫ਼ਜ਼ ਆ, ਕਈਆਂ ਨੇ ਇਹ ਕਹਿਤਾ ਹੈ ਕਿ ਇਸ ਨੂੰ ਹੁਣ ਆਪਾਂ ਰੀਬ੍ਰਾਂਡ ਕਰ ਲਈਏ। ਰੀਬ੍ਰਾਂਡ ਕਿਸ ਤਰ੍ਹਾਂ ਕਰੀਏ? ਭਾਵੇਂ ਨਵਾਂ ਬ੍ਰਾਂਡ ਬਣਾ ਲਓ, ਉਹਦੇ ਦੇ ਉੱਤੇ ਵੀ ਉਹਨਾਂ ਨੇ ਚਿੱਕੜੀ ਸਿੱਟਣਾ ਹੈ। ਸੋ ਡਿਸਇਨਫੋਰਮੇਸ਼ਨ, ਡਾਊਟ ਕ੍ਰੀਏਟ ਕਰਨਾ ਕਿ ਐਕਚੁਅਲੀ ਕੀ ਹੋ ਰਿਹਾ ਹੈ। ਜਦੋਂ ਸਿੱਖਾਂ ਦਾ ਕਤਲੇਆਮ ਹੋਇਆ, ਜਦੋਂ ਉਸ ਤੋਂ ਬਾਅਦ ਇਨਕਾਊਂਟਰ ਹੋਏ ਨੇ, ਉਹ ਸਾਰੀ ਚੀਜ਼ ਨੂੰ ਡਿਨਾਈ ਕਰੀ ਜਾਓ। ਤੇ ਦਿਮਾਗ ਇਨਸਾਨ ਦਾ ਇਹੋ ਜਿਹਾ ਆ, ਆਪਾਂ ਟਰੰਪ ਨਾਲ ਵੀ ਦੇਖ ਰਹੇ ਅੱਜ ਕੱਲ੍ਹ, ਜਦੋਂ ਕਹਿੰਦਾ ਟਰੂਥ ਡਜ਼ਨਟ ਮੈਟਰ ਐਨੀਮੋਰ, ਕਿ ਝੂਠ ਨੂੰ ਜੇ ਬਾਰ-ਬਾਰ ਤੁਸੀਂ ਬੋਲੋਗੇ ਨਾ ਤਾਂ ਸੱਚ ਦਾ ਕੋਈ ਮਤਲਬ ਨਹੀਂ ਰਹਿੰਦਾ। ਤੇ ਉਹੀ ਸਟ੍ਰੈਟਜੀ ਬੜੇ ਪੁਰਾਣੇ ਜਿਹੜੇ ਇੰਡੀਆ ਦੇ ਸੰਚਾਲਕ ਨੇ, ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ। ਸੋ ਉਹਨਾਂ ਨੇ ਇਹ ਨਵਾਂ ਨੈਰੇਟਿਵ ਹੀ ਸਿਰਜਤਾ ਹੈ ਕਿ ਖਾਲਿਸਤਾਨ ਗੈਂਗਸ, ਡਰੱਗਸ ਤੇ ਮਨੀ ਲਾਂਡਰਿੰਗ, ਕ੍ਰਾਈਮ ਦੇ ਨਾਲ ਰਿਲੇਟਡ ਆ। ਤੇ ਜਿਹੜਾ ਸਿੱਖ ਵੀ ਆ ਉਹ ਇਸ ਚੀਜ਼ ਤੋਂ ਸੰਕੋਚ ਕਰੇ ਕਹਿਣ ਤੋਂ ਕਿ ਮੈਂ ਖਾਲਿਸਤਾਨੀ। ਤੇ ਅਸੀਂ ਇੱਕ ਸਰਵੇ ਕੀਤਾ ਸੀ ਐਂਟੀ ਸਿੱਖ ਹੇਟ ਤੇ, ਉਹ ਕ੍ਰਾਸ ਕੈਨੇਡਾ ਕੀਤਾ। ਉਹਦੇ ਰਿਜ਼ਲਟ ਹਲੇ ਅਸੀਂ ਰਿਲੀਜ਼ ਨਹੀਂ ਕੀਤੇ। 1600 ਸਰਵੇ ਅਸੀਂ ਕੀਤਾ ਸੀ, ਤੇ ਟਾਊਨ ਹਾਲ ਹਰੇਕ ਵੱਡੇ ਸ਼ਹਿਰ ਦੇ ਵਿੱਚ। 54% ਜਿਹੜੇ ਰਿਸਪੋਂਡੈਂਟ ਸੀ ਨਾ, 54%, ਉਹ ਕਹਿੰਦੇ ਸੀ ਕਿ ਸਾਨੂੰ ਖਾਲਿਸਤਾਨੀ ਕਹਿ ਕੇ ਟੀਚਰਾਂ ਕੀਤੀਆਂ ਜਾਂਦੀਆਂ ਨੇ ਕੈਨੇਡਾ ਦੇ ਵਿੱਚ। 54% ਰਿਸਪੋਂਡੈਂਟ ਕੈਨੇਡਾ ਦੇ ਸਰਵੇ ਨੂੰ ਕਹਿ ਰਹੇ ਨੇ ਕਿ ਸਾਨੂੰ ਖਾਲਿਸਤਾਨੀ ਕਹਿ ਕੇ ਟੀਚਰਾਂ ਕੀਤੀਆਂ ਜਾ ਰਹੀਆਂ। ਇਹ ਉਸ ਤਰ੍ਹਾਂ ਨਹੀਂ ਹੋ ਰਿਹਾ, ਇਹ ਬੜੀ ਸੋਚ ਸਮਝ ਕੇ ਇੱਕ ਚੀਜ਼ ਹੋ ਰਹੀ ਹੈ। ਤੇ ਵਾਂਸ ਅਗੇਨ ਇੰਟਰਨਲ ਡਿਵੀਜ਼ਨਸ, ਤੁਸੀਂ ਹਾਊਸ ਸਲੇਵ ਤੇ ਫੀਲਡ ਸਲੇਵ ਦੀ ਗੱਲ ਸੁਣੀ ਹੋਊਗੀ ਨਾ, ਕਿ ਜਿਹੜਾ ਘਰ ਦੇ ਵਿੱਚ ਸਲੇਵ ਆ ਉਹਨੂੰ ਥੋੜੇ ਜਿਹੇ ਸੋਹਣੇ ਕੱਪੜੇ ਦਿੱਤੇ ਜਾਂਦੇ ਨੇ, ਉਹਨੂੰ ਥੋੜਾ ਜਿਹਾ ਵਧੀਆ ਖਾਣ ਨੂੰ ਦਿੱਤਾ ਜਾਂਦਾ ਹੈ, ਤੇ ਉਹਨੂੰ ਕਿਹਾ ਜਾਂਦਾ ਦੇਖ ਤੇਰਾ ਜਿਹੜਾ ਫੀਲਡ ਦੇ ਵਿੱਚ ਸਲੇਵ ਆ ਕਿ ਉਹਨੂੰ ਚੁੱਪ ਕਰਾ, ਕਿ ਉਹ ਪੰਗੇ ਪਾਉਂਦਾ ਹੈ। ਤੇ ਜਿਹੜਾ ਫੀਲਡ ਸਲੇਵ ਆ ਉਹ ਮਤਲਬ ਭਾਵੇਂ ਉਹਨੂੰ ਬੈਡਲੀ ਟ੍ਰੀਟ ਕੀਤਾ ਜਾਂਦਾ। ਜਿਹੜਾ ਹਾਊਸ ਸਲੇਵ ਆ ਉਹ ਵਫਾਦਾਰ ਪੂਰਾ ਹੈ ਕਿ ਮੈਂ ਮਾਸਟਰ ਦੀ ਗੱਲ ਮੈਂ ਸਾਰੀ ਮੰਨੂਗਾ, ਤੇ ਇਹ ਜਿਹੜਾ ਫੀਲਡ ਦੇ ਵਿੱਚ ਕੰਮ ਕਰ ਰਿਹਾ ਭਾਵੇਂ ਮੇਰਾ ਰਿਸ਼ਤੇਦਾਰ ਹੀ ਹੋਵੇ, ਕਿ ਮੈਂ
ਇਹਨੂੰ ਮੈਂ ਰਿਜੈਕਟ ਕਰਦਾ ਹੈ, ਭਾਵੇਂ ਇਹਨੂੰ ਮਾਰਨਾ ਹੀ ਪਵੇ। ਤੇ ਇਹੀ ਜਿਹੜੀ ਡਿਵੀਜ਼ਨਸ ਨੇ ਸਾਡੇ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਨੇ। ਹਾਂਜੀ, ਨੈਕਸਟ ਸਲਾਈਡ। ਸੋ ਹੁਣ ਆਪਾਂ ਅੱਜ ਦੇ ਟਾਈਮ ਤੇ ਉੱਤੇ ਥੋੜਾ ਜਿਹਾ ਆਈਏ, ਜੋ ਕੈਨੇਡਾ ਵਿੱਚ ਚੱਲ ਰਿਹਾ ਆ, ਪੰਜਾਬ ਵਿੱਚ ਥੋੜਾ ਜਿਹਾ ਚੱਲ ਰਿਹਾ ਆ। ਜਿਹੜੀ ਜਨਰੇਸ਼ਨ 80s and 90s ਦੇ ਵਿੱਚ ਧਮਕਾਈ ਸੀ, ਉਹ ਕਾਫੀ ਹੱਦ ਤੱਕ ਅੱਜ ਵੀ ਮਤਲਬ ਉਸ ਤਰ੍ਹਾਂ ਹੀ ਚੁੱਪ ਬੈਠੀ ਹੈ। ਉਹ ਚਾਹੁੰਦੇ ਸੀ ਕਿ ਪਤਾ ਨਹੀਂ ਕਿੰਨੀਆਂ ਪੁਸ਼ਤਾਂ ਵਾਸਤੇ ਚੁੱਪ ਰਹਿਣਗੇ, ਪਰ ਉਸ ਤੋਂ ਅਗਲੀ ਜਨਰੇਸ਼ਨ ਜਿਹੜੀ ਆ ਗਈ ਹੈ, ਜਿਹੜੀ ਅੱਜ ਦੀ ਜਨਰੇਸ਼ਨ ਆ, ਉਹ ਰੈਜ਼ਿਸਟੈਂਸ ਫੇਰ ਉਹ ਚੀਜ਼ ਖਤਮ ਨਹੀਂ ਹੋਈ। ਫਾਰਮਰਸ ਪ੍ਰੋਟੈਸਟ ਜਦੋਂ ਹੋਇਆ, ਕਿਸਾਨੀ ਅੰਦੋਲਨ, ਤਾਂ ਉਹਦੇ ਵਿੱਚ ਹੈਰਾਨੀ ਦੀ ਗੱਲ ਸੀ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਿੱਧਾ ਚੈਲੰਜ ਕੀਤਾ, ਡਰੇ ਨਹੀਂ। ਫਿਰ ਭਾਈ ਅਮਰਪਾਲ ਸਿੰਘ ਦੀ ਜਿਹੜੀ ਵਹੀਰ ਸੀ, ਖਾਲਸਾ ਵਹੀਰ, ਉਹ ਜਿਸ ਤਰ੍ਹਾਂ ਹੁਮ-ਹੁਮਾ ਕੇ ਨੌਜਵਾਨ ਸ਼ਾਮਲ ਹੋਏ, ਅੰਮ੍ਰਿਤ ਛਕਣਾ ਫੇਰ ਸ਼ੁਰੂ ਹੋਇਆ, ਇੱਕ ਪੋਪੂਲਰ ਗੱਲ ਹੋ ਗਈ। ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਖਾਲਿਸਤਾਨ ਰੈਫਰੈਂਡਮ ਦੇਖਿਆ, ਆਪਾਂ 6 for Justice ਦੇ ਇਸ ਚੀਜ਼ ਤੋਂ ਆਪਾਂ ਸ਼ਲਾਘਾ ਹੀ ਕਰ ਸਕਦੇ ਹਾਂ, ਭਾਵੇਂ ਹਰੇਕ ਚੀਜ਼ ਨਾਲ ਆਪਾਂ ਕਿਸੇ ਵੀ ਸੰਸਥਾ ਨਾਲ ਅਗਰੀ ਹੋਈਏ ਨਾ ਡਿਸਐਗਰੀ ਹੋਈਏ, ਪਰ ਇਹ ਇੱਕ ਬਹੁਤ ਮੋਮੈਂਟਸ ਇੱਕ ਕਦਮ ਸੀ ਕਿ ਜਦੋਂ ਇਹ ਕਹਿੰਦੇ ਨੇ ਕਿ ਖਾਲਿਸਤਾਨ ਦੀ ਸਪੋਰਟ ਜਿਹੜੀ ਆ ਇੱਕ ਛੋਟੀ ਮਾਈਨੋਰਿਟੀ ਕਰਦੀ ਹੈ, ਤਾਂ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਆ ਕੇ ਇੱਥੇ ਵੋਟ ਪਾਉਂਦੇ ਨੇ, ਤਾਂ ਇਹਦਾ ਇੰਪੈਕਟ ਬਹੁਤ ਜ਼ਿਆਦਾ ਹੈ ਕਿ ਉਹ ਝੂਠ ਜਿਹੜਾ ਹੈ ਉਹ ਉੱਥੇ ਸ਼ੈਟਰ ਹੋ ਜਾਂਦਾ ਹੈ। ਸੋ ਇਸ ਦੇ ਰਿਸਪੌਂਸ ਦੇ ਵਿੱਚ ਇੰਡੀਅਨ ਸਰਕਾਰ ਨੇ ਉਹੀ ਪੈਂਤਰੇ ਜਿਹੜੇ ਨੇ ਉਹੀ ਵਰਤਣੇ ਸ਼ੁਰੂ ਕੀਤੇ ਨੇ ਕਿ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਦੀ ਅਸੈਸੀਨੇਸ਼ਨਸ। ਆਈਡੀਆ ਇਹੀ ਸੀ ਕਿ ਇਹਨਾਂ ਨੂੰ ਆਪਾਂ ਮਾਰਾਂਗੇ ਤੇ ਚੁੱਪ ਕਰ ਜਾਣਗੇ। ਜਿਹੜਾ ਗੁਲਾਮ ਆ ਉਹ ਚੁੱਪ ਹੀ ਚੰਗਾ ਚਾਹੀਦਾ ਹੈ। ਉਹਨਾਂ ਨੂੰ ਡਰਾਓ ਕਿ ਡਰ ਜਾਣ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੋਊਗਾ। ਨੈਕਸਟ ਸਲਾਈਡ। ਪਰ ਫੰਡਾਮੈਂਟਲੀ ਇਸ ਵਾਰ ਇਹ ਹੋਇਆ ਕਿ ਚਲੋ ਇੱਕ ਤਾਂ ਸਿੱਖਾਂ ਨੇ ਇਸ ਦੇ ਰਿਸਪੌਂਸ ਦੇ ਵਿੱਚ ਜਿਸ ਤਰ੍ਹਾਂ ਖਾਲਿਸਤਾਨ ਮੂਵਮੈਂਟ ਨੂੰ ਮਤਲਬ ਖੁੱਲ੍ਹ ਕੇ ਸਪੋਰਟ ਕੀਤੀ ਆ, ਇਹ ਅਨਪ੍ਰੈਸੀਡੈਂਟਡ ਆ। ਪਰ ਡਿਫਰੈਂਟ ਗੱਲ ਇਹ ਹੋਈ ਕਿ ਪਹਿਲਾਂ ਤਾਂ ਟਰੂਡੋ ਨੇ ਪਾਰਲੀਮੈਂਟ ਵਿੱਚ ਅਨਾਉਂਸਮੈਂਟ ਕੀਤੀ, ਤੇ ਫਿਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਸੀ ਕਿ 14 ਅਕਤੂਬਰ ਥੈਂਕਸ ਗਿਵਿੰਗ ਵਾਲੇ ਦਿਨ RCMP ਨੇ ਇੱਕ ਪ੍ਰੈਸ ਕਾਨਫਰੰਸ ਹੋਲਡ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ, ਪਹਿਲਾਂ ਤਾਂ ਸਿੱਖ ਕਹਿੰਦੇ ਸੀ ਨਾ, ਪਰ RCMP ਨੇ ਕਿਹਾ, ਤੇ ਫਿਰ ਸਾਡੇ ਕੈਨੇਡੀਅਨ ਗਵਰਨਮੈਂਟ ਦੇ ਅਫੀਸ਼ੀਅਲਸ ਨੇ ਕਿਹਾ, ਮਿਨਿਸਟਰਸ ਨੇ ਕਿਹਾ ਕਿ ਏਜੰਟਸ ਆਫ ਦ ਗਵਰਨਮੈਂਟ ਆਫ ਇੰਡੀਆ ਆਰ ਲਿੰਕਡ ਟੂ ਹੋਮਿਸਾਈਡਸ, ਐਕਸਟੋਰਸ਼ਨ ਐਂਡ ਵਾਇਲੈਂਟ ਐਕਟਸ ਇਨ ਕੈਨੇਡਾ, ਕਿ ਇੱਥੇ ਇਹ ਕ੍ਰਾਈਮਸ ਕਰ ਰਹੇ ਨੇ। ਤੇ ਉਹਨਾਂ ਦਾ ਮਕਸਦ ਕੀ ਆ ਕਿ ਉਹਨਾਂ ਨੇ ਆਪ RCMP, ਤੁਸੀਂ ਪ੍ਰੈਸ ਰਿਲੀਜ਼ ਪੜ੍ਹ ਸਕਦੇ ਹੋ, ਉਹਦੇ ਵਿੱਚ 4 ਬੁਲਟ ਪੁਆਇੰਟ ਦਿੱਤੇ ਨੇ। ਉਹ ਉਚੇਚਾ ਲਿਖਿਆ ਹੋਇਆ ਕਿ ਇਹ ਕੰਮ ਇਸ ਕਰਕੇ ਕਰ ਰਹੇ ਨੇ ਟੂ ਕ੍ਰੀਏਟ ਅ ਸਿਚੁਏਸ਼ਨ ਆਫ ਇਨਸਟੇਬਿਲਿਟੀ ਐਂਡ ਫੀਅਰ, ਕਿ ਡਰ ਪੈਦਾ ਕਰਨਾ। ਇੱਥੇ ਉਹਨਾਂ ਨੇ ਲਿਖਿਆ ਕਿ ਓਵਰ ਅ ਡਜ਼ਨ ਕ੍ਰੈਡੀਬਲ ਥ੍ਰੈਟਸ, ਜਿਹੜੇ ਖਾਲਿਸਤਾਨ ਦੇ ਸਪੋਰਟਰ ਨੇ ਉਹਨਾਂ ਨੂੰ ਇੱਥੇ ਟਾਰਗੇਟ ਕੀਤਾ ਜਾ ਰਿਹਾ, ਦਰਜਨ ਤੋਂ ਵੱਧ, ਤੇ ਇੰਟਰਫੀਅਰੈਂਸ ਇਨ ਡੈਮੋਕ੍ਰੈਟਿਕ ਪ੍ਰੋਸੈਸਸ। ਉਸ ਤੋਂ ਵੱਧ ਕੇ ਹੋਰ ਕਿ ਇੱਥੇ ਜਿਹੜੇ ਇੰਡੀਅਨ ਡਿਪਲੋਮੈਟ ਨੇ ਉਹ ਇੰਟੈਲੀਜੈਂਸ ਗੈਦਰਿੰਗ ਕਰਦੇ ਨੇ ਆਪਣੇ ਏਜੰਟਸ ਦੇ ਥਰੂ, ਤੇ ਜਿਹੜੀ ਇੰਟੈਲੀਜੈਂਸ ਆ ਉਹ ਗੈਂਗਸ ਨੂੰ ਭੇਜਦੇ ਨੇ, ਤੇ ਉਹ ਗੈਂਗਸ ਰਾਹੀਂ ਇੱਥੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ। ਇਹ ਅਸੀਂ ਨਹੀਂ ਹੁਣ ਕਹਿ ਰਹੇ, ਹੁਣ ਸਾਡੀ ਸਰਕਾਰ ਨੇ ਸਾਨੂੰ ਕਿਹਾ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ। ਤੇ ਜਿਹੜੇ ਕੈਨੇਡੀਅਨਸ ਨੇ ਤੇ ਬਿਜ਼ਨੈਸਿਸ ਨੇ, ਉਹਨਾਂ ਨੂੰ ਕੋਰਸ ਕੀਤਾ ਗਿਆ, ਮਤਲਬ ਫੋਰਸ ਕੀਤਾ ਗਿਆ ਇੰਡੀਆ ਦੀ ਸਰਕਾਰ ਦੀ ਮਦਦ ਕਰਨ 'ਚ, ਇੰਟੈਲੀਜੈਂਸ ਗੈਦਰ ਕਰਨ ਦੇ ਵਿੱਚ। ਤੇ ਜਿਹੜਾ ਬਿਸ਼ਨੋਈ ਗੈਂਗ ਆ ਕਿ ਉਹਦੇ ਡਾਇਰੈਕਟ ਲਿੰਕ ਜਿਹੜੇ ਨੇ ਉਹ ਇੰਡੀਅਨ ਸਰਕਾਰ ਦੇ ਨਾਲ ਨੇ। ਵਾਂਸ ਅਗੇਨ ਇਹਦਾ ਇਹ ਸਿਗਨੀਫਿਕੈਂਸ ਆ ਕਿ ਕੈਨੇਡੀਅਨਸ ਨੇ ਕਿਹਾ ਸਾਨੂੰ ਹੁਣ, ਤੇ ਜਿਹੜੇ ਸਾਡੇ NSIA ਨੇ ਤੇ ਡੈਪੂਟੀ ਫੋਰਨ ਅਫੇਅਰਸ ਮਿਨਿਸਟਰ, ਉਹਨਾਂ ਨੇ ਪਾਰਲੀਮੈਂਟ ਦੀ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਕਿਹਾ ਕਿ ਅਮਿਤ ਸ਼ਾਹ ਇਹ ਸਾਰਾ ਕੰਮ ਕਰਾ ਰਿਹਾ ਹੈ। ਅਮਿਤ ਸ਼ਾਹ, ਉਹਦਾ ਨਾਂ ਉੱਥੇ ਲਿਆ ਗਿਆ ਪਾਰਲੀਮੈਂਟ ਦੇ ਰੈਕੋਰਡ ਦੇ ਵਿੱਚ। ਤੇ ਇਹਦਾ ਨਤੀਜਾ ਇਹ ਨਿਕਲਿਆ ਕਿ 6 ਜਿਹੜੇ ਡਿਪਲੋਮੈਟ ਸੀ ਉਹ ਕੈਨੇਡਾ ਵਿੱਚੋਂ ਕੱਢੇ ਗਏ। ਉਹ ਇਸ ਸਿੰਬੋਲਿਕ ਐਕਟ ਨਹੀਂ ਸੀ, ਇਸ ਕਰਕੇ ਕੱਢੇ ਗਏ ਕਿਉਂਕਿ ਉਹ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਸ਼ਾਮਲ ਸੀ। ਇਹ ਇੱਕ ਮਾਈਂਡ ਬਲੋਇੰਗ ਗੱਲ ਹੈ ਕਿ ਇੱਕ ਸਰਕਾਰ ਇਸ ਤਰ੍ਹਾਂ
ਇੱਕ ਖੁਲਾਸਾ ਕਰੇ। ਆਪਾਂ ਤਾਂ ਕਹਿੰਦੇ ਸੀਗੇ, ਪਰ ਹੁਣ ਤਾਂ ਇੱਕ ਸਰਕਾਰ ਨੇ ਕਹਿ ਦਿੱਤਾ। ਪਰ ਇਹਦਾ ਨਤੀਜਾ ਕੀ, ਹੁਣ ਤਕਰੀਬਨ ਸਾਲ ਹੋ ਗਿਆ, 6 ਸਾਲ ਤੋਂ ਥੋੜਾ ਜਿਹਾ ਜ਼ਿਆਦਾ, ਤੇ ਇਹਦਾ ਨਤੀਜਾ ਕੀ ਨਿਕਲਿਆ? ਨੈਕਸਟ ਸਲਾਈਡ। ਆਪਾਂ ਦੇਖਦੇ ਹਾਂ ਕਿ ਇੰਡੀਆ ਬੈਕ ਡਾਊਨ ਨਹੀਂ ਕੀਤਾ। ਔਨ-ਗੋਇੰਗ ਇੱਥੇ ਆਪਰੇਸ਼ਨਸ ਚੱਲ ਰਹੇ ਨੇ, ਔਨ-ਗੋਇੰਗ। ਇੱਕ ਪਾਸੇ ਉਹ ਕਹਿੰਦੇ ਨੇ ਕਿ ਨਵੇਂ ਜਿਹੜੇ ਇੱਥੇ ਡਿਪਲੋਮੈਟਸ ਨੇ, ਜਿਹੜਾ ਇੱਥੇ ਪਟਨਾਇਕ ਨਵਾਂ ਹਾਈ ਕਮਿਸ਼ਨਰ ਆ, ਉਹ ਟੀਵੀ ਤੇ ਜਾ ਕੇ ਤੁਹਾਨੂੰ ਕਹਿ ਰਿਹਾ ਆ ਕਿ ਇੱਥੇ ਕੁਝ ਵੀ ਨਹੀਂ ਹੋਇਆ, ਅਸੀਂ ਕੁਝ ਵੀ ਨਹੀਂ ਕੀਤਾ, ਅਸੀਂ ਕਦੇ ਇੰਟਰਫੀਅਰੈਂਸ ਕੀਤੀ ਹੋਈ ਨਹੀਂ ਹੈਗੀ। ਤੇ ਦੂਸਰੇ ਪਾਸੇ ਪਰਾਗ ਜੈਨ, ਜੋ ਕਿ ਇੱਕ ਪੰਜਾਬ ਪੁਲਿਸ ਦਾ ਇੱਕ ਬਦਨਾਮ ਅਫਸਰ ਹੈ, ਜਿਹੜੇ ਐਨਕਾਊਂਟਰਾਂ ਦੇ ਵਿੱਚ ਤੇ ਕਤਲਾਂ ਦੇ ਵਿੱਚ ਇਨਵੋਲਵਡ ਰਿਹਾ ਹੈ, ਉਹ ਆਟਵਾ ਦੇ ਵਿੱਚ ਪੋਸਟਡ ਸੀਗਾ 2016 ਤੋਂ 18। ਉਹਨੂੰ ਰॉ ਦਾ ਨਵਾਂ ਚੀਫ ਬਣਾ ਦਿੱਤਾ ਹੈ। ਮਤਲਬ 2+2 = 5 ਵਾਲੀ ਗੱਲ ਹੈ ਨਾ, ਕਿ ਅਸੀਂ ਤਾਂ ਕਦੇ ਕੁਝ ਕੀਤਾ ਹੀ ਨਹੀਂ। ਪਰ ਨਵਾਂ ਰॉ ਦਾ ਚੀਫ ਜਿਹੜਾ ਆ, ਉਹ ਪਰਾਗ ਜੈਨ ਪੰਜਾਬ ਪੁਲਿਸ ਦਾ ਅਫਸਰ ਹੈ, ਜਿਹੜਾ ਇੱਥੇ ਸਿੱਖਾਂ ਨੂੰ ਟਾਰਗੇਟ ਆਟਵਾ 'ਚ ਬੈਠਾ ਹੁੰਦਾ ਸੀ 3 ਸਾਲ। ਕਿਸ ਤਰ੍ਹਾਂ ਤੁਸੀਂ ਇਸ ਨੂੰ ਸਰਕਲ ਨੂੰ ਸਕੁਏਅਰ ਕਰੋਗੇ? ਬਿਸ਼ਨੋਈ ਗੈਂਗ ਨੂੰ ਭਾਵੇਂ ਉਹਨਾਂ ਨੇ ਇੱਕ ਟੈਰਰਿਸਟ ਐਂਟੀਟੀ ਮੰਨ ਲਿਆ ਹੈ, ਬਟ ਇੰਡੀਅਨ ਸਰਕਾਰ ਦਾ ਵਿੱਚ ਜਿਹੜਾ ਲਿੰਕ ਸੀਗਾ, ਉਹ ਉਹਨਾਂ ਨੇ ਵਿੱਚੋਂ ਓਮਿਟ ਕਰ ਦਿੱਤਾ ਹੈ। ਉਹਦਾ ਕਿਤੇ ਜ਼ਿਕਰ ਨਹੀਂ ਆਇਆ ਕਿ ਕਿੱਥੋਂ ਇਹ ਚੱਲ ਕੇ। ਲਾਰੈਂਸ ਬਿਸ਼ਨੋਈ ਕੀ ਚੀਜ਼ ਹੈ? ਪਿਛਲੇ 10 ਸਾਲਾਂ ਤੋਂ ਉਹ ਇੱਕ ਇੰਡੀਅਨ ਜੇਲ੍ਹ ਦੇ ਵਿੱਚ ਬੈਠਾ ਆ, ਤੇ ਇੱਕ ਟ੍ਰਾਂਸਨੈਸ਼ਨਲ ਕ੍ਰਾਈਮ ਇੱਕ ਨੈਟਵਰਕ ਚਲਾ ਸਕਦਾ ਹੈ। ਕਿਸ ਤਰ੍ਹਾਂ ਚਲਾ ਸਕਦਾ ਹੈ? ਇਹਦਾ ਵੀ ਕੋਈ ਜਵਾਬ ਨਹੀਂ ਹੈਗਾ। ਵਾਂਸ ਅਗੇਨ, ਇਹ ਲੌਜੀਕਲ ਥਿੰਕਿੰਗ ਜਿਹੜੀ ਆ, ਉਹ ਤੁਹਾਡੀ ਉਹ ਬੰਦ ਕੀਤੀ ਹੋਈ ਹੈ। ਭਾਵੇਂ ਜਗਮੀਤ ਸਿੰਘ ਜਿਹੜਾ ਇੱਕ ਫੈਡਰਲ ਲੀਡਰ ਸੀ, ਉਸ ਨੂੰ ਟਾਰਗੇਟ ਕੀਤਾ ਗਿਆ ਇੱਕ ਫੋਰਨ ਗਵਰਨਮੈਂਟ ਨੇ, ਉਹ ਵੀ ਆਪਾਂ ਕੋਈ ਖਾਸ ਮਤਲਬ ਉਸ ਚੀਜ਼ ਨੂੰ ਸਿਗਨੀਫੀਕੈਂਸ ਨਹੀਂ ਇਸ ਕੰਟਰੀ ਵਿੱਚ ਦੇ ਰਹੇ। ਤੇ ਲਗਾਤਾਰ ਡਿਸਇਨਫੋਰਮੇਸ਼ਨ। ਸੋ ਡਿਸਇਨਫੋਰਮੇਸ਼ਨ ਕੀ ਹੈ? ਝੂਠ ਬੋਲਣਾ। ਸੋ ਇੱਕ ਖਬਰ ਆਈ ਸੀ ਕਿ ਪੀਐਲ ਦੇ ਵਿੱਚ ਪ੍ਰੋਜੈਕਟ ਪੈਲਿਕਨ ਹੋਇਆ, ਬਹੁਤ ਵੱਡਾ ਡਰੱਗ ਬਸਟ ਸੀ। ਨੈਸ਼ਨਲ ਪੋਸਟ ਦੇ ਵਿੱਚ ਉਜਲ ਦਸਾਂਝ ਇਹ ਖਬਰ ਲਵਾਉਂਦਾ ਹੈ ਕਿ ਨਾਰਕੋ ਟੈਰਰਿਜ਼ਮ ਖਾਲਿਸਤਾਨੀ ਆਪਰੇਸ਼ਨ ਬਸਟ ਹੋਇਆ। ਪੀਐਲ ਪੁਲਿਸ ਕਹਿ ਰਹੀ ਆ, ਉਹਨਾਂ ਨੇ ਸਾਨੂੰ ਈਮੇਲ ਭੇਜੀ ਕਿ ਨਹੀਂ, ਅਸੀਂ ਕੋਈ ਗੱਲ ਨਹੀਂ ਹੈਗੀ। ਪਰ ਇੱਕ ਨੈਸ਼ਨਲ ਖਬਰ ਇਹ ਲਵਾਤੀ ਆ ਕਿ ਇਹ ਤਾਂ ਖਾਲਿਸਤਾਨੀਆਂ ਦਾ ਨਾਰਕੋ ਟੈਰਰਿਜ਼ਮ ਦਾ ਇੱਕ ਮੌਜੂਲ ਬਸਟ ਹੋਇਆ। ਇਹ ਕਹਿ ਰਹੇ ਨੇ ਕਿ ਹਰਦੀਪ ਸਿੰਘ ਨਿੱਜਤ ਦੇ ਜਿਹੜੇ ਕਾਤਲ ਨੇ, ਉਹ ਛੱਡ ਦਿੱਤੇ ਗਏ ਨੇ, ਕੋਈ ਸਬੂਤ ਨਹੀਂ ਕੋਈ ਲੱਭਿਆ, ਕੋਈ ਨਹੀਂ ਛੱਡੇ ਗਏ। ਇਹ ਨਹੀਂ ਕਿ ਕੋਈ ਬਲੌਗ ਕਰ ਰਿਹਾ ਆ। ਸਾਰੇ ਵੱਡੇ ਜਿਹੜੇ ਮੀਡੀਆ ਦੇ ਅਦਾਰੇ ਨੇ, ਵੱਡੇ ਮੀਡੀਆ ਦੇ ਪਲੇਟਫਾਰਮ, ਸਾਰੀ ਇਹ ਖਬਰ ਲਾ ਰਹੇ ਨੇ। ਤੁਸੀਂ ਕਿੰਨਾ ਕੁ ਝੂਠ ਨੂੰ ਤੁਸੀਂ ਚੈਲੰਜ ਕਰ ਸਕੋਗੇ? ਲਗਾਤਾਰ ਜਦੋਂ ਦਾ ਝੂਠ ਕੋਈ ਬੋਲ ਰਿਹਾ ਹੈ। ਤੇ ਜਿਹੜਾ ਕ੍ਰਾਈਮ ਵੇਵ ਇੱਥੇ ਚੱਲ ਰਿਹਾ ਆ, ਮੈਂ ਵਨ ਕੋਸਟ ਤੋਂ ਲੈ ਕੇ ਦੂਸਰੇ ਕੋਸਟ ਤੱਕ ਗਿਆ ਹੈ, ਬਹੁਤ ਵੱਡੇ ਪੱਧਰ ਤੇ। ਮੈਨੂੰ ਨਹੀਂ ਪਤਾ ਇੱਥੇ ਵੀ ਹੋ ਰਿਹਾ ਹੈ ਕਿ ਨਹੀਂ। ਮੈਂ ਮੌਂਟਰੀਅਲ ਗਿਆ ਸੀ 2-3 ਹਫ਼ਤੇ ਪਹਿਲਾਂ, ਉੱਥੇ ਵੀ ਇਹੀ ਕੰਮ ਚੱਲ ਰਿਹਾ ਆ। BC ਤਾਂ ਹੈਗਾ ਹੀ ਹੈਗਾ ਹੈ। ਇੱਥੇ ਤੱਕ ਕਿ ਇੰਡੀਅਨ ਪੋਲੀਟੀਸ਼ੀਅਨਸ ਵਿੱਚ ਪਾ ਕੇ ਜਿਹੜੀ ਫਰੌਤੀ ਆ, ਉਹਦੀ ਨੈਗੋਸ਼ੀਏਸ਼ਨ ਹੁੰਦੀ ਹੈ। ਅੱਜ ਮੈਨੂੰ ਪਤਾ ਲੱਗਿਆ ਕਿ ਤੁਸੀਂ ਵਿੱਚ ਪੋਲੀਟੀਸ਼ੀਅਨ ਪਾ ਲਓ ਕਿ ਮੈਂ 2 ਲੱਖ ਦੀ ਬਜਾਏ ਮੈਂ ਤੇਰੀ 1 ਲੱਖ ਕਰ ਲੈਣਾ, ਮੈਨੂੰ ਥੋੜਾ ਜਿਹਾ ਕਮਿਸ਼ਨ ਮਿਲ ਜੂਗਾ। ਇੱਥੇ ਤੱਕ। ਤੇ ਇਹ ਸਾਰਾ ਚੱਲਦਿਆਂ ਹੋਇਆ ਇੰਡੀਆ ਸਰਕਾਰ ਨਾਲ ਰੀ-ਇੰਗੇਜਮੈਂਟ, ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਉਹ ਮੋਦੀ ਨਾਲ ਹੱਥ ਮਿਲਾ ਰਹੇ ਨੇ, ਕਹਿੰਦੇ ਨੇ ਆਓ ਜੀ ਆਇਆਂ ਨੂੰ ਕੈਨੇਡਾ, ਕੈਨਨੈਸਕਸ, ਕਿ ਮੈਂ ਵੀ ਇੰਡੀਆ ਜਾਊਂਗਾ ਜਨਵਰੀ ਦੇ ਵਿੱਚ। ਕਿ ਅਕਾਊਂਟੇਬਿਲਿਟੀ ਕਿੱਥੇ ਹੈ? ਨੈਕਸਟ ਸਲਾਈਡ। ਸੋ ਆਪਾਂ ਇੱਕ ਸਵਾਲ ਪੁੱਛੀਏ ਕਿ ਅਕਾਊਂਟੇਬਿਲਿਟੀ ਕਿੱਥੇ ਗਈ? ਇੱਕ ਪ੍ਰਾਈਮ ਮਿਨਿਸਟਰ ਬਦਲਿਆ, ਨਵਾਂ ਪ੍ਰਾਈਮ ਮਿਨਿਸਟਰ ਆਇਆ, ਪੁਰਾਣੇ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਕਿ ਮੈਨੂੰ ਪਤਾ ਆ ਕਿ ਇਹ ਕ੍ਰਾਈਮ ਵੇਵ ਜਿਹੜਾ ਆਇਆ ਇੰਡੀਆ ਕਰ ਰਿਹਾ ਇੱਥੇ, ਤੇ ਆਲ ਆਫ ਅ ਸਡਨ ਇੱਕ ਮਿਸਟਰੀ ਬਣ ਗਿਆ ਹੁਣ ਨਵੇਂ ਪ੍ਰਾਈਮ ਮਿਨਿਸਟਰ ਥੱਲੇ ਕੌਣ ਕਰ ਰਿਹਾ ਹੈ। ਤੁਹਾਡੇ ਦਿਮਾਗ ਦੇ ਵਿੱਚ 2+2 = 5 ਵਾਲੀ ਗੱਲ ਆ ਕਿ ਤੁਹਾਨੂੰ ਪਤਾ ਆ, ਤੁਹਾਨੂੰ ਵੀ ਪਤਾ ਆ, ਤੁਹਾਡੇ ਸਰਕਾਰੀ ਮਿਨਿਸਟਰਸ ਨੇ, ਏਜੰਸੀਜ਼ ਨੇ, ਪੁਲਿਸ ਫੋਰਸਿਸ ਨੇ ਸਾਰਾ ਕਿਹਾ ਕਿ ਇਹ ਇੰਡੀਅਨ ਸਰਕਾਰ ਕਰ ਰਹੀ ਆ, ਕਿ 1 ਸਾਲ ਬਾਅਦ ਹੁਣ ਸਾਰਾ ਭੁੱਲ ਜਾਓ। ਤੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਤਕਰੀਬਨ 1 ਹਫ਼ਤਾ ਪਹਿਲਾਂ BC ਦੇ ਵਿੱਚ,
BC ਦੇ ਪ੍ਰੋਵਿੰਸ਼ੀਅਲ ਰਿਪਰੈਜ਼ੈਂਟੇਟਿਵਸ, ਪ੍ਰੀਮੀਅਰ ਤੇ ਫੈਡਰਲ ਰਿਪਰੈਜ਼ੈਂਟੇਟਿਵਸ, ਉਹ ਕਹਿੰਦੇ ਅਸੀਂ ਇਸ ਚੀਜ਼ ਦੀ ਜੜ ਲੱਭਾਂਗੇ। ਕਿੱਥੇ ਆ ਜੜ ਇਸ ਚੀਜ਼ ਦੀ? ਇਸ ਦੀ ਕੀ ਤੁਸੀਂ ਕੀ ਜਵਾਬ ਦੇਵੋਗੇ ਇਸ ਚੀਜ਼ ਦਾ? ਸੋ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਪਾਂ ਕੈਨੇਡਾ ਦੇ ਵਿੱਚ ਵੀ ਥੋੜ੍ਹਾ ਜਿਹਾ ਸੋਚੀਏ ਕਿ ਇੱਥੇ ਕਿਤੇ ਗੁਲਾਮੀ ਵਾਲੇ ਹਾਲਾਤ ਤਾਂ ਨਹੀਂ ਬਣ ਰਹੇ, ਕਿ ਕੈਨੇਡਾ ਦੇ ਵਿੱਚ ਵੀ ਕਿਤੇ ਗੁਲਾਮੀ, ਇੰਡੀਆ ਦੇ ਚ ਚਲੋ ਹੈਗੀ ਆ, ਪਰ ਕੈਨੇਡਾ ਵਿੱਚ ਵੀ ਆਪਾਂ ਗੁਲਾਮੀ ਥੋੜ੍ਹੀ ਜਿਹੀ ਪਹਿਚਾਨਣ ਦੀ ਕੋਸ਼ਿਸ਼ ਕਰੀਏ। ਕਿ ਆਪਾਂ ਕਹਿੰਦੇ ਹੁੰਦੇ ਸੀ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ ਇੰਡੀਅਨ ਸਰਕਾਰ ਕੀ ਕਰ ਰਹੀ ਹੈ। ਹੁਣ ਜੇ ਲੋਕਾਂ ਨੂੰ ਪਤਾ ਆ ਤੇ ਫਿਰ ਵੀ ਕੇਅਰ ਨਹੀਂ ਕਰ ਰਹੇ, ਤਾਂ ਫਿਰ ਆਪਾਂ ਕੀ ਕਰਾਂਗੇ? ਜੇ ਸਾਰਿਆਂ ਨੂੰ ਪਤਾ ਆ ਕਿ ਇੰਡੀਅਨ ਸਰਕਾਰ ਇੱਦਾਂ ਕਰ ਰਹੀ ਆ, ਪਰ ਕੋਈ ਪਰਵਾਹ ਹੀ ਨਹੀਂ ਹੈਗੀ ਕਿ ਤੁਹਾਡੇ ਮਰਦੇ ਨੇ ਮਰਨ ਦਿਓ, ਤਾਂ ਫਿਰ ਆਪਾਂ ਕੀ ਕਰਾਂਗੇ? ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ। ਬਿੱਲ 21, ਇਹ ਕੁਬੈਕ ਦਾ ਇੱਕ ਲਾਅ ਆ। ਅਸੀਂ ਐਜ਼ ਅ ਸੰਸਥਾ ਵਰਲਡ ਸਿੱਖ ਆਰਗੇਨਾਈਜੇਸ਼ਨ ਇਸ ਚੀਜ਼ ਨੂੰ ਚੈਲੰਜ ਕਰ ਰਹੇ ਹਾਂ। ਸੁਪਰੀਮ ਕੋਰਟ ਤੱਕ ਇਹ ਚੈਲੰਜ ਚੱਲ ਰਿਹਾ ਹੈ। ਮਾਰਚ ਦੇ ਵਿੱਚ ਇਹਦੀ ਸੁਣਵਾਈ ਹੋਣੀ ਹੈ। ਉਹ ਕੁਬੈਕ ਨੇ ਇਹ ਲਾਅ ਬਣਾਤਾ ਕਿ ਤੁਸੀਂ ਦਸਤਾਰ ਸਜਾ ਕੇ, ਕੋਈ ਧਾਰਮਿਕ ਚਿੰਨ੍ਹ ਪਹਿਨ ਕੇ, ਨਾ ਤੁਸੀਂ ਟੀਚਰ ਬਣ ਸਕਦੇ ਹੋ, ਨਾ ਸਰਕਾਰੀ ਵਕੀਲ, ਨਾ ਜੱਜ, ਨਾ ਪੁਲਿਸ ਅਫਸਰ। ਤੇ ਇਹ ਚੀਜ਼ ਹੁਣ ਉਹਨਾਂ ਨੇ ਪਿਛਲੇ 1.5 ਹਫ਼ਤਾ ਪਹਿਲਾਂ ਉਹਨੇ ਵਧਾਤੀ ਆ ਕਿ ਸਕੂਲ ਦੇ ਵਿੱਚ ਕੋਈ ਵੀ ਜਿਹੜਾ ਕੰਮ ਕਰਦਾ ਹੈ, ਵੋਲੰਟੀਅਰ ਕਰਦਾ, ਉਹ ਕੋਈ ਵੀ ਇਹ ਚੀਜ਼ ਪਹਿਨ ਕੇ ਨਹੀਂ ਆ ਸਕਦਾ ਸਕੂਲ। ਜੇ ਇੱਕ ਪੇਰੈਂਟ ਮੇਰੇ ਕੋਲ ਆਈ, ਉਹ ਦਸਤਾਰ ਸਜਾਉਂਦੀ ਸੀ, ਕਹਿੰਦੀ ਮੈਂ ਹੁਣ ਵੋਲੰਟੀਅਰ ਨਹੀਂ ਕਰ ਸਕੂੰਗੀ। ਉਹਦਾ ਆਨਸਰ ਇਹੀ ਸੀ ਕਿ ਨਹੀਂ, ਤੂੰ ਵੋਲੰਟੀਅਰ ਹੁਣ ਨਹੀਂ ਕਰ ਸਕਦੀ। ਤੇ ਇਸ ਚੀਜ਼ ਨੂੰ ਨੋਟਵਿਥਸਟੈਂਡਿੰਗ ਕਲੌਜ਼ ਯੂਜ਼ ਕਰਕੇ ਉਹਨਾਂ ਨੇ ਇਨਸੂਲੇਟ ਕਰ ਲਿਆ ਕਿ ਤੁਸੀਂ ਕਾਨੂੰਨੀ ਤੌਰ ਤੇ ਇਹਨੂੰ ਚੈਲੰਜ ਕਰਨਾ ਹੋਵੇ ਬੜਾ ਮੁਸ਼ਕਲ ਆ। ਪਰ ਭਾਵੇਂ ਇਹ ਲਾਅ ਹਰੇਕ ਇੰਪਲੋਈ ਦੇ ਉੱਤੇ ਲਾਗੂ ਨਹੀਂ ਹੈ, ਜਿੱਦਾਂ ਬੱਸ ਡਰਾਈਵਰ ਉਹ ਤੇ ਇਹ ਲਾਅ ਲਾਗੂ ਨਹੀਂ ਹੈਗਾ, ਪਰ ਆਪਾਂ ਕੁਬੈਕ ਦੇਖਦੇ ਹਾਂ ਜਿਹੜੀਆਂ ਦਸਤਾਰਾਂ ਸਜਾਉਣ ਵਾਲੇ ਬੱਸ ਡਰਾਈਵਰ ਸੀ, ਉਹ ਵੀ ਹੁਣ ਕੈਪ ਪਾਉਣ ਲੱਗ ਪਏ ਨੇ। ਉਹਨੂੰ ਪੁੱਛੋ ਕਿਉਂ? ਕਹਿੰਦੇ ਐਕਸਪੈਕਟੇਸ਼ਨ ਇਹੀ ਹੈ, ਕਿਉਂਕਿ ਤੁਸੀਂ ਚੀਜ਼ ਨੂੰ ਚੈਲੰਜ ਹੀ ਕਰਨਾ ਹਿਊਮਨ ਰਾਈਟਸ ਦੇ ਸਿਸਟਮ ਦੇ ਵਿੱਚ, ਤਾਂ ਤੁਸੀਂ ਜਾਂ ਤਾਂ ਆਪਣਾ ਕਾਨੂੰਨੀ ਚੈਲੰਜ ਕਰੋਗੇ ਜਾਂ ਫਿਰ ਰੋਟੀ ਖਾਓਗੇ। 2020 ਦੇ ਵਿੱਚ ਮੈਂ ਕਿਰਪਾਨ ਦੇ ਕੇਸ, ਇੱਕ ਫੈਕਟਰੀ ਸੀ, ਉਹ ਮੁੰਡਾ ਗਿਆ ਸੀ ਕਿਰਪਾਨ ਪਾ ਕੇ, ਉਹਨੂੰ ਕੱਢ ਦਿੱਤਾ ਗਿਆ ਕਿ ਇੱਥੇ ਕਿਰਪਾਨ ਵਾਲੇ ਰੱਖ ਨਹੀਂ ਸਕਦੇ। ਉਹ ਮੈਂ ਫਾਈਲ ਕੀਤਾ ਸੀ 2020 'ਚ। ਉਹਦੀ ਸੁਣਵਾਈ ਅਗਲੇ ਸਾਲ ਮਾਰਚ ਦੇ ਵਿੱਚ ਰੱਖੀ ਗਈ ਸੀ, ਤੇ ਵਕੀਲ ਉਹਨੇ ਵਾਪਸ ਹੁਣ ਐਪਲੀਕੇਸ਼ਨ ਪਾਈ ਕਿ ਮੈਂ ਅਵੇਲੇਬਲ ਨਹੀਂ ਹੈਗੀ ਮਾਰਚ ਮਹੀਨੇ ਦੇ ਵਿੱਚ, ਅੱਗੇ ਪਾਓ। ਉਹ ਫੈਕਟਰੀ ਦੇ ਵਿੱਚ ਕਿਰਪਾਨ ਪਾਉਣ ਦਾ ਕੇਸ ਆ, ਉਹ ਸੁਪਰੀਮ ਕੋਰਟ ਨੇ ਕਿਹਾ ਤੁਸੀਂ ਪਾ ਸਕਦੇ ਹੋ, ਪਰ ਆਪਣਾ ਹੱਕ ਲੈਣ ਵਾਸਤੇ ਉਹ 6 ਸਾਲ ਕੌਣ ਵੇਟ ਕਰੇ? ਕਾਨੂੰਨ ਤੁਹਾਡੀ ਹਿਫਾਜ਼ਤ ਨਹੀਂ ਕਰਦਾ। ਸੋ ਜੇ ਕੁਬੈਕ ਦੇ ਵਿੱਚ ਅੱਜ ਇਹ ਕਾਨੂੰਨ ਆਇਆ ਤੇ ਪ੍ਰੋਵਿੰਸਿਸ ਨੇ ਆ ਕੇ ਇੰਟਰਵੈਂਸ਼ਨ ਕੀਤੀ ਹੈ ਕਿ ਕੁਬੈਕ ਕੋਲੇ ਹੱਕ ਹੈ ਕਰਨ ਦਾ, ਭਾਵੇਂ ਅਸੀਂ ਇਸ ਚੀਜ਼ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਉਹਨਾਂ ਕੋਲੇ ਅਧਿਕਾਰ ਹੈ। ਸਰਕਾਰ ਨਹੀਂ ਕਹਿ ਸਕਦੀ ਤੁਸੀਂ ਇਹ ਕਾਨੂੰਨ ਪਾਸ ਨਹੀਂ ਕਰ ਸਕਦੇ। ਸੋ ਕੱਲ ਨੂੰ ਇੱਕ ਇਹੋ ਜਿਹੀ ਸਰਕਾਰ ਐਲਬਰਟਾ 'ਚ ਆ ਗਈ, ਫਿਰ ਜੇ ਸਾਡੀਆਂ ਦਸਤਾਰਾਂ ਕੰਮਾਂ ਕਾਰਾਂ ਤੇ ਆਪਾਂ ਨਹੀਂ ਸਜਾ ਸਕਦੇ, ਤਾਂ ਆਪਾਂ ਕੀ ਚੂਜ਼ ਕਰਾਂਗੇ? ਕੁਐਸਚਨ ਆ। ਉਹ ਬੱਸ ਡਰਾਈਵਰਾਂ ਨੇ ਤਾਂ ਆਪਣੀ ਚੋਇਸ ਕਰ ਲਈ ਕਿ ਅਸੀਂ ਰੋਟੀ ਖਾਣੀ ਹੈ, ਆਪਾਂ ਕੀ ਚੂਜ਼ ਕਰਾਂਗੇ ਜੇ ਇਸ ਤਰ੍ਹਾਂ ਹੋ ਗਿਆ? ਤੇ ਜਿਹੜਾ ਡਰ ਆ ਸਾਡੀ ਕਮਿਊਨਿਟੀ ਦੇ ਵਿੱਚ, ਉਹ ਬਹੁਤ ਵੱਡੇ ਪੱਧਰ ਤੇ ਹੈ। ਇਹ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦੇ ਦਿੰਦਾ। ਇੱਕ ਸਰਕਾਰੀ ਵਕੀਲ ਆ, ਉਹਨੇ ਮੈਨੂੰ ਫੋਨ ਕੀਤਾ, ਕਹਿੰਦੀ ਮੇਰੀ ਗੱਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਕਿਸੇ ਨੇ। ਉਹ ਇੱਕ ਸਿੱਖ ਵਕੀਲ ਆ, ਕੋਈ ਪਤਾ ਨਹੀਂ ਕਿਉਂ। ਇੱਕ ਹੋਰ ਕਮਿਊਨਿਟੀ ਐਕਟਿਵਿਸਟ ਆ, ਉਹਦੇ ਬਾਰੇ ਪਤਾ ਲੱਗਿਆ ਕਿ ਇੱਕ ਗੈਂਗ ਦਾ ਜਿਹੜਾ ਮੈਂਬਰ ਆ, ਉਹਨੇ ਫੋਨ ਕਰਕੇ ਕਿਸੇ ਤੀਸਰੀ ਪਾਰਟੀ ਨੂੰ ਦੱਸਿਆ ਕਿ ਤੇਰੇ ਉੱਤੇ ਹਿੱਟ ਸੀਗਾ, ਮੈਂ ਡਿਨਾਈ ਕਰਦਾ, ਮੈਂ ਨਹੀਂ ਕਰਨਾ, ਕਿ ਤੂੰ ਆਪਣੀ ਜਾਨ ਹੁਣ ਤੇਰੀ ਆਪਣੀ ਸਮਝ ਲੈ ਖਤਰੇ 'ਚ ਆ। ਇਹ ਪਿਛਲੇ ਹਫ਼ਤੇ ਦੀ ਗੱਲ ਹੈ। ਆਪਾਂ ਕਿੱਥੇ ਖੜੇ ਹਾਂ? ਇਸ ਕੰਟਰੀ ਦੇ ਵਿੱਚ ਕੋਈ ਕੇਅਰ ਹੀ ਨਹੀਂ ਕਰ ਰਿਹਾ। ਅਕਾਊਂਟੇਬਿਲਿਟੀ ਮੈਜਰਸ, ਸਾਡੇ ਪ੍ਰਾਈਮ ਮਿਨਿਸਟਰ ਜਦੋਂ ਪਹਿਲੀ ਵਾਰ ਮੋਦੀ ਨਾਲ ਗੱਲ ਕਰਨੀ ਸੀ ਨਾ, ਪ੍ਰਿਵੀ ਕਾਉਂਸਲ ਆਫਿਸ ਨੇ ਉਹਨੂੰ ਇੱਕ ਮੈਮੋਰੈਂਡਮ ਦਿੱਤਾ ਸੀ, ਬਰੀਫਿੰਗ ਨੋਟ ਦਿੱਤਾ ਸੀ, ਜਿਹਦੇ ਵਿੱਚ ਲਿਖਿਆ ਸੀ ਕਿ ਪਬਲਿਕ ਅਕਾਊਂਟੇਬਿਲਿਟੀ ਮੈਜਰਸ ਹੋਣੇ ਚਾਹੀਦੇ ਨੇ ਇੰਡੀਆ ਦੇ ਨਾਲ ਜੇ ਰੀ-ਇੰਗੇਜ ਕਰਨਾ, ਕਿ ਪਬਲਿਕ ਦੇ ਵਿੱਚ ਕੁਝ ਮੰਨਣ। ਕੀ ਮੰਨੇ ਨੇ ਉਹ? ਪਰ ਫੁੱਲ ਸਪੀਡ ਹੈਡ ਮਨਿੰਦਰ ਸਿੱਧੂ ਜੇ ਇੱਕ ਪੰਜਾਬੀ ਮੂੰਹ ਆ, ਉਹਨੂੰ ਅੱਗੇ ਲਾ ਕੇ ਰੀ-ਇੰਗੇਜਮੈਂਟ ਹੋ ਰਹੀ ਆ। ਤੇ ਮੈਂ ਪੁੱਛਣਾ ਚਾਹੁੰਦਾ, ਸਿੱਖ ਤੇ ਐਮਪੀਜ਼ ਜਿਹੜੇ ਆਪਾਂ ਕਦੇ ਸੋਚਦੇ ਹੁੰਦੇ ਸੀ ਨਾ ਕਿ ਆਪਾਂ ਟੇਬਲ ਤੇ ਬੈਠੇ ਨਹੀਂ ਹੈਗੇ, ਆਪਾਂ ਸਿੱਖ ਐਮਪੀ ਉੱਥੇ ਇਲੈਕਟ ਕਰਾਂਗੇ ਤਾਂ ਸਾਡੀ ਗੱਲ ਉੱਥੇ ਸੁਣੀ ਜਾਊਗੀ। ਪਰ ਜੇ ਗੁਲਾਮੀ ਉਹ ਦਿਲੋਂ ਨਹੀਂ ਹਟੀ ਤਾਂ ਫਿਰ ਫਾਇਦਾ ਕੀ? ਉਹ ਤਾਂ ਇਸ ਚੀਜ਼ ਤੋਂ ਡਰੇ ਬੈਠੇ ਆ ਕਿ ਸਾਨੂੰ ਕਿਤੇ ਐਕਸਟ੍ਰੀਮਿਸਟ ਕਹਿ ਕੇ ਨਾ ਨੁਕਸਾਨ ਦੇਣ,
ਜਗਮੀਤ ਸਿੰਘ ਫੈਡਰਲ ਲੀਡਰ ਸੀ, ਉਹਦਾ ਕੀ ਮਤਲਬ ਸਾਰੀ ਸਟੋਰੀ ਦਾ ਨਿਕਲਿਆ। ਉਹ ਬੋਲਦਾ ਸੀ, ਅਸੀਂ ਕਾਹਤੇ ਬੋਲੀਏ? ਸਾਡੇ ਐਮਪੀ ਹੀ ਡਰੇ ਬੈਠੇ ਆ। ਜਦੋਂ ਆਪਾਂ ਗੱਲ ਕਰਦੇ ਆ, ਤੁਸੀਂ ਕਾਹਤੇ ਨਹੀਂ ਗੱਲ ਕਰਦੇ ਇੰਡੀਆ ਦੀ? ਕਹਿੰਦੇ ਕਮਿਊਨਿਟੀ ਨੇ ਸਾਨੂੰ ਕਹਿੰਦੀ ਕੁਛ, ਕਮਿਊਨਿਟੀ ਕੁਛ ਨਹੀਂ ਕਹਿੰਦੀ, ਅਸੀਂ ਕੀ ਕਹੀਏ? ਹੁਣ ਗੁਲਾਮੀ ਉਹਨਾਂ ਦੇ ਦਿਲਾਂ 'ਚ, ਉਹ ਡਰਦੇ ਨੇ। ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ। ਸੋ ਕ੍ਰਿਸਚੀਅਨ ਫਰੀਲੈਂਡ ਇੱਕ ਯੂਕਰੇਨੀਅਨ ਹੈ ਨਾ, ਉਹਨੇ ਯੂਕਰੇਨ ਵਾਸਤੇ ਕੀ ਕੀਤਾ? ਬਿਲੀਅਨਸ ਆਫ ਡਾਲਰਸ ਉੱਥੇ ਪਹੁੰਚਾਤੇ, ਤੇ ਹੁਣ ਆਪਣੀ ਜੌਬ ਹੀ ਛੱਡ ਕੇ ਬੈਠੀ ਆ। ਐਮਪੀ ਹਲੇ ਵੀ ਉਹਨੇ ਰਿਜ਼ਾਈਨ ਨਹੀਂ ਦਿੱਤਾ, ਪਰ ਯੂਕਰੇਨ ਵਾਸਤੇ ਫੁੱਲ ਟਾਈਮ ਕੰਮ ਕਰ ਰਹੀ ਹੈ। ਸਾਡੀ ਸਰਕਾਰ ਕਰੀ ਸ਼ਾਬਾਸ਼। ਐਂਥਨੀ ਹਾਊਸਫਾਦਰ ਇੱਕ ਜੂਇਸ਼ ਐਮਪੀ ਆ, ਉਹਨੇ ਕਿੰਨਾ ਹੀ ਚਿਰ ਇਕੱਲੇ ਨੇ ਸਟੈਂਡ ਲੈ ਕੇ ਸਰਕਾਰ ਨੂੰ ਰੋਕੀ ਰੱਖਿਆ ਕਿ ਇਜ਼ਰਾਈਲ ਬਾਰੇ ਕੋਈ ਤੁਸੀਂ ਬਿਆਨ ਨਹੀਂ ਦੇਣਾ, ਪੈਲਸਟਾਈਨ ਜੋ ਕਰ ਰਹੇ ਨੇ ਕਰਨ ਦਿਓ। ਤੇ ਸਾਡੇ ਨੇ ਮਤਲਬ ਸਟੀਵਨ ਗੁਇਬੋ, ਉਹਨੇ ਕੈਬਨਿਟ ਤੋਂ ਰਿਜ਼ਾਈਨ ਦੇ ਦਿੱਤਾ ਕਿ ਪਾਈਪਲਾਈਨਸ ਦੇ ਅਗੇਂਸਟ ਆ ਮੈਂ ਆਪਣੀ ਕੈਬਨਿਟ ਦੀ ਮੰਤਰੀ ਦੀ ਸੀਟ ਮੈਂ ਛੱਡ ਦਿੰਦਾ ਹੈ, ਪਰ ਮੈਂ ਇਸ ਚੀਜ਼ ਸ਼ਾਮਲ ਨਹੀਂ ਹੋਊਂਗਾ। ਜਦੋਂ ਡਿਬੇਟ ਹੋਇਆ ਸੀ ਨਾ ਭਾਈ ਨਿੱਜਰ ਦੀ ਅਨਾਉਂਸਮੈਂਟ ਤੋਂ ਬਾਅਦ, ਸਪਟੈਂਬਰ 2023 'ਚ ਡਿਬੇਟ ਹੋਇਆ ਸੀ ਇੰਡੀਆ ਦਾ ਕੀ ਰੋਲ ਆ, ਉਹ 'ਚ ਕੰਜ਼ਰਵੇਟਿਵ ਪਾਰਟੀ ਪਹੁੰਚੀ ਵੀ ਨਹੀਂ ਹੈਗੀ। ਕੰਜ਼ਰਵੇਟਿਵ ਪਾਰਟੀ ਪਹੁੰਚੀ ਨਹੀਂ ਹੈਗੀ ਉਸ ਡਿਬੇਟ ਦੇ ਵਿੱਚ। ਉਹਦਾ ਡੈਪਟੀ ਲੀਡਰ ਇੱਕ ਸਿੱਖ ਆ, ਉਹਦਾ ਪਹੁੰਚਣਾ ਫਰਜ਼ ਨਹੀਂ ਸੀ? ਉਹਨੂੰ ਪੁੱਛਿਆ। ਸੋ ਜੇ ਗੁਲਾਮੀ ਦਿਲਾਂ 'ਚ ਹੀ ਬੈਠ ਗਈ ਤਾਂ ਫਿਰ ਕੀ ਕਰਾਂਗੇ? ਤੇ ਐਂਟੀ ਸਿੱਖ ਹੇਟ, ਜਿਸ ਤਰ੍ਹਾਂ ਮੈਂ ਕਿਹਾ, ਆਪਾਂ ਇੱਕ ਸਰਵੇ ਕੀਤਾ, ਕੈਨੇਡਾ ਦੇ ਵਿੱਚ ਹਾਲਾਤ ਕੋਈ ਚੰਗੇ ਨਹੀਂ ਚੱਲ ਰਹੇ। 65% ਜਿਹੜੇ ਰਿਸਪੋਂਡੈਂਟ ਸੀ ਉਹ ਕਹਿ ਰਹੇ ਸਾਡੇ ਨਾਲ ਨਫ਼ਰਤ ਦੀਆਂ ਇਨਸੀਡੈਂਟਸ ਹੋਈਆਂ ਨੇ। ਜਦੋਂ ਦਸਤਾਰ ਵਾਲਾ ਮਤਲਬ ਪਹਿਚਾਣ ਵਾਲਾ ਸਿੱਖ ਆ, ਉਹ 90%। ਆਪਾਂ ਚੁੱਪ ਕਰਕੇ ਬੈਠੇ ਆ। ਇਹ ਕਿਸ ਤਰ੍ਹਾਂ ਹੋ ਰਿਹਾ ਹੈ? ਇਹ ਵੀ ਇੰਡੀਆ ਦੇ ਵਿੱਚ ਰੋਲ ਹੀ ਆ, ਕਿਉਂਕਿ ਜਦੋਂ ਕਹਿੰਦੇ ਨੇ ਨਾ ਕਿ ਕ੍ਰਿਮੀਨਲ ਨੇ, ਇਹ ਇਮੀਗ੍ਰੇਸ਼ਨ, ਇਹ ਸਾਰਾ ਇੰਡੀਆ ਵੱਲੋਂ ਹੀ ਨੈਰੇਟਿਵ ਜੋ ਪੈਦਾ ਕੀਤੇ ਜਾ ਰਹੇ ਨੇ, ਡਿਸਇਨਫੋਰਮੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਜਦੋਂ ਮੈਂ ਮੌਂਟਰੀਅਲ ਗਿਆ ਨਾ, ਇਹ ਸਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਇਹ ਸੀ ਮੇਰੇ ਵਾਸਤੇ। ਇੱਕ ਫਾਦਰ ਆਪਣੇ ਬੱਚੇ ਮੇਰੇ ਕੋਲ ਲੈ ਕੇ ਆਇਆ, ਤੇ ਉਹ ਬੱਚੇ ਨੇ ਆਪਣਾ ਸਿਰ ਸਿੱਟਿਆ ਹੋਇਆ ਸੀ, ਤੇ ਕਹਿੰਦੇ ਇਹਦੇ ਨਾਲ ਗੱਲ ਕਰੋ, ਇਹ ਬਾਹਰ ਜਾਣ ਤੋਂ ਡਰਦਾ ਹੈ। ਕਾਹਤੇ? ਉਹ ਐਡਾ ਵੱਡਾ ਹੋਊਗਾ। ਕਹਿੰਦੇ ਡਰਦਾ ਆ ਕਿ ਮੈਂ ਬਾਹਰ ਜਾਊਂਗਾ, ਮੈਨੂੰ ਟੀਚਰਾਂ ਕਰਨਗੇ, ਮੈਨੂੰ ਤੰਗ ਕਰਨਗੇ, ਮੇਰੇ ਨਾਲ ਕੌਨਫਲਿਕਟ ਕਰਨਗੇ, ਇਸ ਕਰਕੇ ਇਹਦਾ ਕੌਨਫੀਡੈਂਸ ਬਹੁਤ ਲੋ ਆ। ਇਹੀ ਗੁਲਾਮੀ ਹੁੰਦੀ ਹੈ। ਜਦੋਂ ਤੁਸੀਂ ਆਪਣੇ ਆਪ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਲਓ, ਡਰਨ ਲੱਗ ਪਓ, ਤਾਂ ਮੈਂ ਤੁਹਾਨੂੰ ਇੱਕ ਸੱਚ ਗੱਲ ਦੱਸਣ ਲੱਗਾ ਕਿ ਮੇਰੇ ਫਾਦਰ ਇੱਥੇ 1970 'ਚ ਆਏ ਸੀ। ਮੇਰਾ ਜਨਮ ਇੱਥੇ ਦਾ ਹੈ, ਮੇਰੇ ਬੱਚਿਆਂ ਦਾ ਵੀ ਇੱਥੇ ਦਾ ਜਨਮ ਹੈ। ਮੈਂ ਇੱਥੇ 7 ਪੁਸ਼ਤਾਂ ਆਪਣੀਆਂ ਇੱਥੇ ਜੰਮ ਲਾਂ। 2 ਦਿਨ ਪਹਿਲਾਂ ਯੂਕਰੇਨੀਅਨ ਮੇਰੇ ਨਾਲ ਖੜਾ ਕਰ ਲਓ ਨਾ, ਤਾਂ ਪੁੱਛੋ ਕੈਨੇਡੀਅਨ ਕਿਹੜਾ ਆ? ਜੇ ਤੁਸੀਂ ਇਹ ਪਹਿਚਾਣ ਰੱਖਣੀ ਆ ਨਾ, ਤਾਂ ਯੂਕਰੇਨੀਅਨ ਕੈਨੇਡੀਅਨ ਹੋਊਗਾ, ਤੁਸੀਂ ਨਹੀਂ ਹੋਵੋਗੇ। ਕੁਛ ਵੀ ਕਰ ਲਓ। ਹਾਂ, ਤੁਹਾਡਾ ਰੰਗ ਵੀ ਇੱਕ ਨਾ ਇੱਕ ਦਿਨ ਤੁਹਾਨੂੰ ਮਹਿੰਗਾ ਪੈ ਸਕਦਾ ਕਿ ਸਭ ਕੁਝ ਬਦਲ ਲਓਗੇ, ਸਭ ਕੁਝ ਆਪਣਾ ਅਰੇਸ ਕਰ ਲਓਗੇ। ਰੰਗ ਕਿੱਥੋਂ ਆਪਣਾ ਅਰੇਸ ਕਰ ਲਓਗੇ? ਮੈਂ ਐਗਜ਼ਾਮਪਲਾਂ ਦਿੰਦਾ ਹੁੰਦਾ, ਤੁਸੀਂ ਸ਼ਾਇਦ ਸੁਣੀਆਂ ਹੋਣਗੀਆਂ ਕਿ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਉਹ ਇੱਥੇ ਗੈਂਗਸ ਹਾਇਰ ਕਰਕੇ ਯੂਕਰੇਨੀਅਨਸ ਨੂੰ ਮਾਰ ਦੇਵੇ। ਆਪਾਂ ਰਸ਼ੀਆ ਨਾਲ ਕਹਾਂਗੇ ਚਲੋ ਆਇਲ ਦੀ ਗੱਲ ਕਰਦੇ ਹਾਂ। ਫਿਰ ਸਿੱਖਾਂ ਨਾਲ ਇਹ ਦੋਹਰੇ ਮਾਪਦੰਡ ਕਿਉਂ? ਕਿਉਂਕਿ ਆਪਾਂ ਆਜ਼ਾਦ ਨਹੀਂ ਹੈਗੇ। ਇਹ ਸੈਕੰਡ ਕਲਾਸ ਸਿਟੀਜ਼ਨਸ਼ਿਪ ਇਸ ਨੂੰ ਹੀ ਕਹਿੰਦੇ ਨੇ। ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਸਪੀਚ ਆ, ਉਹ ਬੜੀ ਇੰਪੋਰਟੈਂਟ ਆ। ਉਹ 'ਚ ਉਹਨਾਂ ਨੇ ਕਿਹਾ ਸੀ ਕਿ ਇੱਕ ਨਾ ਇੱਕ ਦਿਨ ਆਉਂਦਾ ਆ ਹਰ ਪਰਦੇਸੀ ਦੇ ਜ਼ਿੰਦਗੀ 'ਚ ਕਿ ਉਹਦੇ ਬੱਚੇ ਘਰ ਆਉਂਦੇ ਨੇ, ਤੇ ਉਹ ਕਹਿੰਦੇ ਨੇ ਕਿ ਬਾਕੀ ਬੱਚੇ ਸਾਨੂੰ ਤੰਗ ਕਰ ਰਹੇ ਨੇ, ਕਹਿੰਦੇ ਨੇ ਗੋ ਬੈਕ ਹੋਮ। ਤੇ ਉਹ ਪੁੱਛਣਗੇ ਤੁਹਾਨੂੰ ਕਿ ਤੁਹਾਡਾ ਹੋਮ ਕਿੱਥੇ ਆ, ਵੇਅਰਸ ਹੋਮ? ਤੇ ਤੁਹਾਡਾ ਜਵਾਬ ਕੀ ਹੋਊਗਾ? ਵੇਅਰਸ ਹੋਮ। ਤੇ ਸਾਡਾ ਕੋਈ ਘਰ ਹੀ ਨਹੀਂ ਹੈਗਾ। ਇਹ ਚਿੰਤਾ ਦਾ ਐਡਾ ਵੱਡਾ ਵਿਸ਼ਾ, ਜੇ ਇੱਥੇ ਸਾਡੀ ਜ਼ਿੰਦਗੀ ਉਹਨਾਂ ਨੇ ਦੁੱਬਰ ਕਰਤੀ, ਖਰਾਬ ਕਰਤੀ, ਤਾਂ ਹੋਮ ਕਿੱਥੇ ਆ? ਸਾਡੇ ਪਿੱਠ ਤੇ ਕੌਣ ਖੜਾ ਆ? ਗੁਰੂ ਤਾਂ ਖੜਾ ਆ, ਪਰ ਕੋਈ ਸਟੇਟ ਤਾਂ ਨਹੀਂ ਹੈਗੀ ਸਾਡੀ। ਤੇ ਤੁਹਾਡੇ ਮਨਾਂ 'ਚ ਇਹ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਸਟੇਟ ਦੇ ਜੋਗੇ ਹੀ ਨਹੀਂ ਹੈਗੇ। ਤੇ ਪਰਫਾਰਮੇਟਿਵ ਸਿਟੀਜ਼ਨਸ਼ਿਪ ਜਿਹੜੀ ਆ ਇੰਡੀਆ 'ਚ ਤਾਂ ਹੈਗੀ ਆ, ਪਾਕਿਸਤਾਨ ਦੀ ਵੀ ਗੱਲ ਕੀਤੀ, ਇੱਥੇ ਵੀ ਹੈਗੀ ਆ। ਆਪਾਂ ਲੰਗਰਾਂ ਦੀ ਗੱਲ ਕਰਦੇ ਹਾਂ ਕਿ ਆਪਾਂ ਕਿਉਂ ਨਹੀਂ ਆਪਣੀਆਂ ਇੰਸਟੀਟਿਊਸ਼ਨਾਂ ਬਣਾਉਂਦੇ? ਆਪਾਂ ਲੰਗਰਾਂ ਤੇ ਇੰਨਾ ਪੈਸਾ ਬਰਬਾਦ ਕਰਦੇ। ਆਪਾਂ ਕਾਹਦਾ ਲੰਗਰਾਂ ਤੇ ਬਰਬਾਦ ਕਰਦੇ ਹਾਂ? ਆਪਾਂ ਦਿਖਾਉਣਾ ਚਾਹੁੰਦੇ ਹਾਂ ਕਿ ਮੈਂ ਗੁੱਡ ਹਾਂ, ਮੈਂ ਤੁਹਾਡੀ ਮਦਦ ਕਰੂੰਗਾ, ਕਿ ਮੇਰੀ ਰਿਸਪੈਕਟ ਕਰੋ, ਮੈਨੂੰ ਮਾਰਿਓ ਨਾ। ਇਹਨੂੰ ਪਰਫਾਰਮੇਟਿਵ ਕਹਿੰਦੇ ਨੇ
ਕਿ ਤੁਸੀਂ ਇੱਕ ਦੁਕਾਨ 'ਚ ਜਾਂਦੇ ਹੋ। ਮੇਰੀ ਡਾਟਰ ਨੇ ਮੇਰੇ ਬਾਰੇ ਇੱਕ ਗੱਲ ਕੀਤੀ ਕਿ ਤੁਸੀਂ ਦੁਕਾਨ 'ਚ ਜਾਂਦੇ ਹੋ ਨਾ, ਤੁਸੀਂ ਆਪ ਫਿਰ ਬੋਲਣ ਦਾ ਮੌਕਾ ਲੱਭਦੇ ਹੋ ਕਾਹਤੇ। ਤੇ ਫਿਰ ਜਦੋਂ ਮੈਂ ਸੋਚਿਆ ਨਾ, ਮੈਂ ਕਿ ਇਸ ਕਰਕੇ ਕਰਦਾ ਆ ਕਿਉਂਕਿ ਮੈਂ ਚਾਹੁੰਦਾ ਉਹ ਮੇਰੀ ਇੰਗਲਿਸ਼ ਸੁਣਨ, ਉਹਨੂੰ ਪਤਾ ਲੱਗੇ ਮੈਂ ਇੰਗਲਿਸ਼ ਐਕਸੈਂਟ ਮੇਰੀ ਕੋਈ ਹੈ ਨਹੀਂ, ਫਿਰ ਮੈਨੂੰ ਮਤਲਬ ਪ੍ਰੋਪਰ ਰਿਸਪੈਕਟਫੁਲੀ ਉਹਨਾਂ ਨਾਲ ਗੱਲ ਕਰਨਾ। ਮੇਨ ਇਨਸਪੈਕਸ਼ਨ ਆਪਣੀ ਕੀਤੀ, ਰੀਜ਼ਨ ਤਾਂ ਇਹੀ ਆ ਕਿ ਉਹ ਸੁਣਨ ਕਿ ਇੰਗਲਿਸ਼ ਚੰਗੀ ਤਰ੍ਹਾਂ ਬੋਲ ਸਕਦਾ ਹੈ, ਮਤਲਬ ਉਹਦਾ ਡਿਸਮਿਸ ਨਾ ਕਰਨਾ। ਇਹ ਗੁਲਾਮੀ ਵੀ ਆ ਕਿ ਮੈਂ ਆਪਣੇ ਆਪ ਨੂੰ ਕਿਉਂ ਪ੍ਰੂਵ ਕਰਾਂ। ਮੇਰੀ ਡਿਗਨਿਟੀ ਆਪਣੇ ਆਪ ਦੇ ਵਿੱਚ ਇੰਟ੍ਰਿੰਸਿਕ ਤੌਰ ਤੇ ਕੋਈ ਨਹੀਂ ਹੈਗੀ। ਇਹਨੂੰ ਕਿਸ ਤਰ੍ਹਾਂ ਆਪਾਂ ਕੰਬੈਟ ਕਰਨਾ ਹੈ। ਮੈਂ ਤੁਸੀਂ ਲਿਖਿਆ ਆਰ ਯੂ ਪੀਸਫੁਲ। ਇੱਕ ਰਿਪੋਰਟਰ ਸੀ, ਉਹ ਮੇਰਾ ਇੰਗੇਜ ਕਰਨ ਤੋਂ ਪਹਿਲਾਂ ਨਾ ਉਹਨੇ ਮੈਨੂੰ ਸਵਾਲ ਪੁੱਛਿਆ। ਮੈਂ ਕਿਹਾ ਤੇਰੇ ਨਾਲ ਮੈਂ ਗੱਲ ਕਰਦਾ, ਇਹ ਪੁਰਾਣੀ ਗੱਲ ਆ ਹੁਣ ਤਾਂ। ਉਹਨੇ ਪਹਿਲਾਂ ਕਹਿੰਦਾ ਆਰ ਯੂ ਪੀਸਫੁਲ। ਮੈਂ ਕਿਹਾ ਗੱਲ ਕਰ, ਕਹਿੰਦਾ ਨੋ, ਪਹਿਲਾਂ ਜਵਾਬ ਦੇ ਆਰ ਯੂ ਪੀਸਫੁਲ। ਕਦੇ ਗੋਰੇ ਨੂੰ ਪੁੱਛਿਆ ਆਰ ਯੂ ਪੀਸਫੁਲ? ਅਸੀਂ ਕਿਉਂ ਇਸ ਤਰ੍ਹਾਂ ਪ੍ਰੂਵ ਆਪਣੇ ਆਪ ਨੂੰ ਕਰੀਏ? ਪਰ ਇਸ ਤਰ੍ਹਾਂ ਹਾਲਾਤ ਬਣ ਚੁੱਕੇ ਨੇ। ਨੈਕਸਟ ਸਲਾਈਡ। ਹੁਣ ਮੈਂ ਸਮਾਪਤੀ ਵੱਲ ਜਾ ਰਿਹਾ। ਇਹ ਅਖੀਰਲੀ ਮੇਰੀ ਸਲਾਈਡ ਹੈ। ਮੇਨ ਗੱਲ ਇਹ ਆ ਕਿ ਆਪਣੇ ਦੇਸ਼ ਬਾਰੇ ਆਪਾਂ ਗੱਲ ਕਰੀਏ। ਉਹ ਉਸ ਨੂੰ ਡਿਫਾਈਨ ਕਰ ਰਹੇ ਨੇ, ਆਪਾਂ ਉਹ ਮੈਦਾਨ ਛੱਡੀ ਜਾਂਦੇ ਆ, ਭਾਵੇਂ ਡਰ ਕਰਕੇ, ਭਾਵੇਂ ਸੋਚ ਕੇ ਕਿ ਨੁਕਸਾਨ ਸਾਡਾ ਹੋਊਗਾ। ਪਰ ਜੇ ਆਪਾਂ ਖਾਲਿਸਤਾਨ ਦੀ ਗੱਲ ਨਾ ਕੀਤੀ ਤਾਂ ਉਹਨਾਂ ਨੇ ਕਰਨੀ ਹੈ, ਤੇ ਉਹਨਾਂ ਨੇ ਕੋਈ ਸਹੀ ਗੱਲ ਨਹੀਂ ਕਰਨੀ, ਤੇ ਸਾਡਾ ਸਗੋਂ ਫਰਜ਼ ਬਣਦਾ ਹੈ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਰਾਜ ਚਲਾਇਆ, ਉਹਦੇ ਵਿੱਚ ਉਹ ਹਲੇਮੀ ਰਾਜ ਦੇ ਵਿੱਚ ਸਭ ਸੁਖਾਲੀ ਉੱਠਿਆ ਹੈ, ਉਹ ਸਾਰਿਆਂ ਦਾ ਭਲਾ ਹੈ। ਜੇ ਆਪਾਂ ਉਸ ਚੀਜ਼ ਵਾਸਤੇ ਆਪਣਾ ਯੋਗਦਾਨ ਨਹੀਂ ਪਾ ਰਹੇ ਤਾਂ ਸਾਨੂੰ ਸਿੱਖ ਆਪਣੇ ਆਪ ਨੂੰ ਖਾਣ ਦਾ ਕੋਈ ਹੱਕ ਨਹੀਂ ਹੈਗਾ। ਤੇ ਨਿਡਰਤਾ, ਹੁਣ ਨਿਰਭੈ ਹੋਣਾ, ਇਹ ਸ਼ੁਰੂਆਤ ਆਪਾਂ ਇੱਥੋਂ ਹੀ ਕੀਤੀ ਸੀ ਨਾ, ਕਿ ਜਿਹੜਾ ਅਕਾਲ ਪੁਰਖ ਦੀ ਭਗਤੀ ਕਰਦਾ ਹੈ, ਸਿੱਖੀ ਨਾਲ ਜੁੜਿਆ ਆ, ਉਹਨੂੰ ਦੱਸਿਆ ਕਿ ਡਰਨ ਦੀ ਕੋਈ ਲੋੜ ਹੀ ਨਹੀਂ। ਡਰਨ ਤਾਂ ਉਹੀ ਆ, ਉਹ ਕਰਨ ਕਰਾਉਣ ਵਾਲਾ ਹੈ। ਸੋ ਆਪਾਂ ਡਰਦੇ ਕਿਸ ਚੀਜ਼ ਤੋਂ ਆ? ਉਹ ਆਪਾਂ ਹਰ ਰੋਜ਼ ਕਹਿੰਦੇ ਆ ਖੋਪਰੀਆਂ ਲਹਾਈਆਂ, ਚਰਖੜੀਆਂ ਨਾਲ ਚੜੇ। ਆਪਾਂ ਤਾਂ ਵੱਧ ਤੋਂ ਵੱਧ ਸਾਡਾ ਵੀਜ਼ਾ ਨਾ ਦੇਣਗੇ ਨਾ, ਇਹੀ ਗੱਲ ਆ, ਵੀਜ਼ਾ ਨਾ ਦੇਣਗੇ। ਇਹ ਕਿੱਡੀ ਕੁਰਬਾਨੀ ਹੈ। ਪਰ ਕੁਰਬਾਨੀ ਤੋਂ ਬਿਨਾਂ ਨਾ ਘਰ ਬਣਦਾ ਆ, ਨਾ ਕੋਈ ਕਾਰੋਬਾਰ ਚੱਲਦਾ ਆ, ਕੋਈ ਇਨਵੈਸਟਮੈਂਟ ਹੁੰਦੀ ਹੈ ਸਾਡੀ, ਨਾ ਕੋਈ ਕੁਰਬਾਨੀ ਹੁੰਦੀ ਹੈ, ਤਾਂ ਦੀ ਕੋਈ ਚੀਜ਼ ਬਣਦੀ ਹੈ। ਇਸ ਚੀਜ਼ ਵਾਸਤੇ ਵੀ ਆਪਾਂ ਸੋਚੀਏ। ਸੋ ਕੀ ਕਰਨਾ ਪੈਣਾ ਹੈ ਕਿ ਜਿਹੜੀ ਸਾਡੀ ਸਿੱਖੀ ਆ ਨਾ, ਉਸ ਨੂੰ ਬਚਾ ਕੇ ਰੱਖੀਏ। ਮੈਂ ਅਫਸੋਸ ਨਾਲ ਕਹਿਣਾ, ਜਿਹੜੇ ਆਪਾਂ ਸਿੱਖ, ਭਾਵੇਂ ਖਾਲਿਸਤਾਨੀ, ਭਾਵੇਂ ਉੱਦਾਂ, ਜਿਹੜੇ ਆਗੂ ਮੇਰੇ ਫਾਦਰ ਜਨਰੇਸ਼ਨ ਸੀ ਨਾ, ਅੱਜ ਮੈਂ ਆਪਣੇ ਦੇਖਦਾ ਉਹ 'ਚ ਬਹੁਤਾਤ ਜਿਹੜੇ ਨੇ ਸਿੱਖੀ ਨਾਲ ਨਹੀਂ ਜੁੜੇ ਹੋਏ। ਬਹੁਤਾਤ ਜਿਹੜਾ ਇੱਥੇ ਆਂਦਾ ਹੈ, ਪੰਜਾਬੀ ਬੋਲਦਾ ਹੈ, ਸਮਝਦਾ ਹੈ, ਉਹਦਾ ਜਿਹੜਾ ਬੱਚਾ ਹੁੰਦਾ ਹੈ ਉਹ ਟੁੱਟੀ ਫੁੱਟੀ ਪੰਜਾਬੀ ਬੋਲ ਲੈਂਦਾ, ਸਮਝ ਲੈਂਦਾ ਹੈ। ਉਸ ਦਾ ਜਿਹੜਾ ਬੱਚਾ ਹੈ ਉਹ ਥੋੜ੍ਹੀ ਬਹੁਤੀ ਪੰਜਾਬੀ ਸਮਝ ਲੈਂਦਾ ਹੈ, ਬੋਲਦਾ ਨਹੀਂ। ਤੇ ਚੌਥੀ ਜਗ੍ਹਾ ਤੇ ਨਾ ਉਹ ਬੋਲਦਾ ਹੈ, ਨਾ ਉਹ ਸਮਝਦਾ ਹੈ। ਬੜਾ ਔਖਾ ਹੈ। 4 ਜਨਰੇਸ਼ਨਾਂ 'ਚ ਤੁਸੀਂ ਆਪਣੀ ਪਹਿਚਾਣ ਜਿਹੜੀ ਉਹ ਗਵਾ ਲੈਣੀ ਹੈ। ਸੋ ਇੰਸਟੀਟਿਊਸ਼ਨਸ ਕਿਹੜੀਆਂ ਨੇ ਸਾਡੇ ਕੋਲ? ਗੁਰਦੁਆਰਿਆਂ 'ਚ ਕਿਹੜੇ ਉਹ ਪ੍ਰੋਗਰਾਮ ਨੇ ਜਿਹੜੇ ਸਿੱਖੀ ਨਾਲ ਜੋੜ ਕੇ ਰੱਖਣਗੇ? ਹੁਣ ਜਿਊਸ਼ ਕਮਿਊਨਿਟੀ ਤੋਂ ਆਪਾਂ ਕਾਫੀ ਕੁਝ ਸਿੱਖ ਸਕਦੇ ਹਾਂ। ਹਾਂ, ਜੋ ਅਤਿਆਚਾਰ ਕਰਦੇ ਨੇ ਉਹ ਆਪਾਂ ਨਹੀਂ ਸਿੱਖ ਸਕਦੇ, ਪਰ ਉਹਨਾਂ ਦਾ ਇੱਕ ਫੈਸਟੀਵਲ ਆ, ਇੱਕ ਹੌਲੀਡੇ, ਯੋਮ ਕਿਪੂਰ ਨੂੰ ਕਹਿੰਦੇ ਨੇ। ਉਹ 2000 ਸਾਲ ਉਹਨਾਂ ਨੇ ਜਲਾਵਤ ਨਹੀਂ ਕੱਟੀ ਹੈ। 2000 ਸਾਲ ਉਹਨਾਂ ਨੂੰ ਆਪਣੇ ਹੋਮਲੈਂਡ ਤੋਂ ਬਾਹਰ ਰਹਿਣਾ ਪਿਆ। ਤੇ ਯੋਮ ਕਿਪੂਰ ਦਾ ਉਹਨਾਂ ਦਾ ਡਿਨਰ ਜਿਹੜਾ ਹੁੰਦਾ ਸੀ ਨਾ, ਉਹ ਹਰੇਕ ਸਾਲ ਉਹ ਕਹਿੰਦੇ ਹੁੰਦੇ ਸੀ ਨੈਕਸਟ ਈਅਰ ਇਨ ਜਰੂਸਲਮ। ਭਾਵੇਂ ਸੰਭਵ ਸੀ, ਬਿਲਕੁਲ ਹੀ ਅਸੰਭਵ ਕਿ ਨੈਕਸਟ ਈਅਰ ਇਨ ਜਰੂਸਲਮ ਹੋ ਹੀ ਨਹੀਂ ਸਕਦਾ ਤੁਹਾਡਾ, ਪਰ ਉਹਨਾਂ ਦੀ ਕਹਾਵਤ ਪੱਕੀ ਬਣ ਗਈ, ਉਹਨਾਂ ਦਾ ਰਿਚੁਅਲ ਬਣ ਗਿਆ ਕਿ ਉਸ ਡਿਨਰ 'ਚ ਉਹਨਾਂ ਨੇ ਕਹਿਣਾ ਹੀ ਕਹਿਣਾ ਨੈਕਸਟ ਈਅਰ ਇਨ ਜਰੂਸਲਮ, ਕਿ ਅਗਲੇ ਸਾਲ ਇਹ ਡਿਨਰ ਜਿਹੜਾ ਹੈ ਆਪਾਂ ਜਰੂਸਲਮ ਜਾ ਕੇ ਕਰਾਂਗੇ। ਇਹ ਸੋਚ ਸਾਨੂੰ ਵੀ ਰੱਖਣੀ ਪੈਣੀ ਹੈ ਕਿ ਖਾਲਿਸਤਾਨ ਅੱਜ ਬਣੇ, ਭਾਵੇਂ ਮੇਰੇ ਬੱਚੇ ਬਣਾਉਣ, ਭਾਵੇਂ ਉਸ ਤੋਂ ਅਗਲੀ ਜਨਰੇਸ਼ਨ, ਭਾਵੇਂ ਉਸ ਤੋਂ ਅਗਲੀ ਜਨਰੇਸ਼ਨ, ਮੈਟਰ ਨਹੀਂ ਕਰਦਾ। ਪਰ ਆਪਾਂ 2+2 = 5 ਨਹੀਂ ਮੰਨਣਾ। ਉਹ ਸਾਡੀ ਡਿਫੀਟ ਆ। ਸਾਨੂੰ ਮਾਰਨ, ਸਾਨੂੰ ਖਤਮ ਕਰਨ, ਉਹ ਕੋਈ ਡਿਫੀਟ ਨਹੀਂ। ਪਰ ਜਦੋਂ ਆਪਾਂ 2+2 = 5 ਮੰਨ ਗਏ ਨਾ, ਕਿ ਹਾਂ ਆਪਾਂ ਹਿੰਦ ਦੀ ਚਾਦਰ ਹੀ ਹਾਂ, ਹਾਂ ਆਪਾਂ ਤੁਹਾਡੀ ਸੋੜ ਬਾਂਹ ਹੀ ਹਾਂ,
ਤਾਂ ਉਹ ਸਾਡੇ ਜੀਣ ਦਾ ਕੋਈ ਲਾਭ ਨਹੀਂ, ਉਹ ਸਾਡੀ ਹਾਰ ਆ। ਸੋ ਨੈਕਸਟ ਈਵੈਂਟ ਅੰਮ੍ਰਿਤਸਰ ਜਿਹੜੀ ਸੋਚ ਆ, ਇਹ ਨਹੀਂ ਕਹਿੰਦਾ ਕਿ ਤੁਸੀਂ ਇਹ ਪੱਕਾ ਆਪਣਾ ਰਿਚੁਅਲ ਬਣਾਓ, ਪਰ ਇਹ ਸੋਚ ਜ਼ਰੂਰ ਰੱਖੋ ਕਿ ਨੈਕਸਟ ਈਵੈਂਟ ਅੰਮ੍ਰਿਤਸਰ, ਕਿ ਸਾਡਾ ਆਪਣਾ ਰਾਜ ਹੋਊਗਾ। ਸੋ ਇਹ ਸਾਰੀ ਗੱਲ ਜਿਹੜੀ ਆ ਇਹ ਇੱਥੋਂ ਹੀ ਆਉਂਦੀ ਆ ਕਿ ਗੁਲਾਮੀ ਆਪਣੇ ਦਿਲਾਂ ਚੋਂ ਜਿਹੜੀ ਆ ਉਹ ਨਹੀਂ ਕਬੂਲਣੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਆ ਉਸ ਦਾ ਸਹੀ ਮਾਇਨਿਆਂ ਨਾਲ ਆਪਾਂ ਉਦੋਂ ਹੀ ਆਪਾਂ ਕਮੈਮੋਰੇਟ ਕਰਾਂਗੇ ਜਦੋਂ ਇਹ ਜਿਹੜੀ ਦਿਲਾਂ 'ਚ ਗੁਲਾਮੀ ਬੈਠ ਚੁੱਕੀ ਹੈ ਉਹ ਆਪਣੇ ਦਿਲਾਂ 'ਚੋਂ ਕੱਢਾਂਗੇ ਤੇ ਆਪਣੇ ਸਰਬੱਤ ਦੇ ਭਲੇ ਵਾਲੇ ਹਲੇਮੀ ਰਾਜ, ਖਾਲਸਾ ਰਾਜ, ਖਾਲਿਸਤਾਨ ਦੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਜਿੰਦਾਬਾਦ। ਸੋ ਭਾਈ ਬਲਪ੍ਰੀਤ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਕੰਟੈਕਸਚੁਅਲਾਈਜ਼ ਕੀਤਾ, ਸਪੈਸ਼ਲੀ ਜਿਨ੍ਹਾਂ ਚੈਲੰਜਸ ਨੂੰ ਅਸੀਂ ਅੱਜ ਇੱਥੇ ਕੈਨੇਡਾ ਦੇ ਵਿੱਚ ਫੇਸ ਕਰ ਰਹੇ ਹਾਂ ਉਹਨੂੰ ਆਪਣਾ ਫੋਕਸ ਰੱਖ ਕੇ ਉਹਨਾਂ ਨੇ ਭੈ ਦੀ ਗੱਲ ਕੀਤੀ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਉਹਨਾਂ ਨੇ ਚਾਨਣਾ ਪਾਇਆ, ਪਰ ਉਹਦੇ ਨਾਲ ਜਿਹੜੀ ਕਰੰਟ ਕੌਂਟੈਕਸਟ ਆ, ਜਿਸ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ, ਜਿੱਥੇ ਆਪਾਂ ਵਸ ਰਹੇ ਹਾਂ, ਉਹਦੇ ਵਿੱਚ ਸਾਡੀ ਕੀ ਅਸਲੀਅਤ ਆ, ਉਹਦੇ ਉੱਤੇ ਉਹਨਾਂ ਨੇ ਇੱਕ ਸ਼ੀਸ਼ੇ ਵਾਂਗੂ ਸਾਨੂੰ ਸਾਡੇ ਅੱਗੇ ਰੱਖਿਆ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਆਪਣੇ ਵਿਚਾਰ ਸੰਗਤ ਅੱਗੇ ਪੇਸ਼ ਕੀਤੇ ਆ। ਤੇ ਹੁਣ ਮੈਂ ਇੱਕ ਅੱਧੇ ਘੰਟੇ ਦੀ ਬ੍ਰੇਕ ਲੰਚ ਵਾਸਤੇ ਸੰਗਤ ਨੂੰ ਬੇਨਤੀ ਕਰੂੰਗਾ, ਤੇ ਇਸੇ ਹੀ ਤਰ੍ਹਾਂ ਆਪਾਂ ਜੁੜੇ ਰਹਿਣਾ, ਤੇ ਇਸ ਤੋਂ ਬਾਅਦ ਫਿਰ ਅਗਲੇ ਬੁਲਾਰੇ ਹੋਣਗੇ। ਪਰ ਇਸ ਤੋਂ ਪਹਿਲਾਂ ਭਾਈ ਬਲਪ੍ਰੀਤ ਸਿੰਘ, ਕਿਉਂਕਿ ਉਹ ਸਾਡੇ ਵਿੱਚ ਇਸ ਵੇਲੇ ਮੌਜੂਦ ਨੇ, ਤੇ ਉਹਨਾਂ ਦਾ ਇੱਕ ਬੁਲਾਰੇ ਦੇ ਤੌਰ 'ਤੇ ਸਨਮਾਨ ਕਰਾਉਣ ਲਈ ਮੈਂ ਡਾਕਟਰ ਅਮਰਜੀਤ ਸਿੰਘ, ਗਿਆਨੀ ਜੀਵਾ ਸਿੰਘ, ਪ੍ਰਿਤਪਾਲ ਸਿੰਘ, ਭਾਈ ਕਰਨਜੀਤ ਸਿੰਘ ਰੰਧਾਵਾ ਤੇ ਗਿਆਨੀ ਗੁਰਵਿੰਦਰ ਸਿੰਘ ਹੁਣਾਂ ਨੂੰ ਬੇਨਤੀ ਕਰੂੰਗਾ ਕਿ ਉਹ ਬਲਪ੍ਰੀਤ ਸਿੰਘ ਹੁਣਾਂ ਨੂੰ ਵਿੰਡਜ਼ਰ ਦੀ ਸੰਗਤ ਵੱਲੋਂ ਇਸ ਕਾਨਫਰੰਸ 'ਤੇ ਪਹੁੰਚਣ ਲਈ, ਤੇ ਹੋਰ ਜੋ ਉਹ ਸੇਵਾਵਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਤੌਰ 'ਤੇ ਕੈਨੇਡਾ ਵਿੱਚ ਕਰਦੇ ਆਏ ਨੇ, ਉਹਨਾਂ ਲਈ ਸਨਮਾਨ ਦੇਣ। ਭਾਈ ਬਲਪ੍ਰੀਤ ਸਿੰਘ। ਇਸ ਦੇ ਨਾਲ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਗਲੇ ਜੋ ਬੁਲਾਰੇ ਆ ਇਸ ਕਾਨਫਰੰਸ ਦੇ, ਉਹ ਡਾਕਟਰ ਅਮਰਜੀਤ ਸਿੰਘ ਜੀ, ਜੋ ਇਸ ਵੇਲੇ TV 84 ਤੇ ਖਾਲਿਸਤਾਨ ਅਫੇਅਰ ਸੈਂਟਰ ਰਾਹੀਂ ਪਿਛਲੇ ਕਈ ਦਹਾਕਿਆਂ ਤੋਂ ਇੱਥੇ US ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਬੁਲਾਰੇ ਵਜੋਂ ਤੇ ਈਵਨ ਪੰਥਕ ਕਮੇਟੀ ਦੇ ਰੈਪਰੈਜ਼ੈਂਟੇਟਿਵ ਵਜੋਂ ਬਹੁਤ ਚਿਰ ਤੋਂ ਸੇਵਾ ਕਰਦੇ ਆ ਰਹੇ ਨੇ। ਕਦੀ ਵੀ ਉਹ ਥੱਕੇ ਜਾਂ ਅੱਕੇ ਨਹੀਂ ਗਏ, ਆਪਣੀਆਂ ਸੇਵਾਵਾਂ ਨਿਰੰਤਰ ਉਹਨਾਂ ਦੀਆਂ ਜਾਰੀ ਰਹੀਆਂ, ਤੇ ਹਾਲੇ ਵੀ ਉਹ ਉਸੇ ਸਟੈਂਡ ਦੇ ਉੱਤੇ ਖੜੇ ਨੇ। ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਇਹ ਟੌਪਿਕ ਦਿੱਤਾ ਕਿ ਕਿਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸਰਬ ਸਾਂਝੀ ਆਈਡੈਂਟੀਟੀ ਆ, ਇੱਕ ਜਗਤ ਗੁਰੂ ਵਜੋਂ ਉਹਨਾਂ ਦੀ ਆਈਡੈਂਟੀਟੀ ਆ, ਉਹਨੂੰ ਕਿਸ ਤਰੀਕੇ ਨਾਲ ਇੱਕ ਖਿੱਤੇ ਲਈ ਅਸਿਮੀਲੇਟ ਕੀਤਾ ਜਾ ਰਿਹਾ, ਜਿਹਦੇ ਵਿੱਚ ਆਪਾਂ ਆਮ ਤੌਰ 'ਤੇ ਹਿੰਦ ਦੀ ਚਾਦਰ ਦਾ ਨੈਰੇਟਿਵ ਸੁਣਦੇ ਹਾਂ। ਤੇ ਇਹ ਨਿਗਾ ਕਿ ਇਹ ਜਿਹੜਾ ਹਿੰਦ ਦੀ ਚਾਦਰ ਲਫ਼ਜ਼ ਆ, ਇਸ ਨੂੰ ਵੀ ਇੱਕ ਤਰੀਕੇ ਨਾਲ ਇਹਦਾ ਨੈਰੇਟਿਵ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਕਰੰਟ ਜੋ ਇੰਡੀਆ ਦਾ ਕੌਂਟੀਨੈਂਟ ਆ, ਉਹਦੇ ਹੀ ਪਰਥਾਏ, ਜਾਂ ਇੰਡੀਆ ਦੀ ਜਿਹੜੀ ਕਰੰਟ ਜੀਓਗ੍ਰਾਫੀ ਆ, ਜਾਂ ਆਪਾਂ ਕਹਿ ਸਕਦੇ ਹਾਂ ਕਰੰਟ ਬਾਰਡਰਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਸ ਹੀ ਲਿਮਿਟਿਡ ਪਰਸਪੈਕਟਿਵ ਦੇ ਵਿੱਚ ਦਿਖਾਇਆ ਜਾ ਰਿਹਾ। ਤੇ ਉਹਨਾਂ ਦਾ ਜਿਹੜਾ ਸਿੱਖ ਸਰੋਤਾਂ ਦੇ ਵਿੱਚ ਪਰਸਪੈਕਟਿਵ ਆ ਕਿ ਉਹ, ਜਿਸ ਤਰ੍ਹਾਂ ਕਵੀ ਸੈਨਾਪਤ ਜੀ ਨੇ ਲਿਖਿਆ ਹੈ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਉਹਦੇ ਵਿੱਚ ਜਿਹੜਾ ਸਿੱਖ ਮੌਲਿਕਤਾ ਤੋਂ ਜਿਹੜਾ ਪਰਸਪੈਕਟਿਵ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਮਿਲਦਾ, ਉਹਦੇ ਬਾਰੇ ਚਾਨਣਾ ਪਾਉਣਗੇ। ਤੇ ਹੁਣ ਦੇ ਸੰਘਰਸ਼ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਤਰੀਕੇ ਨਾਲ ਯਾਦ ਕਰਨਾ ਕਿਉਂ ਜ਼ਰੂਰੀ ਆ, ਤੇ ਕਿ ਇਸ ਤਰੀਕੇ ਨਾਲ ਯਾਦ ਕਰਕੇ ਸਾਡੇ ਅਗਲੇ ਰਾਹ ਕੀ ਹੋਣਗੇ। ਸੋ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਬੇਨਤੀ ਆ ਕਿ ਉਹ ਸੰਗਤ ਅੱਗੇ ਰੂਬਰੂ ਹੋਣ ਤੇ ਆਪਣੇ ਵਿਚਾਰ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। कैनेडा मुल्क दे ओंटारियो प्रोविंस दे विंडसर शहर विच इस खूबसूरत यूनिवर्सिटी दे खूबसूरत ऑडिटोरीयम विच अज दे इस इकट्ठ दा प्रबंध करन लई मैं जिथे भाई हरजिंदर सिंह जी उन्हां दी समुची टीम नूं मुबारकबाद दिंदा है, उत्थे ये मैसेज जिहड़ा इस सरजमीन तो जा रहा है वो इस हॉल विच मौजूद वीरां भैणां तक नहीं है। मीडिया राहीं TV 84 दे मीडियम राहीं ਲੱਖਾਂ ਲੋਕਾਂ तक ਇਹ ਸੁਨੇਹਾ आने वाले दिनों ਦੇ ਵਿੱਚ ਪਹੁੰਚੇਗਾ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ कि सवेरे 9 बजे तो गुरबाणी कीर्तन दे नाल गुरमत संगीत दे साजां तंती साजां दे नाल इसदा दी आरंभता हुई और जेड़े डिस्टिंग्विश्ड बुलारियां ने अड अड आस्पैक्ट्स जेड़े कि बड़ी बरीकी दे नाल भाई साहब उन्हां दी टीम ने चुने गुरु साहबान दे जीवन ते भी और खास तौर ते जदों तक असीं कंक्लूजन तक पहुंचे हैं मेरे तो पहला भाई बलप्रीत सिंह जिन्हां ने अपनी प्रेजेंटेशन दे विच वो चैलेंजेस जिहड़े अज भारत की सरजमीन के उत्ते सिख कौम नूं दरपेश ने और लगभग 125 साल पहला जिहड़े साडे पुरखे कैनेडा की धरती ते आए जिन्हां ने बहुत सारा संघर्ष किया जिहदे लई अजे भी कामागाटा मारू नूं लैके मुआफिया का सिलसिला भी सरकारी पद्धर ते जारी है। लेकिन इस दे बावजूद कैनेडा दे विच की चैलेंजेस ने असी बड़े फखर नाल कहते हैं कि कैनेडा च 20+ मैंबर पार्लीमेंट अड अड पार्टियां दे विच बैठे सिक्खी मूल दे ने, पर असी ये देख रहे हैं कि 18 जून 2023 तो बाद जदों कि सरी गुरुद्वारा साहब के कांपलैक्स दे विच हरदीप सिंह निज्जर जिहड़े गुरुद्वारे दे मुख सेवादार भी सन, खालिस्तान रेफरेंडम नाल भी जुड़े हुए सन, उन्हां दा कोल्ड ब्लडेड मर्डर शहादत है। लेकिन इस मुल्क दे विच इस किस्म दा कारा होना और ये भी शायद जिन्नी की डिप्लोमेसी जां बिहाइंड द कर्टन्स इंटैलीजेंस एजेंसियां की गल तो अक्सर हुंदी है और शायद ये पहली बार होया किते दुनिया दे विच कि उस मुल्क के प्राइम मिनिस्टर ने कैनेडियन प्राइम मिनिस्टर जस्टिन ट्रूडो ने ठीक 3 महीने बाद 18 सितंबर 2023 नूं कैनेडियन पार्लीमेंट खलो के इस मर्डर के लिए भारत सरकार नूं जिम्मेवार दस्या और सबसीक्वेंटली उस दे 6 भारत के टॉप डिप्लोमैट जिन्हां दे विच संजय वर्मा उन्हां दा हाई कमिश्नरशिप भी शामिल सी, उन्हां नूं परसोना नॉन ग्रेटा कह के मुल्क चों बाहर कढ़िया गया। लेकिन इस दे बावजूद इन्हां लगभग 3 सालों के विच ये व्हील कितनी तेजी नाल घूमे कि इस मुल्क का प्राइम मिनिस्टर इनवाइट भी करता है मोदी नूं, फॉरेन मिनिस्टर अनिता आनंद स्पैशल कई फॉर्म्स से मिलती है और वापस स्टेट टॉक्स और वापस हाई कमिश्नर और ये जिहड़ा दिनेश पटनायक हाई कमिश्नर इसने पिछले दिनी मेन चैनल नूं इंटरव्यू देंदे जिस किस्म का जहर उगलिया है वो ये दस रहा है कि साडियां आज़ादियां बेसिक लिबर्टीज उत्थे तां जो चल ही रहा 78 साल तो इन जनरल और पिछले 41 साल तो इन पर्टिकुलर, पर इस मुल्क के अंदर भी उस भारतीय रजीम के गंदे हथ खूनी हथ ना सिर्फ ट्रांसनैशनल रिप्रैशन तक पहुंचे ने, ईवन इत्थों दियां मुढ़लियां आज़ादियां फरौतियां का दौर जिस नूं विदिन जस्टिस हॉक कमीशन की रिपोर्ट सामने सी खुद मन्निया अमित शाह इन्हां नूं हैड करदा है, लारेंस बिश्नोई वर्गा बंदा है जिहड़ा गुजरात के साबरमती दे विच उस नूं सेफ रखिया होया है और ये जिन्नियां कहानियां जड़ियां ने बिल्ड कीतियां जांदियां ने
ਇਹ ਸਾਰੇ ਹੀ ਇਹਨਾਂ ਦੇ ਕਲਾਕਾਰ ਨੇ। ਉਹ ਗੋਲਡੀ ਬਰਾੜ ਦੇ ਨਾਂ ਥੱਲੇ ਹੋਏ, ਲਾਰੈਂਸ ਬਿਸ਼ਨੋਈ ਹੋਏ, ਜਾਂ ਉਹਦੇ ਭਰਾ ਨੂੰ ਜਿਨ੍ਹਾਂ ਨੂੰ FBI ਨੇ ਪਿਕ ਕਰਕੇ ਪਿਛਲੇ ਦਿਨਾਂ 'ਚ ਡਿਪੋਰਟ ਕੀਤਾ ਹੈ, ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ ਰਾਹ ਦੇ ਰਾਹੀਂ ਆਪਰੇਟ ਕੀਤੇ ਜਾ ਰਹੇ ਨੇ। ਕਿਉਂਕਿ ਇਹ ਕਰੰਟ ਸਾਡੇ ਸਾਹਮਣੇ ਚੈਲੰਜਸ ਨੇ। ਗੱਲ ਅਸੀਂ ਕਰਾਂਗੇ ਜਿਵੇਂ ਜੋ ਮੈਨੂੰ ਵਿਸ਼ਾ ਦਿੱਤਾ ਗਿਆ ਉਸ ਦੇ ਉੱਤੇ ਵੀ, ਲੇਕਿਨ ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਸਿੱਖੀ ਸਿਧਾਂਤ, ਸਿੱਖ ਵਿਚਾਰਧਾਰਾ, ਗੁਰਮਤ ਫਲਸਫਾ ਦੇਖਦੇ ਹਾਂ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਪ੍ਰਥਾਏ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਇਹ ਰਾਜ ਜਿਹੜਾ ਅਬਚਲ ਅਟਲ, ਜਦੋਂ ਭੱਟ ਕਹਿੰਦੇ ਨੇ ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਇਹ ਆਦਿ ਪੁਰਖ ਨਿਰੰਕਾਰ ਦਾ ਫਰਮਾਨ ਹੈ। ਉਹ ਪਹਿਲਾਂ ਅਵਤਾਰਵਾਦ ਦੀ ਗੱਲ ਕਰਦੇ ਨੇ ਕਿ ਤ੍ਰੇਤੇ 'ਚ, ਦੁਆਪਰ 'ਚ, ਸਤਯੁਗ 'ਚ, ਪਰ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਇਹ ਅਬਚਲ ਹੈ, ਹਿੱਲਣ ਵਾਲਾ ਨਹੀਂ ਹੈ, ਅਟਲ ਹੈ, ਅਟਰਨਲ ਹੈ। ਇਹ ਨਿਰੰਕਾਰ ਦਾ ਫਰਮਾਨ ਹੈ। ਔਰ ਇਸ ਗੁਰਮਤ ਗਾਡੀ ਰਾਹ ਪ੍ਰਥਾਏ ਜਦੋਂ ਅਸੀਂ ਯੂਨੀਕਨੈਸ ਦੀ ਗੱਲ ਕਰਦੇ ਹਾਂ ਤੇ ਸਾਡੇ ਵੱਡੇ ਸਕਾਲਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਇਹ ਯਾਦ ਦਹਾਨੀ ਕਰਵਾਉਂਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਤੇ ਜਦੋਂ ਅਸੀਂ ਪੱਟਾਂ ਦੇ ਸਵਈਏ ਪੜ੍ਹਦੇ ਹਾਂ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਨਿਰਮਲ ਪੰਥ, ਇਹ ਵਿਲੱਖਣ ਪੰਥ, ਇਹ ਉੱਤਮ ਪੰਥ ਜਿਹੜਾ ਉਸ ਧਰਤੀ ਦੇ ਉੱਤੇ ਨਾਜ਼ਲ ਹੁੰਦਾ ਹੈ, ਰਿਵੀਲ ਕੀਤਾ ਜਾਂਦਾ ਹੈ, ਰਿਵੀਲ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਇਸ ਲੋਕਾਈ ਦੇ ਲਈ। ਔਰ ਉਹ ਮੈਸੇਜ ਇਹ ਹੀ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਸ ਪ੍ਰਤਾਏ ਸੈਨਾਪਤੀ ਨੂੰ ਅਸੀਂ ਕੋਟ ਕਰਦੇ ਹਾਂ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਗੁਰੂ ਨਾਨਕ ਪਾਤਸ਼ਾਹ ਪ੍ਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਹੁਣ ਜਦੋਂ ਅਸੀਂ ਜਗਤ ਗੁਰੂ ਕਵਾਂਗੇ ਤੇ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਜਗਤ, ਸੰਸਾਰ, ਸ੍ਰਿਸ਼ਟੀ, ਇਹ ਮਹਿਜ਼ ਇਸ ਪਲੈਨਟ ਤੱਕ ਜਾਂ ਇਸ ਧਰਤੀ ਤੱਕ ਮਹਿਦੂਦ ਨਹੀਂ ਹੈ। ਇਸ ਦੇ ਵਿੱਚ ਗੈਲੈਕਸੀਜ਼ ਨੇ, ਕਾਇਨਾਤ ਹੈ, ਸਮੁੱਚਾ ਯੂਨੀਵਰਸ ਹੈ, ਸਮੁੱਚਾ ਬ੍ਰਹਿਮੰਡ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਉਸ ਬ੍ਰਹਿਮੰਡ ਦੇ ਵਿੱਚ ਯੂਨੀਕ ਜਗਤ ਗੁਰੂ ਨੇ। ਪ੍ਰੋਫਿਟ ਦੇ ਤੌਰ ਦੇ ਉੱਤੇ ਉਹਨਾਂ ਦਾ ਮੈਸੇਜ ਹੈ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਵੀ ਇਹ ਸਾਰੇ ਬ੍ਰਹਿਮੰਡ ਦੀ ਗੱਲ ਕਰਦੇ ਨੇ ਤੇ ਸਾਡੀ ਸੋਹਿਲੇ ਦੀ ਬਾਣੀ 'ਚ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਗगन में थाल रव चंद दीपक बने, तारका मंडल जनक मोती, धूप मल्याण लो पवन चवरो करे, सगल बन राय फुलंत ज्योति, कैसी आरती होए पवखंडना तेरी आरती, अनहता शब्द वाजंत पेरी। ਇਹ ਗੁਰੂ ਨਾਨਕ ਪਾਤਸ਼ਾਹ ਦਾ ਬ੍ਰਹਮੰਡ ਇਸ ਧਰਤੀ ਦੇ ਉੱਤੇ ਫਿਰ ਜਿਹੜੀਆਂ ਵੈਲਿਊਜ਼ ਸਿੱਖਾਂ ਦੀਆਂ ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸ਼ੁਰੂਆਤ ਗੁਰਮਤ ਗਾਡੀ ਰਾਹ ਦੀ 10ਵੇਂ ਪਾਤਸ਼ਾਹ 1699 ਈਸਵੀ 1756 ਬਿਕਰਮੀ ਉਸ ਸ਼ਿਵਾਲਕ ਹਿਲਸ ਤੋਂ ਜਿਹੜਾ 80,000 ਦੇ ਇਕੱਠ ਚੋਂ 5 ਪਿਆਰਿਆਂ ਦੇ ਰੂਪ ਦੇ ਵਿੱਚ ਖਾਲਸਾ ਪੰਥ, ਉਹੀ ਉੱਤਮ ਪੰਥ, ਉਹੀ ਨਿਰਮਲ ਪੰਥ ਜਿਸ ਪ੍ਰਥਾਏ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, खालसा मेरी जान की जान, खालसा मेरो प्राण को प्राण, खालसा मेरो मैं खालसे का, ओत पोत सागर बंदेओ। पातशाहत जिहड़ी गुरु नानक साहब राही नाजल हुई वो अल्टीमेटली इन गरीब सिखन को देऊं पातशाही, ये याद रखें हमारी गुरियाई। मीरी ते पीरी जिस दे लई शब्द राज ते जोग गुरु नानक पातशाह लई वरते गए। फिर असी 6वें पातशाह तक मीरी पीरी ਜਾਂ ਭਗਤੀ ਸ਼ਕਤੀ ਤੇ ਸੰਤ ਸਿਪਾਹੀ। ਔਰ ਮੈਂ ਜਦੋਂ ਦੇਗ ਔਰ ਤੇਗ ਦੀ ਗੱਲ ਚੱਲ ਰਹੀ ਸੀ ਤੇ ਇਸ ਨੂੰ ਜੇ ਫਾਈਨੈਂਸ ਦੇ ਨਾਲ ਦੇਖੀਏ, ਦੇਗ ਦੇ ਨਾਲ ਇਕਨੋਮਿਕਲ ਪ੍ਰੋਸਪੈਰਿਟੀ ਜੁੜੀ ਹੋਈ ਹੈ, ਜੀਵਨ ਦੀਆਂ ਸਾਰੀਆਂ ਲੋੜਾਂ ਦਾ ਮੁਕੰਮਲ ਹੋਣਾ ਜੁੜਿਆ ਹੋਇਆ ਹੈ, ਤੇਗ ਦੇ ਨਾਲ ਗੁਲਾਮੀ ਦੇ ਸੰਗਲ ਕੱਟਣਾ ਵੀ ਹੈ ਤੇ ਉਸ ਆਜ਼ਾਦੀ ਦੀ ਹਿਫਾਜ਼ਤ ਵੀ ਹੈ। ਇਹ ਜਦੋਂ ਮੁਕੰਮਲ ਫਲਸਫਾ ਦੇਗ ਤੇ ਤੇਗ ਦਾ, ਮੀਰੀ ਤੇ ਪੀਰੀ ਦਾ,
ਤੇ ਅਲਟੀਮੇਟਲੀ ਗ੍ਰੰਥ ਤੇ ਪੰਥ ਦਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਔਰ ਉਸ ਗੁਰੂ ਗ੍ਰੰਥ ਸਾਹਿਬ ਦੇ ਲੜ ਪੰਥ ਨੂੰ ਲਾਣਾ। ਔਰ ਇਹ ਵੀ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਜਦੋਂ ਜਦੋਂ ਚੈਲੰਜਸ ਆਏ ਨੇ, ਜੇ ਅਸੀਂ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਅਸੀਂ ਮੀਰੀ ਇਸ ਲਈ ਲੈਣੀ ਹੈ, ਪੋਲੀਟੀਕਲ ਸੋਵਰਨਿਟੀ ਦੀ ਸਾਡੀ ਸਟਰਗਲ ਇਸ ਲਈ ਹੈ ਤਾਂ ਕਿ ਅਸੀਂ ਪੀਰੀ ਕਮਾ ਸਕੀਏ। ਜੀਵਨ ਦਾ ਮਨੋਰਥ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਸੱਚ ਦੀ ਢੂੰਡ, ਸੱਚ ਦੀ ਭਾਲ, ਜਿਹੜੇ ਸਾਰੇ ਸਕੂਲ ਆਫ ਥਾਟ, ਕਿਉਂਕਿ ਇੰਨਾ ਕੁਝ ਇਸ ਵੇਲੇ ਦਿਮਾਗ 'ਚ ਚੱਲ ਰਿਹਾ ਹੈ। ਜਿਵੇਂ ਡਾਕਟਰ ਕਮਲਜੀਤ ਸਿੰਘ ਹੋਰਾਂ ਨੇ ਜਦੋਂ ਉਹਨਾਂ ਨੇ ਸੈਮੈਟਿਕ ਰਿਲੀਜਨਸ ਔਰ ਐਰੀਅਨ ਰਿਲੀਜਨਸ ਦੀ ਗੱਲ ਕੀਤੀ ਔਰ ਉਸ ਸਾਰੇ ਕੰਟੈਕਸਟ ਦੇ ਵਿੱਚ ਉਹਨਾਂ ਨੇ ਆਟੋਮੈਨ ਅੰਪਾਇਰ, ਬਾਬਰ ਸ਼ਾਹੀ ਜਾਂ ਔਰੰਗਜ਼ੇਬੀ ਅੰਪਾਇਰ, ਜਿਸ ਦੀਆਂ ਨਾਨਕੇ ਤੇ ਦਾਦਕੇ ਦੀਆਂ ਜੜ੍ਹਾਂ ਚੰਗੇਜ਼ ਖਾਨ ਤੇ ਫਿਰ ਤੈਮੂਰ ਦੇ ਨਾਲ ਜਾ ਕੇ ਜੁੜਦੀਆਂ ਨੇ। ਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਲਰੇਡੀ 5000 ਸਾਲ ਦੀਆਂ ਦੋਵੇਂ ਹੀ ਸਿਵਲਾਈਜੇਸ਼ਨ, ਇਹ ਵਿਚਕਾਰ ਮਿਡਲ ਈਸਟ ਦੀ ਸੈਮੈਟਿਕ ਰਿਲੀਜਨਸ ਦੀ ਔਰ ਸਾਡੇ ਖਿੱਤੇ ਦੇ ਵਿੱਚ ਆਰੀਅਨ ਰਿਲੀਜਨਸ ਦੀ, ਜਿਸ ਆਰੀਅਨਸ ਦੇ ਵਿੱਚ ਰਿਗਵੇਦ ਦੇ ਨਾਲ, ਜਿਹੜਾ ਲਗਭਗ 3500 ਸਾਲ ਪੁਰਾਣਾ ਵੈਦਿਕ ਥਾਟ ਜਾਂ ਹਿੰਦੂ ਲਫ਼ਜ਼ ਤਾਂ ਹੈ ਨਹੀਂ ਹੈ, ਈਵਨ ਵੇਦਾਂ ਦੇ ਵਿੱਚ ਕੋਈ ਅਵਤਾਰਵਾਦ ਜਾਂ ਕੁਛ ਨਹੀਂ ਹੈ, ਰਾਮ ਜੀ, ਕ੍ਰਿਸ਼ਨ ਜੀ, ਇਹ ਸਾਰੇ ਪੁਰਾਣਿਕ ਰੂਪ ਦੇ ਵਿੱਚ ਸਾਹਮਣੇ ਆਏ ਨੇ। ਲੇਕਿਨ ਜਦੋਂ ਐਰੀਅਨ ਮਜ਼ਹਬਾਂ ਦੀ ਗੱਲ ਹੁੰਦੀ ਹੈ ਤੇ ਫਿਰ ਹਿੰਦੂ ਮਤ ਹੈ, ਬੁੱਧ ਮਤ ਹੈ ਜਿਹੜਾ ਈਸਾ ਤੋਂ ਲਗਭਗ 500 ਸਾਲ ਪਹਿਲਾਂ ਹੋਏ, ਜੈਨ ਮਤ ਹੈ ਤੇ ਉਸ ਧਰਤੀ ਤੇ 557 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਔਰ ਇਧਰ ਸੈਮੈਟਿਕ ਧਰਮਾਂ ਦੇ ਵਿੱਚ ਜਿਹੜੀਆਂ 4 ਕਿਤਾਬਾਂ ਦੀ ਗੱਲ ਹੈ, ਭਾਵੇਂ ਫੋਲ ਕਿਤਾਬਾਂ ਚਾਰੇ, ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਉਹ ਜ਼ਰੇਬ ਹੈ, ओल्ड टेस्टामेंट है, न्यू टेस्टामेंट है और कुरान मजीद है या कुरान शरीफ है। ਹੁਣ ਇਹ ਆਲਰੇਡੀ ਐਗਜ਼ਿਸਟ ਕਰਦੇ ਸੀ, ਲੇਕਿਨ ਗੁਰੂ ਨਾਨਕ ਸਾਹਿਬ ਦਾ ਥਾਟ ਕਿਉਂ ਯੂਨੀਕ ਹੈ ਤੇ ਕਿਉਂ ਇਸ ਦੇ ਨਾਲ ਮੁਗਲਿਆ ਸਲਤਨਤ ਨੇ ਵੀ ਵੈਰ ਪਾਇਆ ਔਰ ਕਮਾਇਆ। ਔਰ ਅੱਜ ਉਹ ਹਿੰਦੂ ਤਵੀ ਜਨਾ ਪ੍ਰਥਾਏ ਇੱਕ ਪਾਸੇ ਤੋਂ ਉਹ ਨੈਰੇਟਿਵ ਜਿਹੜਾ ਤੁਸੀਂ ਜੇ ਕੁਰੂਕਸ਼ੇਤਰ ਦੇ ਵਿੱਚ ਜਿੱਥੇ ਨਰਿੰਦਰ ਮੋਦੀ ਨੇ, ਹੁਣ ਨਰਿੰਦਰ ਮੋਦੀ ਉਸੇ ਦਿਨ ਲਗਭਗ ਅਯੁੱਧਿਆ ਦੇ ਵਿੱਚ ਝੰਡਾ ਫਹਿਰਾ ਰਿਹਾ, ਉਹਨੂੰ ਧਵਜਾ ਰੋਹਨ ਦਾ ਨਾਂ ਦਿੱਤਾ ਗਿਆ ਕਿ ਜੀ ਅਸੀਂ ਆਪਣੇ ਹਿੰਦੂ ਧਰਮ ਦੀ ਪਤਾਕਾ ਫਹਿਰਾ ਦਿੱਤੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜੀ 5 ਸਦੀਆਂ ਤੋਂ ਜਿਹੜੇ ਰਿਸ਼ਤੇ ਜ਼ਖਮ ਸੀ ਹੁਣ ਹੀਲ ਹੋਣੇ ਸ਼ੁਰੂ ਹੋ ਗਏ ਨੇ। ਲੇਕਿਨ ਉਹੀ ਮੋਦੀ ਉੱਥੋਂ ਨਿਕਲ ਕੇ ਸਿੱਧਾ ਕੁਰੂਕਸ਼ੇਤਰ ਆਉਂਦਾ ਹੈ, ਅਨੰਦਪੁਰ ਸਾਹਿਬ ਦੇ ਕਿਸੇ ਸਮਾਗਮ 'ਚ ਕੋਈ ਸ਼ਮੂਲੀਅਤ ਨਹੀਂ ਹੈ ਤੇ ਉੱਥੇ ਉਹਨੂੰ ਗੀਤਾ ਦੇ ਨਾਲ ਜੋੜ ਕੇ ਉੱਥੇ ਵੀ ਕੋਈ ਫਰਜ਼ੀ ਜਿਹਾ ਸਮਾਗਮ ਇਸ ਕਿਸਮ ਦਾ ਰੱਖਿਆ ਹੋਇਆ ਹੈ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਹ ਉਸ ਖਾਤੇ 'ਚ ਪਾ ਕੇ ਆਪਰੇਸ਼ਨ ਸੰਦੂਰ ਦੇ ਨਾਲ ਵੀ ਜੋੜ ਦਿੰਦਾ ਹੈ। ਇਹ ਨੈਰੇਟਿਵ ਹੈ, ਬਿਰਤਾਂਤ ਹੈ। ਔਰ ਜਦੋਂ ਅਸੀਂ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਕੋਈ ਧਰਮ ਦੀ ਚਾਦਰ, ਹਿੰਦ ਦੀ ਚਾਦਰ ਜਾਂ ਸ੍ਰਿਸ਼ਟ ਦੀ ਚਾਦਰ ਅਸੀਂ ਜਦੋਂ ਕਹਿੰਦੇ ਹਾਂ, ਲੇਕਿਨ ਪ੍ਰੋਬਲਮ ਉਦੋਂ ਹੈ। ਹੁਣ ਗੱਲ ਭਾਈ ਜੀਵਾ ਸਿੰਘ ਜੀ ਨੇ ਬੜੀ ਖੂਬਸੂਰਤ ਗੱਲ ਕੀਤੀ ਭਾਈ ਸੰਤੋਖ ਸਿੰਘ ਹੋਰਾਂ ਨੂੰ ਕੋਟ ਕਰਕੇ। ਹੁਣ ਬਹੁਤ ਵਾਰ ਔਰੰਗਜ਼ੇਬੀ ਸੋਚ ਜਦੋਂ ਅਸੀਂ ਕਹਿੰਦੇ ਹਾਂ ਜਾਂ ਅੱਜ ਦੇ ਹਿੰਦੂ ਤਵੀ ਸੋਚ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਇੱਕ ਬੜਾ ਖੂਬਸੂਰਤ ਕਵਿਤਾ ਹੈ ਜਿਹਦੇ 'ਚੋਂ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ पाप परपक जाते धर्म तसक जाते वर्ण गरक जाते साहित्य वेदान की देवी देव द्योरे संतोख सिंगा दूर होते रीत मिट जाती कथा वेदन पुराण की श्री गुरु गोबिंद सिंह पावन परम शूर मूरत ना होती जो पे करुणा निदान की। ਵੇਰਵੇ 'ਚ मैं नहीं जावांगा, जे एंड तो असी शुरू करिए कि जे गुरु गोबिंद सिंह साहब दया दी मूरत ਸ਼ੂਰਵੀਰ ਪਾਵਨ ਗੁਰੂ ਨਾ ਹੁੰਦੇ ਤੇ ਛਾਏ ਜਾਤੀ ਏਕਤਾ ਅਨੇਕਤਾ ਹੋ ਜਾਣੀ ਸੀ, ਅਨੇਕਤਾ ਖਤਮ ਹੋ ਜਾਣੀ ਸੀ। ਹੁਣ ਔਰੰਗਜ਼ੇਬੀ ਥਾਟ ਇਸ ਏਕਤਾ ਦੇ ਦੁਆਲੇ ਘੁੰਮਦਾ ਹੈ ਕਿ ਉਸ ਸਾਰੇ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਮੁਗਲਿਆ ਰਾਜ ਬੇਸ਼ੱਕ ਸਾਊਥ ਉਹਨਾਂ ਦੇ ਰਾਜ 'ਚ ਨਹੀਂ ਸੀ, ਲੇਕਿਨ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਾਂ ਖਾਲਸਾ ਪੰਥ ਵੱਲੋਂ ਸਮੁੱਚੀ 18ਵੀਂ ਸਦੀ 'ਚ ਲੜੀਆਂ ਗਈਆਂ ਜੰਗਾਂ, ਉਹ ਬੇਸ਼ੱਕ ਦਿੱਲੀ ਸਾਮਰਾਜ ਨਾਲ ਨੇ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਨਾਲ ਨੇ, ਤਾਂ ਫਿਰ ਇਹ ਦੇਖਣਾ ਹੋਏਗਾ ਕਿ ਜਦੋਂ ਅਸੀਂ ਮੁਗਲਿਆ ਸਲਤਨਤ ਦੀ ਗੱਲ ਕਰਦੇ ਹਾਂ, ਇਹ ਮਹਿਜ਼ 2-4 ਲੱਖ
ਹਾਥੀਆਂ ਜਾਂ ਤੋਪਖਾਨੇ ਦੀ ਫੌਜ ਵਾਲਾ ਮੁਗਲਿਆ ਸਾਮਰਾਜ ਨਹੀਂ ਹੈ। ਹੁਣ ਅੱਜ ਜਿਸ ਭਾਰਤ ਨੂੰ ਇਹ ਵਿਸ਼ਵ ਗੁਰੂ ਤੇ ਇਸ ਕਿਸਮ ਦੇ ਲਕਬਾਂ ਨਾਲ ਆਪ ਹੀ ਆਪਣੀ ਪਿੱਠ ਤੇ ਥਾਪੀ ਦਿੰਦੇ ਨੇ, ਕੁੱਲ ਦੁਨੀਆ ਦੀ ਟ੍ਰੇਡ ਦਾ ਸਿਰਫ 2% ਭਾਰਤ ਦੇ ਕੋਲ ਹੈ, 2%। ਔਰ ਉਹਦੇ 'ਚ ਵੀ ਹਾਲ ਆ ਜਿਨ੍ਹਾਂ ਦੀ ਇਕਨੋਮੀ ਦਾ ਕਈ ਇਹਨੂੰ 4 ਟ੍ਰਿਲੀਅਨ ਕਹੀ ਜਾਣ। ਆ ਪਿਛਲੇ ਦਿਨਾਂ 'ਚ ਹੀ IMF ਨੇ ਇਹਨਾਂ ਨੂੰ 3rd C ਗ੍ਰੇਡ ਦੇ ਵਿੱਚ ਰੱਖਿਆ। 2.5 ਟ੍ਰਿਲੀਅਨ ਡਾਲਰ ਤੋਂ ਵੱਧ ਇਕਨੋਮੀ ਨਹੀਂ ਹੈ। ਲੇਕਿਨ ਇਮੈਜਿਨ ਕਰੋ, ਔਰੰਗਜ਼ੇਬ ਦੇ ਪੀਰੀਅਡ ਦੇ ਵਿੱਚ ਵਰਲਡ ਟ੍ਰੇਡ ਦੇ ਵਿੱਚ 23% ਸ਼ੇਅਰ ਦਿੱਲੀ ਦੇ ਮੁਗਲਿਆ ਸਾਮਰਾਜ ਦਾ ਸੀ। ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ, ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਸ਼ਿਵਾਲਿਕ ਹਿਲਸ ਨੂੰ ਦੇਖੋ, ਕਿੰਨੀ ਕੁ ਥਾਂ, ਕਿੰਨੇ ਕੁ ਸਿੱਖ, ਕਿੰਨਾ ਕੁ ਪਾਠ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਨ੍ਹਾਂ ਨੂੰ ਯੂਨੀਕਲੀ ਜਦੋਂ ਉਹਨਾਂ ਦੇ ਸਪੁੱਤਰ 10ਵੇਂ ਪਾਤਸ਼ਾਹ ਨੇ ਹੀ ਟ੍ਰਿਬਿਊਟ ਦਿੱਤੀ, ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਨ ਤੇਗ ਬਹਾਦਰ ਸੀ क्रिया करी न किन्हु आन तेग बहादुर के चलत पयो जगत को शोक है सब जग पयो जय 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 सुर लो। ਜ਼ਾਹਰ ਹੈ ਤਿਲਕ ਜੰਜੂ ਰਾਖਾ ਪ੍ਰਭ ਤੰਕ। ਗੁਰੂ ਨਾਨਕ ਪਾਤਸ਼ਾਹ ਦੀ ਜਨਮ ਦੀ ਉਹ ਸਾਖੀ ਜਿਸ ਪ੍ਰਥਾਏ ਅਸੀਂ ਗੁਰਬਾਣੀ 'ਚ ਜਦੋਂ ਆਈਡੀਅਲ ਜਨੇਊ ਦੀ ਗੱਲ ਕਰਦੇ ਔਰ ਉਸ ਪਾਂਡੇ ਨੂੰ ਜਨੇਊ ਪਾਉਣ ਤੋਂ, ਜ਼ਬਰਦਸਤੀ ਪਾਉਣ ਤੋਂ ਗੁਰੂ ਨਾਨਕ ਪਾਤਸ਼ਾਹ ਰੋਕਦੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ ਨਾਏ ਟੁੱਟੈ ਨਾ ਮਲ ਲੱਗੈ ਨਾਏ ਜਲੈ ਨਾ ਜਾਏ ਧਨ ਸੁਮਾਨ ਸਨਾਨ ਕਾ ਜੋ ਗੱਲ ਚੱਲੇ ਪਾਏ। ਕਿ हे ਬ੍ਰਾਹਮਣ, ਦਇਆ, ਸੰਤੋਖ, ਜਤ, ਸਤ ਜਿਹੜੇ ਮੁੱਢਲੇ ਟ੍ਰੇਟ ਨੇ ਕਿਸੇ ਵੀ ਧਰਮੀ ਲੋਕ ਦੇ, ਤੂੰ ਤਾਂ ਉਹਨਾਂ ਤੋਂ ਸਿੱਖਣਾ ਤੇ ਤੂੰ ਇਹ ਜਿਹੜਾ ਮੈਨੂੰ ਪਾਉਣ ਲੱਗਾ ਹੈ ਮੈਂ ਨਹੀਂ ਪਾਉਣਾ ਜਬਰੇ। ਪਰ ਗੁਰੂ ਤੇਗ ਬਹਾਦਰ ਸਾਹਿਬ ਇਸ ਲਈ ਸ੍ਰਿਸ਼ਟੀ ਦੀ ਚਾਦਰ ਨੇ ਕਿ ਉਹਨਾਂ ਮੁੱਢਲੇ ਹੱਕਾਂ ਦੇ ਲਈ, ਇਹ ਉਹ ਫਰੀडम, ਰਿਲੀਜੀਅਸ ਫਰੀडम ਜਾਂ ਸਿਵਲ ਲਿਬਰਟੀ ਜਿਹਦੇ ਲਈ ਅੱਜ ਅਲਫਾਜ਼ ਇਸਤੇਮਾਲ ਹੁੰਦਾ ਹੈ, ਜਾਂ ਆਪਣੀ ਕੌਨਸ਼ੀਅਸ ਨਾਲ ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ, ਗੁਰੂ ਤੇਗ ਬਹਾਦਰ ਸਾਹਿਬ ਆਲ ਦਾ ਵੇ 350 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਗਰੇ ਪਹੁੰਚ ਜਾਂਦੇ ਨੇ ਔਰ ਅਲਟੀਮੇਟਲੀ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰੰਗਜ਼ੇਬ ਦਾ ਹੱਥ ਪਕੜ ਲੈਂਦੇ ਨੇ ਕਿ ਇਹ ਜਨੇਊ ਜ਼ਬਰੀ ਲਾਉਣ ਨਹੀਂ ਦੇਣਾ ਹੈ। ਹੁਣ ਗੱਲ 3.5 ਸਦੀਆਂ ਪੁਰਾਣੀ ਅਸੀਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਨੇ ਇਸ ਵਾਰ ਇਸ ਦਿਨ ਨੂੰ ਯਾਦ ਕੀਤਾ ਹੈ। ਭਾਰਤ ਦਾ ਕੰਟੈਕਸਟ, ਬਾਹਰਲਾ ਕੰਟੈਕਸਟ, ਮੈਂ ਮੁਬਾਰਕਬਾਦ ਵੀ ਦਿੰਦਾ ਤੁਹਾਡੇ ਇਸ ਸ਼ਹਿਰ ਦੀਆਂ ਸੰਗਤਾਂ ਨੂੰ, ਵਿੰਡਜ਼ਰ ਦੀਆਂ, ਜਿਹੜਾ ਡਾਈਵਰਸਿਟੀ ਗਾਰਡਨ ਜਿਸ ਦੇ ਲਈ ਤੁਸੀਂ ਮਿਹਨਤ ਕੀਤੀ, ਇਸ ਨੂੰ ਸਾਹਮਣੇ ਲਿਆਂਦਾ ਹੈ। ਔਰ ਜਦੋਂ ਡਾਈਵਰਸਿਟੀ ਗਾਰਡਨ ਦਾ ਸਾਰਾ ਕਨਸੈਪਟ ਹੀ ਇਹ ਹੈ ਕਿ ਇਹ ਕਾਇਨਾਤ ਦੇ ਵਿੱਚ ਇਹ ਸਾਡੀ ਧਰਤੀ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰੰਦ, ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀ, ਕਿੰਨੀਆਂ ਲੈਂਗੁਏਜਸ ਨੇ, ਸਭ ਐਗਜ਼ਿਸਟ ਕਰਦੀਆਂ ਨੇ ਔਰ ਉਹਨਾਂ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਏਕਤਾ ਕਰਾਉਣ ਦਾ ਹੱਕ ਨਾ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਲੈਣ ਦਿੱਤਾ ਹੈ, ਨਾ ਜਿਹੜਾ ਅੱਜ ਦੇ ਹਿੰਦੂਤਵੀ ਸਾਮਰਾਜ ਨਾਲ ਵੀ ਜੇ ਖਾਲਸਾ ਭਿੜਿਆ ਪੂਰੀ ਤਰ੍ਹਾਂ, ਤੇ ਉਹ ਇਸ ਲਈ ਹੈ ਕਿ ਅਸੀਂ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਇਹ ਮੁੱਢਲੇ ਹੱਕ ਨੇ, ਮੁੱਢਲੀਆਂ ਸਿਵਲ ਲਿਬਰਟੀਜ਼ ਨੇ। ਔਰ ਇਹੀ ਜੇ ਅਸੀਂ 5.5 ਸਦੀਆਂ ਦਾ ਸਿੱਖ ਕੌਮ ਦਾ ਇਤਿਹਾਸ ਦੇਖੀਏ ਤਾਂ ਫਿਰ 5000 ਸਾਲ ਦੀ ਹਿਊਮਨ ਹਿਸਟਰੀ, ਜਿਵੇਂ ਮੈਂਸ਼ਨ ਕੀਤਾ ਗਿਆ ਸੀ, ਡਾਕਟਰ ਕਮਲਜੀਤ ਸਿੰਘ ਹੋਰਾਂ ਨੇ ਵੀ ਕਿਹਾ ਸੀ ਕਿ ਸ਼ਹੀਦ ਲਫ਼ਜ਼ ਤੁਸੀਂ ਹੁਣ ਭਾਰਤ ਦੇ ਵਿੱਚ ਸੰਸਕ੍ਰਿਤ ਨੂੰ ਲਿਆ ਕੇ ਜਿਹੜਾ ਉਹ ਸਿਰ ਦੇ ਉੱਤੇ ਥੋਪ ਰਹੇ ਨੇ। ਆ ਪਿਛਲੀ ਸੈਂਸਸ 'ਚ ਹੁਣ ਤਾਂ ਇਹਨਾਂ ਨੇ ਕਰਵਾਈ ਨਹੀਂ, ਕਿੰਨੇ ਸਾਲ ਲੰਘ ਗਏ ਨੇ, ਸਿਰਫ 17,000 ਬੰਦਿਆਂ ਨੇ ਸਾਰੇ ਭਾਰਤ ਦੇ ਵਿੱਚ ਸੰਸਕ੍ਰਿਤ ਨੂੰ ਆਪਣੀ ਮਦਰ ਟੰਗ ਲਿਖਾਇਆ ਸੀ। ਉਹ ਵੀ ਕੇਰਲਾ ਦਾ ਇੱਕ ਨਮੂਦਰੀ ਬ੍ਰਾਹਮਣਾਂ ਦਾ ਇਲਾਕਾ ਹੈ ਜਿੱਥੋਂ ਦੇ ਬ੍ਰਾਹਮਣ ਜਗਨਨਾਥਪੁਰੀ ਵੀ ਜਾਂਦੇ ਨੇ, ਪਸ਼ੂਪਤੀ ਮੰਦਰ ਨੇਪਾਲ 'ਚ ਵੀ ਉਹ ਪੂਜਾ ਲਈ ਉਹਨਾਂ ਨੂੰ ਹੀ ਸੱਦਿਆ ਜਾਂਦਾ ਹੈ। ਉਹ ਥੋੜ੍ਹਾ ਜਿਹਾ ਉਹਨਾਂ ਦਾ ਏਰੀਆ ਜਿੱਥੇ ਉਹ ਸੰਸਕ੍ਰਿਤ ਬੋਲਦੇ ਨੇ। 17,000 ਲੋਕਾਂ ਨੇ ਆਪਣੀ ਜ਼ਬਾਨ ਸੰਸਕ੍ਰਿਤ ਲਿਖਾਈ। ਲੇਕਿਨ
ਜਦੋਂ ਭਾਰਤ ਦੀਆਂ 20 ਦੇ ਕਰੀਬ ਲੈਂਗੁਏਜਸ ਜਿਨ੍ਹਾਂ ਨੂੰ ਅਫੀਸ਼ੀਅਲ ਲੈਂਗੁਏਜਸ ਮੰਨਿਆ ਗਿਆ, ਉਹਨਾਂ ਸਭ ਦੇ ਨਾਲ ਸੰਸਕ੍ਰਿਤ ਨੂੰ ਜੋੜ ਦੇਣਗੇ ਕਿ ਜੀ ਉਹਦੀ ਕੁੱਖ ਚੋਂ ਨਿਕਲੀਆਂ ਨੇ, ਸਵਾਏ ਤਮਿਲ ਦੇ। ਤਮਿਲ ਨੇ ਆਪਣੇ ਆਪ ਨੂੰ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਸੰਸਕ੍ਰਿਤ ਵਾਂਗ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕਰਵਾਇਆ। ਲੇਕਿਨ ਤੁਸੀਂ ਸੰਸਕ੍ਰਿਤ ਸਮੇਤ ਭਾਰਤ ਦੀਆਂ ਸਾਰੀਆਂ ਖੇਤਰੀ ਜ਼ਬਾਨਾਂ ਦੇਖੋਗੇ, ਸ਼ਹੀਦ ਸ਼ਬਦ ਨਹੀਂ। ਸ਼ਹੀਦ ਸ਼ਬਦ ਇਸਲਾਮ 'ਚੋਂ ਆਇਆ, ਸ਼ਹਾਦਤ ਤੋਂ, ਜਿਹੜਾ ਲਫ਼ਜ਼ ਅਸੀਂ ਕਾਮਨਲੀ ਯੂਜ਼ ਕਰਦੇ ਹਾਂ ਸ਼ਹਾਦਤ, ਕਿਉਂਕਿ ਸਾਡੇ ਅਦਾਲਤਾਂ 'ਚ ਕੇਸ ਕੂਸ ਲੜਨ ਦੇ ਸ਼ੌਕੀਨ ਵੀ ਨੇ ਤੇ ਉਹਨਾਂ ਨੂੰ ਵੀ ਪਤਾ ਹੈ ਵੀ ਸ਼ਹਾਦਤ ਕਿਹਨੂੰ ਕਹਿੰਦੇ ਨੇ। ਹੁਣ ਸ਼ਹਾਦਤ ਦਾ ਕਾਨਸੈਪਟ ਇਸ ਗੱਲ ਨਾਲ ਜੁੜਿਆ ਹੋਇਆ ਹੈ ਵਿਟਨੈਸ। ਹੁਣ ਕ੍ਰਿਸਚੀਅਨਿਟੀ ਦੇ ਵਿੱਚ ਵਿਟਨੈਸ ਲਫ਼ਜ਼ ਕਿਸੇ ਹੋਰ ਕੰਟੈਕਸਟ ਯੂਜ਼ ਹੁੰਦਾ ਹੈ, ਲੇਕਿਨ ਉਹ ਵੀ ਇਸ ਨੂੰ ਫਾਈਨਲ ਅਕਾਊਂਟੇਬਿਲਟੀ ਦੇ ਵਿੱਚ ਐਜ਼ ਏ ਵਿਟਨੈਸ ਕਹਿੰਦੇ ਨੇ। ਪਰ ਇਸਲਾਮ ਦਾ ਕਾਨਸੈਪਟ ਬੜਾ ਕਲੀਅਰ ਹੈ, ਉਹਦੇ 'ਚ ਹਾਲਾਂਕਿ ਸਿੱਖੀ ਦੇ ਵਿੱਚ ਸ਼ਹੀਦ ਨਿਸ਼ਕਾਮਤਾ ਦੀ ਸਿਖਰ ਹੈ, ਜਿਹਦੇ 'ਚ ਕਿ ਤੁਸੀਂ ਬਿਲਕੁਲ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕੋਈ ਗਰੀਡ ਦੇ ਥੱਲੇ, ਕੋਈ ਆਫਟਰ ਲਾਈਫ ਕਿਸੇ ਕਿਸਮ ਦੇ ਪ੍ਰੋਮਿਸ ਦੇ ਨਾਲ ਨਹੀਂ ਹੈ। ਇਸਲਾਮ ਦੇ ਵਿੱਚ ਸ਼ਹੀਦ ਦਾ ਅਰਥ ਹੈ ਗਵਾਹੀ ਦੇਣ ਵਾਲਾ, ਕਿ ਜਿਹੜਾ ਮਰਿਆ ਹੈ, ਜਿਹੜਾ ਜਾ ਰਿਹਾ ਹੈ, ਜਿਹੜਾ ਸਰੀਰ ਨੂੰ ਕੁਰਬਾਨ ਕਰ ਰਿਹਾ ਹੈ, ਇਹ ਨਿਰੰਕਾਰ ਦੀ ਦਰਗਾਹ ਦੇ ਵਿੱਚ ਇੱਕ ਗਵਾਹੀ ਹੈ ਕਿ ਜਿਸ ਖਿੱਤੇ 'ਚੋਂ ਇਹ ਸ਼ਹੀਦ ਆਤਮਾ ਆਈ ਹੈ ਉਹ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ, ਉਹ ਬਦਲੇ ਜਾਣ ਦੇ ਕਾਬਲ ਹੈ। ਔਰ ਅਸੀਂ ਜਦੋਂ 18ਵੀਂ ਸਦੀ 'ਚ ਜਿਵੇਂ ਆਪਣੇ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਬਾਬਾ ਬੂਤਾ ਸਿੰਘ ਗਰਜਾ ਸਿੰਘ ਦਾ ਜ਼ਿਕਰ ਕਰਦੇ ਹਾਂ, ਤੇ ਫਿਰ ਇਹ ਅਸੀਂ ਦੇਖਦੇ ਹਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਸੋਰਸ ਕਿ ਵੀ ਸਿੰਘ ਇਹ ਵਿਚਾਰ ਕਰਦੇ ਨੇ ਆਪਸ ਦੇ ਵਿੱਚ ਕਿ ਭਾਈ ਅਸੀਂ ਜਿਹੜਾ ਹੁਣ ਉਹ ਵਕਤ ਹੈ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਹੋਏ, ਕਿ ਅਸੀਂ ਆਪਣੇ ਸੀਸ ਲਾਈਏ, ਨਿਰੰਕਾਰ ਦੀ ਦਰਗਾਹ 'ਚ ਜਾਈਏ, ਤੁਰਕਾਂ ਨੂੰ ਝੂਠੇ ਕਰੀਏ, ਤੇ ਜਿਹੜਾ ਪਾਤਸ਼ਾਹੀ ਦਾਅਵੇ ਦੇ ਲਈ ਜਿਸ ਲਈ ਅਸੀਂ ਲੜ ਰਹੇ ਹਾਂ ਉਹ ਸਾਨੂੰ ਪਾਤਸ਼ਾਹੀ ਦਾਅਵਾ ਜਿਹੜਾ ਹੈ ਉਹ ਅਸੀਂ ਹਾਸਲ ਕਰੀਏ। ਹੁਣ ਸ਼ਹਾਦਤ ਜਾਂ ਸ਼ਹੀਦ ਨੂੰ ਜੇ ਅਸਲੀ ਅਰਥ ਮੀਨਿੰਗ ਉਹ ਸਬ ਕੰਟੀਨੈਂਟਸ ਔਰ ਓਵਰਆਲ ਕੁੱਲ ਲੁਕਾਈ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ ਜਿੱਥੇ ਸਭ ਕੁਝ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਹੁਣ ਗਿਆਨੀ ਗਿਆਨਵਾਨ ਹੈ, ਸਪਿਰਿਚੁਅਲ ਬੀਇੰਗ ਹੈ, ਐਲੀਵੇਟਿਡ ਬੀਇੰਗ ਹੈ, ਬਲੈਸਡ ਬੀਇੰਗ ਹੈ, ਜਿਹੜਾ ਰੱਬ ਦੇ ਨਾਲ ਇਕਮਿਕ ਹੈ, ਫਕੀਰ ਹੈ। ਫਕੀਰ ਦਾ ਮਤਲਬ ਪਰਸ਼ੀਅਨ 'ਚ ਜੁੜਿਆ ਹੋਇਆ ਹੁੰਦਾ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਡਿਫਾਈਨ ਕਰਦੇ ਨੇ ਕਿ ਗਿਆਨੀ ਕਹਾਣ ਦਾ ਹੱਕ ਉਹਨੂੰ ਹੈ, ਸਪਿਰਿਚੁਅਲ ਕਹਾਣ ਦਾ ਹੱਕ ਉਹਨੂੰ ਹੈ ਜਿਹੜਾ ਨਾ ਡਰ ਦਿੰਦਾ ਹੈ ਨਾ ਡਰ ਮੰਨਦਾ ਹੈ। ਹੁਣ ਇਸ ਤੇ ਵੀ ਜੇ ਅਸੀਂ ਜੜ੍ਹਾਂ ਦੇਖੀਏ, ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਨਿਰਭਉ ਨਿਰਵੈਰ ਲਫ਼ਜ਼ ਨੇ, ਪਰ ਨਿਰਵੈਰ ਤੋਂ ਪਹਿਲਾਂ ਲਫ਼ਜ਼ ਨਿਰਭਉ ਹੈ। ਜਿਹੜਾ ਬੰਦਾ ਨਿਰਭਉ ਨਹੀਂ ਹੈ ਉਹ ਨਿਰਵੈਰ ਨਹੀਂ ਹੋ ਸਕਦਾ। ਜੇ ਤੁਸੀਂ ਕਿਸੇ ਦੇ ਭਉ 'ਚ ਕਿਸੇ ਦੇ ਨਾਲ ਵੈਰ ਕੀ ਕਮਾਉਣਾ ਜਿਹਦੇ ਤੁਸੀਂ ਡਰ 'ਚ ਰਹਿੰਦੇ ਹੋ। ਜਦੋਂ ਤੁਸੀਂ ਨਿਰਭਉ ਹੁੰਦੇ ਹੋ ਫਿਰ ਤੁਹਾਡਾ ਨਿਰਵੈਰ ਹੋਣਾ ਇਹ ਉਸ ਦੇ ਨਾਲ ਜੁੜਿਆ ਹੋਇਆ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਹਿਜ਼, ਔਰ ਇਹੀ ਕਾਰਨ ਹੈ ਕਿ ਜਦੋਂ ਯੂਨੀਕ ਉਸ ਨੂੰ ਕੀਨੋ ਵੱਡੋ ਕਲੂ ਮੈਂ ਸਾਕਾ, ਹੁਣ ਆਪੋ ਆਪਣੇ ਅਕੀਦਿਆਂ ਦੇ ਲਈ ਬਾਕੀ ਮਜ਼ਹਬਾਂ ਦੇ ਕੋਲ ਵੀ ਜਿਹੜੇ ਉਹਨਾਂ ਦੇ ਜਿਹੜੇ ਮਾਰਟੀਅਰ ਨੇ ਜਾਂ ਦੂਸਰੇ ਨੇ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਸ ਕਾਜ਼ ਲਈ ਹੈ ਜਿਹਨੂੰ ਬਹੁਤ ਲੇਟਰ, ਜਦੋਂ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ ਦੇ ਵਿੱਚ 50 ਮੁਲਕਾਂ ਦੇ ਨੁਮਾਇੰਦਿਆਂ ਨੇ ਜਿਹਦੇ ਤੇ ਦਸਤਖਤ ਕੀਤੇ, ਤੇ ਜਿਹੜੇ ਹੱਕ ਅੱਜ ਅਸੀਂ ਫਰੀडम ਆਫ ਰਿਲੀਜਨ ਜਾਂ ਉਹਦੇ ਤੋਂ ਬਾਅਦ ਜਨੀਵਾ ਪ੍ਰੋਟੋਕਾਲ ਅੱਡ ਕੋਵੈਨੈਂਟਸ ਨਿਕਲਦੇ ਨੇ, ਉਹਦਾ ਆਧਾਰ ਜਿਹੜਾ ਹੈ ਇਹ 10 ਦਸੰਬਰ 1948 ਦਾ ਡੈਕਲੇਰੇਸ਼ਨ ਹੈ ਉਹਨਾਂ ਦਾ ਹਿਊਮਨ ਰਾਈਟਸ ਦਾ। ਔਰ ਇਹਨੂੰ ਜੇ ਅਸੀਂ ਠੀਕ ਤੌਰ ਤੇ ਸਮਝੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਖਾਲਸਾ ਪੰਥ ਦੇ ਭਾਈ ਗਾਤਰੇ ਕਿਰਪਾਨ ਫੋਰਐਵਰ ਇਹ ਆਪਣੇ ਆਪ 'ਚ ਜੁੜੇ ਹੋਏ ਨੇ। ਔਰ ਜਿਹੜਾ ਪ੍ਰੀਐਂਬਲ ਹੈ UN ਚਾਰਟਰ ਆਫ ਹਿਊਮਨ ਰਾਈਟਸ ਦਾ, ਉਸ ਦੇ ਅਲਫਾਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਵੀ ਮਨੁੱਖ ਨੂੰ ਹਥਿਆਰਬੰਦ ਸੰਘਰਸ਼ ਜਾਂ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ
ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਜਦੋਂ ਅਸੀਂ ਜ਼ਫਰਨਾਮਾ ਪੜ੍ਹਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨੂੰ ਦੀਨੇ ਕਾਂਗੜ ਦੇ ਮੁਕਾਮ ਤੋਂ ਐਡਰੈਸ ਕਰਦੇ ਨੇ, ਔਰ ਜਿਹੜਾ ਈਰਾਨ ਦੇ ਵਿੱਚ ਉਹ ਸ਼ੇਖ ਸਾਦੀ ਹੋਏ ਜਾਂ ਮੌਲਾਨਾ ਰੂਮੀ ਹੋਏ ਜਾਂ ਸ਼ਿਰਾਜ਼ੀ ਹੋਏ, ਫਿਲਾਸਫੀ ਥਾਟ ਬੜਾ ਡੀਪਰ ਰਿਹਾ। ਪਰਸ਼ੀਅਨ ਸਿਵਲਾਈਜੇਸ਼ਨ ਦੁਨੀਆ ਦੀਆਂ ਪੁਰਾਣੀਆਂ ਸਿਵਲਾਈਜੇਸ਼ਨ 'ਚੋਂ ਹੈ, ਉਹਨਾਂ ਦਾ ਆਪਣਾ ਕਨਸੈਪਟ ਵੀ ਸੀ। ਪਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮੇ ਦੇ ਵਿੱਚ ਐਡਰੈਸ ਕਰਦੇ ਨੇ, ਚੁਮਕਾਰਸ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਇਹ ਉਹੀ, ਜੇ ਤੁਸੀਂ ਦੇਖੋਗੇ ਵੀ ਅੰਗਰੇਜ਼ੀ UN ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਦੀ ਇਉਂ ਜਾਪਦਾ ਹੈ ਕਿ ਚੁਮਕਾਰਸ ਹਮਾ ਹੀਲ ਤੇ ਦਰਗੁਜ਼ਸਤ, ਇਸ ਸ਼ੇਅਰ ਦੀ ਹੀ ਇਹ ਟਰਾਂਸਲੇਸ਼ਨ ਹੈ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਅੱਜ ਇਟਰਨਲ ਯਾਦ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਕੀਨੋ ਵੱਡੋ ਕਲੂਮ ਹੈ ਸਾਕਾ, ਜਾਂ ਸੈਨਾਪਤੀ ਉਹਨਾਂ ਨੂੰ ਜਿਹੜੀ ਹੈ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਯੂਨੀਕ ਮਾਰਟੀਰਡਮ ਦੀ ਗੱਲ ਕਰਦੇ ਨੇ, ਤੇ ਇਹ ਬਿਲਕੁਲ ਇਸ ਦੇ ਉੱਤੇ ਖੜਾ ਹੈ ਕਿ ਮੁੱਢਲੀਆਂ ਆਜ਼ਾਦੀਆਂ। ਔਰ ਇਸ ਦੇ ਲਈ ਬਾਬਰ ਕੇ ਔਰ ਬਾਬੇ ਕੇ ਦਾ ਜ਼ਿਕਰ ਹੋਇਆ। ਹਾਲਾਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਡਿਫਰੈਂਟ ਕੰਟੈਕਸਟ ਦੇ ਵਿੱਚ ਕਹੀਆਂ ਜਾਂਦੀਆਂ ਨੇ, ਪਰ ਮੈਂ ਸਮਝਦਾ ਵੀ ਅੱਜ, ਔਰ ਮੈਂ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਇਸ ਹਾਲ 'ਚੋਂ ਜਾਣਾ, ਸਾਡੇ ਕੋਲ ਮੈਸੇਜ ਕੀ ਹੈ। ਪੋਲੀਟੀਕਲ ਐਕਟਿਵਿਜ਼ਮ ਹੈ, ਧਾਰਮਿਕ ਤੌਰ ਤੇ ਸਿੱਖੀ ਦੇ ਵਿੱਚ ਪਰਪੱਕ ਹੋਣਾ ਹੈ, ਜਿਹੜੇ 4 ਸੋਲੂਸ਼ਨ ਦਿੱਤੇ। ਔਰ ਅਲਟੀਮੇਟਲੀ ਜਦੋਂ ਨੈਕਸਟ ਈਅਰ ਇਨ ਅੰਮ੍ਰਿਤਸਰ ਦੀ ਗੱਲ ਹੋਈ, ਇਹ ਇਵੇਂ ਹੀ ਹੈ। ਇਹ ਇਕੱਲਾ ਇਹ ਨਹੀਂ ਹੈ, ਠੀਕ ਹੈ ਵੀ ਅੱਜ ਅਸੀਂ ਮੁਕੰਮਲ ਤੌਰ ਤੇ ਕੰਡੈਮ ਕਰਦੇ ਹਾਂ ਜੋ ਕੁਛ ਇਜ਼ਰਾਈਲ ਫਲਸਤੀਨੀਆਂ ਦੇ ਨਾਲ ਕਰ ਰਿਹਾ ਹੈ। ਸਾਨੂੰ ਅਫਸੋਸ ਹੁੰਦਾ ਹੈ ਕਿ ਇੱਕ ਪਰਸੀਕਿਊਟਿਡ ਕਮਿਊਨਿਟੀ ਜਿਹੜੀ 2-2.5 ਹਜ਼ਾਰ ਸਾਲ ਦੀ ਸਟਰਗਲ ਤੋਂ ਬਾਅਦ ਜਿਨ੍ਹਾਂ ਦੇ ਕੋਲ ਪਾਵਰ ਆਈ, ਉਹ ਵੀ ਅੱਜ ਉਸੇ ਰਾਹ ਤੇ ਤੁਰੇ ਹੋਏ ਨੇ ਜੋ ਨਾਜ਼ੀਆਂ ਦਾ ਜਾਂ ਫਾਸ਼ਿਸਟਾਂ ਦਾ ਰਾਹ ਸੀ। ਉਹ ਕੰਡੈਮਨੇਬਲ ਹੈ, ਪਰ ਕੁਝ ਚੀਜ਼ਾਂ ਐਜ਼ ਏ ਪ੍ਰੈਸੀਡੈਂਟ ਤੁਹਾਨੂੰ ਸੂਟ ਕਰਦੀਆਂ ਨੇ, ਜਾਂ ਤੁਹਾਡਾ ਰਿਮਾਈਂਡਰ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਆਪਣੀ ਧਰਤੀ ਤੋਂ ਨਿਕਲ ਗਏ, ਔਰ ਜੋ ਹਾਲ ਯਹੂਦੀਆਂ ਦਾ ਦੁਨੀਆ ਭਰ ਦੇ ਵਿੱਚ ਹੋਇਆ। ਮੈਨੂੰ ਯਾਦ ਹੈ ਕਿ ਜਦੋਂ ਬੋਸਨੀਆ ਸਰਬੀਆ ਔਰ ਉਹਨਾਂ ਦੀ ਲੜਾਈ ਚੱਲ ਰਹੀ ਸੀ, ਸੀਜ ਆਫ ਸਾਰਾਜੇਵੋ ਸੀ, ਵਾਸ਼ਿੰਗਟਨ DC 'ਚ ਅਸੀਂ ਕੋਆਰਡੀਨੇਟ ਕਰ ਰਹੇ ਸੀ ਅਗੇਂਸਟ ਰਸ਼ੀਆ ਕਿ ਬਈ ਉਹ ਮਦਦ ਕਰ ਰਿਹਾ ਹੈ ਔਰ ਕਰੋਸ਼ੀਆ ਔਰ ਸਰਬੀਆ ਦੇ ਨਾਲ ਖੜਾ ਹੈ। ਤੇ ਮੈਂ ਇਹ ਦੇਖਿਆ ਕਿ ਸਾਡੇ ਲੋਕਲ ਜੂਇਸ਼ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਬੜਾ ਪ੍ਰੋਮੀਨੈਂਟ ਰੋਲ ਅਦਾ ਕਰ ਰਹੀਆਂ ਸੀ ਉਸ ਸਾਰੇ ਦੇ ਵਿੱਚ, ਬੋਸਨੀਅਨਸ ਦੇ ਹੱਕ ਦੇ ਵਿੱਚ। ਤੇ ਮੈਂ ਉਹਨਾਂ ਦੇ ਇੱਕ ਥਿੰਕ ਟੈਂਕ ਦੀ ਮੀਟਿੰਗ 'ਚ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਉਧਰ ਤਾਂ ਤੁਹਾਡਾ ਇਟਕਾ ਕੁੱਤੇ ਦਾ ਵੈਰ ਹੈ, ਕੀ ਹੈ? ਉਹਨਾਂ ਨੇ ਕਿਹਾ ਜੀ ਇਵੇਂ ਹੈ ਕਿ ਜਦੋਂ ਇਨਕੁਇਜ਼ੀਸ਼ਨ ਹੋਈ ਸਪੇਨ ਦੇ ਵਿੱਚ 1492 ਦੇ ਨੇੜੇ ਤੇੜੇ, ਕਿਉਂਕਿ ਆਟੋਮਨ ਐਮਪਾਇਰ ਦਾ ਵੀ ਜ਼ਿਕਰ ਬੜੀ ਡੀਟੇਲ ਦੇ ਵਿੱਚ ਹੋਇਆ, ਸਾਰਾ ਮਿਡਲ ਈਸਟ ਜਿਹੜਾ ਹੈ ਜਿਹਦੇ 'ਚ ਬਾਅਦ ਦੇ ਵਿੱਚ ਵਿਦ ਦਾ ਨੌਚ ਆਫ ਦਾ ਪੈਨ ਫਸਟ ਵਰਲਡ ਵਾਰ 1918 'ਚ ਖਤਮ ਹੋਣ ਤੋਂ ਬਾਅਦ ਇਹ ਸਾਰੇ ਮੁਲਕ ਸਾਊਦੀ ਅਰੇਬੀਆ, ਜਾਰਡਨ ਔਰ ਲਬਨਾਨ ਔਰ ਇਹ ਸਾਰੇ ਇਰਾਕ ਔਰ ਕੁਵੈਤ ਕ੍ਰੀਏਟ ਕੀਤੇ ਇਹਨਾਂ ਨੇ। ਇਹ ਸਾਰਾ 750 ਸਾਲ ਦੇ ਕਰੀਬ ਆਟੋਮਨ ਐਮਪਾਇਰ, ਜਿਹਨੂੰ ਸਲਤਨਤ ਉਸਮਾਨੀਆ ਕਿਹਾ ਜਾਂਦਾ ਸੀ, ਉਹਨਾਂ ਦੇ ਥੱਲੇ ਸਨ। ਲੇਕਿਨ ਉਸ ਪੀਰੀਅਡ 'ਚ ਯੂਰਪ ਜਿਹੜਾ ਸਪੇਨ ਹੈ ਲਗਭਗ 600 ਸਾਲ ਮੁਸਲਮਾਨਾਂ ਦੇ ਥੱਲੇ ਰਿਹਾ। ਪਰ ਜਦੋਂ ਇਨਕੁਇਜ਼ੀਸ਼ਨ 1492 ਦੇ ਨੇੜੇ ਤੇੜੇ, ਉਹ ਪੀਰੀਅਡ ਹੈ, ਇੱਕ ਪਾਸੇ ਕੋਲੰਬਸ ਅਮਰੀਕਾ ਨੂੰ ਹਿੱਟ ਕਰਦਾ ਹੈ, ਭਾਰਤ ਨੂੰ ਲੱਭਣ ਤੁਰਿਆ ਹੋਇਆ ਸਪਾਈਸਿਸ ਦੇ ਲਈ। ਵਾਸਕੋ ਡੀ ਗਾਮਾ ਪੋਰਤੁਗੀਜ਼, ਉਹ ਜਾ ਕੇ ਕੋਚੀਨ ਨੂੰ ਹਿੱਟ ਕਰਦਾ ਹੈ, ਬਾਅਦ 'ਚੋਂ ਗੋਆ ਆ ਜਾਂਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਦੇ ਨਾਲ ਜਿਹੜਾ ਉਹ ਪਿਆਰ ਦਾ ਸੁਨੇਹਾ ਦਿੰਦੇ ਆ, ਲਗਭਗ ਉਸ ਖਿੱਤੇ ਦੇ ਵੱਡੇ ਇਲਾਕੇ ਨੂੰ ਲਗਭਗ 40,000 ਸਕੁਅਰ ਮਾਈਲ ਤੋਂ ਜ਼ਿਆਦਾ ਏਰੀਏ 'ਚ ਅੱਡ-ਅੱਡ ਉਦਾਸੀਆਂ ਰਾਹੀਂ ਜਾਂਦੇ ਨੇ। ਔਰ ਉਸ ਜ਼ਮਾਨੇ 'ਚ ਸਪੇਨ 'ਚੋਂ 700 ਸਾਲ ਦੀ ਪ੍ਰੈਜ਼ੈਂਸ ਵਾਲੇ ਮੁਸਲਮਾਨ ਔਰ ਯਹੂਦੀ, ਉਹਨਾਂ ਨੂੰ ਇਹੀ ਚੋਇਸ ਦਿੱਤੀ ਗਈ ਸੀ ਜਿਵੇਂ ਅੱਜ ਹਿੰਦੂ ਤਵੀਆਂ ਨੇ ਸਾਨੂੰ ਦਿੱਤੀ ਹੋਈ ਹੈ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਜਜ਼ਬ ਹੋ ਜਾਓ, ਗਰਬ ਸੇ ਕਹੋ ਹਮ ਹਿੰਦੂ ਹੈ, ਤੇ ਜਾਂ ਮਰਨ ਲਈ ਤਿਆਰ ਹੋ ਜਾਓ, ਤੁਹਾਡਾ ਫਿਰ ਹਸ਼ਰ ਉਹੀ ਕਰਾਂਗੇ। ਇਹ ਗੱਲ ਅਲਾਮਾ ਇਕਬਾਲ ਨੇ 1930 'ਚ ਭਾਂਪ ਲਈ ਸੀ ਕਿ ਅੰਗਰੇਜ਼ਾਂ ਨੇ ਚਲੇ ਜਾਣਾ, ਇਹਨਾਂ ਦੀ ਮੈਜੋਰਿਟੀ ਹੋਣੀ ਹੈ। ਸਾਡੇ ਨਾਲ ਜੇ ਸਪੇਨ 'ਚ 700 ਸਾਲ ਤੋਂ ਬਾਅਦ
ਸਾਨੂੰ ਉੱਥੋਂ ਕੱਢ ਕੇ ਬਾਹਰ ਮਾਰਿਆ ਗਿਆ ਤੇ ਇੱਥੇ ਸਾਡੇ ਨਾਲ ਕੀ ਕਰਨਗੇ। ਔਰ ਇਹੀ ਕਾਰਨ ਜਦੋਂ ਅਲਾਮਾ ਇਕਬਾਲ ਜਿਹੜਾ ਬੇਸਿਕ ਥਿੰਕਰ ਹੈ ਪਾਕਿਸਤਾਨ ਦੇ ਥਾਟ ਦਾ, ਕਹਾਣੀ ਡਿਫਰੈਂਟ ਹੈ ਕਿ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਨੇ, ਪਰ ਗੱਲ ਅਲਾਮਾ ਇਕਬਾਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਇਹ ਬ੍ਰਾਹਮਣ। ਔਰ ਤੁਸੀਂ ਦੇਖੋਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਟ੍ਰਿਬਿਊਟ ਦੇਣ ਵਾਲੀ ਨਜ਼ਮ ਅਲਾਮਾ ਇਕਬਾਲ ਲਿਖਦੇ, ਜਿਹੜੀ ਬਾਂਗੇ ਦਰਾ ਕਿਤਾਬ ਦੇ ਵਿੱਚ ਹੈ, ਤੇ ਉਹਦੇ ਚੋਂ ਪਹਿਲਾਂ ਬੁੱਧ ਦੀ ਗੱਲ ਕਰਦਾ ਹੈ ਕਿ ਬੁੱਧ ਧਰਮ ਕਿੰਨਾ ਖੂਬਸੂਰਤ ਉਹਨਾਂ ਦੇ ਕੋਲ ਥਾਟ ਸੀ, ਲੇਕਿਨ ਕਿਵੇਂ ਬ੍ਰਾਹਮਣ ਨੇ ਬੁੱਧ ਦੇ ਥਾਟ ਦਾ ਔਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਦਾ ਐਂਡ ਕੀਤਾ। ਉਹਨੇ ਸ਼ੁਰੂ ਹੀ ਇੱਥੋਂ ਗੱਲ ਕੀਤੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰਦਾਨੀ ਨਾ ਆਪਣੇ ਗੌਹਰ ਯਕ ਦਾਨਾ ਕੀ। ਗੌਹਰ ਮੋਤੀ ਨੂੰ ਕਹਿੰਦੇ ਨੇ ਵੀ ਤੁਹਾਨੂੰ ਗੌਤਮ ਦਾ ਕੋਈ ਪੈਗਾਮ ਦੀ ਸਮਝ ਨਹੀਂ ਸੀ, ਤੁਸੀਂ ਉਹਦੀ ਕਦਰ ਨਹੀਂ ਕੀਤੀ। ਉਸ ਦਾ ਉਹਨੇ ਰੀਜ਼ਨ ਦਿੱਤਾ, ਉਹਨੇ ਕਿਹਾ ਸ਼ਮਾਏ ਹਕ ਸੇ ਜੋ ਮੁਨੱਵਰ ਹੋ ये वो महफिल न थी, बारिशे रहमत हुई लेकिन ज़मी काबिल न थी। कि खुश्क फलसफा वेदां शास्त्रां उपनिषद दा खाम खा दी बहस, कोई सिर नहीं पैर नहीं, उस ख्याली फलसफा, तुसी ख्याली दुनिया च रह रहे हो। अज हिंदुस्तान दी हुकूमत दा हाल देख लो, लोगों नूं की फीड किया जा रहा है, उन्होंने विश्व गुरु बनाया होया है। हालात ये है कि 80 ਕਰੋੜ ਲੋਕਾਂ ਨੂੰ 5 ਕਿਲੋ ਅੰਨ ਮਿਲਦਾ ਹੈ ਦਿੱਲੀ ਦੀ ਹਕੂਮਤ ਵੱਲੋਂ, ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਪਰ ਤੁਸੀਂ ਕਹੀ ਜਾਓ ਅਸੀਂ ਵਿਸ਼ਵ ਗੁਰੂ ਹੈ, ਕੋਈ ਆ ਜਾਏ ਤੁਸੀਂ ਕਹੋ ਜੀ ਅਸੀਂ ਨਿਊਕਲੀਅਰ ਵੀ ਅਸੀਂ ਕੱਢਿਆ ਸੀ। ਦੇਖੋ ਮਹਾਭਾਰਤ ਦੇ ਵਿੱਚ ਜਿਹੜੇ ਅਗਨੀਬਾਣ ਸੀ ਉਹ ਸਾਡੀ ਉਹ ਨਿਊਕਲੀਅਰ ਪਾਵਰ ਹੀ ਸੀ। ਜਹਾਜ਼ ਵੀ ਅਸੀਂ ਕੱਢਿਆ ਸੀ ਕਿਉਂਕਿ ਉਡਨ ਖਟੋਲੇ ਜਿਹਦੇ ਤੇ ਰਾਮ ਜੀ ਸ੍ਰੀਲੰਕਾ ਤੋਂ ਯੁੱਧ ਆਏ ਉਹ ਸਾਡਾ ਜਹਾਜ਼ ਦੀ ਕਾਢ ਹੀ ਸੀ। ਦੇਖੋ ਜੀ ਕੌਰਵ 100 ਬੱਚੇ, ਉਹਨਾਂ ਜ਼ਮਾਨਿਆਂ 'ਚ ਟੈਸਟ ਟਿਊਬ ਬੇਬੀਜ਼ ਦੀ ਅਸੀਂ ਕਾਢ ਕੱਢੀ ਹੋਈ ਸੀ। ਸਾਡੇ ਉਦੋਂ ਦੇ ਵਿਗਿਆਨਕ ਤਾਂ ਗਮਲਿਆਂ ਦੇ ਵਿੱਚ ਵੀ ਨਿਆਣੇ ਉਗਾ ਦਿੰਦੇ ਸੀ। ਤੁਸੀਂ ਜਦੋਂ ਖਿਆਲੀ ਫਲਸਫਾ ਦਾ ਹੀ ਗੱਲ, ਇਹ ਅਲਾਮਾ ਇਕਬਾਲ ਨੂੰ ਗੱਲ ਚੰਗੀ ਤਰ੍ਹਾਂ ਸਮਝ ਆਈ। ਔਰ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਕਿਵੇਂ ਬ੍ਰਾਹਮਣ ਨੇ ਬੁੱਧ ਦੇ ਥਾਟ ਦਾ ਐਂਡ ਕੀਤਾ, ਬ੍ਰਾਹਮਣ सरशार है अब तक मेरे पिंदार में शमाए गौतम जल रही है महफिल अग्यार में। कि अज भी हंकार दी शराब पी के जड़ी ब्राह्मण है इस धरती दे उत्ते धन दना रहा है, ते गौतम दी गल महफिल अग्यार 11 दी महफिल दे विच चली गई। फिर जो सिख थॉट की गल करदा, और अज कुदरती वो दिन भी है 6 दसंबर का, जदों 6 दसंबर 1992 ਨੂੰ ਹਿੰਦੂ ਤਵੀ ਭੀੜਾਂ ਨੇ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ ਢਾਇਆ ਸੀ। ਜਦੋਂ ਅਸੀਂ ਔਰੰਗਜ਼ੇਬੀ ਸੋਚ ਦੀ ਗੱਲ ਕਰਦੇ ਹਾਂ ਤਾਂ ਫਿਰ ਜੇ ਅੱਜ ਦੇ ਔਰੰਗਜ਼ੇਬਾਂ ਤੇ ਸਾਡਾ ਧਿਆਨ ਨਹੀਂ ਜਾਂਦਾ ਜਾਂ ਇਹਨਾਂ ਤੋਂ ਆਪਣਾ ਛੁਟਕਾਰਾ ਕਰਵਾਉਣ ਦਾ ਰਾਹ ਅਸੀਂ ਨਹੀਂ ਲੱਭਦੇ ਤਾਂ ਫਿਰ ਇੱਕ ਰਿਚੁਅਲਿਸਟਿਕ ਪ੍ਰੈਕਟਿਸ ਬਣ ਗਈ ਹੈ ਜੋ ਭਾਰਤ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਜਿਹੜਾ ਨੈਰੇਟਿਵ ਦਿੱਤਾ ਗਿਆ। ਹੁਣ ਅਲਾਮਾ ਇਕਬਾਲ ਬੁੱਧ ਤੋਂ ਬਾਅਦ 2000 ਸਾਲ ਅੱਗੇ ਚਲਾ ਜਾਂਦਾ। ਬੁੱਧ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਲੇ ਕੁਛ ਨਹੀਂ ਹੈ। ਯੋਗ ਮਤ ਆਇਆ, ਉਹਨੂੰ ਉਹਨਾਂ ਨੇ ਤਾਂਤਰਿਕਵਾਦ ਦੂਜੇ ਤੀਜੇ ਨਾਲ ਜਿਹੜਾ ਯੋਗ ਮਤ, ਗੋਰਖਨਾਥ, ਮਛੰਦਰਨਾਥ, ਇਹ ਸਾਰੇ ਖੜੇ ਹੋਏ, ਕੁਛ ਬੁੱਧ ਧਰਮ ਦੇ ਸਿਧਾਂਤ, ਕੁਛ ਸੰਨਿਆਸ ਦੇ, ਔਰ ਇਹਨਾਂ ਨੇ ਉਹ ਕੁਰਾਏ ਪਾਇਆ ਜਿਸ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਕਾਤੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ, ਅੰਧ ਤੀਨੇ ਉਜਾੜੇ ਕਾ ਬੰਦ। ਇਹ ਤਿੰਨੋਂ ਹੀ ਥਾਟ ਜਿਹੜੇ ਨੇ ਇਹ ਉਜਾੜੇ ਵਾਲ ਨੇ। ਪਰ ਅਲਾਮਾ ਇਕਬਾਲ ਨੂੰ ਬੁੱਧ ਤੋਂ ਬਾਅਦ ਉਸ ਧਰਤੀ ਤੇ ਉਹ ਨਜ਼ਰ ਆਉਂਦਾ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਕਿ ਬੁੱਤ ਪ੍ਰਸਤਾਂ ਦਾ ਮੁਲਕ ਮੁੱਦਤਾਂ ਬਾਅਦ। ਬੁੱਧ 500 ਸਾਲ ਪਹਿਲਾਂ ਈਸਾਈਅਤ ਤੋਂ ਗੁਰੂ ਨਾਨਕ ਪਾਤਸ਼ਾਹ 557 ਸਾਲ ਪਹਿਲਾਂ ਆਏ ਨੇ, 2000 ਸਾਲ ਬਾਅਦ ਕਿ ਬੁੱਤ ਪ੍ਰਸਤਾਂ ਦਾ ਮੁਲਕ ਇਸ ਰੋਸ਼ਨੀ हुई। नूरे अब्राहम से आजर का घर रोशन हुआ। आजर अब्राहम जिन्होंने इस्लाम वाले हज़रत इब्राहिम कहते हैं, और अब्राहिम जो हुण प्रेजिडेंट ट्रंप कहता भी अब्राहम मैंने अकॉर्ड करवाने ने, इन्हां सारे मुल्कां कुछ तो करवाए हुए ने, कुछ करने लई तैयार बैठे ने। तो इस गल का ध्यान रहे कि अलामा इकबाल नूं गुरु नानक पातशाह जो और अब्राहम ये चारों ही जिहड़े सैमेटिक धर्म ने इन्हां दा पैगंबर है, मूल इन्हां दे नाल जुड़िया होया। वो कहते भी इवें है जिवें आजर दे घर अब्राहम आए सी, इवें मेहता कालू दे घर गुरु नानक पातशाह आए होण। ते कंकलूजन दे विच जिहड़ा साडी पातशाहत दी गल
ਇਕੁਆਲਿਟੀ ਦੀ ਗੱਲ, ਮਨੁੱਖੀ ਬਰਾਬਰੀ ਦੀ ਗੱਲ, ਜਦੋਂ ਅਲਾਮਾ ਇਕਬਾਲ ਇਹ ਕਹਿੰਦਾ ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। मर्द कामिल इस्लाम दे ਏਡੇ ਵੱਡੇ ਸਕॉलਰ ਦਾ, ਜਿਹਨੂੰ ਸ਼ਾਇਰ ਆਫ ਦਾ ਈਸਟ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਮਰਦ ਕਾਮਿਲ ਕਹਿਣਾ। ਅੱਜ ਦੇ ਮੌਲਵੀਆਂ ਨੇ ਤਾਂ ਫਤਵਾ ਦਿੱਤਾ ਹੋਣਾ ਸੀ ਵੀ ਇਹ ਕੁਫਰ ਹੈ, ਪਰ ਅਲਾਮਾ ਇਕਬਾਲ ਵਿਚਲਾ ਸੱਚ, ਔਰ ਮੈਂ ਸਮਝਦਾ ਕਿ ਇੱਕ ਨਜ਼ਮ ਦੇ ਵਿੱਚ ਉਹਨੇ ਸਾਰੇ ਬ੍ਰਾਹਮਣ ਮਤ ਦੇ ਥਾਟ ਨੂੰ, ਸਿੱਖੀ ਦਾ, ਤੌਹੀਦ ਦਾ ਮੈਸੇਜ ਤੇ ਗੁਰੂ ਨਾਨਕ ਪਾਤਸ਼ਾਹ ਦਾ ਮਰਦ ਕਾਮਿਲ ਹੋਣਾ। ਹੁਣ ਇਹ ਗੱਲ ਬ੍ਰਾਹਮਣ ਨੂੰ ਪਹਿਲੇ ਦਿਨ ਤੋਂ ਹੀ, ਜੇ ਬ੍ਰਾਹਮਣ ਨੂੰ ਪਹਿਲੇ ਦਿਨ ਸਮਝ ਆ ਗਿਆ, ਜਨਊ ਤੋਂ ਗੱਲ ਸ਼ੁਰੂ ਹੋਈ। ਬੇਸ਼ੱਕ ਗੱਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਕੰਟੈਕਸਟ ਕਰ ਰਹੇ ਹਾਂ, ਲੇਕਿਨ 22 ਤਾਰ ਤੇ ਮੈਂ ਬਹੁਤ ਵਾਰ ਦੇਖਦਾ ਹੁਣ, ਅੱਜ ਜਦੋਂ ਹਿੰਦ ਦੀ ਚਾਦਰ ਕਹਿ ਕੇ, ਔਰ ਬੜਾ RSS ਨੇ ਉਹ ਨੋਟੰਕੀ ਜਿਹਨੂੰ ਮਗਰਮੱਛੀ ਅਥਰੂ ਕਹਿੰਦੇ ਨੇ ਕਿ ਜੀ ਸਾਡਾ ਵਿਚਾਰ ਹੈ। 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। 1686 ਦੇ ਵਿੱਚ ਭੰਗਾਣੀ ਦਾ ਯੁੱਧ ਹੁੰਦਾ, 11 ਸਾਲ ਦਾ ਵਕਫਾ ਹੈ। ਭੰਗਾਣੀ ਦੇ ਯੁੱਧ ਦੇ ਵਿੱਚ ਉਹ ਸਾਰੇ ਹੀ 22 ਤਾਰ ਦੇ ਪਹਾੜੀ ਰਾਜੇ ਸਭ ਇਕੱਠੇ ਹੋ ਕੇ ਆ ਜਾਂਦੇ ਨੇ, ਔਰ ਫਿਰ 10ਵੇਂ ਪਾਤਸ਼ਾਹ ਦੇ ਜੀਵਨ ਦੀਆਂ ਜੇ ਅਸੀਂ 14 ਜੰਗਾਂ ਦੇਖਦੇ ਹਾਂ ਤੇ ਲਗਭਗ 11 ਜੰਗਾਂ ਐਕਸਕਲੂਸਿਵਲੀ ਇਹਨਾਂ ਦੇ ਨਾਲ ਲੜੀਆਂ ਜਾਂਦੀਆਂ, ਔਰੰਗਜ਼ੇਬ ਨੂੰ ਵੀ ਜਾ ਕੇ ਇਹੀ ਸ਼ਿਕਾਇਤ ਕਰਦੇ ਨੇ। ਸੋ ਇਹ ਕੰਟੈਕਸਟ ਸਮਝਣ ਵਾਲਾ ਹੈ। ਗੱਲ ਅੱਜ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਜਿਵੇਂ ਦੱਸਿਆ ਗਿਆ ਕਿ ਭਾਈ ਇੰਡੀਅਨ ਏਜੰਸੀਆਂ ਇਹੀ ਨਹੀਂ ਵੀ ਉੱਥੇ ਉਹਨਾਂ ਨੇ 600-700 ਚੈਨਲ ਆਪਣੇ ਕੰਟਰੋਲ 'ਚ ਕੀਤਾ ਹੋਇਆ ਹੈ, IT ਸੈਕਟਰ ਦੇ ਬੰਦੇ ਬਿਠਾਏ ਹੋਏ ਨੇ ਸੋਸ਼ਲ ਮੀਡੀਆ ਤੇ। ਈਵਨ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਤੁਸੀਂ ਕਦੇ IANS ਦੇਖੋ, ANI ਦੇਖੋ, ਜਿਹੜੀਆਂ ਰਾਹ ਦੀਆਂ ਆਊਟਫਿਟਸ ਨੇ, ਕਿਸੇ ਦੀ ਰॉयटर ਵਾਲਿਆਂ ਦੇ ਨਾਲ, ਕਿਸੇ ਦੀ ਐਸੋਸੀਏਟਡ ਪ੍ਰੈਸ ਦੇ ਨਾਲ ਉਹੀ ਖਬਰਾਂ ਪਲਾਂਟ ਕਰਵਾਈਆਂ ਜਾਂਦੀਆਂ ਨੇ, ਨਾ ਕਿਸੇ ਦਾ ਜੋੜਿਆ ਜਾਂਦਾ ਹੈ। ਔਰ ਮਕਸਦ ਉਹਨਾਂ ਦਾ ਇਹ ਹੈ ਵੀ ਉਹਨਾਂ ਨੇ ਕੱਲਾ ਵਿਦਨ ਭਾਰਤ ਦੇ ਤਾਂ ਜੋ ਉਹਨਾਂ ਨੇ ਜੂਨ 84 ਕੀਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। 41 ਵਰੇ ਪਹਿਲਾਂ ਫੁੱਲ ਸਕੇਲ, ਹਾਲਾਂਕਿ ਜਦੋਂ ਕੋਈ ਮੁਲਕ ਕਿਸੇ ਦੇ ਖਿਲਾਫ ਜੰਗ 'ਚ ਜਾਂਦਾ ਹੈ, ਡਿਕਲੇਅਰ ਕਰਦਾ ਹੈ, ਪਰ ਅਨਡਿਕਲੇਅਰਡ ਵਾਰ, ਔਰ ਅਨਡਿਕਲੇਅਰਡ ਵਾਰ ਇੱਕ ਲੈਵਲ ਦੀ ਨਹੀਂ। ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ, ਜਿਵੇਂ ਮੈਂਸ਼ਨ ਹੋਇਆ ਹੈ ਔਰੰਗਜ਼ੇਬੀ ਸੋਚਦਾ, ਇਸ ਗੱਲ ਦਾ ਧਿਆਨ ਰਹੇ ਕਿ ਔਰੰਗਜ਼ੇਬ ਦੀ ਭੈਣ ਜਹਾਂ ਆਰਾ, ਸ਼ਾਹਜਹਾਂ ਦੀ ਡਾਟਰ, ਜਿਹਨੇ ਚਾਂਦਨੀ ਚੌਂਕ ਬਣਵਾਇਆ, ਬਹੁਤ ਵੱਡਾ ਹੌਜ਼ ਪਾਣੀ ਦਾ ਬਣਵਾਇਆ, ਔਰ ਚਾਂਦਨੀ ਇਸ ਲਈ ਕਹਿੰਦੇ ਨੇ ਕਿ ਉਸ ਪਾਣੀ ਦੇ ਵਿੱਚ ਜਦੋਂ ਚੰਦਰਮਾ ਦਾ ਅਕਸ ਪੈਂਦਾ ਸੀ ਤੇ ਚਾਰੇ ਪਾਸੇ ਚਾਨਣ ਫੈਲ ਜਾਂਦਾ ਸੀ, ਔਰ ਉਹ ਇੱਕ ਕ੍ਰੀਏਟਿਵ ਲੇਡੀ ਸੀ। ਹੁਣ ਜੇ ਔਰੰਗਜ਼ੇਬ ਦੇ ਕੰਟੈਕਸਟ 'ਚ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ ਜਹਾਂਗੀਰ ਦੇ ਕੰਟੈਕਸਟ 'ਚ ਵੀ ਗੱਲ ਕਰੀਏ, ਵਿਦਨ ਇਸਲਾਮ ਵੀ ਦੋ ਕਰੰਟ ਬਰਾਬਰ ਰਹੇ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਹੈ ਤੇ ਅਸੀਂ ਇਹ ਵੀ ਦੇਖੀਏ, ਔਰ ਜਾਂ ਸਾਈਂ ਮੀਆਂ ਮੀਰ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਤੇ ਇਹ ਬਰਾਬਰ, ਜਾਂ ਸ਼ੇਖ ਅਹਿਮਦ ਸਰਹੰਦੀ ਦਾ ਜ਼ਿਕਰ ਹੋਇਆ ਜਿਹੜਾ ਜ਼ਿੰਮੇਵਾਰ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ। ਲੇਕਿਨ ਮੂਲ ਤੌਰ ਤੇ ਜਿਹੜਾ ਥਾਟ ਔਰੰਗਜ਼ੇਬੀ ਥਾਟ ਹੈ ਉਹ ਅਸੀਂ ਤੌਜ਼ਕੇ ਜਹਾਂਗੀਰੀ ਦੇ ਵਿੱਚ ਦੇਖਦੇ। ਬਹੁਤ ਵਰੇ ਤਾਂ ਇਹ ਕਿਉਂਕਿ ਨੈਰੇਟਿਵ ਦਾ ਕੰਟਰੋਲ ਇਹਨਾਂ ਕੋਲ ਸੀ। ਚੰਦੂ ਜ਼ਾਲਮ ਹੈ, ਉਹਨੇ ਆਪਣੀ ਹਵੇਲੀ 'ਚ ਟਾਰਚਰ ਕੀਤਾ, ਪਰ ਜਦੋਂ ਤੱਕ ਸਾਡੇ ਸਕਾਲਰ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ ਜਿਨ੍ਹਾਂ ਦੀ ਪਰਸ਼ੀਅਨ ਦੇ ਉੱਤੇ ਗ੍ਰਿਪ ਸੀ, ਉਹ ਇਸਲਾਮਿਕ ਸੋਰਸਿਸ ਤੱਕ ਵੀ ਪਹੁੰਚੇ, ਮੁਗਲਿਆ ਕੋਰਟ ਤੱਕ ਵੀ, ਅਲੀਗੜ੍ਹ ਯੂਨੀਵਰਸਿਟੀ 'ਚੋਂ ਵੀ ਉਹਨਾਂ ਨੇ ਕੀਤਾ। ਤੇ ਜਦੋਂ ਤੌਜ਼ਕੇ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਸਵੈ ਜੀਵਨੀ ਆਈ ਸਾਹਮਣੇ, ਤੇ ਸਾਹਮਣੇ ਆਇਆ ਵੀ ਉਹ ਤਾਂ ਖੁਦ ਮੰਨ ਰਿਹਾ ਕਿ ਭਾਈ ਉਹ ਤੁਸੀਂ ਵਾਕਿਫ ਹੋ ਉਸ ਕੋਰਟ ਤੋਂ ਕਿ ਜੀ ਦਰਿਆ ਬਿਆਸਾ ਦੇ ਕੰਢੇ ਗੁਰੂ ਅਰਜਨ ਸਾਹਿਬ ਦਾ ਕਿਹੜਾ ਨਾਂ ਲੈ ਕੇ ਪੀਰਾਂ ਫਕੀਰਾਂ ਦੇ ਭੇਸ 'ਚ ਰਹਿੰਦੇ ਨੇ, ਔਰ ਇਹਨਾਂ ਨੇ 3-4 ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਹੈ ਬੜੀ ਗਰਮ ਹੈ, ਔਰ ਇਹਨਾਂ ਨੇ ਰੱਬ ਦੇ ਨੇੜੇ ਹੋਣ ਦਾ ਢੰਡੋਰਾ ਬੜਾ ਉੱਚੀ ਵਜਾਇਆ ਹੋਇਆ। ਉਹ ਪਰਸ਼ੀਅਨ ਕਹਿੰਦੇ ਦੁਕਾਨੇ ਬਾਤਲ, ਝੂਠ ਦੀ ਦੁਕਾਨ। ਮੇਰੀ ਚਿਰਾਂ ਤੋਂ ਇੱਛਾ ਸੀ ਕਿ ਜਾਂ ਮੈਂ ਇਸ ਦੁਕਾਨ ਨੂੰ ਬੰਦ ਕਰ ਦਿਆਂ ਤੇ ਜਾਂ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ। ਫਿਰ ਉਹਨੇ ਖੁਸਰੋ ਦੀ ਕਹਾਣੀ ਜਿਹੜੀ ਸੁਣਾਈ ਗਈ, ਉਹਨਾਂ ਨੇ ਸਰਹੰਦੀ ਔਰ ਦੂਜਿਆਂ ਵੱਲੋਂ ਉਹਨੂੰ ਕੋਟ ਕੀਤਾ। ਸੋ ਇਹ ਜਦੋਂ ਤੱਕ ਹਕੂਮਤ ਦੇ ਲਈ, ਹੁਣ ਅੱਜ ਵੀ ਜਿਵੇਂ ਵਿਚਾਰ 'ਚ ਵੀ ਆਇਆ,
ਤੁਸੀਂ ਸਾਰਾ ਦਿਨ ਕੀਰਤਨ ਕਰੋ, ਸਾਰੀ ਰਾਤ ਕੀਰਤਨ ਕਰੋ, ਸੋਨੇ ਦੇ ਸਾਰੇ ਗੁਰਦੁਆਰੇ ਬਣਾ ਲਓ, ਉਹਨਾਂ ਨੂੰ ਕੀ ਫਰਕ ਪੈਂਦਾ ਹੈ? ਮੁਗਲਾਂ ਨੂੰ ਵੀ ਕੋਈ ਫਰਕ ਨਹੀਂ ਸੀ ਪੈਂਦਾ। ਬਾਬਰ ਤੋਂ ਸ਼ੁਰੂ, ਹਾਲਾ ਬਾਬਰ ਕੇ ਗੱਲ ਸ਼ੁਰੂ ਹੋਈ ਪਹਿਲੇ ਦਿਨ ਤੋਂ ਉਹ ਚੈਲੰਜ ਨਾਲ ਜੁੜੀ ਹੋਈ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀ ਸਟਰੋਂਗਲੀ ਵੇਲੇ ਦੇ ਹਾਕਮਾਂ ਨੂੰ ਚੈਲੰਜ ਕੀਤਾ ਹੈ, ਇਕੱਲੇ ਬਾਬਰ ਨੂੰ ਜ਼ਾਬਰ ਕਹਿਣ ਤੱਕ ਨਹੀਂ ਹੈ, ਈਵਨ ਲੋਧੀ ਪਠਾਨ, ਜਦੋਂ ਅਸੀਂ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ, ਇਬਰਾਹਿਮ ਲੋਧੀ ਦਾ ਪੀਰੀਅਡ ਹੈ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਤੇ ਇਸ ਗੱਲ ਦਾ ਧਿਆਨ ਰਹੇ ਕਿ ਔਰੰਗਜ਼ੇਬ ਬਹੁਤ ਚੰਗੀ ਤਰ੍ਹਾਂ ਪੰਜਾਬ ਤੋਂ ਵਾਕਿਫ ਸੀ। ਉਸ ਦੀ ਮੁੱਢਲੀ ਸਿੱਖਿਆ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ। ਜਿਵੇਂ ਦੋ ਵੱਡੇ ਇਸਲਾਮਿਕ ਥਾਟਸ ਦੀ ਉੱਤੇ ਗੱਲ ਹੁੰਦੀ ਹੈ, ਇੱਕ ਨੂੰ ਬਰੇਲਵੀ ਕਹਿੰਦੇ ਨੇ ਔਰ ਇੱਕ ਜਿਨ੍ਹਾਂ ਦੇ ਵਿੱਚ ਹੁਣ ਜਦੋਂ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਮਟੰਕੀ ਜਿਹੜਾ ਨਵਾਂ ਯਾਰ ਬਣਿਆ ਇਹਨਾਂ ਦਾ, ਉਹ ਆਇਆ ਤੇ ਉਹ ਦਿਓਬੰਦੀ ਵੀ ਉਹਨਾਂ ਨੂੰ ਲੈ ਕੇ ਗਏ। ਇਹ ਦੋ ਸਕੂਲ ਆਫ ਥਾਟ ਪੈਰਲਲ ਚੱਲ ਰਹੇ ਸੀ ਔਰ ਸੁਲਤਾਨਪੁਰ ਲੋਧੀ ਬਹੁਤ ਵੱਡਾ ਇਸਲਾਮਿਕ ਸਟੱਡੀਜ਼ ਦਾ ਸੈਂਟਰ ਸੀ ਔਰ ਸ਼ਾਹਜਹਾਂ ਨੇ ਔਰੰਗਜ਼ੇਬ ਦੀ ਮੁੱਢਲੀ ਤਾਲੀਮ ਜਿਹੜੀ ਹੈ ਉੱਥੇ ਹੋਈ। ਤੇ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਜ਼ਿਕਰ ਕਰਦੇ ਹਾਂ, ਦੌਲਤ ਰਾਏ ਜਿਹੜਾ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ 'ਚ ਵੀ ਦੌਲਤ ਖਾਨ ਮੈਂਸ਼ਨ ਕੀਤਾ ਹੈ। ਦੌਲਤ ਖਾਨ ਰਾਏ ਬੁਲਾਰ ਦਾ ਸਨ ਇਨ ਲਾ ਵੀ ਸੀ। ਔਰ ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਬਾਬਰ ਨੂੰ ਹਮਲਾ ਕਰਨ ਦੇ ਲਈ ਸੱਦਾ ਦੇਣ ਵਾਲਾ ਵੀ ਦੌਲਤ ਖਾਨ ਸੀ। ਸੋ ਔਰੰਗਜ਼ੇਬ ਬਹੁਤ ਚੰਗੀ ਤਰ੍ਹਾਂ ਵਾਕਿਫ ਸੀ, ਪਰ ਇਹ ਜਿਹੜੀ ਸਾਰੀ ਜ਼ੁਲਮਾਂ ਦੀ ਕਹਾਣੀ, ਬੇਸ਼ੱਕ ਉਸ ਦੇ 'ਚ ਕੋਈ ਪੋਜ਼ਿਟਿਵਿਟੀ ਸੀ ਤੇ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਉਹਦੀ ਤਾਰੀਫ ਕੀਤੀ ਹੈ, ਲੇਕਿਨ ਦੂਸਰੇ ਪਾਸੇ ਗੁਨਾਹਗਾਰ ਆਪਣੇ ਪਿਓ ਨੂੰ ਕੈਦ ਕਰਨਾ, ਭਰਾਵਾਂ ਦੇ ਨਾਲ ਦਾਰਾ ਸ਼ਿਕੋ ਬਹੁਤ ਵੱਡਾ ਸਕਾਲਰ ਸੀ ਔਰ ਉਸ ਨੇ ਬੇਸ਼ੱਕ ਨਿਜ਼ਾਮੁਦੀਨ ਔਲੀਆ ਦਿੱਲੀ 'ਚ ਬੈਠਾ ਹੈ ਜਾਂ ਉਹਦੇ ਨਾਲ ਜੁੜੀ ਹੋਈ ਉਰਦੂ ਲੈਂਗੁਏਜ ਵੀ ਉਸ ਪੀਰੀਅਡ 'ਚ, ਜਾਂ ਜਿਸ ਨੂੰ ਅਸੀਂ ਤਬਲਾ ਜਾਂ ਦੂਜਾ ਕਹਿੰਦੇ ਆ ਜਾਂ ਕਵਾਲੀ, ਇਹ ਸਾਰੀਆਂ ਫਾਰਮਸ ਉਸ ਪੀਰੀਅਡ 'ਚ ਨੇ। ਔਰ ਦਾਰਾ ਸ਼ਿਕੋ ਜਿਹਦੇ ਇਲਾਜ ਦੇ ਲਈ ਵੀ ਗੁਰੂ ਹਰਰਾਏ ਸਾਹਿਬ ਦੇ ਹਰਬੇਰੀਅਮ 'ਚੋਂ ਇੱਕ ਖਾਸ ਮਈਸ਼ਰ ਦੀਆਂ ਹਰੜਾਂ ਗਈਆਂ ਸੀ ਔਰ ਉਹ ਖੁਦ ਵੀ ਮਿਲਣ ਆਇਆ ਸੀ ਗੁਰੂ ਸਾਹਿਬ ਨੂੰ। ਬਹੁਤ ਵੱਡਾ ਉਪਨਿਸ਼ਦਾਂ ਦਾ, ਸ਼ਾਸਤਰਾਂ ਦਾ ਸਕਾਲਰ ਸੀ। ਪਹਿਲੀ ਵਾਰ ਪਰਸ਼ੀਅਨ ਲੈਂਗੁਏਜ ਦੇ ਵਿੱਚ ਜੇ ਉਪਨਿਸ਼ਦ ਜਾਂ ਵਿਦਾਂਤ ਨਾਲ ਜੁੜੀਆਂ ਕਿਤਾਬਾਂ ਦਾ ਤਰਜਮਾ ਕੀਤਾ ਤੇ ਦਾਰਾ ਸ਼ਿਕੋ ਨੇ ਕੀਤਾ। ਤੇ ਉਹਨਾਂ ਨਾਲ ਕੀ ਵਰਤਾਰਾ ਕੀਤਾ, ਆਪਣੇ ਬਾਪ ਦੇ ਨਾਲ ਦਾਰਾ ਸ਼ਿਕੋ ਨੂੰ ਗੱਦੀ ਦੇਣਾ ਚਾਹੁੰਦਾ ਸੀ ਸ਼ਾਹਜਹਾਂ। ਇਹ ਇਵੇਂ ਹੀ ਹੈ ਜਿਵੇਂ ਵਿਦਨ ਇੱਕ ਥਾਟ, ਸੌਫਟ ਥਾਟ ਸੀ, ਜਿਵੇਂ ਅਕਬਰ ਜਹਾਂਗੀਰ ਦੀ ਥਾਂ ਆਪਣੇ ਪੋਤੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ, ਲੇਕਿਨ ਇਵੈਂਚੁਅਲੀ ਜਿਹੜੀ ਇੱਕ ਸਟਰੋਂਗ ਮੌਲਾਨਾ ਲੌਬੀ ਜਿਹੜੀ ਹਰ ਚੀਜ਼ ਨੂੰ ਜਿਹੜਾ ਉਹ ਹਰੇ ਦੇ ਥੱਲੇ ਲਿਆਉਣ ਦਾ ਉਹਨਾਂ ਦਾ ਸੰਕਲਪ ਰਿਹਾ, ਉਹ ਇਹੀ ਪਾਰਟ ਔਰੰਗਜ਼ੇਬ ਵੇਲੇ ਸੀ ਕਿਉਂਕਿ ਗੁਨਾਹਗਾਰ ਸੀ। ਇਸਲਾਮ 'ਚ ਮਾਂ ਬਾਪ ਦਾ ਰੁਤਬਾ ਨੈਕਸਟ ਟੂ ਅੱਲਾ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਬੇਸ਼ੱਕ ਇਹ ਸੀ ਜੀ ਉਹ ਟੋਪੀਆਂ ਸੀਂਦਾ ਹੈ, ਉਹ ਕੁਰਾਨ ਹੱਥਾਂ ਨਾਲ ਲਿਖਦਾ ਹੈ, ਉਹ ਜ਼ਮੀਨ ਤੇ ਸੌਂਦਾ, ਉਹ ਦੂਜਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਤੁਸੀਂ ਇੰਨੇ ਵੱਡੇ ਗੁਨਾਹ ਕੀਤੇ ਨੇ, ਆਪਣੇ ਧਰਮ ਨੂੰ ਫਲਾਊਟ ਕੀਤਾ ਤੇ ਫਿਰ ਉਹ ਇੱਕ ਟੂਲ ਵੀ ਬਣਿਆ ਉਹਨਾਂ ਮੌਲਾਨਿਆਂ ਦੇ ਹੱਥਾਂ ਦੇ ਵਿੱਚ, ਜਿਸ 'ਚ ਇਕੱਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਤਾਂ ਅਸੀਂ ਜ਼ਿਕਰ ਕਰਦੇ ਹਾਂ। ਸਰਮਦ ਬਹੁਤ ਵੱਡਾ ਫਕੀਰ ਸੀ। ਹੁਣ ਵੀ ਜਦੋਂ ਅਸੀਂ ਇਸਲਾਮ ਦੀ ਲਿਬਰਲ ਟ੍ਰੈਡੀਸ਼ਨ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਮਨਸੂਰ ਦਾ ਜ਼ਿਕਰ ਹੁੰਦਾ ਹੈ ਔਰ ਉਹੀ ਟ੍ਰੈਡੀਸ਼ਨ ਦਾ ਸਰਮਦ ਹੈ। ਸੋ ਜਦੋਂ ਤੁਸੀਂ ਇੱਕ ਥਾਟ ਤੁਹਾਨੂੰ ਉਹਦੇ ਨਾਲ ਤੁਸੀਂ ਅਬਸੈਸ ਹੁੰਦੇ ਹੋ, ਭਾਵੇਂ ਤੁਸੀਂ ਉਹਨੂੰ ਪੋਲੀਟੀਕਲ ਤਲਵਾਰ ਦੇ ਤੌਰ ਤੇ ਵਰਤਣਾ ਚਾਹੁੰਦੇ ਹੋ ਜਾਂ ਢਾਲ ਦੇ ਤੌਰ ਤੇ ਵਰਤਣਾ ਚਾਹੁੰਦੇ ਹੋ, ਪਰ ਇੱਧਰ ਬਿਲਕੁਲ ਜਿਹੜਾ ਸਿੱਖੀ ਦਾ ਕਾਨਸੈਪਟ ਹੈ, ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ, ਇਹਨਾਂ ਨੇ ਇਹ ਸਿਰਫ ਇਹੀ ਨਹੀਂ ਕਿ ਅਲੋਕਾਰ ਸ਼ਹਾਦਤਾਂ ਨੇ, ਇਸ ਏਜ ਦਾ ਕੋਈ ਉਹਦਾ ਮੁਕਾਬਲਾ ਨਹੀਂ ਹੈ। ਉਹਨਾਂ ਨੇ ਉਹ ਮੁੱਢ ਬੰਨਿਆ, ਬੇਸ਼ੱਕ ਪਾਤਸ਼ਾਹਤ ਦੀ ਗੱਲ, ਸੋਵਰਨਿਟੀ ਦੀ ਗੱਲ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਅਸੀਂ ਨਾਨਕ ਰਾਜ ਚਲਾਇਆ, ਸੱਚ ਦਾ ਕਿਲ੍ਹਾ। ਔਰ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਜਦੋਂ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ 1710 ਦੇ ਵਿੱਚ, ਔਰ ਜਿਹੜਾ ਸਿੱਕਾ ਜਾਰੀ ਹੁੰਦਾ ਹੈ ਉਸ ਸਿੱਕੇ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ, ਸ਼ਾਹੇ ਸ਼ਾਹ ਫਜ਼ਲ, ਸੱਚਾ ਸਾਹਿਬ ਅਸਤ, ਕਿ ਇਹ ਅਸੀਂ ਸਿੱਕਾ ਸਿੱਖ ਰਾਜ ਦਾ ਦੋ ਜਹਾਨਾਂ ਦੇ ਵਿੱਚ ਚਲਾ ਰਹੇ ਹਾਂ, ਜਿਸ ਦੇ ਵਿੱਚ ਤਲਵਾਰ ਗੁਰੂ ਨਾਨਕ ਸਾਹਿਬ ਦੀ ਹੈ। ਹੁਣ ਇਹ ਜਦੋਂ ਅਸੀਂ ਮੀਰੀ ਪੀਰੀ, ਸੰਤ ਸਿਪਾਹੀ, ਰਾਜਯੋਗ ਜਾਂ ਦੇਖ ਤੇਗ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ ਤੇ ਮੁੱਢਲੇ ਤੌਰ ਤੇ ਇਹ ਵੀਵੇਂ ਨੇ। ਔਰ ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ
ਕਿ ਕੋਈ ਮਲਟੀਫੈਸੈਟਡ ਪਰਸਨੈਲਿਟੀਜ਼ ਹੁੰਦੀਆਂ ਨੇ, ਪਰ ਉਹਨਾਂ ਦੀ ਇੱਕ ਅੱਧੀ ਗੱਲ ਇੰਨੀ ਪ੍ਰੋਮੀਨੈਂਟ ਹੁੰਦੀ ਹੈ ਕਿ ਬਾਕੀ ਜਿਹੜੀਆਂ ਪਾਰਟ ਹੈ ਉਹ ਬਿਹਾਈਂਡ ਚਲਾ ਜਾਂਦਾ ਹੈ। ਹੁਣ ਕੁਝ ਸਕਾਲਰ ਇਸ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ, ਇੱਕ ਅੱਧੇ ਨੇ ਯਤਨ ਕੀਤਾ। ਡਾਕਟਰ ਫੌਜਾ ਸਿੰਘ ਹਿਸਟਰੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਥੋੜ੍ਹੇ ਜਿਹੇ ਟੂ ਫਾਰ ਚਲੇ ਗਏ, ਉਹਨਾਂ ਨੂੰ ਤਲਬ ਕਰ ਲਿਆ ਗਿਆ। ਪਰ ਮੈਂ ਸਮਝਦਾ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੀ ਦੁਨੀਆ 'ਚ, ਮੁੱਢਲੀਆਂ ਆਜ਼ਾਦੀ ਦੀਆਂ ਦੁਨੀਆ 'ਚ ਯੂਨੀਕ ਹੈ ਉਹਦੇ ਨਾਲ। ਪਰ ਇਸ ਆਸਪੈਕਟ ਨੂੰ ਵੀ ਦੇਖਣਾ ਹੋਏਗਾ ਕਿ ਕੀ ਜਿਵੇਂ ਗੁਰੂ ਅਰਜਨ ਸਾਹਿਬ ਦੀ ਵੱਧ ਰਹੀ ਜਿਹੜੀ ਪੋਪੂਲੈਰਿਟੀ ਸੀ, ਜਿਹਨੂੰ ਜਹਾਂਗੀਰ ਨੇ ਕਿਹਾ ਕਿ ਇੱਥੋਂ ਬਹੁਤ ਸਾਰੇ ਹਿੰਦੂ ਤੇ ਕੁਝ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਗਏ ਨੇ, ਇਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਇਹ ਰੀਜ਼ਨ ਬਣਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ, ਮੈਂ ਹੁਣ ਬਹੁਤ ਕੁਝ ਸਾਡਾ ਐਸਾ ਜੁੜਿਆ ਹੋਇਆ ਹੈ, ਜੇ ਮੈਂ ਕਹਾਂਗਾ ਤਾਂ ਫਿਰ ਇਨ ਕੰਟਰੋਵਰਸੀ ਚਲਾ ਜਾਂਦਾ ਹੈ। ਬਹੁਤ ਵਾਰ ਅਸੀਂ ਤਪੱਸਿਆ ਜਾਂ ਭੌਰੇ 'ਚ ਜਾਂ 27 ਸਾਲ ਜਾਂ ਦੂਜਾ, ਠੀਕ ਹੈ ਉਹ ਸਟੇਸ਼ਨਡ ਨੇ ਆਪਣੇ ਨਾਨਕੇ ਬਕਾਲਾ ਪਿੰਡ ਦੇ ਵਿੱਚ, ਬਾਬਾ ਬਕਾਲਾ ਨਾਲ ਜੁੜਿਆ ਹੋਇਆ ਪਾਰਟ ਹੈ। ਪਰ ਜੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ ਨੂੰ ਹਦਾਇਤ ਕਰਦੇ ਨੇ ਕਿ 2200 ਘੋੜਸਵਾਰ ਨਾਲ ਰੱਖਣੇ ਨੇ, 9ਵੇਂ ਪਾਤਸ਼ਾਹ ਦੇ ਨਾਲ ਵੀ ਹੋਣਗੇ, ਜੇ ਉਹਨਾਂ ਦੀ, ਮੈਂ ਬਹੁਤ ਵਾਰ ਦੇਖਦਾ ਕਿ ਜਿਹੜੀ ਪੋਲੀਟੀਕਲ ਅਚੀਵਮੈਂਟ ਹੈ, ਹੁਣ ਇਹ ਨਗਰ ਕੀਰਤਨ ਵੀ ਜਿਹੜੇ 350 ਸਾਲਾ ਸ਼੍ਰੋਮਣੀ ਕਮੇਟੀ ਨੇ ਕੱਢਿਆ, ਉੱਥੋਂ ਧੋਬੜੀ ਸਾਹਿਬ ਆਸਾਮ ਤੋਂ ਔਰ ਇੱਧਰ ਅਨੰਦਪੁਰ ਸਾਹਿਬ ਦਾ, ਹੁਣ ਇਹਦੇ ਨਾਲ ਇੱਕ ਜੁੜਿਆ ਹੋਇਆ ਇਤਿਹਾਸ ਹੈ। ਗੁਰੂ ਸਾਹਿਬ ਲਗਭਗ 2 ਸਾਲ ਢਾਕੇ 'ਚ ਰਹੇ ਨੇ, ਢਾਕਾ ਚਿਟਾਗੋਂਗ 'ਚ ਗੁਰਦੁਆਰਾ ਹੈ, ਔਰ ਉੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਸੀ। ਕਲਕੱਤੇ ਦੇ ਵਿੱਚ ਵੀ ਗੁਰਦੁਆਰਾ ਬਾਗ ਮਾੜੀ, ਬੜੀ ਸੰਗਤ, ਉਹਨਾਂ ਸਾਰੇ, ਜੋ ਅਸਾਮ ਦੇ ਵਿੱਚ ਵੀ ਧੋਬੜੀ ਸਾਹਿਬ ਵੀ। ਹੁਣ ਉੱਥੇ ਜਿਹੜੇ ਅਸਾਮ ਦਾ ਖਿੱਤਾ ਹੈ ਨਾਰਥ ਈਸਟ ਦਾ, ਜਿਹਦੀਆਂ 7 ਸਟੇਟਾਂ ਇਹਨਾਂ ਨੇ ਬਣਾਈਆਂ ਨੇ, 7 ਸਿਸਟਰ ਜਿਹਨਾਂ ਨੂੰ ਕਿਹਾ ਜਾਂਦਾ, ਜਿਹੜੀਆਂ ਕਿਸੇ ਵੇਲੇ ਵੀ ਭਾਰਤ ਦੇ ਨਕਸ਼ੇ ਤੋਂ ਚਿਕਨ ਨੈਕ ਰਾਹੀਂ ਕੱਟੀਆਂ ਜਾ ਸਕਦੀਆਂ ਨੇ। ਇੱਥੇ ਅਹੋਮ ਰਾਜਿਆਂ ਦਾ ਰਾਜ ਸੀ, ਇਹ ਨਜ਼ਰਾਨਾ ਦਿੰਦੇ ਸੀ ਦਿੱਲੀ ਦਰਬਾਰ ਨੂੰ, ਬਟ ਬਹੁਤ ਵਾਰ ਆਪਣੇ ਆਪ ਨੂੰ ਆਜ਼ਾਦ ਵੀ ਡਿਕਲੇਅਰ ਕਰ ਦਿੰਦੇ ਸੀ। ਹੁਣ ਅਹੋਮ ਰਾਜਿਆਂ ਦਾ ਵਾਰਿਸ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਹੈ। ਹਾਲਾਂ ਬਹੁਤ ਵਾਰੀ ਕੁਝ ਲਿਸਟਾਂ ਸਾਹਮਣੇ ਨੇ ਕਿ 52 ਜਿਹੜੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਏ ਗਵਾਲੀਅਰ ਦੇ ਕਿਲੇ 'ਚੋਂ, ਉਹਨਾਂ 'ਚੋਂ ਮੈਜੋਰਿਟੀ ਤਾਂ ਜ਼ਾਹਰ ਹੈ ਰਾਜਪੂਤ ਓਰੀਜਨ ਦੇ, ਅਸਾਮ ਤੋਂ ਲੈ ਕੇ ਤੇ ਕਹਿਲੂਰ ਤੱਕ, ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ, 2 ਕੁ ਨਾਮ ਮੁਸਲਮਾਨੀ ਵੀ ਨੇ। ਲੇਕਿਨ ਅਸਾਮ ਦੇ ਜਿਹੜੇ ਰਾਜੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਸਿੱਖੀ ਨਾਲ ਪਿਆਰ ਰੱਖਦੇ ਨੇ ਔਰ ਰਿਬੈਲੀਅਸ ਹੋ ਜਾਂਦੇ ਨੇ। ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ, ਇੱਕ ਗੱਲ ਦਾ ਵੀ ਧਿਆਨ ਰਹੇ ਕਿ ਅੱਜ ਜਿਹੜੇ ਔਰੰਗਜ਼ੇਬ ਕਰ ਰਹੇ ਨੇ, 1/3 ਫੌਜ ਔਰੰਗਜ਼ੇਬ ਦੀ ਰਾਜਪੂਤ ਰਾਜਿਆਂ ਦੇ ਉੱਤੇ ਜਿਹੜੀ ਆ ਉਹ ਖੜੀ ਸੀ। ਔਰ ਬਹੁਤ ਸਾਰੀਆਂ ਐਕਸਪੀਡੀਸ਼ਨ ਜਿਹੜੀਆਂ ਅੱਜ ਤਾਂ ਸਾਰੇ ਬੜੇ ਹਿੰਦੂਤਵਾ ਦੇ ਝੰਡਾ ਬਰਦਾਰ ਬਣੇ ਹੋਏ ਨੇ, ਇਹ ਸਾਰੇ ਜਿਹੜੇ ਨੇ ਇਹ ਫਖਰ ਨਾਲ ਕੋ ਅਕਬਰ ਜਾਂ ਕੋਈ ਮੁਗਲ ਬਾਦਸ਼ਾਹ ਐਸਾ ਨਹੀਂ ਜਿਹਦੇ ਹਰਮ ਦੇ ਵਿੱਚ ਰਾਜਪੂਤ ਰਾਣੀ, ਔਰ ਕੋਈ ਉਹ ਲੁੱਟ ਕੇ ਨਹੀਂ ਸੀ ਲਿਆਇਆ ਉੱਥੋਂ ਰਾਜਪੂਤਾਨੇ ਤੋਂ, ਆਪ ਹੀ ਬੜੀ। ਔਰ ਤੁਸੀਂ ਉਸ ਪੀਰੀਅਡ ਦਾ ਅਕਾਊਂਟ ਦੇਖੋ, ਉਹਨੂੰ ਮੁਗਲ ਰਾਜਪੂਤ ਡਾਇਨੈਸਟੀ ਕਹਿੰਦੇ ਸੀ। ਉਹ ਇਸ ਗੱਲ 'ਚ ਫਖਰ ਕਰਦੇ ਸੀ ਕਿ ਜੀ ਮੁਗਲਾਂ ਦੇ ਨਾਲ ਸਾਡੇ ਰਿਸ਼ਤੇ ਨੇ ਔਰ ਇਹ ਸਾਡਾ ਰਾਜ ਹੈ। ਹੁਣ ਰਾਜਾ ਰਾਮ ਸਿੰਘ ਨੂੰ ਜਿਹੜਾ ਜ਼ਾਹਰ ਹੈ, ਹੁਣ ਜੇ ਰਾਜਾ ਜੈ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਜੈ ਸਿੰਘ ਸਵਾਈ ਜਿਹਦੇ ਤੇ ਜੈਪੁਰ ਹੈ, ਜਿਸ ਦੇ ਬੰਗਲੇ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਥੇ ਬੰਗਲਾ ਸਾਹਿਬ ਬਣਿਆ, ਉਸ ਦਾ ਹੁਣ ਰਾਮ ਸਿੰਘ ਜਿਹੜਾ ਜਾਂਦਾ ਹੈ ਉਹ ਵੀ ਰਾਜਪੂਤਾਨੇ ਦੇ ਉਹਨਾਂ ਪਰਿਵਾਰਾਂ 'ਚੋਂ ਹੈ ਜਿਹਦੇ ਵਡੇਰਿਆਂ ਨੂੰ ਛਡਾਇਆ ਸੀ। ਉਹ ਵੀ ਸ਼ਰਧਾ ਰੱਖਦਾ ਹੈ। ਦੂਜਾ ਵੀ ਫੌਜਾਂ ਆਮੋ ਸਾਹਮਣੇ ਨੇ। ਮੁਗਲਿਆ ਫੌਜ ਦੇ ਵਿੱਚ ਖੌਫ ਹੈ ਕਿ ਜੀ ਇਹ ਕਿਉਂਕਿ ਕਾਲੇ ਜਾਦੂ ਦਾ ਜ਼ਿਕਰ ਜਾਂ ਕਾਮਰੂਪ ਦੇਸ਼ ਭਾਈ ਮਰਦਾਨਾ ਜੀ ਨਾਲ ਜੁੜੀ ਸਾਖੀ ਤੋਂ ਵੀ ਅਸੀਂ ਵਾਕਿਫ ਹੈ। ਇਹ ਜਾਦੂ ਤੇ ਦੂਜੇ ਤੀਜੇ ਇਹ ਬੰਗਾਲੀਆਂ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਅਸਾਮ ਦਾ ਇੱਕ ਜ਼ਿਲ੍ਹਾ ਹੀ ਕਾਮਰੂਪ ਜ਼ਿਲ੍ਹਾ ਹੈ। ਹੁਣ ਉਹਨਾਂ ਨੂੰ ਇਹ ਡਰ ਵੀ ਹੈ, ਦੋਨੋਂ ਪਾਸੇ ਫੌਜਾਂ ਨੇ, ਦੋਨੋਂ ਹੀ ਰਾਜੇ ਸ਼ਰਧਾਲੂ ਨੇ, ਗੁਰੂ ਸਾਹਿਬ ਤੱਕ ਆਪਣੇ ਜਿਹੜੇ ਨੇ ਐਮਿਸਰੀ ਨੂੰ ਭੇਜਦੇ ਨੇ ਕਿ ਮਹਾਰਾਜ ਕੋ ਹੱਲ ਕੱਢੋ। ਗੁਰੂ ਸਾਹਿਬ ਉਹਨਾਂ ਔਰ ਮੈਂ ਇਸ ਲਈ ਕਹਿ ਰਿਹਾ ਕਿ ਜੇ ਇੱਕ ਪਾਸੇ ਗੁਰੂ ਸਾਹਿਬ ਦੀ ਵਿਰਾਗ ਨਾਲ ਭਰੀ ਹੋਈ ਬਾਣੀ ਹੈ, ਉਹਨਾਂ ਦੀ ਸ਼ਹਾਦਤ ਦਾ ਅਸੀਂ ਜ਼ਿਕਰ ਕਰਦੇ ਹਾਂ, ਪਰ ਪੋਲੀਟੀਕਲੀ ਕਿਸ ਲੈਵਲ ਦੇ ਉੱਤੇ ਗੁਰੂ ਸਾਹਿਬ ਦਾ ਉਸ ਖਿੱਤੇ ਦੇ ਪੋਲੀਟੀਕਲ ਸਟਰਕਚਰ ਦੇ ਵਿੱਚ ਉਹਨਾਂ ਦੀ ਪਹੁੰਚ ਸੀ। ਗੁਰੂ ਸਾਹਿਬ ਦੋਨਾਂ ਦਾ ਸਮਝੌਤਾ ਕਰਵਾ ਦਿੰਦੇ ਨੇ, ਜੰਗ ਹੋਣੋਂ ਹਟ ਜਾਂਦੀ ਹੈ ਤੇ ਦੋਨੋਂ ਹੀ ਕਹਿੰਦੇ ਨੇ ਮਹਾਰਾਜ ਕੋਈ ਚੀਜ਼ ਇੱਥੇ ਐਜ਼ ਏ ਯਾਦਗਾਰ ਹੋਣੀ ਚਾਹੀਦੀ ਹੈ ਕਿ ਤੁਸੀਂ ਇੰਨਾ ਵੱਡਾ ਡਿਪਲੋਮੈਟਿਕ ਟਰੂਸ ਕੀਤਾ। ਔਰ ਇਹ ਫੈਸਲਾ ਹੋਇਆ ਕਿ ਦੋਨੋਂ ਪਾਸੇ ਦੀਆਂ ਫੌਜਾਂ ਦੇ ਸਾਰੇ ਸਿਪਾਹੀ
ਦੋ ਢਾਲਾਂ ਮਿੱਟੀ ਦੀਆਂ ਭਰ ਕੇ ਪਾਉਣਗੇ। ਧੋਗੜੀ ਜਾਂ ਧੋਬੜੀ ਲਫ਼ਜ਼ ਹਮੇਸ਼ਾ ਅਸੀਂ ਜਿਹੜਾ ਛੋਟਾ ਜਿਹਾ ਪਿਰਾਮਿਡ ਜਾਂ ਪਹਾੜੀ ਬਣ, ਇਵੇਂ ਹੀ ਹੋਇਆ ਇਸ ਯਾਦ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹੈ। ਹੁਣ ਜਿਹੜਾ ਚੈਲੰਜ ਹੈ, ਔਰ ਮੈਂ ਇਹ ਸਮਝਦਾ ਹੈ ਕਿ ਸਾਡੇ ਜਿਹੜੇ ਨਵੇਂ ਸਕਾਲਰਸ ਨੇ ਇਸ ਪਾਸੇ ਵੱਲ, ਕਿ ਕਿੰਨੀ ਵੱਡੀ ਉਹ ਤਬਦੀਲੀ ਕਿਸ ਲੈਵਲ ਦਾ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ, ਉਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਗਏ, 10ਵੇਂ ਪਾਤਸ਼ਾਹ ਦਾ ਜਿਹੜਾ ਉਹ ਪ੍ਰਕਾਸ਼ ਹੁੰਦਾ ਹੈ ਪਟਨਾ ਸਾਹਿਬ ਦੇ ਵਿੱਚ, ਲੇਕਿਨ 5 ਸਾਲ ਦੀ ਉਮਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਹੈ ਉਹਨਾਂ ਦਾ ਮਿਲਾਪ ਨਹੀਂ ਹੁੰਦਾ। ਉਹ ਸਿੱਧੇ ਅਸਾਮ ਤੋਂ ਰਸ਼ ਕਰਦੇ ਨੇ ਅਨੰਦਪੁਰ ਸਾਹਿਬ। ਹਾਲਾਂਕਿ ਉਸ ਤੋਂ ਪਹਿਲਾਂ ਚੱਕ ਨਾਨਕੀ ਗੁਰੂ ਸਾਹਿਬ ਨੇ ਵਸਾਇਆ ਮਾਖੋਵਾੜ ਲੈ ਕੇ, ਔਰ ਹੌਲੀ ਥੋੜ੍ਹੇ ਬਹੁਤ ਫਰਕ ਹੈ ਉਹਨਾਂ ਦੇ ਜਦੋਂ ਤੁਸੀਂ ਖਸਰਾ ਨੰਬਰ ਜਾਂ ਦੂਜੇ ਤੀਜੇ ਜਿਹੜੇ ਰੈਵਨਿਊ ਰਿਕਾਰਡ ਦੇਖਦੇ ਨੇ, ਪਰ ਆਲਮੋਸਟ ਉਹੀ ਪਾਰਟ ਹੈ। 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਸਾਇਆ ਸੀ, ਇਹ ਆਲਮੋਸਟ ਉਹੀ ਬੈਲਟ ਹੈ ਸਾਰੀ। ਔਰ ਇਹ ਇੱਕ ਵੱਖਰਾ ਪਾਰਟ ਹੋਏਗਾ ਕਦੇ ਕਿ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕੀਰਤਪੁਰ ਸਾਹਿਬ ਗੁਜ਼ਾਰੇ ਰਿਟਰੀਟ ਕਰਕੇ, ਉਹਨਾਂ ਦੇ ਸਾਹਮਣੇ ਕੀ ਮੈਸੇਜ ਸੀ। ਔਰ ਇਹ ਇਵੇਂ ਨਹੀਂ ਹੈ ਜਿਵੇਂ ਅੱਜ ਅਸੀਂ 3 ਘੰਟੇ 'ਚ ਸਾਰਾ ਪੰਜਾਬ ਘੁੰਮ ਕੇ ਆ ਜਾਈਦਾ। ਇਹ ਸਾਰਾ ਖਿੱਤਾ ਜਿਹੜਾ ਸ਼ਿਵਾਲਿਕ ਹਿਲਸ ਦਾ ਸੀ, ਬੜੇ ਡੈਂਸ ਫੋਰੈਸਟ ਸਨ। 6ਵੇਂ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਦਾ ਸ਼ੇਰ ਦੇ ਸ਼ਿਕਾਰ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੋਰ ਤਾਂ ਕਿਸੇ ਪਾਸੇ ਨਹੀਂ, ਇਹਨਾਂ 'ਚ ਹੀ ਨੇ, ਕਿਉਂਕਿ ਇਹ ਸੰਘਣੇ ਜੰਗਲ, ਬਹੁਤ ਥਿਕ ਨਾਲੇ ਔਰ ਦੂਜੇ ਤੀਜੇ। ਔਰ ਇਹ ਮਿਲੀਟੈਰਲੀ ਪਲੈਨਿੰਗ ਸੀ ਕਿ ਲੌਂਗ ਟਰਮ ਜਿਹੜਾ। ਔਰ ਵਾਕਿਆ ਹੀ ਜਦੋਂ ਅਸੀਂ 5 ਕਿਲੇ ਅਨੰਦਪੁਰ ਸਾਹਿਬ ਔਰ ਸਿੱਖਾਂ ਦੀ ਰੈਜ਼ਿਸਟੈਂਸ ਦੇਖਦੇ ਹਾਂ ਜਿਸ ਲੈਵਲ ਦੇ ਉੱਤੇ, ਤੇ ਇਹ ਚੋਣ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਸੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦਾ। ਔਰ ਇਹ ਤਾਂ ਸਾਡਾ ਇਤਿਹਾਸ ਕਹਿੰਦਾ ਵੀ ਨਾ ਉਹਨਾਂ ਦਾ ਤਿਆਗ ਮੱਲ ਹੈ। 12-13 ਸਾਲ ਦੀ ਉਮਰ ਹੈ। ਕਰਤਾਰਪੁਰ ਦੀ ਅਖੀਰਲੀ ਜੰਗ, ਉਹ ਕਰਤਾਰਪੁਰ ਜਿਹੜਾ ਜਲੰਧਰ ਤੋਂ 12-13 ਕਿਲੋਮੀਟਰ ਟੁਵਰਡਸ ਅੰਮ੍ਰਿਤਸਰ ਹੈ, ਉਸ ਦੇ ਵਿੱਚ ਇੰਨੇ ਤੇਗ ਦੇ ਜੌਹਰ ਦਿਖਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਵੀ ਕਹਿੰਦੇ ਨੇ ਨਹੀਂ ਤੂੰ ਤਿਆਗਮੱਲ ਨਹੀਂ ਹੈ, ਤੂੰ ਤਾਂ ਤੇਗ ਬਹਾਦਰ ਹੈ। ਹੁਣ ਜਿਹੜਾ ਇਸ ਲੈਵਲ ਤੋਂ ਰੋਲ ਸ਼ੁਰੂ ਹੁੰਦਾ ਹੈ, ਦਿੱਲੀ ਦੀ ਹਕੂਮਤ ਹਮੇਸ਼ਾ ਉਸ ਤੋਂ ਘਬਰਾਏਗੀ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਿਉਂ ਚੁੱਭਦੇ ਸੀ, ਕਿਉਂ ਇਹ ਟਾਰਗੇਟਡ ਸੀ। ਜਾਂ ਹੁਣ ਦੇ ਕੰਟੈਕਸਟ ਵੀ ਜੇ ਅਸੀਂ ਦੇਖੀਏ ਕਿ ਜਿਹੜਾ ਪੰਜਾਬ ਦੇ ਅੰਦਰ ਅਣਖ ਦੇ ਨਾਲ, ਆਜ਼ਾਦੀ ਦੇ ਨਾਲ, ਗੈਰਤ ਦੇ ਨਾਲ, ਭੈ ਮੁਕਤ ਹੋ ਕੇ ਗੱਲ ਕਰੇਗਾ, ਉਹਨੂੰ ਤਾਂ ਨਜ਼ਰ ਆ ਰਿਹਾ ਹੁੰਦਾ ਕੰਧ ਤੇ ਲਿਖਿਆ, ਸਾਹਮਣੇ ਲਿਖਿਆ ਹੋਇਆ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ। ਜੂਨ 84 ਤੱਕ ਇਹ ਅੱਡ ਪਾਰਟ ਸੀ ਅਨੰਦਪੁਰ ਦਾ ਮਤਾ ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ, ਬਾਕੀਆਂ 'ਚ ਜਿਹੜਾ ਫ੍ਰੀ ਕਰ ਦੇ। ਜੂਨ 84 ਤੋਂ ਬਾਅਦ ਤਾਂ ਗੱਲ ਮੁੱਕ ਗਈ। ਹੁਣ ਜੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 1849 ਤੋਂ ਬਾਅਦ ਸਿਰਫ ਇੱਕ ਆਵਾਜ਼ ਇੰਡੀਪੈਂਡੈਂਟ ਖਾਲਸਾ ਰਾਜ ਦੀ ਪਾਈ ਮਹਾਰਾਜ ਸਿੰਘ ਵਿਦਿਨ 2 ਇਅਰਸ ਉਹਨਾਂ ਦੀ ਸਟਰਗਲ ਦੀ ਉੱਠੀ। ਬਾਅਦ ਦੇ ਵਿੱਚ ਤਾਂ ਉਹ ਕੂਕਾ ਲਹਿਰ ਹੋਏ, ਸਾਡੀ ਗਦਰੀ ਬਾਬਿਆਂ ਦੀ ਲਹਿਰ ਹੋਏ, ਇਹ ਦੂਸਰਿਆਂ ਦੀ ਜਿਹੜੀ ਹੈ ਉਹ ਭਗਤ ਸਿੰਘ ਹੋਰਾਂ, ਇਹ ਸਾਰਾ ਕਿਤੇ ਨਾ ਕਿਤੇ ਹਿੰਦੂ ਤਵੀਆਂ ਨੇ ਐਸਾ ਇੱਕ ਜਾਲ ਵਿਛਾਇਆ ਉਹ ਆਕਟੋਪਸ ਵਾਲਾ ਕਿ ਉਹ ਸਾਰੇ ਹੀ ਜਿਹੜੇ ਨੇ ਘੜੀਸ ਕੇ ਜਿਹੜੇ ਨੇ ਆਪਣੇ ਖਾਤੇ 'ਚ ਲਾਏ। ਅਕਾਲੀ ਮੂਵਮੈਂਟ 1920 ਦੀ ਜਿਹੜੀ ਇੱਕ ਯੂਨੀਕ ਮੂਵਮੈਂਟ ਸੀ, ਜਿਹਨੂੰ ਇਹਨਾਂ ਦੇ ਉਹ ਫਰੋਡੀਏ MK ਗਾਂਧੀ ਨੇ ਵੀ ਜਿਹੜੀ ਫਸਟ ਬੈਟਲ ਆਫ ਇੰਡੀਪੈਂਡੈਂਸ ਕਿਹਾ, ਕਿਵੇਂ ਉਹ ਅਕਾਲੀ ਵੀ ਕਨਵਰਟ ਹੋ ਕੇ ਜਾ ਕੇ ਇਹਨਾਂ ਦੇ ਖਾਤੇ 'ਚ ਡਿੱਗੇ। ਤੇ ਮੈਨੂੰ ਅਕਸਰ ਪਿਆਰਾ ਸਿੰਘ ਨਿਰਛਲ ਸਟੇਜੀ ਕਵੀ ਸਨ, ਅੰਮ੍ਰਿਤਸਰ ਦੇ ਰਹਿਣ ਵਾਲੇ ਸੀ, ਮੰਜੀ ਸਾਹਿਬ ਦੀਵਾਨ ਹਾਲ 'ਚ ਵੀ ਅਕਸਰ ਜਦੋਂ ਵੀ ਮੋਰਚੇ ਲੱਗਦੇ ਸੀ ਉਹ ਆਪਣੀ ਨਜ਼ਮ ਸੁਣਾਉਂਦੇ ਸੀ। ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਸਾਡਾ ਹਾਲ ਉਦੋਂ ਵੀ ਇਹੀ ਰਿਹਾ ਔਰ ਹੁਣ ਵੀ। ਵੀਰ ਸੁਖਵਿੰਦਰ ਸਿੰਘ ਬੈਠੇ ਨੇ, ਕੱਲ ਵੀ ਗੱਲ ਚੱਲ ਰਹੀ ਸੀ। ਬੇਸ਼ੱਕ ਸਾਡੀਆਂ ਵਿਕਟਰੀਜ਼ ਹੁੰਦੀਆਂ ਨੇ, ਕਿਸਾਨ ਮੂਵਮੈਂਟ, 3 ਖੇਤੀ ਕਾਨੂੰਨ ਵਾਪਸ ਲੈਣਾ, ਇਹ ਪਹਿਲੀ ਵਾਰ ਇਹੀ ਨਹੀਂ ਕਿ ਹਿੰਦੂ ਤਵੀਆਂ ਦੇ ਰੱਥ ਨੂੰ ਪੰਜਾਬ ਨੇ ਰੋਕਿਆ, ਇਹਨਾਂ ਨੂੰ ਡਿਫੀਟ ਦਿੱਤੀ ਹੈ, ਕੰਪਲੀਟ ਡਿਫੀਟ, ਬਿਲਕੁਲ ਵਾਪਸ ਲੈਣ ਦੇ ਮਜਬੂਰ ਹੋਏ। ਫਿਰ ਆ ਪੰਜਾਬ ਯੂਨੀਵਰਸਿਟੀ ਦੇ ਸਾਡੇ ਬੱਚੇ ਬੱਚੀਆਂ ਨੇ ਜਿਵੇਂ ਨਿਡਰਤਾ ਦੇ ਨਾਲ, ਜਿਵੇਂ ਉਹ ਯੂਨੀਵਰਸਿਟੀ ਨੂੰ ਹੜੱਪਣ ਦੇ ਲਈ ਸੈਨੇਟ ਇਲੈਕਸ਼ਨਾਂ ਉਹ ਸਭ ਬੰਦ ਕਰਕੇ ਸਿੱਧਾ ਵਾਈਸ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਥੱਲੇ ਆਪਣਾ ਕੰਟਰੋਲ, ਇਹ ਇੱਧਰ ਮੋਰਚਾ ਚੱਲ ਰਿਹਾ ਹੈ, ਇੱਧਰ ਉਹ ਕਹਿ ਰਹੇ ਨੇ ਜੀ ਹਾਂ। ਉਧਰ ਰਾਜ ਸਭਾ ਦੇ ਵਿੱਚ ਜਿਹੜੀ ਐਨਲਿਸਟਿੰਗ ਕੀਤੀ ਹੋਈ ਹੈ, 131ਵੀਂ ਸੰਵਿਧਾਨ ਸੋਧ ਕਰਨੀ ਹੈ ਕਿ ਚੰਡੀਗੜ੍ਹ ਨੂੰ ਗੋਆ ਦਮਨ ਦਿਓ,
ਉਹਨਾਂ ਵਰਗਾ ਬਣਾ ਦੇਣਾ, ਜਿਹੜਾ ਮਾੜਾ ਮੋਟਾ ਸਿੰਬੋਲਿਕ ਜਿਹਾ ਹੈ ਕਿ ਜੀ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੁੰਦਾ ਹੈ, ਇਹ ਵੀ ਖੋਹ ਲੈਣਾ। ਹੁਣ ਇਹ ਵੀ ਲੈਂਡ ਪੂਲਿੰਗ ਪਾਲਿਸੀ ਵੀ, ਲੇਕਿਨ ਅਸੀਂ ਬਿਮਾਰੀ ਦੇ ਸਿੰਪਟਮਸ ਦੇ ਨਾਲ ਹੀ ਲੜ ਰਹੇ ਹਾਂ। ਔਰ ਇਹੀ ਗੱਲ ਜਦੋਂ ਅਸੀਂ 18ਵੀਂ ਸਦੀ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਜਿਹੜੀ ਲਾਈਨ ਜਦੋਂ ਇੱਕ ਵਾਰੀ ਡਰਾ ਹੋ ਜਾਂਦੀ, ਇੱਕ ਗੱਲ ਸਾਡੇ ਕੋਲ ਲੈਂਡ ਵਾਲਾ ਮੁਲਕ ਹੈ ਜਾਂ ਨਹੀਂ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਬਿਲਕੁਲ ਡਿਫਾਈਨ ਕਰਦਾ ਹੈ। ਸਿੱਖ ਗੁਲਾਮ ਨਹੀਂ ਹੈ, ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮੀ ਕਬੂਲਣਾ ਚਾਹੁੰਦਾ ਹੈ। ਹਾਰ ਉਹਦੀ ਹੁੰਦੀ ਹੈ ਜਿਹੜਾ ਹਾਰ ਮੰਨ ਲੈਂਦਾ ਹੈ। ਖਾਲਸੇ ਦਾ ਤਾਂ ਮਤਲਬ ਜਾਂ ਖਾਲਸਾ ਬਾਦਸ਼ਾਹ ਹੈ ਜਾਂ ਸੋਵਰਨ ਹੈ, ਤੇ ਜਾਂ ਉਹ ਸੋਵਰਨਿਟੀ ਲਈ ਲੜ ਰਿਹਾ ਹੈ, ਕਿਉਂਕਿ ਇੱਕ ਭੈ ਮੁਕਤ ਖਾਲਸਾ ਉਹਦੇ ਲਈ ਸ਼ਹਾਦਤ ਚੋਂ ਵੀ ਜ਼ਿੰਦਗੀ ਨਿਕਲਦੀ ਹੈ, ਉਸ ਦੇ ਲਈ। ਔਰ ਕਰੰਟ ਸਟਰਗਲ ਦੇ ਵਿੱਚ ਵੀ ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਸੀ, ਸਾਡੀ ਜਨਰੇਸ਼ਨ ਜਦੋਂ ਗਰੋ ਹੁੰਦੀ ਸੀ, ਗਰੋ ਹੋ ਰਹੀ ਸੀ ਸਕੂਲਾਂ ਕਾਲਜਾਂ ਦੇ ਵਿੱਚ, ਇਹ ਜਿਹੜੇ ਹਿੰਦੂ ਤਵੀ ਜਾਂ ਉਦੋਂ ਜਨਸੰਘੀ ਕਹਿੰਦੇ ਸੀ ਉਹਨਾਂ ਨੂੰ, ਉਹ ਕਿਵੇਂ ਜੋਕ ਕਰਦੇ ਸੀ ਅਰਦਾਸ ਦੇ ਲਫ਼ਜ਼ਾਂ ਨੂੰ ਲੈ ਕੇ ਜਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ। ਜ਼ਮਾਨੇ ਨੇ ਦੇਖਿਆ ਇਹਨਾਂ 41 ਸਾਲਾਂ 'ਚ, ਆ ਜੂਨ 84 ਘੱਲੂਘਾਰਾ ਬੇਸ਼ੱਕ ਇੱਕ ਪਾਸੇ, ਜੇ ਬਹਾਦਰੀ ਦੇ ਔਰ ਉਹ ਨਿਡਰਤਾ ਦੇ ਕਾਰਨਾਮੇ ਦੇਖਣੇ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਕਿੰਨੇ ਗੁਣਾ ਕੋਲ ਕੀ ਹੈ, SLRs ਨੇ, ਵੱਧ ਤੋਂ ਵੱਧ LMG ਹੈ, ਹੋਰ ਕੀ ਹੈ, ਇਧਰ ਟੈਂਕ, ਤੋਪ, ਨੇਵਲ ਡਾਈਵਰ, ਪੋਇਜ਼ਨਸ ਗੈਸ, ਇਹ PAC, ਸਾਰੇ ਕਿਸਮ ਦੇ ਹਥਿਆਰ, ਫੌਜ ਲਾ ਕੇ ਤੁਸੀਂ 72 ਘੰਟੇ ਤੁਸੀਂ ਜਿਹੜਾ ਅੰਦਰ ਨਹੀਂ ਆ। ਇਹ ਹਰੀ ਸਿੰਘ ਨਲੂਏ ਦਾ ਦੁਹਰਾ ਨਹੀਂ ਹੈ ਤੇ ਹੋਰ ਕੀ ਹੈ। ਤੇ ਜੇ ਫਿਰ ਅਸੀਂ 84 ਤੋਂ 94 95 ਤੱਕ ਇੱਕ ਦਹਾਕੇ ਦੀ ਉਹ ਜਿਹੜੀ ਜੰਗ ਹੈ, ਅਸਾਮੀ ਜੰਗ ਸੀ, ਦਿੱਲੀ ਦੇ ਕੋਲ ਸਾਰੇ ਸਾਧਨ ਨੇ, ਪਰ ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋ ਆਣਿਆਂ ਤੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਗੁਰੂ ਦੀ ਕਲਾ ਸਦਾ ਵਾਪਰਦੀ ਹੈ। ਪੰਜਾਬ ਦੀ ਧਰਤੀ, ਜਿਸ ਬਾਰੇ ਸਿੱਖਾਂ ਨੇ ਰਿਜ਼ੋਲਵ ਕੀਤਾ ਸੀ 18ਵੀਂ ਸਦੀ 'ਚ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੱਖਣ ਦੇ ਮਰਾਠੇ ਬਹੁਤ ਘੱਟ ਜਦੋਂ ਹੁੰਦਾ ਹੈ, ਅਸੀਂ ਮੁਗਲ ਔਰ ਅਫਗਾਨ ਕਲੇਮ ਪੰਜਾਬ ਦੀ ਗੱਲ ਕਰਦੇ ਹਾਂ, ਲਗਭਗ 2 ਸਾਲ ਮਰਾਠੇ ਆ ਕੇ ਲਾਹੌਰ ਬੈਠੇ ਰਹੇ, ਰੋਹਤਾਸ ਤੱਕ ਪਹੁੰਚ ਗਏ ਸੀ। ਔਰ ਇਹ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਇਸ ਕਿਸਮ ਦੇ ਜ਼ਾਲਮ ਸਨ। ਔਰ ਇਹ ਅਲਟੀਮੇਟਲੀ ਕਿਵੇਂ ਮਹਾਰਾਣੀ ਸਾਹਿਬ ਕੌਰ ਪਟਿਆਲੇ ਵਾਲੀ ਬੀਬੀ ਨੇ, ਭਾਵੇਂ ਇਹਨਾਂ ਦਾ ਗਦਾਰੀਆਂ ਦਾ ਇਤਿਹਾਸ ਵੀ ਬੜਾ ਵੱਡਾ ਹੈ, ਇਹਨਾਂ ਦੇ ਉਹਦੇ ਤੋਂ ਸ਼ੁਰੂ ਕਰਕੇ ਬਾਬਾ ਆਲਾ ਤੋਂ ਇਹ ਅਮਰਿੰਦਰ ਤੱਕ, ਪਰ ਚਲੋ ਜਿਹੜੀ ਪੋਜ਼ਿਟਿਵ ਗੱਲ ਹੈ ਕਿਸੇ ਦੀ ਕਿ ਇਹ ਬੀਬੀ ਸਾਹਿਬ ਕੌਰ ਨੇ ਜਿਹੜਾ ਇਹਨਾਂ ਨੂੰ ਡਿਫੀਟ ਕੀਤਾ। ਸੋ ਅੱਜ ਵੀ ਚੈਲੰਜਸ ਮਲਟੀਪਲ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਹਕੂਮਤ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਇਹਨਾਂ ਦਾ ਕੰਬੀਨੇਸ਼ਨ ਹੈ ਦੋਨਾਂ ਦਾ। ਪਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਗੁਰੂ ਦੇ ਉੱਤੇ ਅਟੱਲ ਹੋਣਾ ਚਾਹੀਦਾ ਹੈ। ਇਹ ਗੱਲ ਬਿਲਕੁਲ, ਔਰ ਮੈਨੂੰ ਯਾਦ ਹੈ ਅਕਸਰ ਸਰ ਕਪੂਰ ਸਿੰਘ ਜਿਹੜੇ ਆਪਣੀ ਓਲਡ ਏਜ ਵੇਲੇ ਆਪਣੇ ਭਰਾ ਦੇ ਕੋਲ ਜਗਰਾਵਾਂ ਤੋਂ ਨੁੱਕਰ ਦੇ ਉੱਤੇ 3 ਜਾਮਨ ਉਹਨਾਂ ਦੇ ਘਰ ਦੇ ਬਾਹਰ ਲਿਖਿਆ ਹੁੰਦਾ ਸੀ, ਬਹੁਤ ਉਦਾਸ ਹੋ ਜਾਂਦਾ ਸੀ ਕਈ ਵਾਰ ਗੱਲ ਕਰਦੇ ਆ, ਖਾਸ ਤੌਰ ਤੇ ਜੂਨ 84 ਤੋਂ ਬਾਅਦ। ਪਰ ਫਿਰ ਉਹਨਾਂ ਨੇ ਵਿਰਾਗਿਆ ਹੋਇਆ ਵੀ ਕਹਿਣਾ ਵੀ ਨਹੀਂ, ਇਵੇਂ ਨਹੀਂ ਹੈ। 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ, ਪਰ ਅਸੀਂ ਮੌਕੇ ਗਵਾਏ ਨੇ 47 ਦੇ ਦੌਰ ਦੇ, ਕਿਉਂਕਿ ਉਹ ਖੁਦ ਟੈਸਟੀਮਨੀ ਸਨ। ਸਾਚੀ ਸਾਖੀ 'ਚ ਉਹਨਾਂ ਨੇ 6 ਅੱਡ-ਅੱਡ ਮੌਕਿਆਂ ਦਾ ਜ਼ਿਕਰ ਕੀਤਾ ਹੈ ਜਿੱਥੇ ਕਿ ਸਾਡਾ ਆਪਣਾ ਹੋਮ ਲੈਂਡ ਦਾ ਕਾਨਸੈਪਟ ਆਰਟੀਕੂਲੇਟ ਤੁਹਾਨੂੰ ਕਰਨਾ ਪੈਂਦਾ ਹੈ। ਓਪਰਚੁਨਿਟੀਜ਼ ਹੀ ਹੁੰਦੀਆਂ ਨੇ, ਗ੍ਰੈਬ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਕੋਈ ਟਰੇ 'ਚ ਰੱਖ ਕੇ ਮੁਹੰਮਦ ਅਲੀ ਜਿਨ੍ਹਾਂ ਨੂੰ ਨਹੀਂ ਅੰਗਰੇਜ਼ਾਂ ਨੇ ਦਿੱਤਾ ਹੈ, ਹੀ ਡਰੂ ਪਾਕਿਸਤਾਨ ਆਊਟ ਆਫ ਦਾ ਜਾਜ਼ ਆਫ ਬ੍ਰਿਟਿਸ਼ਰਸ ਐਂਡ ਕਾਂਗਰਸ ਲੀਡਰਸ। ਉਹ ਤੁਹਾਡੀ ਆਰਟੀਕੂਲੇਸ਼ਨ ਹੁੰਦੀ ਹੈ ਵੀ ਇੱਕ ਤੋਂ ਬਾਅਦ ਇੱਕ। ਅੱਜ ਵੀ ਜਦੋਂ ਅਸੀਂ ਸੋਲਿਊਸ਼ਨਸ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ, ਇੱਕ ਤਾਂ ਹਰ ਇੱਕ ਨੂੰ, ਇੱਕ ਪਾਸੇ ਅਸੀਂ ਜਦੋਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਜਦੋਂ ਮਿਲ ਕੇ ਵਿਛੜਦੇ ਸਨ, ਯੌਮੇ
ਉਸ ਦਿਨ ਨੂੰ ਵੀ ਔਰ ਵੈਸੇ ਵੀ ਤੇ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਔਰ ਜਦੋਂ ਵੀ ਜਿਹੜਾ ਯਹੂਦੀ ਜੋੜਾ ਵਿਆਹ ਦੀਆਂ ਰਸਮਾਂ ਵੇਲੇ ਬੈਠਦਾ ਸੀ ਔਰ ਉਹ ਉਸ ਵੇਲੇ ਕਹਿੰਦਾ ਸੀ, ਇਹ ਫਲਸਤੀਨ ਫਲਾਂ ਫੁੱਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਹੁਣ ਜਿਹੜੇ ਸਾਡੇ ਅਰਦਾਸ ਦੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਇਹ ਅਲਫਾਜ਼ ਨੇ, ਇਨਫੈਕਟ ਇਹ ਸਾਡੇ ਮੀਰੀ ਪੀਰੀ ਸ੍ਰੀ ਅੰਮ੍ਰਿਤਸਰ ਅਕਾਲ ਤਖਤ ਹਰਿਮੰਦਰ ਸਾਹਿਬ, ਇਹ ਸਾਡਾ ਅੰਮ੍ਰਿਤਸਰ ਸਾਡੀ ਉਸ ਫਰੀडम ਦਾ ਐਮਬੋਡੀਮੈਂਟ ਹੈ। ਹਰਿਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਉਸ ਵੇਲੇ ਦੇ ਦਿੱਲੀ ਤਖਤ ਤੋਂ ਠੀਕ 2 ਫੁੱਟ ਉੱਚਾ ਅਕਾਲ ਤਖਤ ਬਣਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਲਾ ਹੁਕਮਨਾਮਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਅੱਜ ਜਿਹੜੇ ਸਿੱਖ ਧਰਮ ਨੂੰ ਸਿਰਫ ਇੱਕ ਪੈਸੀਫਿਸਟ ਬਣਾ ਕੇ ਤੇ ਸਭ ਦਾ ਭਲਾ ਤੇ ਲੁਕਾਈ ਦਾ ਭਲਾ ਤੇ ਉਹ ਸਾਰੇ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਤੋਂ ਪਹਿਲਾਂ ਇਹ ਮੰਗਿਆ ਹੋਇਆ ਅਕਾਲ ਪੁਰਖ ਤੋਂ ਕਿ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਅਸੀਂ ਦਾਤਾਰ ਮੰਨਦੇ ਹਾਂ ਪੰਥ ਦੇ, ਪਰ ਇਹ ਵੀ ਅਸੀਂ ਅਕਾਲ ਪੁਰਖ ਤੋਂ ਹੀ ਮੰਗਦੇ ਹਾਂ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਉੱਥੇ ਤੇਰੀ ਪ੍ਰੋਟੈਕਸ਼ਨ ਹੋਏ, ਰੱਛਿਆ ਹੋਏ, ਰਿਆਇਤ ਹੋਏ, ਕੰਸੈਸ਼ਨ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਦੇਗ ਤੇਗ ਫਤਿਹ। ਬਿਰਧ ਕੀ ਪੈਜ, ਬਿਰਧ ਵਰਿੱਧਾ ਲਫ਼ਜ਼ ਸੰਸਕ੍ਰਿਤ ਦਾ ਹੈ, ਉਹਦੇ ਚੋਂ ਆਇਆ ਜਿਹਦੇ 'ਚ ਕਿ ਆਪਣੇ ਆਨਰਸ ਦੀ ਲਾਜ ਰੱਖਣਾ। ਹੁਣ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਅਕਾਲ ਪੁਰਖ ਇਹ ਤੇਰਾ ਖਾਲਸਾ, ਇਸ ਬਿਰਧ ਦੀ ਪੈਜ ਰੱਖਣੀ। ਪੰਥ ਕੀ ਜੀਤ, ਆਲਵੇਜ਼ ਵਿਕਟਰੀ ਟੂ ਦਾ ਪੰਥ। ਖਾਲਸਾ ਜੀ ਕੇ ਬੋਲ ਬਾਲੇ, ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੁੰਦਾ ਹੈ ਉੱਚਾ। ਈਵਨ ਅੱਜ ਵੀ ਖੈਬਰ ਪਖਤੂਨਖਵਾ ਜਿਹੜੇ ਕਿਲੇ ਹਰੀ ਸਿੰਘ ਨਲੂਏ ਬਾਲਾਕੋਟ ਉੱਚੀ ਥਾਂ ਤੇ ਬਣਿਆ, ਉਹਨੂੰ ਕਿਲਾ ਕਹਿੰਦੇ ਨੇ। ਖਾਲਸਾ ਜੀ ਕੇ ਬੋਲ ਬਾਲੇ, ਖਾਲਸੇ ਦਾ ਬੋਲ ਉੱਚਾ, ਜਿਸ ਨੂੰ ਸਰ ਕਪੂਰ ਸਿੰਘ ਟਰਾਂਸਲੇਟ ਕਰਦੇ ਨੇ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਅੱਜ ਜਦੋਂ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ, ਵੀ ਨਾਟ ਆਸਕਿੰਗ ਫॉर ਦਾ ਮੂਨ, ਇਹ ਬੇਸਿਕ ਹੱਕ ਹੈ, UN ਚਾਰਟਰ ਦੇ ਵਿੱਚ ਦਿੱਤਾ ਹੋਇਆ ਹੈ, ਜਨੀਵਾ ਕਨਵੈਨਸ਼ਨ 'ਚ ਹੈ, ਪ੍ਰੋਟੋਕੋਲ 'ਚ ਹੈ, ਇਹਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। 50 ਦੇਸ਼ਾਂ ਤੋਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਸ਼ੁਰੂ ਹੋਈ ਸੀ, ਉਦੋਂ UN ਉਹ ਕਹਿੰਦਾ ਸੀ, ਹੁਣ ਉਹ ਡ੍ਰੌਪ ਕਰ ਦਿੱਤਾ ਹੈ। ਅੱਜ 193 ਮੁਲਕ ਨੇ, ਜਿਸ ਕੈਨੇਡਾ 'ਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਤੁਹਾਡੇ ਮੁਲਕ ਨੇ 2 ਵਾਰ ਕਿਊਬੈਕ ਸੂਬੇ ਵਾਲਿਆਂ ਨੂੰ 1980 'ਚ 1995 'ਚ ਰੈਫਰੈਂਡਮ ਰਾਹੀਂ ਹੱਕ ਦਿੱਤਾ ਹੈ ਕਿ ਭਾਈ ਨਾਲ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ। ਇਸੇ ਤਰ੍ਹਾਂ ਸਾਊਥ ਸੁਡਾਨ ਮੁਲਕ ਬਣਿਆ, ਈਸਟ ਤੈਮੂਰ, 18,000 ਤੋਂ ਜ਼ਿਆਦਾ ਆਈਲੈਂਡ ਨੇ ਇੰਡੋਨੇਸ਼ੀਆ ਦੇ, ਇਹ ਕ੍ਰਿਸਚੀਅਨ ਮੈਜੋਰਿਟੀ, ਇਹ ਬਣਿਆ ਉਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ। ਸੋ ਜਦੋਂ ਅਸੀਂ ਆਪਣੇ, ਇੱਕ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10-20 ਸਾਲ ਖੱਜਲ ਖਰਾਬੀਆਂ ਸਿੰਪਟਮਸ ਨਾਲ ਸਾਡੇ ਲੋਕ ਉੱਥੇ ਜੂਝ ਰਹੇ ਨੇ। ਜਦੋਂ ਕੋਈ ਧੱਕਾ ਹੁੰਦਾ ਇੱਕਦਮ ਖੜੇ ਵੀ ਹੋ ਜਾਂਦੇ ਨੇ, ਕਿਉਂਕਿ ਉਹ ਗੁਰੂ ਸਾਹਿਬਾਨ ਦੀ ਪ੍ਰੋਗਰਾਮਿੰਗ ਹੈ। ਇਹ ਮੀਰੀ ਪੀਰੀ ਪਾਤਸ਼ਾਹਤ ਦੀ ਜਿਹੜੀ ਹੈ, ਸਿੱਖਾਂ ਦੇ ਵਿੱਚ 10 ਗੁਰੂ ਸਾਹਿਬਾਨ ਨੇ ਜਿਹੜੀ ਹੈ ਉਹ ਪ੍ਰੋਗਰਾਮਿੰਗ ਕੀਤੀ ਹੋਈ ਹੈ। ਇਹ ਮਹਿਜ਼ ਸਾਡਾ ਇੱਕ ਅੱਡ ਮਜ਼ਹਬ ਹੀ ਨਹੀਂ ਹੈ, ਇਸ ਗੱਲ ਦਾ ਵੀ ਧਿਆਨ ਰਹੇ, ਸਾਡੀ ਸਿਵਲਾਈਜੇਸ਼ਨ ਹੈ, ਸਿੱਖ ਤਹਿਜ਼ੀਬ ਹੈ। ਸਾਨੂੰ ਬੋਲੀ ਦਿੱਤੀ, ਸਾਨੂੰ ਮੁਕਾਮ ਦਿੱਤਾ, ਸਾਨੂੰ ਇੰਸਟੀਟਿਊਸ਼ਨਸ ਦਿੱਤੀਆਂ, ਸਭ ਤੋਂ ਬਾਅਦ ਅਲਟੀਮੇਟਲੀ ਗਾਤਰੇ ਕਿਰਪਾਨ ਪਾਈ। ਤੇ ਸੰਤ ਪਿੰਡਰਾਂ ਵਾਲੇ ਕਿਰਪਾਨ ਲਫ਼ਜ਼ ਦੇ ਅਰਥ ਕਰਦੇ ਸਨ ਕਿਰਪਾ ਤੇ ਆਨ। ਕਿਰਪਾ ਬਲੈਸਿੰਗ ਹੈ, ਬਖਸ਼ਿਸ਼ ਹੈ, ਇਹ ਔਰੰਗਜ਼ੇਬੀ ਤਲਵਾਰ ਨਹੀਂ ਹੈ। ਅੱਜ ਹੀ ਕੀਰਤਨੀ ਸਿੰਘ ਜਿਨ੍ਹਾਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਐਮਪਾਇਰ ਬਣੇ ਤਲਵਾਰ ਦੇ ਨਾਲ ਬਣੇ, ਤੇ ਐਂਡ ਉਦੋਂ ਹੋਏ ਜਦੋਂ ਨਾਚ ਗਾਣੇ 'ਚ ਪੈ ਗਏ, ਜਿਹੜਾ ਉਹਦੇ ਸਤਾਰ ਔਰ ਦੂਜੇ ਤੀਜੇ ਸਾਜ਼ਾਂ ਦੇ ਵਿੱਚ ਪੈ ਗਏ। ਪਰ ਇਹ ਸਾਡਾ ਯੂਨੀਕ ਮਜ਼ਹਬ ਹੈ ਜਿਹੜਾ ਰਬਾਬ ਤੋਂ ਸ਼ੁਰੂ ਹੋਇਆ ਤੇ ਨਗਾਰੇ ਤੇ ਆਇਆ। ਰਬਾਬ ਤੋਂ ਨਗਾਰੇ ਤੱਕ ਦਾ ਇਹ ਸਫ਼ਰ ਹੈ, ਔਰ ਇਹ ਇਸੇ ਲਈ ਹੈ ਕਿ ਕਿਰਪਾਨ ਫੜਨ ਦਾ ਹੱਕ ਜਿਹੜੇ ਪੋਟੇ ਜਿਨ੍ਹਾਂ ਨੇ ਸੁਰਾਂ ਦੇ ਉੱਤੇ ਉਂਗਲ ਰੱਖ ਕੇ ਬਾਬੇ ਦੀ ਬਾਣੀ ਨਹੀਂ ਗਾਈ ਹੋਈ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਨਹੀਂ ਕੀਤੀ ਹੋਈ, ਉਹਨੂੰ ਤਲਵਾਰ ਚੁੱਕਣੀ। ਇਸ ਲਈ ਸਾਡੀ ਕਿਰਪਾਨ ਹੈ, ਅਸੀਂ ਤਲਵਾਰ ਲਫ਼ਜ਼ ਨਹੀਂ ਕਹਿੰਦੇ। ਕਿਰਪਾ ਤੇ ਆਨ, ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ,
ਆਜ਼ਾਦੀ ਨੂੰ ਕਹਿੰਦੇ ਨੇ। ਇਹ ਸਾਡਾ ਮੁੱਢਲਾ ਹੱਕ ਹੈ। ਔਰ ਜਿੱਥੇ ਮੈਂ ਇੱਕ ਵਾਰ ਫੇਰ ਸਮੁੱਚੇ ਪ੍ਰਬੰਧਕਾਂ ਨੂੰ, ਇਹ ਸੌਖਾ ਕੰਮ ਨਹੀਂ ਹੁੰਦਾ, ਹਰ ਨਿੱਕੀ ਨਿੱਕੀ ਡਿਟੇਲ ਹਰ ਇੱਕ ਨਾਲ ਕਈ ਵਾਰੀ ਕਮਿਊਨੀਕੇਸ਼ਨ, ਔਰ ਤੁਸੀਂ ਵੀ ਜਿਵੇਂ ਭਰਵਾਂ ਦੁਆਰਾ ਦਿੱਤਾ ਹੈ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਨੇ ਅਟੈਂਸ਼ਨ ਸਪੈਨ ਹੀ ਖਤਮ ਕਰ ਦਿੱਤਾ ਹੈ। ਆਕਸਫੋਰਡ ਵਾਲਿਆਂ ਨੇ ਸਗੋਂ ਸੋਸ਼ਲ ਮੀਡੀਆ ਯੂਜ਼ ਵਾਲਿਆਂ ਨੇ ਇੱਕ ਟਰਮ ਨਵੀਂ ਡਿਕਸ਼ਨਰੀ 'ਚ ਪਾਈ ਹੈ, ਬ੍ਰੇਨ ਰੌਟ। ਹੁਣ ਉਹ ਬ੍ਰੇਨ ਰੌਟ ਇਸ ਲੈਵਲ ਦਾ ਹੈ ਵੀ ਕਿਸੇ ਦੇ ਨਾਲ ਸਾਹਮਣੇ ਬੈਠ ਕੇ ਤੁਸੀਂ ਇੱਕ ਅੱਧਾ ਮਿੰਟ ਵੀ ਗੱਲ ਕਰ ਰਹੇ ਹੋ, ਉਹ ਤੇ ਅੱਖਾਂ ਚੁਰਾ ਰਿਹਾ ਹੁੰਦਾ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਵੀ ਕੋਈ ਸਿੰਕ ਇਨ ਵੀ ਹੋ ਰਿਹਾ ਕਿ ਨਹੀਂ, ਪਰ ਤੁਸੀਂ ਡਟੇ ਬੈਠੇ ਹੋ। ਮਹਾਰਾਜ ਚੜ੍ਹਦੀ ਕਲਾ ਦੇਣ ਇਵੇਂ ਹੀ ਜਿਹੜਾ ਤੁਹਾਡਾ ਆਪਸੀ ਟੁਗੈਦਰਨੈਸ ਦੇ ਨਾਲ। ਔਰ ਮੈਂ ਇਸੇ ਪੋਜ਼ਿਟਿਵ ਨੋਟ ਦੇ ਉੱਤੇ, ਠੀਕ ਹੈ ਕਿ ਮੁਸ਼ਕਲਾਂ ਨੇ, ਪਰ ਉਹ ਗਾਲਬ ਦਾ ਇੱਕ ਕੋਟ ਹੈ ਕਿ ਮੁਸ਼ਕलें ਸਿਰ ਪਰ ਇਤਨੀ ਪੜੀ ਕਿ ਆਸਾਂ ਹੋ ਗਈ। ਮੁੱਲ ਵੀ ਹੀਰਿਆਂ ਦਾ ਹੁੰਦਾ ਹੈ। ਖਾਲਸਾ ਬੇਸ਼ੱਕ ਆਪਣੀ ਆਬਾਦੀ ਅਸੀਂ ਦੇਖੀਏ, ਅਦਰਵਾਈਜ਼ ਦੇਖੀਏ ਕਿੰਨੀਆਂ ਡਿਵੀਜ਼ਨਸ, ਕਿੰਨੀਆਂ ਉਹਨਾਂ ਨੇ ਜਿਹੜੇ ਨੇ ਡਿਵਾਈਸਿਵ ਫੋਰਸਿਸ ਨੇ, ਲੇਕਿਨ ਇਹਦੇ ਬਾਵਜੂਦ ਜਿੱਥੇ ਪਲੈਨਟ ਦੇ ਉੱਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਥੇ ਵੀ ਸਾਡੇ ਕੇਸਰੀ ਪਰਚਮ ਖਾਲਸਾਈ ਝੰਡੇ ਝੂਲਦੇ ਨੇ। ਜਿੱਥੇ ਪਲੈਨਟ ਦੇ ਉੱਤੇ ਸੂਰਜ ਡੁੱਬਦਾ ਹੈ, ਸਰੀ, ਵੈਨਕੂਵਰ, ਸੀਐਟਲ, ਇੱਥੇ ਵੀ ਸਾਡੇ ਝੰਡੇ ਝੂਲਦੇ ਨੇ। ਗੱਲ ਇਹ ਨਹੀਂ ਹੈ ਕਿ ਬਈ ਇੰਨੇ ਚੈਲੰਜਸ ਦੇ ਬਾਵਜੂਦ ਜਿਹੜਾ ਹੈ ਉਹ ਸਾਡਾ ਖਾਲਿਸਤਾਨ ਕਿਉਂ ਨਹੀਂ ਬਣਿਆ ਜੀ, 40 ਸਾਲ ਹੋ ਗਏ, ਇੰਨਾ ਹੋ ਗਿਆ। ਗੱਲ ਇਹ ਹੈ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਜੇ ਕ੍ਰਿਸ਼ਮਾ ਦੇਖਣਾ ਹੈ ਉਹ ਇਹ ਹੈ ਕਿ ਇਹਦੇ ਬਾਵਜੂਦ ਸਿੱਖ ਸੌਫਟ ਪਾਵਰ ਬਣ ਕੇ ਦੁਨੀਆ 'ਚ ਉੱਭਰੇ ਨੇ। ਕੋਵਿਡ-19 ਆਇਆ, ਲੋਕ ਘਰਾਂ 'ਚ ਤਾੜੇ ਹੋਏ ਸੀ, ਸਿੱਖ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਤੇ ਖੇਡ ਰਹੇ ਸੀ। ਕਿੰਨੇ ਦਿੱਲੀ ਤੋਂ ਲੈ ਕੇ ਦੁਨੀਆ ਦਾ ਕਿਹੜਾ ਕੋਨਾ ਹੈ ਜਿਹਦੇ 'ਚ ਸਿੱਖਾਂ ਨੇ ਬਾਹਰ ਨਿਕਲ ਕੇ ਸਮੁੱਚੀ ਇਨਸਾਨੀਅਤ ਨੂੰ ਨਹੀਂ ਦੱਸਿਆ ਕਿ ਇਨਸਾਨੀਅਤ ਦੀ ਸੇਵਾ ਕੀ ਹੁੰਦੀ ਹੈ। ਇਹ ਠੀਕ ਹੈ, 2 ਲਫ਼ਜ਼ ਅੰਗਰੇਜ਼ੀ ਦੇ ਨੇ, ਮੈਂ ਕੰਕਲੂਡ ਕਰਾਂ। ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ। ਸੈਲਫ ਐਨਾਲਿਸਿਸ ਆਪਾ ਪੜਚੋਲ ਹੈ। ਆਪਾ ਪੜਚੋਲ ਬੜੀ ਜ਼ਰੂਰੀ ਹੁੰਦੀ ਹੈ। ਬੈਠ ਕੇ ਛੋਟੇ ਛੋਟੇ ਗਰੁੱਪਾਂ 'ਚ ਸਹੀ ਆਪਸ 'ਚ ਦੇਖੀਏ ਕਿ ਕੀ ਚੈਲੰਜਸ ਨੇ, ਉਹਦੇ ਲਈ ਕੀ ਕਰਨਾ ਬਣਦਾ ਹੈ, ਕਿਵੇਂ ਵਿਉਂਤਬੰਦੀ ਕੀ ਹੋਏ। ਜਿਵੇਂ ਭਾਈ ਗੁਰਦਾਸ ਜੀ ਦੇ ਅਲਫਾਜ਼ ਨੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕੀ ਉਦਮ ਕੀਤਾ ਜਾਏ, ਕੀ ਯਤਨ ਕੀਤਾ ਜਾਏ, ਕੀ ਵਿਉਂਤਬੰਦੀ ਹੋਏ, ਕੀ ਸਟ੍ਰੈਟਜੀ ਹੋਏ ਕਿ ਪੋਲੀਟੀਕਲ ਪਾਵਰ ਮਿਲੇ। ਜਦੋਂ ਪੋਲੀਟੀਕਲ ਪਾਵਰ ਆ ਜਾਂਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ, ਫਿਰ ਦੁਸ਼ਮਣ ਵੀ ਮਿੱਤਰ ਬਣ ਜਾਂਦਾ ਹੈ। ਤੇ ਦੂਸਰਾ ਇਹ ਜਿਹੜੀ ਸੈਲਫ ਕੰਡੈਮਨੇਸ਼ਨ ਆਪਾਂ ਨੇ ਖੇਡੀ, ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਅਸੀਂ ਇਹ ਤੁਹਾਨੂੰ ਜਿਹੜਾ ਉਹ ਦਿਲਗੀਰੀ 'ਚ ਲੈ ਜਾਂਦੀ ਹੈ, ਉਦਾਸੀ 'ਚ ਲੈ ਜਾਂਦੀ ਹੈ, ਢਹਿੰਦੀ ਕਲਾ 'ਚ ਲੈ ਜਾਂਦੀ ਹੈ। ਢਹਿੰਦੀ ਕਲਾ ਲਫ਼ਜ਼ ਕੋਈ ਸਿੱਖ ਡਿਕਸ਼ਨਰੀ ਦਾ ਲਫ਼ਜ਼ ਨਹੀਂ ਹੈ। ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ। ਅਸੀਂ ਇੱਕ ਬਤੌਰੇ ਸਿੱਖ ਗੁਰੂ ਅੱਗੇ ਇਹੀ ਅਰਦਾਸ ਕਰਕੇ ਇਹੀ ਮੰਗਣਾ ਕਿ ਸਤਿਗੁਰੂ ਆਪਣੀ ਸੇਵਾ ਦਾ ਸਾਨੂੰ ਬਲ ਬਖਸ਼ੋ। ਜਿਹੜਾ ਜਿੱਥੇ ਵੀ ਹੈ, ਅਲਟੀਮੇਟਲੀ ਅਸੀਂ ਅਨੰਦਪੁਰ ਸਿਟੀ ਆਫ ਬਲਿਸ, ਉਸ 10ਵੇਂ ਪਿਤਾ ਨੂੰ ਰਿਝਾ ਰਹੇ ਹਾਂ। ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਭਾਈ ਕਨਈਆ ਦੀ ਪਾਣੀ ਦੀ ਮਸ਼ਕ, ਸੱਜਣ ਤੇ ਦੁਸ਼ਮਣ ਸਭ ਨੂੰ ਪਾਣੀ ਪਿਆ ਰਹੇ ਹੈ। ਤੇ ਭਾਈ ਬਚਿੱਤਰ ਸਿੰਘ ਦਾ ਨਾਗੜੀ ਮਰਛਾ, ਮਸਤ ਅੰਨੇ ਤਾਕਤ ਵਾਲੇ ਉਹਨਾਂ ਹਾਥੀਆਂ ਦੇ ਤਵੇ ਫੇ ਕੇ ਅਨੰਦਪੁਰ ਦਾ ਉਹ ਮੈਸੇਜ ਦੇ ਰਹੇ ਨੇ ਕਿ ਖਾਲਸੇ ਨੇ ਇਹ ਗੁਲਾਮੀ ਦੇ ਸਾਰੇ ਜਿੰਨੇ ਮਰਜ਼ੀ ਤਵੇ ਬੰਨ ਲੈਣ, ਅਸੀਂ ਇਹ ਸਾਰੇ ਸੰਗਲ ਕੱਟਣੇ ਨੇ। ਸਾਰੇ ਹੀ ਆਪਣੇ ਪ੍ਰੀਤਮ ਨੂੰ ਰੁਝਾ ਰਹੇ ਨੇ। ਇਹਨਾਂ ਲਫ਼ਜ਼ਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅਜੋਕੇ ਸੰਘਰਸ਼ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਹੈ, ਜਿਹੜੇ ਜੇਲ੍ਹਾਂ ਦੇ ਅੰਦਰ ਬੰਦ, ਭਾਈ ਜਗਤਾਰ ਸਿੰਘ ਹਵਾਰਾ ਔਰ ਦੂਸਰੇ ਸਿੰਘ ਜਿਹੜੇ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹਥਕੜੀਆਂ ਨੇ, ਪਰ ਜੱਜ ਦੇ ਸਾਹਮਣੇ ਆਉਂਦੇ ਆ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ। यही फेत कि दिल्ली तख्त पर बहेगी, आप गुरु की फौज, छतर चुलेंगे शीस पर, बड़ी करेगी मौज। वाहिगुरु जी का खालसा, वाहिगुरु जी की फतेह।